ਬਠਿੰਡੇ ਨੂੰ ਪੰਜਾਬ ਦਾ ਦਿਲ ਮੰਨਿਆ ਜਾਂਦਾ, ਮਾਲਵੇ ਦਾ ਦਿਲ ਮੰਨਿਆ ਜਾਂਦਾ, ਪਰ ਬਠਿੰਡਾ ਜਿਹੜਾ ਕਿ ਉਸ ਦੇ ਵਿੱਚ ਇੱਕ ਅਜਿਹੀ ਬਸਤੀ ਨੂੰ ਉਜਾੜਿਆ ਜਾ ਰਿਹਾ, ਇਸ ਦਾ ਕੀ ਕਾਰਨ ਮੰਨਦੇ ਹੋ? ਇਹ ਸਾਡੇ ਸਾਰੇ ਐਸੀ ਭਾਈਚਾਰੇ ਨਾਲ ਸੰਬੰਧਿਤ ਆ, ਗਰੀਬ ਪਰਿਵਾਰ ਆ ਸਾਰੇ। ਇਹ ਸਾਹਮਣੇ ਕੋਠੀਆਂ ਵਾਲੀ ਇਹੀ ਜਗ੍ਹਾ, ਸਾਹਮਣੇ ਕੋਠੀਆਂ ਵਾਲੀ ਵੀ ਇਹੀ ਜਗ੍ਹਾ ਜੀ। ਇਹਨਾਂ ਨੂੰ ਕਹਿੰਦੇ ਸਾਨੂੰ ਸਾਡੇ ਕੋਲੇ ਆਏ ਨੇ। ਇਹ ਕਹਿੰਦੇ ਆ ਵੀ ਫੇਸ 1 ਫੇਸ 2 ਵਾਲਿਆਂ ਦਾ ਇਹਨਾਂ ਨੂੰ ਬਕਾਇਦਾ ਸਾਡੇ ਤੋਂ ਅਲਰਜੀ ਹੈਗੀ। ਅਲਰਜੀ ਕੀ ਹੈਗੀ? ਉਹ ਚੰਗੇ ਘਰ ਉਹਨੇ ਚੰਗੀਆਂ ਕੋਠੀਆਂ ਪਾਈਆਂ ਹੋਈਆਂ। ਉਹ ਕਹਿੰਦੇ ਵੀ ਇਹ ਜਿਹੜੇ ਲੋਕ ਆ, ਗਰੀਬ ਗੁਰਬਾ ਲੋਕ ਆ, ਐਸੀ ਭਾਈਚਾਰਾ, ਇਹਨਾਂ ਨੂੰ ਹਟਾਓ। ਇੱਥੇ ਕੋਈ ਚੰਗੇ ਮਾਲ ਬਣਾਓ, ਚੰਗੇ ਇੱਥੇ ਤੁਸੀਂ ਆਪਣਾ ਪਾਰਕਾਂ ਬਣਾਓ, ਵੀ ਇਹ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਕਰੋ। ਤੇ ਜਾਂ ਵੀ ਇਹਨਾਂ ਨੂੰ ਜਿਹੜੇ ਝੁੱਗੇ ਝੋਪੜੇ ਸਾਰੀਆਂ ਤੋਂ ਪੱਟ ਦਿਓ। ਪਹਿਲਾਂ ਭਗਵੰਤ ਮਾਨ ਦੀ ਸਰਕਾਰ ਨੇ ਇਹ ਗੱਲ ਕੀਤੀ ਸੀ ਵੀ 15 ਸਾਲ ਤੋਂ ਜਿਹੜਾ ਰੂਟੀਨ ਦੇ ਨਾਲ ਇੱਕ ਜਗ੍ਹਾ ਤੇ ਰਹੂਗਾ ਤਾਂ ਉਹ ਬੰਦੇ ਨੂੰ ਉਹਦੀ ਮਾਲਕੀ ਹੱਕ ਦਿੱਤਾ ਜਾਊਗਾ। ਆ ਸਾਨੂੰ 40 ਤੋਂ 50 ਸਾਲ ਦੇ ਵਿੱਚ ਇੱਥੇ ਰਹਿੰਦੇ ਨੂੰ ਹੋ ਗਿਆ, ਫਿਰ ਸਾਡੀ ਮਾਲਕੀ ਹੱਕ ਕਿੱਧਰ ਗਿਆ? ਬਦਲਾਅ ਦਾ ਨਾਰਾ ਮਾਰ ਕੇ ਆਏ ਸੀਗੇ, ਉਹ ਤਾਂ ਕਹਿੰਦੇ ਅਸੀਂ ਬਦਲਾਅ ਕਰ ਦਿਆਂਗੇ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਹਿੱਤਾਂ ਦੇ ਲਈ ਅਸੀਂ ਖੜਾਂਗੇ। ਇਹਨਾਂ ਮੁਹੱਲਿਆਂ ਦੇ ਵਿੱਚੋਂ ਜਿਹੜੀ ਕਿ ਸਰਕਾਰ ਚੱਲੂਗੀ, ਇਹਨਾਂ ਸੱਥਾਂ ਦੇ ਵਿੱਚੋਂ ਜਿਹੜੀ ਸਰਕਾਰ ਚੱਲੂਗੀ। ਕੋਈ ਬਦਲਾਅ ਨਹੀਂ ਆਇਆ ਜੀ। ਦੇਖੋ ਤੁਸੀਂ ਵੀ ਦੇਖਦੇ ਹੋਗੇ, ਅਸੀਂ ਵੀ ਦੇਣਗੇ, ਮੀਡੀਆ ਨੂੰ ਸਭ ਨੂੰ ਪਤਾ ਗਾ। ਜੇ ਬਦਲਾਅ ਦੀ ਗੱਲ ਆਪਾਂ ਲੈ ਕੇ ਤੇ ਬਦਲਾਅ ਆਇਆ, ਕਿਸ 'ਚ ਆਏਗਾ? ਨਸ਼ਾ ਵੱਧ ਗਿਆ। ਸਰਕਾਰ ਅਸੀਂ ਬਦਲਾਅ ਲੈ ਕੇ ਆਂਦਾਗਾ, ਤੁਸੀਂ ਸਾਡਾ ਬਦਲਾਅ ਦਾ ਕੁਝ ਤਾਂ ਸਾਨੂੰ ਇਹਦਾ ਮੁੱਲ ਵਧੀਆ ਪਾਓ। ਉਹਨਾਂ ਨੇ ਸਾਨੂੰ ਕੀ ਮੁੱਲ ਪਾਇਆਗਾ? ਸਾਡੇ ਹੀ ਘਰਾਂ ਨੂੰ ਸਾਨੂੰ ਉਜਾੜਨ ਦੇ ਹੋਏ ਪਏ ਹੈਗੇ। ਅਸੀਂ ਤਾਂ ਸਰਕਾਰ ਮੂਹਰੇ ਵੀ ਇਹੀ ਬੇਨਤੀ ਕਰਦੇ ਜੀ, ਅਸੀਂ ਜਿੱਥੇ ਬੈਠੇ ਸਾਨੂੰ ਉੱਥੇ ਬੈਠੇ ਰਹਿਣ ਦਿਓ। ਅਸੀਂ ਤੁਹਾਡੇ ਤੋਂ ਕੁਝ ਵੀ ਨਹੀਂ ਮੰਗਦੇ। ਸਾਡਾ ਆਟਾ ਦਾਲ ਸਕੀਮ ਸਾਡੀ ਬੰਦ ਕਰਤੀ, ਉਹ ਵੀ ਤੁਸੀਂ ਬੰਦ ਕਰ ਦਿਓ, ਸਾਨੂੰ ਕੋਈ ਲੋੜ ਨਹੀਂ। ਅਸੀਂ ਕੋਈ ਜੱਦੀ ਪੁਸਤ, ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ। ਸਾਡਾ ਆਹੀ ਘਰ ਆ, ਆਹੀ ਸਾਡਾ ਰਹਿਣ ਬਸੇਰਾ ਹੈਗਾ, ਇਹੀ ਸਾਡਾ ਬਸ। ਸਾਨੂੰ ਚਾਹੇ ਛੱਤ ਪਾਉਣ ਨੂੰ ਰੁਪਈਆਂ ਤੋਂ ਪਰ ਸਾਨੂੰ ਉਜਾੜੋ ਨਾ। ਕਿਹੜੀ ਕਲਾਸ 'ਚ ਪੜ੍ਹਦਾ ਤੂੰ? 8th ਜੀ। 8th? ਹਾਂਜੀ। ਕਿੰਨਾ ਦਿਨ ਹੋ ਗਏ ਸਕੂਲ ਗਏ? ਵਾਵਾ ਟਾਈਮ ਹੋਇਆ। ਕਿਉਂ ਨਹੀਂ ਗਿਆ? ਕੀ ਕਾਰਨ ਕੀ ਆ? ਇੱਥੇ ਧਰਨੇ ਤੇ ਹੁੰਨਾ ਲਗਾਤਾਰ? ਹਾਂਜੀ, ਧਰਨੇ ਜੀ ਹੁੰਦਾ ਜੀ ਵੀ ਪੁੱਡਾ ਵਾਲੇ ਸਾਡੇ ਘਰ ਢਾਹ ਰਹੇ ਆ ਜੀ। ਉਹ ਕਹਿੰਦੇ ਆ ਵੀ ਸਰਕਾਰ ਕਹਿ ਰਹੀ ਹੈ ਵੀ ਤੁਹਾਨੂੰ ਅਸੀਂ ਫਲੈਟ ਬਣਾ ਕੇ ਦੇਵਾਂਗੇ। ਅਸੀਂ ਫਲੈਟ ਨਹੀਂ ਲੈਣਾ ਚਾਹੁੰਦੇ ਤੇ ਅਸੀਂ ਇੱਥੇ ਪੱਕਾ ਰਹਿਣਾ ਚਾਹੁੰਦੇ। ਸਾਡਾ ਜਨਮ ਵੀ ਇੱਥੋਂ ਦਾ ਹੀ ਹੈ ਜੀ। ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ? ਸਾਨੂੰ 50-60 ਸਾਲ ਇੱਥੇ ਰਹਿੰਦਿਆਂ ਨੂੰ ਹੋ ਗਏ ਜੀ। ਅਸੀਂ ਜਨਮ ਵੀ ਸਾਡੇ ਇੱਥੋਂ ਦੇ ਹੀ ਆ। ਸਾਰੇ ਇੱਥੇ ਕੋਈ ਤਗੜਾ ਘਰ ਕੋਈ ਵੀ ਨਹੀਂਗਾ। ਦਿਹਾੜੀ ਮਜ਼ਦੂਰੀ ਬਠਿੰਡੇ 'ਚ ਕਰਨ ਆਉਂਦੇ ਸੀ ਤੇ ਇੱਥੇ 30-30 35-35 ਫੁੱਟ ਖੱਡੇ ਸੀ। ਹੁਣ ਤੀਸਰੀ ਮੰਜ਼ਿਲ ਸਾਡੀ ਆ। ਇਦੋਂ ਪਹਿਲਾਂ 2-2 ਮਕਾਮ ਪਾ ਕੇ ਥੱਲੇ ਨੱਪੇ ਗਏ ਤੇ ਹੁਣ ਅਸੀਂ ਤੀਜੀ ਮੰਜ਼ਿਲ ਤੇ ਖੜੇ ਆ। ਜਦੋਂ ਅਸੀਂ ਇੰਨਾ ਕੁਝ ਕਰ ਚੁੱਕੇ ਆ, ਸਸਤੇ ਭਾਅ ਦੀ ਜਗ੍ਹਾ ਸੀ, ਉਹਦਾ ਸਰਕਾਰ ਕਿੱਥੇ ਗਈ ਸੀ? ਚੰਗੇ ਸੀ ਅਕਾਲੀ, ਚੰਗੇ ਸੀ ਬਾਦਲ ਕੇ, ਚੰਗੇ ਸੀ ਦੋਨੇ ਤਰ੍ਹਾਂ ਹੀ ਸੀ। ਸਾਨੂੰ ਕਾਂਗਰਸ ਵੀ ਗੱਲ ਨਾਲ ਲਾ ਲੈਂਦੀ ਸੀ। ਜੇ ਅਕਾਲੀ ਝਿੜਕਦੇ ਸੀ ਤਾਂ ਕਾਂਗਰਸ ਗੱਲ ਨਾਲ ਲਾਉਂਦੀ ਸੀ। ਜੇ ਕਾਂਗਰਸ ਨੇ ਝਿੜਕਦਾ ਤਾਂ ਅਕਾਲੀ ਲਾਉਂਦੇ ਸੀ। ਤੇ ਪਰ ਇਹ ਸਰਕਾਰ ਨੇ ਤਾਂ ਜਮਾ ਸਾਡੇ ਪੱਠੀ ਬਾਤੀ। ਮਾਤਾ ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਕਿੰਨੇ ਦਿਨ ਹੋ ਗਏ ਇੱਥੇ ਧਰਨੇ ਤੇ ਬੈਠੇ? 1952 ਦੇ ਵਿੱਚ ਜਨਮ ਹੋਇਆ ਮੇਰਾ। ਉਸ ਤੋਂ ਪਹਿਲਾਂ ਦੇ ਸਾਡੇ ਮਾਪੇ ਇੱਥੇ ਰਹਿੰਦੇ ਸੀ, ਦਾਦਾ ਦਾਦੀ ਇੱਥੇ ਰਹਿੰਦੇ ਸੀ। ਤੁਸੀਂ ਇਹ ਸੋਚ ਲਓ ਵੀ ਕਿੰਨਾ ਟਾਈਮ ਹੋ ਗਿਆ ਹੋਣਾ। ਬਹੁਤ ਹੀ ਜ਼ਿਆਦਾ ਮੁਸੀਬਤਾਂ ਨਾਲ ਅਸੀਂ ਆਹ ਟਾਈਮ ਲਿਆਂਦੇ ਆ ਜੀ। ਹੁਣ ਘਰਾਂ ਦੇ ਵਿੱਚ ਕੰਮ ਕਰਦੀਆਂ ਬੇਟੀਆਂ ਲੱਗੀਆਂ, ਸਾਡੀਆਂ ਨੂੰਹਾਂ ਲੱਗੀਆਂ, ਜਿਹੜਾ ਲਾਉਣ ਚੱਕ ਚੱਕ ਕੇ ਅਸੀਂ ਹੁਣ ਆਪਦੇ ਪੱਕੇ ਮਕਾਨ ਮਤਲਬ ਬਣਾਏ ਆ। ਬਹੁਤ ਬੜੀ ਮੁਸ਼ਕਲ ਨਾਲ ਅਸੀਂ ਪੱਟ ਸਿਆਪਾਨਾਂ ਦਾ ਕਰਕੇ ਨਾ ਬਹੁਤ ਮੁਸ਼ਕਲ ਨਾਲ ਘਰ ਬਣਾਏ ਆ। ਸਾਡੀ ਮਨਜ਼ੂਰੀ ਮੰਨੀ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਅੱਜ ਤੱਕ 50 ਸਾਲ 60 ਦੇ ਬੈਠੇ ਆ, ਕਰੀਏ ਕੀ? ਅੱਛਾ ਜੀ, ਬੁਰਾ ਹਾਲ ਹੈ। ਜਿਹੜੇ ਭਾਂਡੇ ਲੋਕਾਂ ਦੇ ਮਾਂਜ ਕੇ ਫੇਰ ਅਸੀਂ ਆਪਦਾ ਲੋਨ ਚੱਕ ਕੇ ਪਾਏ ਆ। ਹੁਣ ਕਰੀਏ ਕੀ? ਮਰ ਗਏ। ਕਿਹੜੇ ਪਾਸੇ ਜਾਂਦੇ? ਤਾਂ ਸਰਜੀਤ ਪਾਤਰ ਨੇ ਬੜਾ ਸੋਹਣਾ ਲਿਖਿਆ। ਜਦੋਂ ਅਸੀਂ ਉਸ ਨੂੰ ਪੜ੍ਹਦੇ ਹਾਂ, ਸਰਜੀਤ ਪਾਤਰ ਸਾਹਿਬ ਦੀਆਂ ਕਵਿਤਾਵਾਂ ਪੜ੍ਹਦੇ ਹਾਂ, ਤਾਂ ਉਹਨਾਂ ਦੇ ਵਿੱਚ ਇੱਕ ਕਵਿਤਾ ਆਉਂਦੀ ਆ, ਕੈਸੀ ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਸ ਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਸ ਦੇ ਸਿਰ ਤੋਂ ਵਾਰੋ। ਤਾਂ ਸੋ ਵਾਕਈ ਜਿਹੜੀ ਕਿ ਪੰਜਾਬ ਨੂੰ ਹੱਸਦੇ ਵਸਦੇ ਨੂੰ ਇੱਕ ਨਜ਼ਰ ਆ ਜਿਹੜੀ ਉਹ ਲੱਗ ਚੁੱਕੀ ਆ। ਪੰਜਾਬ ਜਿਹੜਾ ਯੋਧਿਆਂ ਦੀ, ਪੀਰਾਂ ਦੀ ਧਰਤੀ ਮੰਨਿਆ ਜਾਂਦਾ ਗਾ। ਪੰਜਾਬ ਦੇ ਵਿੱਚ ਜਿਹੜਾ ਇਹ ਮੰਨਿਆ ਜਾਂਦਾ ਕਿ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ ਆ।
ਪਿਛਲੇ ਕੁਝ ਕੁ ਸਾਲਾਂ ਤੋਂ ਪੰਜਾਬ ਨੂੰ ਖਤਮ ਕਰਨ ਦੇ ਲਈ ਤਿਆਰੀਆਂ ਹੋ ਰਹੀਆਂ ਨੇ। ਇਸ ਵਕਤ ਅਸੀਂ ਬਠਿੰਡਾ ਦੀ ਧਰਤੀ ਤੇ ਹਾਂ। ਬਠਿੰਡਾ ਉਹ ਸ਼ਹਿਰ ਮੰਨਿਆ ਜਾਂਦਾ ਪੰਜਾਬ ਦੀ ਦੂਜੀ ਜਿਹੜੀ ਕਿ ਰਾਜਧਾਨੀ ਮੰਨੀ ਜਾਂਦੀ ਹੈ ਬਠਿੰਡਾ, ਕਿਉਂਕਿ ਬਠਿੰਡੇ ਦੇ ਨਾਲ ਵੀ 3 ਸਟੇਟਾਂ ਜਿਹੜੀਆਂ ਕਿ ਲੱਗਦੀਆਂ ਨੇ, ਹਰਿਆਣਾ, ਰਾਜਸਥਾਨ ਤੇ ਪੰਜਾਬ। ਜੇਕਰ ਅਸੀਂ ਬਠਿੰਡੇ ਦੀ ਗੱਲ ਕਰੀਏ ਤਾਂ ਬਠਿੰਡਾ ਮਾਲਵੇ ਦਾ ਦਿਲ ਮੰਨਿਆ ਜਾਂਦਾ। ਤਾਂ ਇਹ ਤਸਵੀਰ ਆ ਇੱਕ ਅਸੀਂ ਤੁਹਾਨੂੰ ਦਿਖਾ ਦਿੰਨੇ ਆ। ਇੱਕ ਵਾਰ ਫੇਰ ਬਦਲਾਅ ਦੀ ਸਰਕਾਰ ਆਈ ਤਾਂ ਬਦਲਾਅ ਦੀ ਸਰਕਾਰ ਦੇ ਵੱਲੋਂ ਇੱਕ ਤਹਈਆ ਕੀਤਾ ਗਿਆ ਕਿ ਲੋਕਾਂ ਨੂੰ ਘਰਾਂ ਤੋਂ ਬੇਘਰ ਕਰ ਦੇਣਾ। ਪਹਿਲਾਂ ਬੇਸ਼ੱਕ ਉਹ ਲਤੀਫਪੁਰੇ ਦੀ ਗੱਲ ਹੋਵੇ, ਜਲੰਧਰ ਦੀ ਗੱਲ ਹੋਵੇ, ਉਸ ਜਗ੍ਹਾ ਦੇ ਉੱਪਰ ਘਰ ਢਾਏ ਗਏ। ਤਾਂ ਹੁਣ ਇਹ ਜਿਹੜਾ ਧਰਨਾ ਲੱਗਿਆ ਹੋਇਆ, ਇਹ ਪਿੱਛੇ ਵੱਡੇ ਵੱਡੇ ਬੈਨਰ ਜਿਹੜੇ ਤੁਸੀਂ ਦੇਖ ਸਕਦੇ ਹੋ। ਮਾਣਯੋਗ ਕੋਰਟ ਕੇਸ ਦੇ ਬਾਵਜੂਦ ਵੀ ਦਖਲਅੰਦਾਜ਼ੀ ਕਰਨ ਵਾਲਾ ਪੁੱਡਾ ਪ੍ਰਸ਼ਾਸਨ ਮੁਰਦਾਬਾਦ। ਤਾਂ ਇੱਧਰਲੇ ਪਾਸੇ ਵੀ ਧੋਬੀਆਣਾ ਬਸਤੀ ਬਠਿੰਡਾ ਦੇ ਵਿੱਚ ਜੀ ਆਇਆਂ ਨੂੰ ਇਹਨਾਂ ਨੇ ਬਕਾਇਦਾ ਇੱਕ ਜਿਹੜਾ ਕਿ ਬੈਨਰ ਲਗਾਇਆ ਗਿਆ। ਪਰ ਇਸ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਇਹਨਾਂ ਬੈਨਰਾਂ ਦੇ ਉੱਪਰ ਲਿਖੇ ਨਾਅਰੇ, ਇਹਨਾਂ ਬੈਨਰਾਂ ਦੇ ਉੱਪਰ ਲਿਖੇ ਸਲੋਗਨ ਸਾਫ਼ ਦੱਸਦੇ ਨੇ ਕਿ ਇਹਨਾਂ ਨੂੰ ਘਰਾਂ ਤੋਂ ਬੇਘਰ ਕੀਤਾ ਜਾਣਾਗਾ। ਉਹ ਅੱਜ ਕਰ ਦੇਣ, ਬੇਸ਼ੱਕ ਉਹ 2-4 ਦਿਨਾਂ ਨੂੰ ਕਰ ਦੇਣ, ਪਰ ਸਾਡੇ ਨਾਲ ਇੱਥੋਂ ਦੇ ਜਿਹੜੇ ਲੀਡ ਕਰਦੇ ਨੇ ਇਸ ਧਰਨੇ ਨੂੰ ਜਾਂ ਇਸ ਧਰਨੇ ਦੇ ਵਿੱਚ ਲਗਾਤਾਰ ਆ ਕੇ ਬੈਠਦੇ ਨੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਮੌਜੂਦ ਰਹਿਣਗੇ ਇੰਡੋਜ਼ TV ਆਸਟ੍ਰੇਲੀਆ, ਲਗਾਤਾਰ ਇਹਨਾਂ ਆਮ ਲੋਕਾਂ ਦੀ ਆਵਾਜ਼ ਬਣ ਕੇ ਤੁਹਾਡੇ ਰੂਬਰੂ ਕਰਦਾ ਰਹਿੰਦਾ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਆ ਪਹਿਲਾਂ ਤਾਂ ਤੁਹਾਡਾ। ਬਠਿੰਡੇ ਨੂੰ ਪੰਜਾਬ ਦਾ ਦਿਲ ਮੰਨਿਆ ਜਾਂਦਾ, ਮਾਲਵੇ ਦਾ ਦਿਲ ਮੰਨਿਆ ਜਾਂਦਾ, ਪਰ ਬਠਿੰਡਾ ਜਿਹੜਾ ਕਿ ਉਸ ਦੇ ਵਿੱਚ ਇੱਕ ਅਜਿਹੀ ਬਸਤੀ ਨੂੰ ਉਜਾੜਿਆ ਜਾ ਰਿਹਾ, ਇਸ ਦਾ ਕੀ ਕਾਰਨ ਮੰਨਦੇ ਹੋ? ਇੱਦਾਂ ਜੀ ਸਾਡੇ ਇੱਕ ਵੱਡਾ ਮਹਿਕਮਾ ਜੀ, ਅਸੀਂ 40 50 ਸਾਲ ਤੋਂ ਰਹੇ ਨੇ ਇੱਥੇ। ਉਹ ਸਾਡੇ ਹੁਣ ਆ ਕੇ ਨਾ ਫਾਰਮ ਭਰਨ ਲੱਗ ਗਿਆ, ਕਹਿੰਦਾ ਤੁਹਾਨੂੰ ਫਲੈਟ ਦੇ ਦਾਂਗੇ ਜੀ। ਜਦੋਂ ਅਸੀਂ 40 50 ਸਾਲ ਤੋਂ ਰਹੇ, ਅਸੀਂ ਫਲੈਟ ਕਿਉਂ ਲੈਣੇ ਹੈਗੇ? ਸਾਡੇ ਆਪ ਦੇ ਮਕਾਨ ਬਣੇ ਹੋਏ ਆ, ਪੱਕੇ ਲੈਟਰ ਪਾਏ ਹੋਏ ਹੈਗੇ, ਆਧਾਰ ਕਾਰਡ, ਪੈਨ ਕਾਰਡ, ਸਾਡੀਆਂ ਗਲੀਆਂ ਬਣੀਆਂ ਪੱਕੀਆਂ, ਸਾਰੀ ਸੁਵਿਧਾ ਸਾਨੂੰ ਹੈਗੀ ਆ ਇੱਥੇ। ਫਿਰ ਵੀ ਸਾਨੂੰ ਕਹਿੰਦੇ ਆ ਵੀ ਸਾਨੂੰ ਫਲੈਟ ਦੇ ਦਾਂਗੇ, ਅਸੀਂ ਫਲੈਟ ਲੈਣੇ ਨੇਗੇ। ਹਾਂਜੀ, ਕਾਰਨ ਕੀ ਹੈ ਜਿਹੜਾ ਕਿ ਉਹ ਫਲੈਟ ਦੇ ਰਹੇ ਨੇ ਤੁਹਾਨੂੰ? ਉਹਨਾਂ ਨੂੰ ਇਹ ਚੰਗੇ ਨਹੀਂ ਲੱਗਦੇ ਹੱਸਦੇ ਵਸਦੇ ਤੁਹਾਡੇ ਘਰ ਜਿਹੜੇ ਹੈਗੇ? ਇਹ ਸਾਡੇ ਸਾਰੇ ਐਸੀ ਭਾਈਚਾਰੇ ਨਾਲ ਸੰਬੰਧਿਤ ਆ, ਗਰੀਬ ਪਰਿਵਾਰ ਆ ਸਾਰੇ। ਇਹ ਸਾਹਮਣੇ ਕੋਠੀਆਂ ਬਣੀ, ਇਹੀ ਜਗ੍ਹਾ ਸਾਹਮਣੇ ਕੋਠੀਆਂ ਵਾਲੀ ਵੀ ਇਹੀ ਜਗ੍ਹਾ ਹੈਗੀ। ਇਹਨਾਂ ਨੂੰ ਕਹਿੰਦੇ ਸਾਨੂੰ ਸਾਡੇ ਕੋਲੇ ਆ ਜਾਂਦੇ। ਇਹ ਮੇਨ ਚੀਜ਼ ਪਤਾ ਕੀ ਹੈ ਜੀ, ਇਹ ਮੈਂ ਸੁਖਮੰਦਰ ਸਿੰਘ ਨਿਮਰਤਾ ਲੋਕ ਸੇਵਾ ਕਲੱਬ ਤੋਂ, ਮੈਂ ਗੋਪੀ ਦੇ ਨਾਲ ਜੁੜਿਆ ਹੋਇਆ ਕਾਫੀ ਟਾਈਮ ਤੋਂ। ਔਰ ਇਹ ਸਾਡਾ ਅੱਜ ਧਰਨਾ 13ਵਾਂ ਦਿਨ ਅੱਜ। ਔਰ ਅਸੀਂ ਇੱਕ ਜਿਹੜੇ ਆਸੇ-ਪਾਸੇ ਫੇਸ 1 ਔਰ ਫੇਸ 2 ਪੈਂਦਾ ਵਾ, ਇਹ ਫੇਸ 1 ਆ ਔਰ ਫੇਸ 2 ਔਰ ਫੇਸ 3। ਇਹ ਕਹਿੰਦੇ ਆ ਵੀ ਫੇਸ 1 ਫੇਸ 2 ਵਾਲੇ ਦਾ ਇਹਨਾਂ ਨੂੰ ਬਕਾਇਦਾ ਸਾਡੇ ਤੋਂ ਅਲਰਜੀ ਹੈਗੀ। ਅਲਰਜੀ ਕੀ ਹੈਗੀ? ਉਹ ਚੰਗੇ ਘਰ, ਉਹਨੇ ਚੰਗੀਆਂ ਕੋਠੀਆਂ ਪਾਈਆਂ ਹੋਈਆਂ। ਉਹ ਕਹਿੰਦੇ ਵੀ ਇਹ ਜਿਹੜੀ ਲੋਕ ਆ, ਗਰੀਬ ਗੁਰਬਾ ਲੋਕ ਆ, ਐਸੀ ਭਾਈਚਾਰਾ, ਇਹਨਾਂ ਨੂੰ ਹਟਾਓ, ਇੱਥੇ ਕੋਈ ਚੰਗੇ ਮਾਲ ਬਣਾਓ, ਚੰਗੇ ਇੱਥੇ ਤੁਸੀਂ ਆਪਣੇ ਪਾਰਕਾਂ ਬਣਾਓ, ਵੀ ਇਹ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਕਰੋ। ਤੇ ਜਾਂ ਵੀ ਇਹਨਾਂ ਨੂੰ ਜਿਹੜੇ ਝੁੱਗੇ ਝੋਪੜੇ ਸਾਰੀਆਂ ਤੋਂ ਪੱਟ ਦਿਓ। ਉਹਨਾਂ ਨੇ ਬਕਾਇਦਾ ਇਹ ਚੀਜ਼ ਕਹਿ ਰਹੇ ਹੈਗੇ। ਔਰ ਸਾਡੇ ਜਿਹੜੇ ਇੱਥੇ ਘੱਟੋ 1200 ਘਰ ਆ ਜਿਨ੍ਹਾਂ ਨੂੰ ਉਜਾੜਨਾ ਚਾਹੁੰਦੇ ਹੈਗੇ। ਇਸ ਜਗ੍ਹਾ ਦੀ ਕੋਈ ਰਜਿਸਟਰੀ ਵਗੈਰਾ ਜਾਂ ਕੋਈ ਪਲਾਟ ਜਿਹੜੇ ਲੈਤੇ ਹੋਣੇ ਆ ਉਸ ਸਮਿਆਂ ਦੇ ਵਿੱਚ? ਇਸ ਚੀਜ਼ ਦੀ ਕੋਈ ਵੀ ਰਜਿਸਟਰੀ, ਕੋਈ ਵੀ ਪਲਾਟ ਮਿਲ ਕੇ ਹੈ ਨਹੀਂਗਾ। ਇਹ ਬੱਕ ਬੋਰਡ ਦੀ ਜਗ੍ਹਾ ਹੈਗੀ, ਸ਼ਾਮਲਾਟ ਜਿਹਨੂੰ ਕਹਿੰਦਾ, ਕਿਉਂਕਿ ਇਹਦੇ ਨਾਲ ਹੀ ਲਗਭਗ 25 ਪੱਕਾ ਧੋਬੀਆਣਾ ਹੈਗਾ, ਜਿਹਦਾ ਕਿ ਅਸੀਂ 84 ਘਰਾਂ ਨੇ ਕੇਸ ਜਿੱਤਿਆ ਹੋਇਆ ਹੈਗਾ ਹਾਈ ਕੋਰਟ ਤੋਂ ਮਾਣਯੋਗ। ਅਸੀਂ ਹਾਈ ਕੋਰਟ ਤੋਂ ਕੇਸ ਜਿੱਤਿਆ ਹੋਇਆ ਹੈਗੇ, ਉਸੇ ਕਾਗਜ਼ ਦੇ ਆਧਾਰ ਤੇ ਅਸੀਂ ਇਸ ਦਾ ਕੇਸ ਲੜੀ ਜਾ ਰਹੇ ਹੈਗੇ। ਕਿਉਂਕਿ ਇਹ ਦੇਖੋ, ਨਾ ਤਾਂ ਇਹ ਪੁੱਡਾ ਦੀ ਮਲਕੀਅਤ ਹੈ ਔਰ ਨਾ ਇਹ ਹੈਗਾ ਵੀ ਅਸੀਂ ਜੇ ਕਹੀ ਸਾਡੀ ਚਲੋ, ਅਸੀਂ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਨੇ ਇਹ ਗੱਲ ਕਹੀ ਸੀ ਵੀ 15 ਸਾਲ ਤੋਂ ਜਿਹੜਾ ਰੂਟੀਨ ਦੇ ਨਾਲ ਇੱਕ ਜਗ੍ਹਾ ਤੇ ਰਹੂਗਾ ਤਾਂ ਉਹ ਬੰਦੇ ਨੂੰ ਉਹਦੀ ਮਾਲਕੀ ਹੱਕ ਦਿੱਤਾ ਜਾਊਗਾ। ਇਹ ਹਰੇਕ ਸਰਕਾਰ ਨੇ ਉਹਨੂੰ ਕਿਹਾ ਹੋਇਆ ਸੀ। ਪਰ ਅੱਜ ਦੇ ਟਾਈਮ ਦੇ ਵਿੱਚ ਕੀ ਹੈਗਾ, ਸਾਨੂੰ 40 ਤੋਂ 50 ਸਾਲ ਦੇ ਵਿੱਚ ਇੱਥੇ ਰਹਿੰਦੇ ਨੂੰ ਹੋ ਗਏ ਹੈਗੇ, ਫਿਰ ਸਾਡੀ ਮਾਲਕੀ ਹੱਕ ਕਿੱਧਰ ਗਿਆ? ਭਗਵੰਤ ਮਾਨ ਤਾਂ ਬਦਲਾਅ ਦਾ ਨਾਰਾ ਮਾਰ ਕੇ ਆਏ ਸੀਗੇ। ਉਹ ਤਾਂ ਕਹਿੰਦੇ ਅਸੀਂ ਬਦਲਾਅ ਕਰ ਦਿਆਂਗੇ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਹਿੱਤਾਂ ਦੇ ਲਈ ਅਸੀਂ ਖੜਾਂਗੇ। ਇਹਨਾਂ ਮੁਹੱਲਿਆਂ ਦੇ ਵਿੱਚੋਂ ਜਿਹੜੀ ਕਿ ਸਰਕਾਰ ਚੱਲੂਗੀ, ਇਹਨਾਂ ਸੱਥਾਂ ਦੇ ਵਿੱਚੋਂ ਜਿਹੜੀ ਸਰਕਾਰ ਚੱਲੂਗੀ। ਕੋਈ ਬਦਲਾਵ ਨਹੀਂ ਆਇਆ ਜੀ। ਦੇਖੋ ਤੁਸੀਂ ਵੀ ਦੇਖਦੇ ਹੋਗੇ, ਅਸੀਂ ਵੀ ਦੇ ਦੇਂਗੇ, ਮੀਡੀਆ ਨੂੰ ਸਭ ਨੂੰ ਪਤਾ ਗਾ। ਜੇ ਬਦਲਾਵ ਦੀ ਗੱਲ ਆਪਾਂ ਲੈ ਕੇ, ਤਾਂ ਬਦਲਾਵ ਆਇਆ ਕਿਸ 'ਚ ਆਇਆਗਾ? ਨਸ਼ਾ ਵੱਧ ਗਿਆ ਗਾ। ਅੱਜ ਹਰ ਇੱਕ ਘਰ ਦੇ ਵਿੱਚ ਹਰ ਇੱਕ ਜਵਾਕ ਜਿਹੜਾ ਨਸ਼ਿਆਂ ਦੇ ਨਾਲ ਧੁੱਤ ਰਹਿਣ ਲੱਗ ਗਿਆ ਗਾ, ਮਾਂ ਪਿਓ ਨੂੰ ਕੁੱਟਣ ਲੱਗ ਗਿਆ ਗਾ। ਇਹ ਬਦਲਾਵ ਆਇਆ ਗਾ। ਮੈਨੂੰ ਕੋਈ ਦਿੰਦਾ ਨਹੀਂ ਕੋਈ ਬਦਲਾਵ, ਮੈਨੂੰ ਦੱਸੋ ਕਿਹੜਾ ਬਦਲਾਵ ਆਇਆ ਗਾ? 0 ਬਿੱਲ ਕਹਿੰਦੇ ਹੈਗੇ, ਸਾਨੂੰ ਤਾਂ ਗਰੀਬਾਂ ਨੂੰ ਉਹੀ ਬਿੱਲ ਨਹੀਂ ਆਉਂਦੇ ਸੀਗੇ। ਸਾਡਾ ਕੀ ਬਿੱਲ ਉਹ ਕਰਨਗੇ? ਉਹ ਅਸੀਂ ਤਾਂ ਸਾਡੇ ਕੋਲ ਇੱਕ ਪੱਖਾ, ਇੱਕ ਲਾਈਟ ਆ ਸਾਡੇ ਕੋਲ, ਅਸੀਂ ਕਿਹੜੇ ਕੋਈ ਏਸੀਆਂ 'ਚ ਪੈਂਦੇ ਹੈਗੇ। ਏਸੀ ਵਾਲਿਆਂ ਨੂੰ ਹੀ ਲਾਈਟਾਂ ਦੇ ਮਤਲਬ ਬਿੱਲ ਆਉਣਗੇ, ਸਾਨੂੰ ਤਾਂ ਬਿੱਲ ਆਉਂਦੇ ਵੀ ਨਹੀਂ ਹੈਗੇ। ਸਾਡੇ ਕੀ ਬਿੱਲ ਮਾਫ ਕਰਨਗੇ ਉਹ? ਕੋਈ ਵੱਡੇ ਘਰ ਤੁਹਾਡੇ ਨਾਲ ਆ ਕੇ ਸਪੋਰਟ ਤੇ ਖੜੇ ਹੋਏ, ਜਾਂ ਕੋਈ ਸਮਾਜ ਸੇਵੀ ਆ ਕੇ ਖੜਾ ਹੋਵੇ, ਜਾਂ ਕੋਈ ਲੀਡਰ ਵਿਰੋਧੀ ਧਿਰ ਦਾ ਆ ਕੇ ਖੜਾ ਹੋਵੇ, ਜਾਂ ਕੋਈ ਮੌਜੂਦਾ ਸਰਕਾਰ ਦਾ ਆ ਕੇ ਖੜਾ ਹੋਵੇ? 13 ਦਿਨ ਹੋ ਗਿਆ ਤੁਸੀਂ ਕਹਿੰਦੇ ਸਾਨੂੰ ਬੈਠਿਆਂ ਨੂੰ। 13 ਦਿਨਾਂ ਦੇ ਵਿੱਚ ਸਾਡੇ ਕੋਲੇ ਦੇਖੋ ਜੀ, ਅਕਾਲੀ ਦਲ ਤੋਂ ਵੀ ਪ੍ਰਧਾਨ ਆਏ ਹੈਗੇ, BJP ਤੋਂ ਵੀ ਆਏ ਆ, ਪਰ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਪਹੁੰਚਿਆ ਗਾ।
ਬਕਾਇਦਾ ਅਸੀਂ ਸਾਰੇ ਇਕੱਠੇ ਹੋ ਕੇ ਬਕਾਇਦਾ ਐਪਲੀਕੇਸ਼ਨ ਲੈ ਕੇ ਅੱਜ ਜਦੋਂ ਇਹ ਧਰਨਾ ਲਾਇਆ ਨਹੀਂ ਸੀ ਨਾ, ਉਸ ਤੋਂ 2-3 ਦਿਨ ਮਤਲਬ 9-10 ਤਰੀਕ ਦੀ ਗੱਲ ਹੈ, 9 ਤਰੀਕ 8-9 ਤਰੀਕ ਦੀ ਗੱਲ ਹੈ। ਅਸੀਂ ਇਕੱਠੇ ਹੋ ਕੇ ਸਾਰੇ ਗਏ, ਜਦੋਂ ਸਾਨੂੰ ਪਤਾ ਲੱਗ ਗਿਆ ਸੀ ਨਾ ਵੀ ਘਰਾਂ ਦੇ ਵਿੱਚ ਫਾਰਮ ਭਰਨ ਵਾਸਤੇ ਪੁੱਡਾ ਜੀ ਆ ਰਹੇ ਨੇ ਸਾਰੇ, ਉਹਨੇ ਆਫਿਸਰ ਆਇਆ, ਡੀਸੀ ਸਾਹਿਬ ਆਏ ਸੀਗੇ, ਤੇ ਅਸੀਂ ਸਾਰੇ ਜਿੰਨੇ ਵੀ ਮਤਲਬ ਕਿ ਮਹੱਲਾ ਨਿਵਾਸੀ ਇਕੱਠੇ ਹੋ ਕੇ ਟਰਾਲੀਆਂ ਟਰੈਕਟਰ ਭਰ ਕੇ ਆਮ ਆਦਮੀ ਪਾਰਟੀ ਜਗਰੂਪ ਗਿੱਲ ਕੋਲ ਬਕਾਇਦਾ ਸੀਗੇ। ਅਸੀਂ ਐਪਲੀਕੇਸ਼ਨ ਦਿੱਤੀ, ਸਾਰਿਆਂ ਨੇ ਫੋਟੋ ਕੀਤੀ, ਮੈਂ ਮੋਬਾਈਲ ਦੇ ਵਿੱਚ ਫੋਟੋ ਵੀ ਦਿਖਾ ਦੇਣਾ ਬਕਾਇਦਾ ਸਾਡੀ, ਔਰ ਸਾਡੀ ਅਖਬਾਰ ਦੇ ਵਿੱਚ ਖਬਰ ਵੀ ਲੱਗੀ ਹੋਈ ਹੈਗੀ। ਅਸੀਂ ਉਹਨਾਂ ਨੂੰ ਬਕਾਇਦਾ ਇਹ ਗੱਲ ਕਿ ਸਰ ਸਾਡੀ ਬੇਨਤੀ ਸੁਣ ਲਓ ਜੀ, ਤੁਹਾਨੂੰ ਅਸੀਂ ਬਦਲਾਵ ਲੈ ਕੇ ਆਂਦਾਗਾ, ਤੁਸੀਂ ਸਾਡਾ ਬਦਲਾਵ ਦਾ ਕੁਝ ਤਾਂ ਸਾਨੂੰ ਇਹਦਾ ਮੁੱਲ ਵਧੀਆ ਪਾਓ। ਉਹਨਾਂ ਨੇ ਸਾਨੂੰ ਕੀ ਮੁੱਲ ਪਾਇਆਗਾ, ਸਾਡੇ ਹੀ ਘਰਾਂ ਨੂੰ ਸਾਨੂੰ ਉਜਾੜਨ ਦੇ ਹੋਏ ਪਏ ਹੈਗੇ। ਉਸ ਪਾਸੇ ਕਹਿੰਦੇ ਝੁੱਗੀਆਂ ਸਟਾਰਟ ਹੋ ਗਈਆਂ, ਉਹਨਾਂ ਨੇ ਇਹ ਨਹੀਂ ਦੇਖਿਆ ਹੈਗਾ ਵੀ ਵਿੱਚ ਲੋਕਾਂ ਨੇ ਪੱਕੇ ਮਕਾਨ ਪਾਏ ਹੋਇਆ। ਅਸੀਂ ਬਹੁਤ ਵਧੀਆ ਤਰੀਕੇ ਨਾਲ ਰਹਿ ਰਹੇ ਹਾਂ, ਕਿਸੇ ਨੂੰ ਦੁੱਖ ਨਹੀਂ, ਕਿਸੇ ਨੂੰ ਤਕਲੀਫ ਨਹੀਂ, ਅਸੀਂ ਕਿਸੇ ਨੂੰ ਗਲਤ ਨਹੀਂ ਬੋਲਦੇ ਹੈਗੇ, ਠੀਕ ਹੈ ਨਾ। ਅਸੀਂ ਤਾਂ ਇਹ ਗੱਲ ਕਹਿੰਦੇ ਵੀ ਦੇਖੋ ਜੀ, ਜੀਓ ਔਰ ਜੀਨੇ ਦੋ, ਸਾਡਾ ਤਾਂ ਬਸ ਇਹੀ ਨਾਰਾ ਹੈਗਾ, ਮੇਨ ਚੀਜ਼ ਹੈਗੀ। ਅਸੀਂ ਤਾਂ ਸਰਕਾਰ ਮੂਹਰੇ ਵੀ ਇਹੀ ਬੇਨਤੀ ਕਰਦੇ ਜੀ, ਅਸੀਂ ਜਿੱਥੇ ਬੈਠੇ ਸਾਨੂੰ ਉੱਥੇ ਬੈਠੇ ਰਹਿਣ ਦਿਓ, ਅਸੀਂ ਤੁਹਾਡੇ ਤੋਂ ਕੁਝ ਵੀ ਨਹੀਂ ਮੰਗਦੇ। ਸਾਨੂੰ ਤਾਂ ਆਟਾ ਦਾਲ ਸਕੀਮ ਸਾਡੀ ਬੰਦ ਕਰਤੀ, ਉਹ ਵੀ ਤੁਸੀਂ ਬੰਦ ਕਰ ਦਿਓ, ਸਾਨੂੰ ਕੋਈ ਲੋੜ ਨਹੀਂ। ਸਾਡੇ ਜਵਾਕ ਕਮਾ ਕੇ ਖਾ ਲੈਣਗੇ, ਸਾਡੀਆਂ ਭੈਣਾਂ ਘਰਾਂ 'ਚ ਕੰਮ ਕਰਕੇ ਜਾਂਦੀਆਂ ਹੈਗੀਆਂ, ਸਾਡੀਆਂ ਮਾਵਾਂ ਘਰਾਂ 'ਚ ਕੰਮ ਕਰਦੀਆਂ। ਅਸੀਂ ਕੋਈ ਜੱਦੀ ਪੁਸਤੂ, ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ, ਸਾਡਾ ਆਹੀ ਘਰ ਆ, ਆਹੀ ਸਾਡਾ ਰਹਿਣ ਬਸੇਰਾ ਹੈਗਾ, ਇਹੀ ਸਾਡਾ ਬਸ। ਸਾਨੂੰ ਚਾਹੇ ਛੱਤ ਪਾਉਣ ਨੂੰ ਸਾਨੂੰ 1 ਰੁਪਈਆ ਤੋਂ, ਪਰ ਸਾਨੂੰ ਜਾੜੋ ਨਾ। ਬਿਲਕੁਲ। ਤਾਂ ਅਸੀਂ ਗੱਲਬਾਤ ਹੈ ਜਿਹੜੀ ਉਹ ਇੱਥੇ ਲੋਕਾਂ ਦੇ ਨਾਲ ਕਰ ਰਹੇ ਹਾਂ, ਤਾਂ ਇਹ ਇੱਕ ਤਸਵੀਰ ਵਾਕਈ ਜਿਹੜੀ ਕਿ ਪੰਜਾਬ ਦੀ ਆ, ਪੰਜਾਬ ਦੇ ਹਾਲਾਤਾਂ ਦੀ ਤਸਵੀਰ ਆ, ਜਿਹੜੀ ਕਿ ਸਟੂਡੀਓ ਦੇ ਵਿੱਚ ਬੈਠ ਕੇ ਨਹੀਂ ਦਿਖਾਈ ਜਾਂਦੀ, ਪਰ ਗਰਾਊਂਡ ਲੈਵਲ ਤੋਂ ਜਿਹੜੀ ਤਸਵੀਰ ਆ ਉਹ ਦਿਖਾਈ ਜਾਂਦੀ ਆ। ਪੱਤਰਕਾਰ ਵੀ ਉਹੀ ਹੁੰਦਾ ਜਿਹੜਾ ਕਿ ਆਮ ਲੋਕਾਂ ਦੀ ਗੱਲ ਸੁਣੇ। ਕਿਹੜੀ ਕਲਾਸ 'ਚ ਪੜ੍ਹਦਾ ਤੂੰ? 8th ਜੀ। 8th? ਹਾਂਜੀ। ਕਿੰਨਾ ਦਿਨ ਹੋ ਗਏ ਸਕੂਲ ਗਏ ਨੂੰ? ਵਾਵਾ ਟਾਈਮ ਜਾਂਦੇ ਗਿਆ ਨੇ। ਨਹੀਂ ਸਕੂਲ? ਗਿਆ ਸੀਗਾ ਜੀ। ਗਿਆ ਸੀ? ਹਾਂਜੀ, ਰੋਜ਼ ਜਾਂਦੇ। 2-3 ਦਿਨ ਹੋ ਗਏ? ਹਾਂਜੀ। ਫਿਰ ਹੁਣ ਕਿਉਂ ਨਹੀਂ ਗਿਆ? ਕੀ ਕਾਰਨ ਕੀ ਆ? ਇੱਥੇ ਧਰਨੇ ਤੇ ਹੁੰਨਾ ਲਗਾਤਾਰ? ਹਾਂਜੀ, ਧਰਨੇ ਜੀ ਹੁੰਦਾ ਜੀ, ਵੀ ਪੁੱਡਾ ਵਾਲੇ ਸਾਡੇ ਘਰ ਢਾ ਰਹੇ ਆ ਜੀ, ਤੇ ਜਦੋਂ ਘਰੇ ਰੋਟੀ ਦਾ ਟਾਈਮ ਹੁੰਦਾ, ਗੱਲ ਚੱਲਦੀ ਆ, ਚੁੱਲ੍ਹੇ ਤੇ ਬੈਠ ਕੇ ਮੰਮੀ ਡੈਡੀ ਗੱਲ ਕਰਦੇ ਹੋਣੇ ਆ, ਉਦੋਂ ਫਿਰ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਨੇ? ਤੁਹਾਨੂੰ ਪੁੱਛਦੇ ਹੋਣੇ ਆ ਵੀ ਘਰ ਢਾਹ ਦੇਣੇ ਆ, ਜਾਂ ਤੁਸੀਂ ਪੁੱਛਦੇ ਹੋਣੇ ਉਹਨਾਂ ਨੂੰ ਵੀ ਘਰ ਢਾਹ ਦੇਣੇ ਆ, ਹੁਣ ਫਿਰ ਕਿੱਥੇ ਰਹਾਂਗੇ? ਹਾਂਜੀ, ਉਹ ਕਹਿੰਦੇ ਆ ਵੀ ਸਰਕਾਰ ਕਹਿ ਰਹੀ ਹੈ ਵੀ ਤੁਹਾਨੂੰ ਅਸੀਂ ਫਲੈਟ ਬਣਾ ਕੇ ਦੇਵਾਂਗੇ, ਅਸੀਂ ਫਲੈਟ ਨਹੀਂ ਲੈਣਾ ਚਾਹੁੰਦੀ, ਤੇ ਅਸੀਂ ਇੱਥੇ ਪੱਕਾ ਰਹਿਣਾ ਚਾਹੁੰਦੇ ਜੀ, ਸਾਡਾ ਜਨਮ ਵੀ ਇੱਥੋਂ ਦਾ ਹੀ ਹੈ ਜੀ, ਇੱਥੇ ਰਹਿਣਾ ਚਾਹੁੰਦੇ ਜੀ। ਇਹ ਤਸਵੀਰ ਆ ਜਗਰੂਪ ਗਿੱਲ ਨੂੰ ਮਿਲ ਕੇ ਆਏ ਆ ਬਕਾਇਦਾ, ਜਗਰੂਪ ਗਿੱਲ ਨੂੰ ਮਿਲ ਕੇ ਆਏ। ਇਹ ਤਸਵੀਰ ਜਿਹੜੀ ਕਿ ਮਿਲ ਕੇ ਆਏ ਸੀ। ਸੁੱਖੀ ਇਹ ਤਸਵੀਰ ਦਿਖਾ ਦੇ ਇੱਕ ਵਾਰ, ਫੋਨ ਦੇ ਵਿੱਚ ਆ, ਬਾਈ ਹੋਰੇ ਕਹਿ ਰਹੇ ਨੇ, ਪਰ ਅਸੀਂ ਇੱਧਰ ਗੱਲਬਾਤ ਆ ਜਿਹੜੀ ਹਰ ਇੱਕ ਦੇ ਨਾਲ ਕਰਾਂਗੇ ਇੱਥੇ, ਕਿਉਂਕਿ ਜ਼ਰੂਰੀ ਆ ਜਿਹੜੀ ਕਿ ਗੱਲ ਕਰਨੀ। ਮਾਤਾ ਕਿੰਨੀ ਕੁ ਉਮਰ ਹੋ ਗਈ? ਹੋਊਗੀ ਜੀ 50-60 ਤੋਂ ਉੱਤੇ। ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਨੂੰ? ਸਾਨੂੰ 50-60 ਸਾਲ ਇੱਥੇ ਰਹਿੰਦਿਆਂ ਨੂੰ ਹੋ ਗਏ ਜੀ। ਅਸੀਂ ਜਨਮ ਵੀ ਸਾਡੇ ਇੱਥੋਂ ਦੇ ਹੀ ਆ, ਤੇ ਇੱਥੇ ਜਦੋਂ ਅਸੀਂ ਇੱਥੇ ਆ ਕੇ ਰਹਿਣ ਲੱਗੇ ਆ, ਸਾਡੀ ਜਿੰਨੇ ਗਰੀਬ ਜਨਤਾ ਸਾਰੇ ਇੱਥੇ, ਕੋਈ ਤਗੜਾ ਘਰ ਕੋਈ ਵੀ ਨਹੀਂਗਾ, ਦਿਹਾੜੀ ਮਜ਼ਦੂਰੀ ਬਠਿੰਡੇ 'ਚ ਕਰਨ ਆਉਂਦੇ ਸੀ, ਤੇ ਇੱਥੇ 30-35 ਫੁੱਟ ਖੱਡੇ ਸੀ, ਨਾਲ ਪੋਲੀਆਂ ਸੀ, ਕਿੱਕਰਾਂ ਸੀ। ਜਦੋਂ ਵੀ ਇਹਨਾਂ ਨੇ ਜਿੰਨੇ ਬਠਿੰਡੇ ਦੇ ਵਿੱਚ ਭਰਤ ਪਾਈ ਆ, ਕੋਠੀਆਂ ਬਣੀਆਂ, ਇਸ ਜਗ੍ਹਾ ਤੋਂ ਭਰਤ ਪਾਈ ਆ ਬਠਿੰਡੇ 'ਚ, ਤੇ ਅਸੀਂ ਥੋੜਾ ਢਾਲ ਛੋਟੀਆਂ ਕੋਰੜੀਆਂ ਬਣਾ ਕੇ ਵੀ ਅਸੀਂ ਇੱਥੋਂ ਤੱਕ ਪਹੁੰਚ ਗਏ। ਹੁਣ ਤੀਸਰੀ ਮੰਜ਼ਿਲ ਸਾਡੀ ਆ। ਇਦੋਂ ਪਹਿਲਾਂ 2 ਮਕਾਮ ਪਾ ਕੇ ਥੱਲੇ ਨੱਪੇ ਗਏ, ਤੇ ਹੁਣ ਅਸੀਂ ਤੀਜੀ ਮੰਜ਼ਿਲ ਤੇ ਖੜੇ ਆ। ਜਦੋਂ ਅਸੀਂ ਇੰਨਾ ਕੁਝ ਕਰ ਚੁੱਕੇ ਆ, ਸਸਤੇ ਭਾਅ ਦੀ ਜਗ੍ਹਾ ਸੀ, ਉਦੋਂ ਸਰਕਾਰ ਕਿੱਥੇ ਗਈ ਸੀ? ਜਦੋਂ 2 ਰੁਪਏ ਗਜ ਨੂੰ, 4 ਰੁਪਏ ਗਜ ਨੂੰ ਹਜੂਰਾ ਕੁਬਰਾ ਕਰਨੌਲੀ ਇਹ ਬਸਤੀ ਜਿਵੇਂ ਧਰਤੀ ਵਿਕੀ ਆ, ਉਦੋਂ ਕਿੱਧਰ ਗਈ ਸੀ ਸਰਕਾਰ? ਉਦੋਂ ਇਹ ਸਰਕਾਰ ਨੂੰ ਪਤਾ ਨਹੀਂ ਸੀ। ਵੋਟਾਂ ਉਦੋਂ ਵੀ ਸੀ ਪੈਂਦੀਆਂ, ਤੇ ਵੋਟਾਂ ਹੁਣ ਵੀ ਪੈਂਦੀਆਂ। ਜਦੋਂ ਸਰਕਾਰ ਨੇ ਸਾਥੋਂ ਖੋਣਾ ਸੀ ਉਦੋਂ ਖੋਂਦੇ। ਹੁਣ ਸਾਡੇ ਆਧਾਰ ਕਾਰਡ ਬਣੇ ਆ, ਮੀਟਰ ਲੱਗੇ ਆ, ਵੋਟਾਂ ਬਣੀਆਂ, ਸਾਡੇ ਵਾਟਰ ਸਪਲਾਈ ਗਈ ਆ, ਨਾਲੀਆਂ ਪੱਕੀਆਂ ਕੀਤੀਆਂ ਹੋਈਆਂ, ਇਕੱਲੇ ਸੀਵਰ ਦੀ ਲੋੜ ਸੀ। ਤੇ ਇਹ ਨਵੀਂ ਸਰਕਾਰ ਨੇ ਸਾਨੂੰ ਆ ਕੇ ਨਜਾਇਜ਼ ਤੰਗ ਕੀਤਾ। ਪਹਿਲਾਂ ਅਕਾਲੀ ਆਉਂਦੇ ਸੀ, ਸਾਨੂੰ ਕੋਈ ਨਾ ਕੋਈ ਚੀਜ਼ ਦੇ ਜਾਂਦੇ ਸੀ। ਚੰਗੇ ਸੀ ਅਕਾਲੀ, ਚੰਗੇ ਸੀ ਬਾਦਲ ਕੇ, ਚੰਗੇ ਸੀ ਦੋਨੇ ਤਰ੍ਹਾਂ ਹੀ ਸੀ। ਸਾਨੂੰ ਕਾਂਗਰਸ ਵੀ ਗੱਲ ਨਾਲ ਲਾ ਲੈਂਦੀ ਸੀ, ਜੇ ਅਕਾਲੀ ਝਿੜਕਦੇ ਸੀ ਤਾਂ ਕਾਂਗਰਸ ਗੱਲ ਨਾਲ ਲਾਉਂਦੀ ਸੀ, ਜੇ ਕਾਂਗਰਸ ਨੇ ਝਿੜਕਦਾ ਤਾਂ ਅਕਾਲੀ ਲਾਉਂਦੇ ਸੀ। ਇਹ ਦੋਵੇਂ ਸਰਕਾਰਾਂ ਨੇ ਸਾਨੂੰ ਸਹੂਲਤਾਂ ਦਿੱਤੀਆਂ ਹੋਈਆਂ, ਤੇ ਪਰ ਇਹ ਸਰਕਾਰ ਨੇ ਤਾਂ ਜਮਾ ਸਾਡੇ ਪੱਠੀ ਵਾਹਤੇ। ਇਹ ਜਿਹੜੀ ਰਾਜਾ ਹੁੰਦਾ, ਰਾਜੇ ਦੇ ਨਾਲ ਪਰਜਾ ਵਸਦੀ ਆ। ਜਦੋਂ ਰਾਜਾ ਬਣ ਕੇ ਪਰਜਾ ਨੂੰ ਭੰਨਣ ਲੱਗ ਜੇ, ਤੇ ਉੱਥੇ ਕੋਈ ਰਾਜਧਾਨੀ ਨਹੀਂ ਹੁੰਦੀ।
ਸਾਡੇ ਭਾ ਦਾ ਇਹ ਕੰਗਾਲ ਆ, ਇਹ ਰਾਜਧਾਨੀ ਨਹੀਂ, ਸਾਡੇ ਭਾ ਦਾ ਚੰਡਾਲ ਆ। ਸਾਡਾ ਨਾ ਤਾਂ ਅੱਜ ਅਸੀਂ ਜਗ੍ਹਾ ਛੱਡ ਗਏ, ਨਾ ਕੱਲ ਛੱਡ ਗਏ, ਸਾਡੇ ਪੁੱਤ ਪੋਤਰੇ ਤੱਕ ਅਸੀਂ ਮਰ ਜਾਾਂਗੇ, ਪਰ ਇਹਦਾ ਕਬਜ਼ਾ ਨਹੀਂ ਛੱਡਾਂਗੇ। ਇਹ ਤਸਵੀਰ ਤੁਸੀਂ ਕਹਿ ਰਹੇ ਹੋ ਕਿਸੇ ਨੂੰ ਵੋਟ ਨਹੀਂ ਦੇਣੀ, ਕਿੰਨੇ ਕਾ ਕੇ ਵੋਟਾਂ ਮੰਗਣ ਆਉਂਦੇ ਹੋਣੇ ਇੱਥੇ ਵੋਟਾਂ ਮੰਗਣ? ਵੋਟ ਮੰਗਣ ਤਾਂ ਆਉਂਦੇ ਹੀ ਆ, ਫਿਰ ਵੋਟ ਮੰਗਦੇ ਹੀ ਆ ਕੇ, ਤੇ ਵੋਟ ਦਿੰਨੇ ਵੀ ਆ ਵੀ ਨਹੀਂ ਵੀ ਅਸੀਂ ਵੋਟ ਨਹੀਂ ਦਿੰਦੇ, ਸਾਰਿਆਂ ਨੂੰ ਵੋਟ ਵੀ ਦਿੰਨੇ ਅਸੀਂ। ਫਿਰ ਅਸੀਂ ਹੁਣ ਵੋਟ ਨਹੀਂ ਦੇਣੀ, ਜੇ ਸਾਡੇ ਤਾਂ ਘਰ ਨਹੀਂ ਪੱਕੇ ਹੁੰਦੇ ਅਸੀਂ ਉਹਨੇ ਤੱਕ ਵੋਟ ਨਹੀਂ ਦੇਣੀ ਕਿਸੇ ਨੂੰ ਵੀ, ਚਾਹੇ ਕੋਈ ਵੀ ਆਵੇ। ਇੰਨੀ ਗੱਲ ਆ ਸਾਡੀ ਬਸ। ਹਾਂ, ਸਾਡੇ ਘਰ ਪੱਕੇ ਆ। ਸਾਨੂੰ ਮਾਰ ਤਾਂ ਦੇਣਗੇ, ਰਹਾਂਗੇ ਤਾਂ ਜਿਉਂਦੇ ਹੀ ਅਸੀਂ ਦੁਨੀਆ ਤੇ ਰਹਾਂਗੇ, ਪਰ ਵੋਟ ਅਸੀਂ ਕਿਸੇ ਨੂੰ ਦੇਣੇ ਨਹੀਂ ਦਿੰਦੇਗੇ। ਜੇ ਜਿਹੜਾ ਸਾਡਾ ਘਰ ਪੱਕਾ ਕਰੂ ਉਹਨੂੰ ਵੋਟ ਦੇਵਾਂਗੇ। 5-5 ਲੱਖ ਰੁਪਏ ਲਾਇਆ, 4-4 ਲੱਖ। ਨਾਲੇ ਕਹਿੰਦੇ ਕਿ ਭਗਵੰਤ ਮਾਨ ਤਾਂ ਇੱਕ ਮਾਸਟਰ ਦਾ ਮੁੰਡਾ ਆਮ ਘਰ ਚੋਂ ਉੱਠਿਆ, ਕਹਿੰਦੇ ਉਹ ਤਾਂ ਆਮ ਲੋਕਾਂ ਦੀ ਗੱਲ ਕਰਦਾ। ਤੁਹਾਡੇ ਨਾਲ ਗੱਲਬਾਤ ਹੋਈ ਜਾਂ ਉਹਨੂੰ ਮਿਲਣ ਦੀ? ਸ਼ਕਲ ਵੀ ਨਹੀਂ ਵੇਖੀ ਵੀ ਕਿੱਥੇ ਭਗਵੰਤ ਮਾਨ ਰਹਿੰਦਾ, ਇੱਥੇ ਆਇਆ ਹੀ ਨਹੀਂ ਉਹ। ਵੋਟਾਂ ਜ਼ਰੂਰ ਲੈ ਗਿਆ, ਮੂਰਲਿਆਂ ਨੇ ਪਵਾ ਲਈਆਂ ਵੋਟਾਂ, ਜਿੱਤ ਗਿਆ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਇੱਥੇ ਕਰ ਰਹੇ ਹਾਂ। ਵਾਕਈ ਜਿਹੜਾ ਕਿ ਇਹ ਇੱਕ ਦਰਦ ਆ ਇਹਨਾਂ ਲੋਕਾਂ ਦਾ, ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਮਾਤਾ ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਕਿੰਨੇ ਦਿਨ ਹੋ ਗਏ ਇੱਥੇ ਧਰਨੇ ਤੇ ਬੈਠਣ? 1952 ਦੇ ਵਿੱਚ ਜਨਮ ਹੋਇਆ ਮੇਰਾ। ਉਸ ਤੋਂ ਪਹਿਲਾਂ ਦੇ ਸਾਡੇ ਮਾਪੇ ਇੱਥੇ ਰਹਿੰਦੇ ਸੀ, ਦਾਦਾ ਦਾਦੀ ਇੱਥੇ ਰਹਿੰਦੇ ਸੀ। ਤੁਸੀਂ ਇਹ ਸੋਚ ਲਓ ਵੀ ਕਿੰਨਾ ਟਾਈਮ ਹੋ ਗਿਆ ਹੋਣਾ ਸਾਨੂੰ ਇੱਥੇ ਬੈਠਿਆਂ ਨੂੰ। ਬਹੁਤ ਦੇਰ ਹੋ ਗਈ। ਪਹਿਲਾਂ ਕਿੱਕਰਾਂ ਪਹਾੜੀ ਕਿੱਕਰਾਂ ਹੁੰਦੀਆਂ ਸੀ, ਇਹਨਾਂ ਦੇ ਛੋਟੇ ਛੋਟੇ ਡੰਡੇ ਛਾਂਗ ਕੇ ਅਸੀਂ ਛੱਤਾਂ ਬਣਾਈਆਂ। ਰੋੜੇ ਰੱਪੇ ਚੁੱਕ ਕੇ ਮਾੜੇ ਮੋਟੇ, ਕਦੇ ਕਿ ਕੋਈ ਮਲਬੇ 'ਚੋਂ ਰੋੜਾ ਨਿਕਲ ਆਇਆ, ਕਦੇ ਕਿਤੋਂ ਟਰਾਲੀਆਂ ਸਟਾ ਕੇ ਮਲਬੇ ਦੀਆਂ ਮੁੱਲ ਦੀਆਂ ਟਰਾਲੀਆਂ 50-50 ਰੁਪਏ ਦੀ ਉਹਨਾਂ ਟਾਈਮਾਂ 'ਚ ਟਰਾਲੀ ਦਿੰਦੇ ਸੀ। ਹੁਣ ਤਾਂ 500 ਤੋਂ ਘੱਟ ਨਹੀਂ ਜੀ। ਹਾਂ, ਅਸੀਂ 20-20 25-25 ਫੁੱਟ ਜ਼ਿਆਦਾ ਟੋਏ ਸੀ, ਇਸ ਤੋਂ ਵੀ ਜ਼ਿਆਦਾ ਸੀ ਜਿਹੜੇ ਅਸੀਂ ਰਲ ਕੇ ਭਰੇ। ਫਿਰ ਅਸੀਂ ਜੀ ਪਹਾੜੀ ਕਿੱਕਰਾਂ ਦੇ ਡੰਡੇ ਪਾ ਕੇ ਉੱਤੇ ਅਸੀਂ ਕਦੇ ਚਾਦਰਾਂ ਸੱਟਦੀਆਂ, ਕੱਪੜਿਆਂ ਵਾਲੀਆਂ, ਕਦੇ ਕੋਈ ਚੀਜ਼ ਸੱਟਤੀ, ਕਦੇ ਬਾਲਣ ਚੁੱਕ ਕੇ ਲਿਆਂਦਾ ਬਾਲਣ ਵਾਸਤੇ, ਅਸੀਂ ਉਹ ਛੱਤਾਂ ਉੱਤੇ ਸੱਟ ਦਿੱਤਾ ਵੀ ਛਾਂ ਬਣ ਜੇ ਅਸੀਂ ਬਹਿ ਜਾਾਂਗੇ। ਬਹੁਤ ਹੀ ਜ਼ਿਆਦਾ ਮੁਸੀਬਤਾਂ ਨਾਲ ਅਸੀਂ ਆਹ ਟਾਈਮ ਲਿਆਂਦੇ ਆ ਜੀ। ਹੁਣ ਘਰਾਂ ਦੇ ਵਿੱਚ ਕੰਮ ਕਰਦੀਆਂ ਬੇਟੀਆਂ ਲੱਗੀਆਂ, ਸਾਡੀਆਂ ਨੂੰਹਾਂ ਲੱਗੀਆਂ, ਘਰਾਂ ਦੇ ਵਿੱਚ ਕੰਮ ਕਰਦੀਆਂ। ਕੋਈ 2000 ਲੈ ਰਹੀ ਆ, ਕੋਈ 4000 ਲੈ ਰਹੀ ਆ, ਕੋਈ 500 ਤੇ ਲੱਗੀ ਆ। ਇਸ ਤਰ੍ਹਾਂ ਸਾਰੀਆਂ ਘਰ ਕਰਕੇ ਇਕੱਠੇ ਪੈਸੇ ਉਥੋਂ ਕੁਛ ਤਾਂ ਕੰਮ ਵਾਲਿਆਂ ਤੋਂ ਲੈ ਕੰਮ ਦੀ ਥਾਂ ਤੇ ਵੀ ਤੁਹਾਡੇ ਉਤਾਰਾਂਗੇ, ਤੇ ਕੁਛ ਪੈਸੇ ਜੀ ਅਸੀਂ ਕਰਜ਼ੇ ਚੱਕੇ ਕੁੜੀਆਂ ਨੇ, ਜਿਹੜਾ ਲੋਨ ਲੋਨ ਚੱਕ ਕੇ ਅਸੀਂ ਹੁਣ ਆਪਦੇ ਪੱਕੇ ਮਕਾਨ ਮਤਲਬ ਬਣਾਏ ਆ। ਸਾਡੇ ਅਜੇ ਟੀਪ ਟਪੱਲਾ ਨਹੀਂ ਹੋਇਆ, ਬਨੇਰੇ ਨਹੀਂ ਵੱਜੇ ਗਏ। ਮਤਲਬ ਕਈਆਂ ਘਰਾਂ ਦੇ ਸਾਡੇ ਲੈਟਰ ਵੀ ਪੈ ਗਏ। ਮਤਲਬ ਜਿਹਨੇ ਕਮਾਈ ਦੇ ਸਾਧਨ ਆ, ਕਿਸੇ ਦਾ ਘਰ ਗਰੀਬ ਆ, ਕਿਸੇ ਦਾ ਉਦੋਂ ਵੀ ਚੰਗਾ, ਕਿਸੇ ਦਾ ਉਦੋਂ ਵੀ ਮਾੜਾ, ਇਸ ਤਰ੍ਹਾਂ ਦੇ ਹਿਸਾਬ ਆ ਜੀ। ਬਸ ਇਸ ਹਿਸਾਬ ਨਾਲ ਅਸੀਂ ਮਸਾਂ ਹੁਣ ਬਹਿਣ ਜੋਗੇ ਹੋਏ, ਬੇਫਿਕਰੇ ਹੋਏ ਆ। ਕਾਂਗਰਸ ਸਰਕਾਰ ਆਈ ਆ, ਉਹਨੇ ਸਾਨੂੰ ਗਲੀਆਂ ਪੱਕੀਆਂ ਬਣਾ ਦਿੱਤੀਆਂ, ਇੱਟਾਂ ਖੜਵੰਜੇ ਲਵਾਤੇ, ਬਿਜਲੀ ਆ ਗਈ। ਬਾਦਲ ਸਰਕਾਰ ਆਈ ਸੀ, ਸਾਨੂੰ ਉਦੋਂ ਪਾਣੀ ਦੀ ਸਹੂਲਤ ਵੀ ਦੇ ਗਈ ਸੀਗੀ, ਸਾਡੀ ਪੈਨਸ਼ਨ ਵੀ ਥੋੜ੍ਹੀ ਜਿਹੀ ਵਧਾ ਗਈ ਸੀ, ਆਟਾ ਦਾਲ ਵੀ ਸਾਨੂੰ ਮਿਲਦਾ ਸੀ, ਕਣਕ ਦਾਲ। ਤੇ ਜੀ ਹੁਣ ਇਹ ਸਰਕਾਰ ਨੇ ਆ ਕੇ ਤਾਂ ਸਾਡੇ ਵਾਕਈ ਝਾੜੂ ਫੇਰ ਦਿੱਤਾ। ਆ ਜਿਹੜੇ ਹੁਣ ਇੰਨੇ ਦਿਨਾਂ ਤੋਂ ਸਾਨੂੰ ਦੱਸ ਦਿੱਤਾ, ਜਿੱਦੇ ਉਹ ਪੁੱਡਾਲੇ ਆਏ ਆ ਫਾਰਮ ਭਰ ਕੇ ਲੈ ਕੇ ਗਏ ਸਾਰੇ ਘਰਾਂ 'ਚੋਂ, ਉਹਨਾਂ ਨੂੰ ਇਹ ਕਹਿ ਰਹੇ ਆ ਜੇ ਤੁਸੀਂ ਨਹੀਂ ਭਰੋਗੇ ਤੁਹਾਡੇ ਨਾਲ ਧੱਕਾ ਹੁੰਦਾ। ਧੱਕੇ ਨਾਲ ਫਾਰਮ ਭਰਾ ਕੇ ਲਗਾਏ ਸਾਡੇ। ਜਦੋਂ ਫਾਰਮ ਭਰਾਉਣ ਆਏ ਆ, ਤੁਸੀਂ ਕਹਿ ਰਹੇ ਹੋ ਕਿ ਫਾਰਮ ਭਰਾ ਕੇ ਗਏ ਆ, ਜਦੋਂ ਫਾਰਮ ਭਰਾਉਣ ਆਏ ਆ ਉਦੋਂ ਕੀ ਕਹਿ ਕੇ ਗਏ ਸੀ, ਕੀ ਕਹਿ ਕੇ ਫਾਰਮ ਭਰਾਏ ਗਏ ਸੀ ਤੁਹਾਡੇ ਤੋਂ? ਉਹ ਜੀ ਇਹ ਗੱਲ ਕਹੀ ਸੀ ਵੀ ਤੁਸੀਂ ਫਾਰਮ ਭਰ ਦਿਓ, ਤੁਹਾਨੂੰ ਫਲੈਟ ਬਣਾ ਕੇ ਦਿੱਤੇ ਜਾਣਗੇ। ਤੇ ਜੀ ਨਾ ਹੁਣ ਇਹ ਫਲੈਟਾਂ ਦੀ ਸਾਨੂੰ ਝਾਕ ਹੈ ਨਹੀਂ, ਉਹਨਾਂ ਤੋਂ ਨਹੀਂ ਬਣਾ ਕੇ ਦੇਣੇ। ਸਾਡਾ 1200-1300 ਘਰ ਆ ਜੀ ਇੱਥੇ, ਸਾਨੂੰ ਉਮੀਦ ਆ ਨਹੀਂ। ਹਾਂ, ਉਹਨਾਂ ਨੇ 50 ਗਜ ਦੇ ਵਿੱਚ 54 ਗਜ ਦੇ ਵਿੱਚ ਮਤਲਬ ਸਾਨੂੰ 3 ਘਰ ਵਸਾ ਰਹੇ ਆ ਉਹ। ਤੇ ਦੱਸੋ ਪੰਜਾਬੀ ਲੋਕ ਇਹ ਖੁੱਲੀਆਂ ਹਵਾ ਦੇ ਵਿੱਚ ਰਹਿਣ ਵਾਲੇ, ਇੱਕ ਇਹਦੇ 50 ਗਜ ਜੋਗਾ ਤਾਂ ਸਾਡੇ ਬਾਹਰ ਹੀ ਵਿਹੜਿਆਂ ਦੇ ਵਿੱਚ ਸਮਾਨ ਪਿਆ ਸਾਡਾ। ਕਿੱਥੇ ਬੱਚਿਆਂ ਨੂੰ ਤਾੜਾਂਗੇ, ਕਿੱਥੇ ਆਪ ਬਵਾਂਗੇ, ਕਿੱਥੇ ਅਸੀਂ ਕੀ ਕਰਾਂਗੇ, ਕਿੱਥੇ ਬੱਚੇ ਵਿਆਹ ਕੇ ਲਿਆ ਕੇ ਪਾੜਾਂਗੇ। ਦੱਸੋ ਅਸੀਂ ਇਹ ਮਸਾਂ ਹੀ ਘਰ ਬਣਾਏ ਆਪਦੇ। ਹੁਣ ਬੜੀ ਮੁਸ਼ਕਲਾਂ ਨਾਲ, ਮੁਸੀਬਤਾਂ ਨਾਲ, ਹਜੇ ਸਾਡੇ ਲਾਉਣ ਨਹੀਂ ਬੁੜੀਆਂ ਦੇ ਲੱਥੇ, ਬੜੀ ਮੁਸ਼ਕਲ ਨਾਲ ਅਸੀਂ ਬੱਟ ਸਿਆਪਾਨਾਂ ਦਾ ਕਰਕੇ ਨਾ ਬਹੁਤ ਮੁਸ਼ਕਲ ਨਾਲ ਘਰ ਬਣਾਏ। ਸਾਡੀ ਮਨਜ਼ੂਰੀ ਬੰਨੀ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਲਾਉਣ ਚੱਕ ਕੇ ਸਾਡੇ 8-9 ਲਾਉਣ ਚੱਲਦੇ ਆ, ਜਿਹੜੇ ਅਸੀਂ ਝਾੜੂ ਪੋਚਾ ਲਾ ਕੇ ਪਾਟੇ ਪੁਰਾਣੇ ਕੱਪੜੇ ਪਾ ਕੇ ਕੋਠੀਆਂ ਵਾਲੀਆਂ ਸਾਨੂੰ ਜਿਵੇਂ ਪਾਟੇ ਪੁਰਾਣੇ ਦਿੰਦੀਆਂ ਸੀ ਉਵੇਂ ਪਾ ਕੇ ਝਾੜੂ ਪੋਚਾ ਲਾਉਣੀਆਂ। ਫਿਰ ਅਸੀਂ ਆਪਦੇ ਗੱਟੇ ਸੀਮੈਂਟ ਦਾ ਕੋਈ ਇੱਟਾਂ ਦੇ ਗੱਟੇ ਲਿਆ ਕੇ ਅਸੀਂ ਕਮਰੇ ਪਾਏ ਆ ਜੀ। ਸਾਡੀ
2 ਨੰਬਰ ਦਾ ਧੰਦਾ ਕੋਈ ਨਹੀਂ ਕਰਦਾ। ਅਸੀਂ ਸਾਰੇ ਭੈਣ ਹਾਂ ਬੇਬੇ ਕਰਦੇ ਹਾਂ ਤੁਹਾਡੇ ਨਾਲ ਗੱਲ। ਤਾਂ ਇਹ ਤਸਵੀਰ ਆ ਬਾਕੀ, ਕਿਉਂਕਿ ਕੋਸ਼ਿਸ਼ ਤੁਸੀਂ ਕਹਿ ਰਹੇ ਹੋ ਪਾਟੇ ਕੱਪੜੇ ਲੈ ਤੇ ਕੋਠੀਆਂ ਦੇ ਵਿੱਚ ਕੰਮ ਕਰਿਆ, ਇੱਥੇ ਘਰ ਬਣਾਏ, ਹਾਂਜੀ ਤਰਸ ਨਹੀਂ ਆਇਆ ਕਿਸੇ ਨੂੰ ਜਦੋਂ ਇੱਥੇ ਆ ਕੇ ਤੁਹਾਡੇ ਨਾਲ ਗੱਲਬਾਤ ਕਹਿੰਦੇ ਸੀ ਕਿ ਤੁਹਾਨੂੰ ਫਲੈਟ ਬਣਾ ਦੇਣਗੇ? ਕੋਈ ਨਹੀਂ ਆਇਆ ਜੀ। ਸਾਨੂੰ ਕਹਿੰਦੇ ਸੀ 1000 ਰੁਪਇਆ ਬੀਬੀਆਂ ਨੂੰ ਦੇਵਾਂਗੇ, ਤੁਹਾਨੂੰ ਮਾਲਕੀ ਹੱਕ ਦੇਵਾਂਗੇ। ਨਾ ਤਾਂ ਸਾਨੂੰ ਮਾਲਕੀ ਹੱਕ ਦਿੱਤਾ, ਨਾ ਸਾਨੂੰ 1000 ਰੁਪਇਆ ਪਾਇਆ। ਸਾਡੀਆਂ ਤਾਂ ਆ ਕੇ ਉਹਨਾਂ ਨੇ ਜਮਾ ਜਿਹੜੇ ਕੋਈ ਮਾੜੇ ਮੋੜੇ ਬੱਚਿਆਂ ਨੂੰ ਚੋਕ ਦਿੰਦੇ ਸਾਂ, ਉਹ ਵੀ ਸਾਡਾ ਰੁਜ਼ਗਾਰ ਮਾਰਤਾ। ਜੇ ਅਸੀਂ ਹੁਣ ਕੰਮ ਕਰਨ ਜਾਵਾਂਗੇ ਤਾਂ ਹੀ ਪੈਸੇ ਆਉਣਗੇ। ਜਦੋਂ ਅਸੀਂ ਦਿਹਾੜੀ ਜਿਨ੍ਹਾਂ ਦੇ ਕੰਮ ਕਰਦੇ ਹੋ ਸਾਨੂੰ ਪੈਸੇ ਕਿਉਂ ਦੇਣਗੇ? ਅਗਲੇ ਕਹਿਣਗੇ ਅੱਜ ਇਹਨਾਂ ਦੇ ਘਰ ਢਾਏ ਜਾਣਗੇ, ਅਗਲੇ ਸਾਨੂੰ ਜੋ ਅਸੀਂ 4 ਚੁਫੇਰੇ ਭੁੱਖੇ ਮਰਾਂਗੇ, ਨਾ ਸਾਡੇ ਬੱਚਿਆਂ ਨੇ ਗਾਹ ਲੰਘਣਾ ਨਾ ਅਸੀਂ ਲੰਘਣਾ। ਜਿਹੜੇ ਬੱਚੇ ਪੜ੍ਹਦੇ ਆ ਸਕੂਲ 'ਚ ਉਹ ਵੀ ਸਾਡੇ ਘਰੇ ਬਹਿ ਜਾਣਗੇ। ਬਾਬਾ ਜੀ ਤੁਸੀਂ ਕਿੰਨਾ ਕੁ ਸਮਾਂ ਹੋ ਗਿਆ ਇੱਥੇ ਰਹਿੰਦੇ ਨੂੰ? ਇਹ ਸਾਨੂੰ ਘੱਟ ਤੋਂ ਘੱਟ 50 ਸਾਲਾਂ ਨੂੰ ਹੋ ਗਿਆ ਜੀ। 50 ਸਾਲਾਂ ਨੂੰ ਹੋ ਗਿਆ। ਇਹ ਇੰਨੀ ਜਗ੍ਹਾ ਜਿੱਥੇ ਆਪਾਂ ਖੜੇ ਆ, ਇਹ ਇੰਨੀ ਡੂੰਘੀ ਜਗ੍ਹਾ ਸੀ ਜੇ ਸਾਡੇ 2 ਮਕਾਨ ਥੱਲੇ ਦੱਬੇ ਗਏ। ਹੁਣ ਤੀਜੀ ਵਾਰ ਮਕਾਨ ਪਾਏ ਹੋਏ ਆ, ਤੀਜੀ ਵਾਰ ਮਕਾਨ ਪਾਏ ਹੋਏ ਆ। ਕਿਸੇ ਨੇ ਲੋਨ ਚੱਕ ਕੇ ਪਾਏ, ਵਿਚਾਰੇ ਨੇ ਕਿਨੇ ਦਿਹਾੜੀ ਧੱਪਾ ਕਰਕੇ ਮਸਾਂ ਮਜਬੂਰੀਆਂ ਨਾਲ ਇੰਨੀਆਂ ਭਰਤਾਂ ਪਾ ਕੇ ਬਣਾਏ ਆ। ਇਹ ਬਹੁਤ ਹੀ ਮਕਾਨ ਅਸੀਂ ਯਤਨ ਲਾ ਕੇ ਪਾਇਆ। ਅੱਗੇ ਵੀ ਸਾਰੀ ਇੱਕ ਵਾਰੀ ਬਸਤੀ ਸਾਡੀ ਢਾਹਤੀ ਸੀ ਸਾਰੀ, ਮੁੜ ਕੇ ਫੇਰ ਅਸੀਂ ਦੁਬਾਰੇ ਉੱਥੇ ਮਕਾਨ ਪਾ ਲਏ। ਹੁਣ ਫੇਰ ਦੁਬਾਰੇ ਤੀਜੀ ਵਾਰ ਹਮਲਾ ਕਰੀ ਜਾਂਦੇ ਆ ਇਹ। ਹਾਂ ਹੁਣ ਅਸੀਂ ਕੀ ਕਰ ਸਕੀਏ? ਹੁਣ ਤਾਂ ਹੀ ਬੈਠੇ ਆ ਤੇ ਵੀ ਸਾਡਾ ਕੋਈ ਹੱਲ ਹੋ ਜੇ, ਕੋਈ ਸਤਿਗੁਰੂ ਕਰਦੇ ਵਾਹਿਗੁਰੂ। ਤਾਂ ਕਰਕੇ ਅਸੀਂ ਬਹੁਤ ਯਤਨ ਲਾ ਕੇ ਪਾਇਆ ਸਾਰੀਆਂ ਭਰਤਾਂ। ਅੱਜ ਜਿੱਥੇ ਆਪਾਂ ਬੈਠੇ ਆ ਇਦੋਂ 20 ਫੁੱਟ ਥੱਲੇ ਸੀ ਇਹ ਧਰਤੀ, ਤੇ ਤੀਜੇ ਮੰਜ਼ਿਲ ਮਕਾਨ ਪਾਏ ਅਸੀਂ ਸਾਰੇ। 2 ਮਕਾਨ ਸਾਡੇ ਵਿੱਚ ਦੱਬੇ ਗਏ। ਤਾਂ ਕਰਕੇ ਤੇ ਸਾਰੀ ਜਿਹੜੀ ਕਮਾਈ ਸੀਗੀ, ਜਿਹੜੀ ਯਤਨ ਲਾਇਆ ਵੀ 40 ਸਾਲਾਂ ਦੀ ਕਮਾਈ ਸਾਰੀ ਇੱਥੇ ਹੀ ਲੱਗ ਗਈ। ਤੇ ਹੁਣ ਜੇ ਗਰੀਬ ਇੱਥੋਂ ਉੱਠ ਕੇ ਜਾ ਵੜਨਗੇ ਤੇ ਕਾਹਦੇ ਨਾਲ ਬਣਾਉਣਗੇ? ਕਿੱਥੋਂ ਬਣਾਉਣਗੇ? ਬਣਾ ਹੀ ਨਹੀਂ ਸਕਦੇ ਗਰੀਬ, ਹੁਣ ਨਹੀਂ ਬਣਾ ਸਕਦੇ। ਹੁਣ ਯਤਨ ਕਿੱਥੋਂ ਲਾਉਣਗੇ? ਨਹੀਂ ਬਣਾ ਸਕਦੇ ਕਿਤੇ ਵੀ। ਬਸ ਜੀ ਇੰਨੀਆਂ ਕਿ ਬੇਨਤੀਆਂ ਕਰਦੇ ਹੁੰਦਾ। ਕੋਸ਼ਿਸ਼ ਆ ਸਾਡੀ ਕਿ ਹਰ ਇੱਕ ਦੀ ਆਵਾਜ਼ ਆ ਜਿਹੜੀ ਉਹ ਸੁਣੀ ਜਾਵੇ, ਹਰ ਇੱਕ ਦੇ ਨਾਲ ਜਿਹੜੀ ਗੱਲਬਾਤ ਆ ਉਹ ਕੀਤੀ ਜਾਵੇ, ਕਿਉਂਕਿ ਬੁੜੀਆਂ ਦਾ ਘਰ ਦੇ ਨਾਲ ਕਾਫੀ ਜਿਹੜਾ ਕਿ ਮੋਹ ਪਿਆਰ ਹੁੰਦਾ ਗਾ। ਉਹਨਾਂ ਨੇ ਬਨੇਰੇ ਵੀ ਲਿੱਪੇ ਹੁੰਦੇ ਆ, ਉਹਨਾਂ ਨੇ ਹਾਰੇ ਵੀ ਲਿੱਪੇ ਹੁੰਦੇ ਆ, ਉਹਨਾਂ ਨੇ ਚੁੱਲ੍ਹੇ ਵੀ ਲਿੱਪੇ ਹੁੰਦੇ ਆ ਤੇ ਵਿਹੜੇ ਵੀ ਲਿੱਪੇ ਹੁੰਦੇ ਆ। ਤਾਂ ਕਿ ਅਸੀਂ ਜਿਹੜੀ ਗੱਲਬਾਤ ਆ ਉਹ ਇਸੇ ਕਰਕੇ ਜ਼ਿਆਦਾਤਰ ਬੀਬੀਆਂ ਦੇ ਨਾਲ ਕਰ ਰਹੇ ਹਾਂ ਕਿ ਇਹਨਾਂ ਦਾ ਜ਼ਿਆਦਾ ਜਿਹੜਾ ਕਿ ਮੋਹ ਪਿਆਰ ਘਰਾਂ ਦੇ ਨਾਲ ਜੁੜਿਆ ਹੁੰਦਾ ਗਾ। ਮਾਤਾ ਕਿੰਨੀ ਉਮਰ ਹੋ ਗਈ ਤੁਹਾਡੀ? ਮੇਰੀ 60 ਸਾਲ ਦੀ ਹੋ ਗਈ। ਇੱਥੋਂ ਹੁਣ ਕਹਿੰਦੇ ਉਜਾੜ ਦੇਣਾ ਤੁਹਾਨੂੰ। ਜਾੜਨੇ ਦੇ ਤਾਂ ਇਹਨਾਂ ਨੇ ਗੱਲ ਕਰੀ ਹੈ ਜੀ। ਸਾਡਾ ਤਾਂ ਹੁਣ ਬੁਰਾ ਹਾਲ ਹੈ, ਅਸੀਂ ਤਾਂ ਹੁਣ ਵੀ ਮਰੇ ਆ। ਤੇ ਜੇ ਸਾਨੂੰ ਕੱਢਦੇ ਤਾਂ ਫਿਰ ਤਾਂ ਅਸੀਂ ਮਰੇ, ਅਸੀਂ ਤਾਂ ਬਰਬਾਦ ਆ ਜਮਾ। ਸਾਨੂੰ ਤਾਂ ਜਦੋਂ ਅਸੀਂ 2 ਇੱਟਾਂ ਲਾਉਨੇ ਆ, ਕਿਸੇ ਨੂੰ ਕੁਛ ਠੱਗੀਆਂ ਬਰਾਈਆਂ ਕਰਦੀਆਂ, ਲੋਨ ਚੱਕਦੀਆਂ, 5 ਸਾਡੇ ਲੋਨ ਚੱਲਦੇ ਆ। ਸਾਡੀ ਕੋਈ ਜ਼ਿੰਦਗੀ ਆ? ਅਸੀਂ ਕੰਮ ਕਰ ਗਏ ਕਿ ਲੋਨਾਂ ਦੀਆਂ ਕਿਸ਼ਤਾਂ ਭਰ ਗਏ ਕਿ ਇਹਨਾਂ ਦੇ ਸਿਆਪੇ ਕਰ ਗਏ? ਜਦੋਂ ਕੋਈ ਅਸੀਂ ਜਵਾਕਾਂ ਦੇ ਢਿੱਡ ਭਰ ਗਏ, ਕਾਹਦੇ ਨਾਲ ਅਸੀਂ ਕੁੜੀਆਂ ਵਿਆਹ ਗਏ, ਕੀ ਕਰ ਗਏ ਅਸੀਂ? ਹੁਣ ਸਾਨੂੰ ਘਰੋਂ ਕੱਢਣ ਦਾ ਇਹਨਾਂ ਨੇ ਕੋਈ, ਸਰਕਾਰ ਨੇ ਸਾਡਾ ਕੋਈ ਉਹ ਨਹੀਂ ਕਰਿਆ। ਇਹਨਾਂ ਨੇ ਤਾਂ ਸਾਨੂੰ ਜਮੇ ਬਰਬਾਦ ਹੀ ਕਰਤਾ। ਕਹਿੰਦੇ ਸੀ ਸਾਨੂੰ ਮੌਕਾ ਦਿਓ, ਸਾਨੂੰ ਟਾਈਮ ਦਿਓ, ਸਾਨੂੰ ਮੌਕਾ ਦੇ ਕੇ ਸਾਡੇ ਜਮਾ ਝਾੜੂ ਮਾਰਤਾ। ਸਾਨੂੰ 15 ਦਿਨ ਹੋ ਗਏ, ਸਾਡੇ ਤੇ ਕਿਸੇ ਨੇ ਕੋਈ ਹੈਲਪ ਨਹੀਂ ਕਰੀ, ਕਿਸੇ ਨੇ ਸਾਡੀ ਆ ਕੇ ਨਹੀਂ ਸੁਣੀ, ਕੋਈ ਸੁਣਵਾਈ ਨਹੀਂ ਕਰੀ ਸਾਡੀ ਤਾਂ ਜ਼ਿੰਦਗੀ ਬਰਬਾਦ ਹੈ। ਹੁਣ ਕਿਹੜਾ ਸੀ ਜਿਉਂਦੇ ਆ? ਦੂਜੀਆਂ ਪਾਰਟੀਆਂ ਵਾਲੇ ਵੀ ਨਹੀਂ ਆਏ, ਅਕਾਲੀ ਦਲ, ਕਾਂਗਰਸ ਜਾਂ ਬੀਜੇਪੀ? ਕੋਈ ਸਾਡੀ ਕੋਈ ਕਿਸੇ ਨੇ ਸੁਣੀ ਨਹੀਂ। ਅਸੀਂ ਬਹੁਤ ਜ਼ਿਆਦਾ ਦੁਖੀ ਹਾਂ। ਸਾਡੀ ਤਾਂ ਕੋਈ ਜੀਵਤ ਹੀ ਨਹੀਂ ਹੈਗੀ। ਸਾਡਾ ਤਾਂ ਹੁਣ ਮਰਨ ਦਾ ਹੱਲ ਹੈ। ਤੁਸੀਂ ਮਤਲਬ ਕਿੰਨੀ ਉਮਰ ਹੈ ਤੁਹਾਡੀ? ਕਿੰਨੀ ਉਮਰ ਹੋ ਗਈ? ਕਿੰਨੀ ਉਮਰ ਹੋ ਗਈ ਤੁਹਾਡੀ? ਮੈਥੋਂ ਪੁੱਤ ਹੁਣ ਬੋਲਿਆ ਨਹੀਂ ਜਾਂਦਾ, ਮੈਂ ਸੱਟ ਲੱਗੀ ਵੀ ਆ। ਅਸੀਂ ਤਾਂ 50 ਸਾਲ 60 ਦੇ ਬੈਠੇ ਆ, ਕਰੀਏ ਕੀ? ਅੱਛਾ ਜੀ ਬੁਰਾ ਹਾਲ ਹੈ। ਜਿਹੜੇ ਭਾਂਡੇ ਲੋਕਾਂ ਦੇ ਮਾਂਜ ਕੇ ਫੇਰ ਅਸੀਂ ਆਪਦਾ ਲੋਨ ਚੱਕ ਕੇ ਪਾਏ ਆ। ਹੁਣ ਕਰਗੇ ਕੀ? ਮਰ ਗਏ। ਜਿਹੜਾ ਹਾਲ ਸੀ, ਕਿਹੜੇ ਪਾਸੇ ਜਾਂਦੇ? ਬੈਠੇ ਸੀ। ਤੁਸੀਂ ਕਿੱਥੋਂ ਆਏ ਹੋ? ਕਿ ਇੱਥੇ ਹੀ ਰਹਿੰਦੇ ਹੋ? ਕਿਹੜਾ ਪਿਛੋਕੜ ਕਿੱਥੋਂ ਦਾ ਤੁਹਾਡਾ? ਹਾਂਜੀ, ਬਿਹਾਰ ਤੋਂ ਆਏ ਆ। ਕਿੱਥੋਂ? ਬਿਹਾਰ ਤੋਂ ਆਏ? ਯੂਪੀ ਤੋਂ ਆਏ ਹੋਏ ਹੋ? ਇੱਥੇ ਕਿੰਨਾ ਟਾਈਮ ਹੋ ਗਿਆ ਰਹਿੰਦਿਆਂ ਨੂੰ? ਇੱਥੇ ਤਾਂ 12 ਸਾਲ ਹੋ ਗਿਆ। ਅਸੀਂ ਸਾਡਾ ਜਨਮ ਕਰਮ ਵੀ ਇੱਥੇ ਹੀ ਹੈਗਾ। ਨਹੀਂ, ਇੱਥੇ ਜਨਮ ਕਰਮ ਹੀ ਮੇਰਾ ਇੱਥੇ ਕੀ ਹੀ ਹੈਗੀ। ਇੱਥੇ बाबा परेशान है। एक दिन ਕੰਮ ਤੇ नहीं जाओ तो बच्चे जवाक भूखे मरने लगते हैं। ਅਸੀਂ उठा देंगे तो कित्थे जावांगे? ਅਸੀਂ हैं
सारे दिन एक दिन बीमार पड़ जाओ तो दूसरे दिन बच्चे स्कूल नहीं जाते हैं, भूखे प्यासे घर पे बैठे रहते हैं। पता जो 80-60 उठा देंगे, कितने जाएंगे? जितने कमाते हैं उन्हें उसमें जो आता है, कभी करकट आता है, कभी कुछ आता है, डंडे कोई भी चीज़ होता है उस पर रख के छतरी उतरी रख के फिर बैठ जाते हैं हम लोग, पल्ली तान के भी बैठ जाते हैं। कदे होता है तो मतलब दीवार भी चक देते हैं, पैसे होता है तो। अगर ये जब ऐसे करेंगे तो ਅਸੀਂ ਕਿੱਥੇ ਜਾਵਾਂਗੇ? ਕਿੱਥੇ ਜਾਵਾਂਗੇ? ਤਾਂ ਇਹਨਾਂ ਲੋਕਾਂ ਦੀ ਜੇ ਗੱਲ ਕਰੀਏ ਤਾਂ ਇਹ ਲੋਕ ਉਹ ਲੋਕ ਨੇ ਜਿਹੜੇ ਇੱਥੇ ਪਿਛਲੇ 50-50 ਸਾਲਾਂ ਤੋਂ ਰਹਿ ਰਹੇ ਨੇ, ਪਰ ਅੱਜ ਇਹਨਾਂ ਨੂੰ ਉਜਾੜ ਦਿੱਤਾ ਜਾਣਾ। ਇਹ ਖਬਰਾਂ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ, ਇਸੇ ਕਰਕੇ ਸ਼ਾਇਦ ਇਹ ਧਰਨੇ ਤੇ ਬੈਠੇ ਨੇ। ਜਿਹੜੀ ਸਰਕਾਰ ਨੇ ਬਦਲਾਅ ਦੀ ਗੱਲ ਕਰੀ ਤਾਂ ਇਹਨਾਂ ਲੋਕਾਂ ਦੇ ਲਈ ਸਵਾਲ ਇਹ ਖੜੇ ਹੁੰਦੇ ਨੇ ਕਿ ਇਹਨਾਂ ਲੋਕਾਂ ਦੇ ਲਈ ਕੀ ਇਹੋ ਬਦਲਾਅ ਸੀ ਕਿ ਇਹ ਹੱਸਦੇ ਵੱਸਦੇ ਰੋਡਾਂ ਤੇ ਆ ਕੇ ਧਰਨੇ ਲਾਉਣ। ਇਹ ਤਸਵੀਰ ਆ ਬਠਿੰਡੇ ਦੀ ਆ, ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਬਾਕੀ ਲੋਕਾਂ ਦੇ ਨਾਲ ਵੀ ਗੱਲ ਕੀਤੀ ਜਾਵੇ। ਉਹੀ ਗੱਲਾਂ ਹੋਣਗੀਆਂ, ਉਹੀ ਬਾਤਾਂ ਹੋਣਗੀਆਂ, ਕਿਉਂਕਿ 1200 ਘਰ ਨੇ ਜਿਹੜੇ ਉਹ ਬੇਘਰ ਕਰੇ ਜਾ ਰਹੇ ਨੇ। ਲੋਕ ਨੇ ਜਿਹੜੇ ਉਹ ਸੜਕਾਂ ਤੇ ਨੇ, ਘਰਾਂ ਨੂੰ ਜਿੰਦੇ ਲੱਗੇ ਹੋਏ ਨੇ। ਇਹ ਕਿਹਾ ਜਾ ਰਿਹਾ ਕਿ ਪੁੱਡਾ ਵਾਲੇ ਜਿਹੜੇ ਫਾਰਮ ਭਰਾ ਰਹੇ ਨੇ ਉਹਨਾਂ ਦੇ ਵੱਲੋਂ ਫਲੈਟ ਬਣਾ ਕੇ ਦਿੱਤੇ ਜਾਣੇ ਆ, ਪਰ ਜਿਹੜੇ ਖੁੱਲ੍ਹੇ ਘਰਾਂ ਦੇ ਵਿੱਚ ਰਹਿਣਾ ਗਿੱਝੇ ਹੋਣ, ਸਿੱਖੇ ਹੋਣ, ਤਾਂ ਉਹ ਸ਼ਾਇਦ ਫਲੈਟਾਂ ਦੇ ਵਿੱਚ ਨਹੀਂ ਰਹਿ ਸਕਦੇ। ਤਾਂ ਇਹ ਤਸਵੀਰ ਤੁਹਾਡੇ ਕੋਲ ਜਦੋਂ ਆਉਂਦੇ ਨੇ, ਫਾਰਮ ਭਰਾਉਣ ਆਉਂਦੇ ਨੇ, ਤਾਂ ਕੀ ਕਹਿੰਦੇ ਨੇ ਕਿ ਫਲੈਟ ਬਣਾ ਕੇ ਦੇ ਦਿਆਂਗੇ, ਉਹਨਾਂ ਦੇ ਵਿੱਚ ਰਹਿ ਲਓ। ਤਾਂ ਤੁਸੀਂ ਅੱਗੋਂ ਕੀ ਜਵਾਬ ਦਿੰਦੇ ਹੋ ਕਿ ਫਾਰਮ ਭਰ ਦਿੰਦੇ ਹੋ ਤੁਸੀਂ? ਨਹੀਂ ਜੀ, ਅਸੀਂ ਸਾਡੀ ਤਾਂ ਇਹੀ ਬੇਨਤੀ ਆ ਵੀ ਸਾਨੂੰ ਫਲਾਈਟ ਨਹੀਂ ਚਾਹੀਦੇ। ਸਾਡੇ ਤਾਂ ਜਿੱਥੇ ਅਸੀਂ ਗਰੀਬ ਲੋਕ ਬੈਠੇ ਆ, ਆਪਦੀ ਮਜ਼ਦੂਰੀ ਦਿਹਾੜੀ ਕਰਕੇ ਖਾ ਰਹੇ, ਸਾਨੂੰ ਉੱਥੇ ਹੀ ਸਾਡਾ ਘਰ ਦਿੱਤਾ ਜਾਵੇ। ਸਾਡੇ ਬੱਚੇ ਜੋ ਵੀ ਅਸੀਂ ਬੱਚੇ ਪਾਲੇ ਆ, ਆਪਦੇ ਦਿਹਾੜੀ ਮਜ਼ਦੂਰੀ ਕਰਕੇ ਪਾਲੇ ਆ, ਅਸੀਂ ਘਰ ਕਿੱਥੇ ਬਣਾਵਾਂਗੇ? ਕਿੱਥੇ ਅਸੀਂ ਜਾਵਾਂਗੇ? 8 ਦਿਨਾਂ ਦਾ ਸਾਨੂੰ ਟਾਈਮ ਦੇ ਰੱਖਿਆ ਵੀ 30 ਤਰੀਕ ਨੂੰ ਤੁਹਾਨੂੰ ਅਸੀਂ ਠਾ ਦਿਆਂਗੇ ਇੱਥੋਂ, ਤੁਹਾਡੇ ਸੁੱਤੇ ਪਿਆਂ ਦੇ ਬਲਡੋਜ਼ਰ ਚਲਾਵਾਂਗੇ। ਅਸੀਂ ਜਾਈਏ ਤਾਂ ਜਾਈਏ ਕਿੱਥੇ ਜਾਈਏ? ਅਸੀਂ ਕਿਹਨੂੰ ਜਾ ਕੇ ਆਖੀਏ ਵੀ ਸਾਨੂੰ ਘਰ ਦਿਓ ਰਹਿਣ ਵਾਸਤੇ? ਤਾਂ ਅਸੀਂ ਤਾਂ ਸਾਡੀ ਸਰਕਾਰ ਮੂਹਰੇ ਇਹੀ ਬੇਨਤੀ ਆ ਵੀ ਸਾਨੂੰ ਜਿੱਥੇ ਅਸੀਂ ਬੈਠੇ, ਸਾਨੂੰ ਉੱਥੇ ਥੋੜਾ ਥਾਂ, ਜਿੱਥੇ ਵੀ ਅਸੀਂ ਕੋਈ ਬੈਠਾ, ਕੋਈ 10 ਮਰਲਿਆਂ 'ਚ ਬੈਠਾ, ਕੋਈ 2 ਮਰਲਿਆਂ 'ਚ ਬੈਠਾ, ਕੋਈ ਆਪਦੀ ਝੁੱਗੀ ਪਾਈ ਬੈਠਾ, ਕੋਈ ਕਮਰਾ ਪਾਈ ਬੈਠਾ, ਉਹਨੂੰ ਉੱਥੇ ਹੀ ਰਹਿਣ ਦਿੱਤਾ ਜਾਵੇ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ। ਬੇਬੇ ਕਿੰਨੀ ਉਮਰ ਹੋ ਗਈ ਤੇਰੀ? ਕਿੰਨੀ ਉਮਰ ਹੋ ਗਈ? ਮੇਰੀ ਉਮਰ ਪੁੱਤ 80 ਸਾਲ ਦੀ। ਅੱਛਾ, ਅੱਜ ਫੇਰ 80 ਸਾਲਾਂ ਦੇ ਵਿੱਚ ਕਾਫੀ ਕੁਝ ਦੇਖਿਆ ਹੋਊ। ਇੱਥੋਂ ਆ ਭਰੇ ਘਰ, ਫੇਰ ਦੁਬਾਰੇ ਹੁਣ ਫੇਰ ਦੇਖੀ ਜਾਂਦੇ ਹੋ, ਫੇਰ ਸੜਕ ਤੇ ਬਿਠਾਤਾ ਕੱਢ ਕੇ। ਹਾਂ, ਆ ਦੂਜੀ ਵਾਰ ਬਿਠਾਉਂਦੇ ਆ। ਬਸ ਆਪਦੇ ਜਵਾਕ ਪਾਲਦੇ ਸੀ ਤੇ ਬੈਠੇ ਆ, ਤੇ ਹੁਣੇ ਸਾਨੂੰ ਇੱਥੋਂ ਕੱਢਣਾ ਚਾਹੁੰਦੇ ਆ ਤੇ ਅਸੀਂ ਨਿਕਲਣਾ ਨਹੀਂ। ਮੇਰਾ ਪੁੱਤ ਬੇਈਆਂ ਰੋਟੀਆਂ ਨਾਲ ਲਿਜਾ ਕੇ, ਤੜਕੇ ਲਿਜਾ ਕੇ ਤੇ ਆਥਣੇ ਖਾ ਕੇ, ਤੇ ਦੁਪਹਿਰ ਦੀਆਂ ਰੋਟੀਆਂ ਫੇਰ ਨਾਲ ਲਿਜਾਂਦਾ, ਉਹ ਤੜਕੇ ਖਾ ਲੈਂਦਾ। ਅਸੀਂ ਬਹੁਤ ਔਖੇ ਆ, ਅਸੀਂ ਇੱਥੇ ਹੀ ਰਹਿਣਾ ਚਾਹੁੰਦੇ ਆ। ਅਸੀਂ ਕਿੱਧਰ ਜਾਈਏ? ਪੋਤੇ ਪੋਤੀਆਂ, ਗੱਭਰੂ ਮਟਿਆਰ, ਇੱਕ ਕੁੜੀ 10ਵੀਂ 'ਚ ਪੜ੍ਹਦੀ ਹੈ, ਇੱਕ 5ਵੀਂ 'ਚ ਪੜ੍ਹਦੀ ਹੈ, ਮੁੰਡਾ ਪੜ੍ਹਦਾ। ਅਸੀਂ ਕਿੱਧਰ ਸਿੱਟੀਏ ਉਹਨਾਂ ਨੂੰ? ਕਿੱਧਰ ਲੈ ਕੇ ਜਾਈਏ? ਬਸ ਅਸੀਂ ਸਾਡੀ ਇਹੀ ਬੇਨਤੀ ਹੈ। ਇਹਨਾਂ ਨੇ ਮਿੱਠੇ ਹੋ ਕੇ ਸਾਥੋਂ ਵੋਟਾਂ ਲੈ ਲਈਆਂ ਤੇ ਹੁਣ ਸਾਡੇ ਨਾਲ ਧੋਖਾ ਹੁੰਦਾ ਹੈ। ਵੋਟਾਂ ਵੇਲੇ ਕੀ ਕਹਿੰਦੇ ਸੀ? ਕਹਿੰਦੇ ਇੱਕ ਮੌਕਾ ਦੇ ਦਿਓ, ਕਹਿੰਦੇ ਅਸੀਂ ਤੁਹਾਡਾ ਸਾਰਾ ਹੱਲ ਕਰ ਦਿਆਂਗੇ, ਸਾਰਾ ਕੁਝ ਸੀਵਰ ਪਾ ਕੇ ਦੇਵਾਂਗੇ, ਤੁਹਾਨੂੰ ਸਾਰਾ ਕੁਝ ਕਰਕੇ ਦੇਵਾਂਗੇ, ਤੇ ਸਾਨੂੰ ਕੇਰਾਂ ਜਿਤਾ ਦਿਓ। ਅਸੀਂ 1000 ਰੁਪਈਆ ਮਹੀਨਾ ਤਾਂ ਇਹਦਾ ਦੇਵਾਂਗੇ ਰਸੋਈ ਦਾ ਬੁੜੀਆਂ ਨੂੰ, ਤੇ ਸਾਡੀਆਂ ਫਿਲਸਣਾ 2500। ਸਾਡੀਆਂ ਤਾਂ ਜਿਹੜੀਆਂ ਤੋਂ ਪਹਿਲਾਂ 1500 ਹੈਗਾ, ਉਹੀ ਸਾਡਾ ਆਈ ਜਾਂਦਾ ਹੈ। ਇੱਦਾਂ ਹੀ ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ। ਅੱਗੇ ਸੁੱਖੀ ਇੱਕ ਵਾਰ ਕੈਮਰਾ ਉੱਧਰ ਨੂੰ ਦਿਖਾ ਦੇ, ਉੱਧਰ ਵੀ ਬੈਠੇ ਆ ਲੋਕ, ਉਹਨਾਂ ਦੇ ਨਾਲ ਵੀ ਗੱਲ ਕਰਾਂਗੇ, ਕਿਉਂਕਿ ਹਰੇਕ ਦੇ ਨਾਲ ਕੋਸ਼ਿਸ਼ ਆ ਕਿ ਗੱਲ ਕੀਤੀ ਆ ਜਾਵੇ ਤੇ ਤਾਂ ਕਿ ਇਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਕੋਈ ਸੁਣਵਾਈ ਹੋਵੇ। ਕਿੱਥੋਂ ਦੇ ਰਹਿਣ ਵਾਲੇ ਹੋ? ਇੱਥੋਂ ਦੇ ਰਹਿਣ ਵਾਲੇ ਹੋ? रहने वाला है ਹਾਂ। तो हमारे इसने घर उजाड़ रहे हैं, कहाँ जाएंगे? ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ? 40 साल से ऊपर हो गया जी। तो अब कहाँ जाएंगे बाल बच्चा लेके? तो हमारे इसने के जगह दो, घर दो। ਪਿਛੋਕਰ ਕਿੱਥੋਂ ਆਏ ਹੋਗੇ? ਪਹਿਲਾਂ ਤੁਸੀਂ ਕਿੱਥੇ ਰਹਿੰਦੇ ਸੀਗੇ? पहले पंजाब में, बिहार में रहता था, फिर यहाँ आ गया कमाने खाने के लिए से। फिर यहाँ आके जगह खरीद के घर झुग्गी झोपड़ी बनाया है। फिर अब वो उजाड़ने ले ली तैयार हो गया।
अब कहाँ जाएंगी बच्चे लेके। अब हमारे से कोई असरा नहीं है, रोटी नहीं पूरी रहे तो जगह कहाँ से खरीद पाएंगे, दयारी दप्पा करी रहे। ये देखो सरकार बना है, सब चीज़ करा है, तो हमारे से रहने के लिए लिख दो, हमारे से का बेखुर्द कर दो रहने के लिए। सर ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ? ਕਿੰਨਾ ਕਿੱਥੋਂ ਇੱਥੇ ਹੀ ਰਹਿੰਦੇ ਹੋ ਤੁਸੀਂ ਪੱਕੇ ਹੀ? ਅਸੀਂ ਪੱਕੀ ਇੱਥੇ ਰਹਿੰਦੇ ਵੀਰ ਜੀ। ਅਸੀਂ 45 ਸਾਲ ਤੋਂ ਰਹਿ ਰਹੇ ਹਾਂ। 68 ਸਾਲ ਮੇਰੀ ਉਮਰ ਹੈ। ਇੱਥੇ ਮੇਰੇ ਬੱਚਿਆਂ ਦਾ ਜਨਮ ਹੋਇਆ। ਇੱਥੇ ਸਾਰਾ ਇਹ ਕਹਿੰਦੇ ਆ ਨਾ ਸਾਰੇ 2 ਨੰਬਰ ਦਾ ਕੰਮ ਕਰ ਰਹੇ ਆ। ਮੈਨੂੰ ਦੱਸਣ ਤਾਂ ਸਹੀ ਮੈਂ ਕਿੱਥੇ 2 ਨੰਬਰ ਦਾ ਕੰਮ ਕੀਤਾ ਇੱਥੇ। ਮਾਤਾ ਰਾਣੀ ਗਲੀ ਦੇ ਵਿੱਚ ਜਾ ਕੇ ਮੇਰਾ 6 ਘਰਾਂ ਦਾ ਕੰਮ ਵੇਖਣਾ। ਮੈਂ 10 ਵਜੇ ਤੋਂ ਪਹਿਲਾਂ ਕੰਮ ਕਰਕੇ ਆ ਕੇ ਫਿਰ ਮੈਂ ਸਬਜ਼ੀ ਦੀ ਰੇਹੜੀ ਲਾਉਣੀ ਆ। ਫਿਰ ਮੈਂ ਸ਼ਾਮ ਨੂੰ 7 ਵਜੇ ਜਾ ਕੇ ਹੋਟਲ 'ਚ ਜਾ ਕੇ ਵੇਖਣ ਮੈਂ ਕੰਮ ਕਰਕੇ ਆਉਂਦੀ ਹਾਂ। ਰਾਤ ਨੂੰ 12:15 ਵਜੇ ਮੇਰੀ ਸਾਰੀ ਅਟਰਾਈ ਲਈ ਜਾਵੇ। ਕਿੱਥੇ 2 ਨੰਬਰ ਦਾ ਕੰਮ ਹੋ ਗਿਆ? ਸਾਰੀ ਕੁਣਜੀ ਮੈਂ ਇੱਥੇ ਆਪਦੀ ਜ਼ਿੰਦਗੀ ਦੀ ਲਾਤੀ। ਹੁਣ ਅਸੀਂ ਕਿੱਥੇ ਜਾਵਾਂਗੇ? ਉਦੋਂ ਸਾਨੂੰ ਸਰਕਾਰ ਹੱਥ ਬੰਨ੍ਹ ਕੇ ਬੇਨਤੀਆਂ ਕਰਦੀ ਸੀ, ਸਾਨੂੰ ਕਹਿੰਦੀ ਸੀ ਸਾਨੂੰ ਇੱਕ ਮੌਕਾ ਦੇ ਦਿਓ, ਇੱਕ ਮੌਕਾ ਦੇ ਦਿਓ। ਅਸੀਂ ਮੌਕਾ ਦਿੱਤਾ। ਅਸੀਂ ਆਹ ਫਾਇਦਾ ਉਠਾਉਣ ਦੇ ਮਾਰੇ ਨੇ ਮੌਕਾ ਦਿੱਤਾ ਉਹਨਾਂ ਨੂੰ ਵੀ ਸਾਡੇ ਘਰਾਂ ਦੇ ਵਿੱਚ ਝਾੜੂ ਮਾਰਨਗੇ। ਅਸੀਂ ਝਾੜੂ ਨੂੰ ਵੋਟਾਂ ਪਾਈਆਂ, ਅਸੀਂ ਸਰਕਾਰ ਬਣਾਈ ਹੈ। ਕੋਈ ਸਰਕਾਰ ਕੱਲੀ ਸਰਕਾਰ ਨਹੀਂ ਬਣ ਗਈ, ਇਹ ਸਾਡੀਆਂ ਵੋਟਾਂ ਦੇ ਨਾਲ ਸਰਕਾਰ ਬਣੀ ਆ, ਸਾਡੇ ਗਰੀਬਾਂ ਨਾਲ ਸਰਕਾਰ ਬਣੀ ਆ। ਅੱਜ ਉਹਨਾਂ ਨੂੰ ਸਾਡੇ 'ਚ ਮੁਸਕ ਆਉਣ ਲੱਗ ਗਿਆ। ਜਿੱਦੇ ਸਾਡੀਆਂ ਵੋਟਾਂ ਲਈਆਂ ਉਹਦੇ ਅਸੀਂ ਗਰੀਬ ਨਹੀਂ ਸੀ ਦੇਖਦੇ, ਉਹਦੇ ਸਾਡੇ 'ਚ ਮੁਸਕ ਨਹੀਂ ਆਇਆ ਸਾਡੇ ਘਰਾਂ 'ਚੋਂ। ਉਹਦੇ ਘਰ ਘਰ ਵੇਖ ਕੇ ਗਏ ਆ। ਇਹ ਸਰਕਾਰ ਘਰ ਘਰ ਵੇਖ ਕੇ ਗਏ ਆ, ਪੱਕੇ ਘਰਾਂ ਨੂੰ ਵੇਖ ਕੇ ਗਏ ਆ। ਮੇਰਾ ਜਾ ਕੇ ਪੁੱਛਣ, ਇਹ ਕਹਿੰਦੇ ਝੁੱਗੀ ਝੋਪੜੀ ਮੇਰਾ ਲੈਂਟਰ ਪਾਇਆ ਵੇਖਣ ਆ ਕੇ। ਇਸ ਟਾਈਮ ਮੈਂ 7 ਲੱਖ 8 ਲੱਖ ਘਰ ਤੇ ਲਾਈ ਬੈਠੀ ਆ। ਉਹ ਕਿੱਥੇ ਦੇਣਗੇ? ਕਿੱਥੇ ਸਾਡਾ ਪਾਪ ਚੱਲਣਗੇ? ਕਿੱਥੇ ਮੇਰੇ ਬੱਚਿਆਂ ਦਾ ਸੰਤਾਪ ਚੱਲਣਗੇ? ਹੁਣ ਅਸੀਂ ਬੱਚੇ ਕਿੱਥੇ ਲੈ ਕੇ ਜਾਈਏ ਜੀ? 10 कमेटी चली रहा, अब कमेटी उठा के कर्जा उठा के कमरा पाया। अब दहाड़ी कर के उसको तोड़ी कि घर कहाँ जाएंगी बाल बच्चे लेके। ये तो दिमाग सुखी रहा। ਤਾਂ ਇਹ ਆਵਾਜ਼ ਹੈ ਇਹਨਾਂ ਦੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ। ਬਜ਼ੁਰਗੋ, ਕਿੰਨਾ ਕੁ ਸਮਾਂ ਹੋ ਗਿਆ ਇੱਥੇ? ਕਹਿੰਦੇ ਤੁਹਾਨੂੰ ਫੇਰ ਇੱਥੋਂ ਉਜਾੜ ਦੇਣਾ। ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ? ਇੱਥੇ ਹੋ ਗਏ ਜੀ 40-35 ਸਾਲ, 35-40 ਸਾਲ ਹੋ ਗਏ। ਤੇ ਬਹੁਤ ਵੱਡੇ ਵੱਡੇ ਟੋਏ ਹੁੰਦੇ ਸੀਗੇ, ਮਸਾਂ ਹੀ ਭਰ ਕੇ ਮਸਾਂ ਘਰ ਬਣਾਏ ਆ ਜੀ। ਇੱਥੇ ਹੀ ਰਹਿੰਦੇ ਤੁਸੀਂ ਵੀ? ਹਾਂਜੀ ਹਾਂਜੀ। ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ? ਕੀ 50 ਸਾਲ ਹੋ ਗਏ ਜੀ ਸਾਨੂੰ ਇੱਥੇ ਰਹਿੰਦਿਆਂ ਨੂੰ। ਤੇ ਆਪਣੇ ਮਕਾਨ ਬਣਾਏ ਆ, ਲੈਟਰ ਲੱਗੇ ਆ, ਬਿਜਲੀ ਦੇ ਮੀਟਰ ਲੱਗੇ ਆ, ਟੂਟੀਆਂ ਲੱਗੀਆਂ, ਗਲੀਆਂ ਪੱਕੀਆਂ। ਪਿਛਲੀ ਸਰਕਾਰ ਨੇ ਮਤਲਬ ਗਰਾਂਟਾਂ ਲਾਈਆਂ, ਸਾਰੀਆਂ ਗਲੀਆਂ ਪੱਕੀਆਂ ਕਰੀਆਂ। ਹੁਣ ਸਾਨੂੰ ਮਤਲਬ ਬੇਵਜ੍ਹਾ ਤੰਗ ਕਰ ਰਹੇ ਆ। ਕੋਈ ਮਤਲਬ ਵੀ ਧੱਕੇ ਨਾਲ ਵੀ ਇਹ ਸਾਡੇ ਫਾਰਮ ਭਰ ਦਿਓ, ਤੁਹਾਨੂੰ ਫਲੈਟ ਬਣਾ ਕੇ ਦੇਵਾਂਗੇ, ਹੇਠਾਂ ਉੱਪਰ ਫਲੈਟ ਬਣਾ ਕੇ ਦੇਵਾਂਗੇ। ਤੇ ਮਤਲਬ ਉਹ ਸਾਨੂੰ ਫਲੈਟ ਨਹੀਂ ਚਾਹੀਦੇ। ਅਸੀਂ ਆਪਣੇ ਮਕਾਨ, ਵਧੀਆ ਮਕਾਨ ਬਣਾ ਕੇ ਬੈਠੇ ਹਾਂ। ਅਸੀਂ ਜਿਵੇਂ ਬੈਠੇ ਹਾਂ ਉਵੇਂ ਹੀ ਰਹਿਣਾ ਚਾਹੁੰਦੇ ਹਾਂ। ਅਸੀਂ ਚਾਹੇ ਸਾਡੀ ਜਿੰਦ ਜਾਨ ਚਲੀ ਜਾਵੇ, ਪਰ ਅਸੀਂ ਆਪਣਾ ਜਗ੍ਹਾ ਨਹੀਂ ਛੱਡਾਂਗੇ, ਆਪਣੇ ਮਕਾਨ ਨਹੀਂ ਛੱਡਾਂਗੇ। ਮੈਂ ਤੁਹਾਡੇ ਜ਼ਰੀਏ, ਮੀਡੀਆ ਦੇ ਜ਼ਰੀਏ ਸਾਰੀਆਂ ਜਿਹੜੀਆਂ ਰਾਜਸੀ ਪਾਰਟੀਆਂ ਜਿਹੜੀਆਂ, ਜਿਵੇਂ ਹੁਣ ਤੁਸੀਂ ਲਤੀਫਪੁਰੇ ਦੇ ਵਿੱਚ ਦੇਖਿਆ, ਜਦੋਂ ਮਕਾਨ ਢਾਹਤੇ ਉਦੋਂ ਹਰੇਕ ਬੰਦਾ ਉੱਥੇ ਮਗਰਮੱਛ ਦੇ ਹੰਝੂ ਪੂੰਝਣ ਗਿਆ। ਤੁਸੀਂ ਖੁਦ ਵੀ ਦੇਖਿਆ। ਪਰ ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ, ਰਾਜਸੀ ਪਾਰਟੀਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਜਿਨ੍ਹਾਂ ਨੇ ਸਾਡੀ ਮਦਦ ਕਰਨੀ ਹੈ, ਹੁਣ ਸਾਨੂੰ 11 ਦਿਨ ਹੋ ਗਏ ਇੱਥੇ ਧਰਨੇ 'ਤੇ ਬੈਠਿਆਂ ਨੂੰ, ਸਾਡੀ ਮਦਦ ਪਹਿਲਾਂ ਕਰਨ ਆ ਕੇ, ਫਿਰ ਜਦੋਂ ਇੱਟਾਂ ਖਿਲਾਰਤੀਆਂ, ਡਲੇ ਖਿਲਾਰਤੇ ਇੱਥੇ, ਫਿਰ ਇੱਥੇ ਆਉਣ ਦਾ ਮਗਰਮੱਛ ਦੇ ਹੰਝੂ ਸਿੱਟਣ ਦਾ ਕੋਈ ਫਾਇਦਾ ਨਹੀਂ। ਸਾਡੇ ਕੋਲ ਪਹਿਲਾਂ ਆਓ, ਸਾਡੀ ਮਦਦ ਕਰੋ। ਸਾਰੀਆਂ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਇਹ ਧਰਨਾ ਅਣਮਿੱਥੇ ਸਮੇਂ ਲਈ ਧਰਨਾ ਹੈ। ਜਿੰਨਾ ਚਿਰ ਸਰਕਾਰ ਸਾਡੀ ਕੋਈ ਵੀ ਗੱਲ ਨਹੀਂ ਸੁਣੂਗੀ ਜਾਂ ਸਾਨੂੰ ਆਪਣੇ ਮਕਾਨਾਂ ਦੀ ਮਾਲਕੀ ਨਹੀਂ ਦੇਊਗੀ, ਅਸੀਂ ਇਸ ਜਗ੍ਹਾ ਤੋਂ ਧਰਨਾ ਨਹੀਂ ਚੱਕਾਂਗੇ। ਤਾਂ ਇਹਨਾਂ ਨੇ ਐਲਾਨ ਕਰਤਾ ਕਿ ਅਣਮਿੱਥੇ ਸਮੇਂ ਲਈ ਇਹ ਧਰਨਾ ਲਾਇਆ ਹੋਇਆ। ਤੇ ਜਿੰਨਾ ਸਮਾਂ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ,
ਸਾਨੂੰ ਸਾਡੀ ਮਾਲਕੀ ਨਹੀਂ ਮਿਲੂਗੀ ਤਾਂ ਅਸੀਂ ਉਨਾ ਸਮਾਂ ਇਹ ਧਰਨਾ ਨਹੀਂ ਚੁੱਕਾਂਗੇ। ਤਾਂ ਫਿਲਹਾਲ ਦੇ ਲਈ ਇਹ ਅੱਜ ਤਸਵੀਰ ਸੀ ਤੁਹਾਡੇ ਨਾਲ ਸਾਂਝੀ ਕੀਤੀ ਆ। ਜਦੋਂ ਵੀ ਕੋਈ ਪੰਜਾਬ ਦੀ ਗੱਲ ਕਰਾਂਗੇ, ਆਮ ਲੋਕਾਂ ਦੇ ਨਾਲ ਖੜਾਂਗੇ, ਇੰਡੋਜ਼ ਟੀਵੀ ਲਗਾਤਾਰ ਪੰਜਾਬੀਆਂ ਦੀ ਗੱਲ ਕਰਦਾ ਰਹੂਗਾ, ਪੰਜਾਬੀਅਤ ਦੀ ਗੱਲ ਕਰਦਾ ਰਹੂਗਾ। ਤਾਂ ਤੁਸੀਂ ਜੁੜੇ ਰਹਿਣਾ ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਬਠਿੰਡੇ ਨੂੰ ਪੰਜਾਬ ਦਾ ਦਿਲ ਮੰਨਿਆ ਜਾਂਦਾ, ਮਾਲਵੇ ਦਾ ਦਿਲ ਮੰਨਿਆ ਜਾਂਦਾ, ਪਰ ਬਠਿੰਡਾ ਜਿਹੜਾ ਕਿ ਉਸ ਦੇ ਵਿੱਚ ਇੱਕ ਅਜਿਹੀ ਬਸਤੀ ਨੂੰ ਉਜਾੜਿਆ ਜਾ ਰਿਹਾ, ਇਸ ਦਾ ਕੀ ਕਾਰਨ ਮੰਨਦੇ ਹੋ? ਇਹ ਸਾਡੇ ਸਾਰੇ ਐਸੀ ਭਾਈਚਾਰੇ ਸੰਬੰਧ ਆ, ਗਰੀਬ ਪਰਿਵਾਰ ਆ ਸਾਰੇ। ਇਹ ਸਾਹਮਣੇ ਕੋਠੀਆਂ ਵਾਲੀ ਇਹੀ ਜਗ੍ਹਾ, ਸਾਹਮਣੇ ਕੋਠੀਆਂ ਵਾਲੀ ਵੀ ਇਹੀ ਜਗ੍ਹਾ ਜੀ। ਇਹਨਾਂ ਨੂੰ ਕਹਿੰਦੇ ਸਾਨੂੰ ਸਾਡੇ ਕੋਲੇ ਆਏ ਨੇ। ਇਹ ਕਹਿੰਦੇ ਆ ਵੀ ਫੇਸ 1 ਫੇਸ 2 ਵਾਲੇ ਦਾ ਇਹਨਾਂ ਨੂੰ ਬਕਾਇਦਾ ਸਾਡੇ ਤੋਂ ਅਲਰਜੀ ਹੈਗੀ। ਅਲਰਜੀ ਕੀ ਹੈਗੀ? ਉਹ ਚੰਗੇ ਘਰ ਉਹਨੇ ਚੰਗੀਆਂ ਕੋਠੀਆਂ ਪਾਈਆਂ ਹੋਈਆਂ। ਉਹ ਕਹਿੰਦੇ ਵੀ ਇਹ ਜਿਹੜੇ ਲੋਕ ਆ, ਗਰੀਬ ਗੁਰਬਾ ਲੋਕ ਆ, ਐਸੀ ਭਾਈਚਾਰਾ, ਇਹਨਾਂ ਨੂੰ ਹਟਾਓ। ਇੱਥੇ ਕੋਈ ਚੰਗੇ ਮਾਲ ਬਣਾਓ, ਚੰਗੇ ਇੱਥੇ ਤੁਸੀਂ ਆਪਣੇ ਪਾਰਕਾਂ ਬਣਾਓ, ਵੀ ਇਹ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਕਰੋ। ਤੇ ਜਾਂ ਵੀ ਇਹਨਾਂ ਨੂੰ ਜਿਹੜੇ ਝੁੱਗੇ ਝੋਪੜੇ ਸਾਰੀਆਂ ਤੋਂ ਪੱਟ ਦਿਓ। ਪਹਿਲਾਂ ਭਗਵੰਤ ਮਾਨ ਦੀ ਸਰਕਾਰ ਨੇ ਇਹ ਗੱਲ ਕੀਤੀ ਸੀ ਵੀ 15 ਸਾਲ ਤੋਂ ਜਿਹੜਾ ਰੂਟੀਨ ਦੇ ਨਾਲ ਇੱਕ ਜਗ੍ਹਾ ਤੇ ਰਹੂਗਾ ਤਾਂ ਉਹ ਬੰਦੇ ਨੂੰ ਉਹਦੀ ਮਾਲਕੀ ਹੱਕ ਦਿੱਤਾ ਜਾਊਗਾ। ਆ ਸਾਨੂੰ 40 ਤੋਂ 50 ਸਾਲ ਦੇ ਵਿੱਚ ਇੱਥੇ ਰਹਿੰਦੇ ਨੂੰ ਹੋ ਗਿਆ, ਫਿਰ ਸਾਡੀ ਮਾਲਕੀ ਹੱਕ ਕਿੱਧਰ ਗਿਆ? ਬਦਲਾਅ ਦਾ ਨਾਰਾ ਮਾਰ ਕੇ ਆਏ ਸੀਗੇ। ਉਹ ਤਾਂ ਕਹਿੰਦੇ ਅਸੀਂ ਬਦਲਾਅ ਕਰ ਦਿਆਂਗੇ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਹਿੱਤਾਂ ਦੇ ਲਈ ਅਸੀਂ ਖੜਾਂਗੇ। ਇਹਨਾਂ ਮੁਹੱਲਿਆਂ ਦੇ ਵਿੱਚੋਂ ਜਿਹੜੀ ਕਿ ਸਰਕਾਰ ਚੱਲੂਗੀ, ਇਹਨਾਂ ਸੱਥਾਂ ਦੇ ਵਿੱਚੋਂ ਜਿਹੜੀ ਸਰਕਾਰ ਚੱਲੂਗੀ। ਕੋਈ ਬਦਲਾਵ ਨਹੀਂ ਆਇਆ ਜੀ। ਦੇਖੋ ਤੁਸੀਂ ਵੀ ਦੇਖਦੇ ਹੋਗੇ, ਅਸੀਂ ਵੀ ਦੇਖਦੇ, ਮੀਡੀਆ ਨੂੰ ਸਭ ਨੂੰ ਪਤਾ ਗਾ। ਜੇ ਬਦਲਾਵ ਦੀ ਗੱਲ ਆਪਾਂ ਲੈ ਕੇ ਤੇ ਬਦਲਾਵ ਆਇਆ, ਕਿਸ 'ਚ ਆਇਆਗਾ? ਨਸ਼ਾ ਵੱਧ ਗਿਆ। ਸਰਕਾਰ ਅਸੀਂ ਬਦਲਾਵ ਲੈ ਕੇ ਆਂਦਾਗਾ, ਤੁਸੀਂ ਸਾਡਾ ਬਦਲਾਵ ਦਾ ਕੁਝ ਤਾਂ ਸਾਨੂੰ ਇਹਦਾ ਮੁੱਲ ਵਧੀਆ ਪਾਓ। ਉਹਨਾਂ ਨੇ ਸਾਨੂੰ ਕੀ ਮੁੱਲ ਪਾਇਆਗਾ? ਸਾਡੇ ਹੀ ਘਰਾਂ ਨੂੰ ਸਾਨੂੰ ਉਜਾੜਨ ਦੇ ਹੋਏ ਪਏ ਹੈਗੇ। ਅਸੀਂ ਤਾਂ ਸਰਕਾਰ ਮੂਹਰੇ ਵੀ ਇਹੀ ਬੇਨਤੀ ਕਰਦੇ ਜੀ, ਅਸੀਂ ਜਿੱਥੇ ਬੈਠੇ ਸਾਨੂੰ ਉੱਥੇ ਬੈਠੇ ਰਹਿਣ ਦਿਓ। ਅਸੀਂ ਤੁਹਾਡੇ ਤੋਂ ਕੁਝ ਵੀ ਨਹੀਂ ਮੰਗਦੇ। ਸਾਨੂੰ ਆਟਾ ਦਾਲ ਸਕੀਮ ਸਾਡੀ ਬੰਦ ਕਰਤੀ, ਉਹ ਵੀ ਤੁਸੀਂ ਬੰਦ ਕਰ ਦਿਓ, ਸਾਨੂੰ ਕੋਈ ਲੋੜ ਨਹੀਂ। ਅਸੀਂ ਕੋਈ ਜੱਦੀ ਪੁਸਤੂ, ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ। ਸਾਡਾ ਆਹੀ ਘਰ ਆ, ਆਹੀ ਸਾਡਾ ਰਹਿਣ ਬਸੇਰਾ ਹੈਗਾ, ਇਹੀ ਸਾਡਾ ਬਸ। ਸਾਨੂੰ ਚਾਹੇ ਛੱਤ ਪਾਉਣ ਨੂੰ ਸਾਨੂੰ 1 ਰੁਪਈਆ ਤੋਂ, ਪਰ ਸਾਨੂੰ ਉਜਾੜ ਹੋਣਾ। ਕਿਹੜੀ ਕਲਾਸ 'ਚ ਪੜ੍ਹਦਾ ਤੂੰ? 8th ਜੀ। 8th? ਹਾਂਜੀ। ਕਿੰਨਾ ਦਿਨ ਹੋ ਗਏ ਸਕੂਲ ਗਏ? ਵਾਵਾ ਟਾਈਮ ਹੋਇਆ। ਕਿਉਂ ਨਹੀਂ ਗਿਆ? ਕੀ ਕਾਰਨ ਕੀ ਆ? ਇੱਥੇ ਧਰਨੇ ਤੇ ਹੁੰਨਾ ਲਗਾਤਾਰ? ਹਾਂਜੀ ਧਰਨੇ ਜੀ ਹੁੰਦਾ ਜੀ। ਵੀ ਪੁੱਡਾ ਵਾਲੇ ਸਾਡੇ ਘਰ ਢਾਹ ਰਹੇ ਆ ਜੀ। ਉਹ ਕਹਿੰਦੇ ਆ ਜੀ ਵੀ ਸਰਕਾਰ ਕਹਿ ਰਹੀ ਹੈ ਵੀ ਤੁਹਾਨੂੰ ਅਸੀਂ ਫਲੈਟ ਬਣਾ ਕੇ ਦੇਵਾਂਗੇ। ਅਸੀਂ ਫਲੈਟ ਨਹੀਂ ਲੈਣਾ ਚਾਹੁੰਦੇ ਤੇ ਅਸੀਂ ਇੱਥੇ ਪੱਕਾ ਰਹਿਣਾ ਚਾਹੁੰਦੇ। ਸਾਡਾ ਜਨਮ ਵੀ ਇੱਥੋਂ ਦਾ ਹੀ ਹੈ ਜੀ। ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ? ਸਾਨੂੰ 50-60 ਸਾਲ ਇੱਥੇ ਰਹਿੰਦਿਆਂ ਨੂੰ ਹੋ ਗਏ ਜੀ। ਅਸੀਂ ਜਨਮ ਵੀ ਸਾਡੇ ਇੱਥੋਂ ਦੇ ਹੀ ਆ। ਸਾਰੇ ਇੱਥੇ ਕੋਈ ਤਗੜਾ ਘਰ ਕੋਈ ਵੀ ਨਹੀਂਗਾ। ਦਿਹਾੜੀ ਮਜ਼ਦੂਰੀ ਬਠਿੰਡੇ 'ਚ ਕਰਨ ਆਉਂਦੇ ਸੀ ਤੇ ਇੱਥੇ 30-30, 35-35 ਫੁੱਟ ਖੱਡੇ ਸੀ। ਹੁਣ ਤੀਸਰੀ ਮੰਜ਼ਿਲ ਸਾਡੀ ਆ। ਇਦੋਂ ਪਹਿਲਾਂ 2-2 ਮਕਾਨ ਪਾ ਕੇ ਥੱਲੇ ਨੱਪੇ ਗਏ ਤੇ ਹੁਣ ਅਸੀਂ ਤੀਜੀ ਮੰਜ਼ਿਲ ਤੇ ਖੜੇ ਆ। ਜਦੋਂ ਅਸੀਂ ਇੰਨਾ ਕੁਝ ਕਰ ਚੁੱਕੇ ਆ, ਸਸਤੇ ਭਾਅ ਦੀ ਜਗ੍ਹਾ ਸੀ, ਉਹਦਾ ਸਰਕਾਰ ਕਿੱਥੇ ਗਈ ਸੀ? ਚੰਗੇ ਸੀ ਅਕਾਲੀ, ਚੰਗੇ ਸੀ ਬਾਦਲ ਕੇ, ਚੰਗੇ ਸੀ ਦੋਨੇ ਤਰ੍ਹਾਂ ਹੀ ਸੀ। ਸਾਨੂੰ ਕਾਂਗਰਸ ਵੀ ਗੱਲ ਨਾਲ ਲਾ ਲੈਂਦੀ ਸੀ। ਜੇ ਅਕਾਲੀ ਝਿੜਕਦੇ ਸੀ ਤਾਂ ਕਾਂਗਰਸ ਗੱਲ ਨਾਲ ਲਾਉਂਦੀ ਸੀ। ਜੇ ਕਾਂਗਰਸ ਨੇ ਝਿੜਕਦਾ ਤਾਂ ਅਕਾਲੀ ਲਾਉਂਦੇ ਸੀ। ਤੇ ਪਰ ਇਹ ਸਰਕਾਰ ਨੇ ਤਾਂ ਜਮਾ ਸਾਡੇ ਪੱਠੀ ਬਾਤੀ। ਮਾਤਾ ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਕਿੰਨੇ ਦਿਨ ਹੋ ਗਏ ਇੱਥੇ ਧਰਨੇ ਤੇ ਬੈਠੇ? 1952 ਦੇ ਵਿੱਚ ਜਨਮ ਹੋਇਆ ਮੇਰਾ। ਉਸ ਤੋਂ ਪਹਿਲਾਂ ਦੇ ਸਾਡੇ ਮਾਪੇ ਇੱਥੇ ਰਹਿੰਦੇ ਸੀ, ਦਾਦਾ ਦਾਦੀ ਇੱਥੇ ਰਹਿੰਦੇ ਸੀ। ਤੁਸੀਂ ਇਹ ਸੋਚ ਲਓ ਵੀ ਕਿੰਨਾ ਟਾਈਮ ਹੋ ਗਿਆ ਹੋਣਾ। ਬਹੁਤ ਹੀ ਜ਼ਿਆਦਾ ਮੁਸੀਬਤਾਂ ਨਾਲ ਅਸੀਂ ਆਹ ਟਾਈਮ ਲਿਆਂਦੇ ਆ ਜੀ। ਹੁਣ ਘਰਾਂ ਦੇ ਵਿੱਚ ਕੰਮ ਕਰਦੀਆਂ ਬੇਟੀਆਂ ਲੱਗੀਆਂ, ਸਾਡੀਆਂ ਨੂੰਹਾਂ ਲੱਗੀਆਂ, ਜਿਹੜਾ ਲਾਉਣ ਚੱਕ ਚੱਕ ਕੇ ਅਸੀਂ ਹੁਣ ਆਪਦੇ ਪੱਕੇ ਮਕਾਨ ਮਤਲਬ ਬਣਾਏ ਆ। ਬਹੁਤ ਬੜੀ ਮੁਸ਼ਕਲ ਨਾਲ ਅਸੀਂ ਬੱਟ ਸਿਆਪਾ ਨਾਲ ਕਰਕੇ ਨਾ ਬਹੁਤ ਮੁਸ਼ਕਲ ਨਾਲ ਘਰ ਬਣਾਏ ਆ। ਸਾਡੀ ਮਨਜ਼ੂਰੀ ਮੰਨੀ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਅੱਜ ਤੱਕ 50 ਸਾਲ 60 ਦੇ ਬੈਠੇ ਆ। ਕਰੀਏ ਕੀ? ਜੀ ਬੁਰਾ ਹਾਲ ਹੈ। ਜਿਹੜੇ ਭਾਂਡੇ ਲੋਕਾਂ ਦੇ ਮਾਂਜ ਕੇ ਫੇਰ ਅਸੀਂ ਆਪਦਾ ਲੋਨ ਚੱਕ ਕੇ ਪਾਏ ਆ। ਹੁਣ ਕਰਗੇ ਕੀ? ਮਰ ਗਏ। ਕਿਹੜੇ ਪਾਸੇ ਜਾਂਦੇ?
ਤਾਂ ਸਰਜੀਤ ਪਾਤਰ ਨੇ ਬੜਾ ਸੋਹਣਾ ਲਿਖਿਆ। ਜਦੋਂ ਅਸੀਂ ਉਸ ਨੂੰ ਪੜ੍ਹਦੇ ਹਾਂ, ਸਰਜੀਤ ਪਾਤਰ ਸਾਹਿਬ ਦੀਆਂ ਕਵਿਤਾਵਾਂ ਪੜ੍ਹਦੇ ਹਾਂ, ਤਾਂ ਉਹਨਾਂ ਦੇ ਵਿੱਚ ਇੱਕ ਕਵਿਤਾ ਆਉਂਦੀ ਆ, ਕੈਸੀ ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਸ ਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਸ ਦੇ ਸਿਰ ਤੋਂ ਵਾਰੋ। ਤਾਂ ਸੋ ਵਾਕਈ ਜਿਹੜੀ ਕਿ ਪੰਜਾਬ ਨੂੰ ਹੱਸਦੇ ਵਸਦੇ ਨੂੰ ਇੱਕ ਨਜ਼ਰ ਆ ਜਿਹੜੀ ਉਹ ਲੱਗ ਚੁੱਕੀ ਆ। ਪੰਜਾਬ ਜਿਹੜਾ ਯੋਧਿਆਂ ਦੀ, ਪੀਰਾਂ ਦੀ ਧਰਤੀ ਮੰਨਿਆ ਜਾਂਦਾ ਗਾ। ਪੰਜਾਬ ਦੇ ਵਿੱਚ ਜਿਹੜਾ ਇਹ ਮੰਨਿਆ ਜਾਂਦਾ ਕਿ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ ਆ। ਪਿਛਲੇ ਕੁਝ ਕੁ ਸਾਲਾਂ ਤੋਂ ਪੰਜਾਬ ਨੂੰ ਖਤਮ ਕਰਨ ਦੇ ਲਈ ਤਿਆਰੀਆਂ ਹੋ ਰਹੀਆਂ ਨੇ। ਇਸ ਵਕਤ ਅਸੀਂ ਬਠਿੰਡਾ ਦੀ ਧਰਤੀ 'ਤੇ ਆ। ਬਠਿੰਡਾ ਉਹ ਸ਼ਹਿਰ ਮੰਨਿਆ ਜਾਂਦਾ ਪੰਜਾਬ ਦੀ ਦੂਜੀ ਜਿਹੜੀ ਕਿ ਰਾਜਧਾਨੀ ਮੰਨੀ ਜਾਂਦੀ ਆ ਬਠਿੰਡਾ, ਕਿਉਂਕਿ ਬਠਿੰਡੇ ਦੇ ਨਾਲ ਵੀ 3 ਸਟੇਟਾਂ ਜਿਹੜੀਆਂ ਕਿ ਲੱਗਦੀਆਂ ਨੇ, ਹਰਿਆਣਾ, ਰਾਜਸਥਾਨ ਤੇ ਪੰਜਾਬ। ਜੇਕਰ ਅਸੀਂ ਬਠਿੰਡੇ ਦੀ ਗੱਲ ਕਰੀਏ ਤਾਂ ਬਠਿੰਡਾ ਮਾਲਵੇ ਦਾ ਦਿਲ ਮੰਨਿਆ ਜਾਂਦਾ। ਤਾਂ ਇਹ ਤਸਵੀਰ ਆ ਇੱਕ, ਅਸੀਂ ਤੁਹਾਨੂੰ ਦਿਖਾ ਦਿੰਨੇ ਆ। ਇੱਕ ਵਾਰ ਫੇਰ ਬਦਲਾਅ ਦੀ ਸਰਕਾਰ ਆਈ ਤਾਂ ਬਦਲਾਅ ਦੀ ਸਰਕਾਰ ਦੇ ਵੱਲੋਂ ਇੱਕ ਤਹਈਆ ਕੀਤਾ ਗਿਆ ਕਿ ਲੋਕਾਂ ਨੂੰ ਘਰਾਂ ਤੋਂ ਬੇਘਰ ਕਰ ਦੇਣਾ। ਪਹਿਲਾਂ ਬੇਸ਼ੱਕ ਉਹ ਲਤੀਫਪੁਰੇ ਦੀ ਗੱਲ ਹੋਵੇ, ਜਲੰਧਰ ਦੀ ਗੱਲ ਹੋਵੇ, ਉਸ ਜਗ੍ਹਾ ਦੇ ਉੱਪਰ ਘਰ ਢਾਏ ਗਏ। ਤਾਂ ਹੁਣ ਇਹ ਜਿਹੜਾ ਧਰਨਾ ਲੱਗਿਆ ਹੋਇਆ, ਇਹ ਪਿੱਛੇ ਵੱਡੇ ਵੱਡੇ ਬੈਨਰ ਜਿਹੜੇ ਤੁਸੀਂ ਦੇਖ ਸਕਦੇ ਹੋ। ਮਾਣਯੋਗ ਕੋਰਟ ਕੇਸ ਦੇ ਬਾਵਜੂਦ ਵੀ ਦਖਲ ਅੰਦਾਜ਼ੀ ਕਰਨ ਵਾਲਾ ਪੁੱਡਾ ਪ੍ਰਸ਼ਾਸਨ ਮੁਰਦਾਬਾਦ। ਤਾਂ ਇੱਧਰਲੇ ਪਾਸੇ ਵੀ ਧੋਬੀਆਣਾ ਬਸਤੀ ਬਠਿੰਡਾ ਦੇ ਵਿੱਚ ਜੀ ਆਇਆਂ ਨੂੰ ਇਹਨਾਂ ਨੇ ਬਕਾਇਦਾ ਇੱਕ ਜਿਹੜਾ ਕਿ ਬੈਨਰ ਲਗਾਇਆ ਗਿਆ। ਪਰ ਇਸ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਇਹਨਾਂ ਬੈਨਰਾਂ ਦੇ ਉੱਪਰ ਲਿਖੇ ਨਾਅਰੇ, ਇਹਨਾਂ ਬੈਨਰਾਂ ਦੇ ਉੱਪਰ ਲਿਖੇ ਸਲੋਗਨ ਸਾਫ਼ ਦੱਸਦੇ ਨੇ ਕਿ ਇਹਨਾਂ ਨੂੰ ਘਰਾਂ ਤੋਂ ਬੇਘਰ ਕੀਤਾ ਜਾਣਾਗਾ। ਉਹ ਅੱਜ ਕਰ ਦੇਣ, ਬੇਸ਼ੱਕ ਉਹ 2-4 ਦਿਨਾਂ ਨੂੰ ਕਰ ਦੇਣ, ਪਰ ਸਾਡੇ ਨਾਲ ਇੱਥੋਂ ਦੇ ਜਿਹੜੇ ਲੀਡ ਕਰਦੇ ਨੇ ਇਸ ਧਰਨੇ ਨੂੰ ਜਾਂ ਇਸ ਧਰਨੇ ਦੇ ਵਿੱਚ ਲਗਾਤਾਰ ਆ ਕੇ ਬੈਠਦੇ ਨੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਮੌਜੂਦ ਰਹਿਣਗੇ ਇੰਡੋਜ਼ TV ਆਸਟ੍ਰੇਲੀਆ, ਲਗਾਤਾਰ ਇਹਨਾਂ ਆਮ ਲੋਕਾਂ ਦੀ ਆਵਾਜ਼ ਬਣ ਕੇ ਤੁਹਾਡੇ ਰੂਬਰੂ ਕਰਦਾ ਰਹਿੰਦਾ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਆ ਪਹਿਲਾਂ ਤਾਂ ਤੁਹਾਡਾ। ਬਠਿੰਡੇ ਨੂੰ ਪੰਜਾਬ ਦਾ ਦਿਲ ਮੰਨਿਆ ਜਾਂਦਾ, ਮਾਲਵੇ ਦਾ ਦਿਲ ਮੰਨਿਆ ਜਾਂਦਾ, ਪਰ ਬਠਿੰਡਾ ਜਿਹੜਾ ਕਿ ਉਸ ਦੇ ਵਿੱਚ ਇੱਕ ਅਜਿਹੀ ਬਸਤੀ ਨੂੰ ਉਜਾੜਿਆ ਜਾ ਰਿਹਾ, ਇਸ ਦਾ ਕੀ ਕਾਰਨ ਮੰਨਦੇ ਹੋ? ਇੱਦਾਂ ਜੀ ਸਾਡੇ ਇੱਕ ਵੱਡਾ ਮਹਿਕਮਾ ਜੀ, ਅਸੀਂ 40-40 50-50 ਸਾਲ ਤੋਂ ਰਹੇ ਨੇ ਇੱਥੇ। ਉਹ ਸਾਡੇ ਹੁਣ ਆ ਕੇ ਨਾ ਫਾਰਮ ਭਰਨ ਲੱਗ ਗਿਆ, ਕਹਿੰਦਾ ਤੁਹਾਨੂੰ ਫਲੈਟ ਦੇ ਦਾਂਗੇ ਜੀ। ਜਦੋਂ ਅਸੀਂ 40-40 50 ਸਾਲ ਤੋਂ ਰਹੇ, ਅਸੀਂ ਫਲੈਟ ਕਿਉਂ ਲੈਣੇ ਹੈਗੇ? ਸਾਡੇ ਆਪ ਦੇ ਮਕਾਨ ਬਣੇ ਹੋਏ ਆ, ਪੱਕੇ ਲੈਟਰ ਪਾਏ ਹੋਏ ਹੈਗੇ, ਆਧਾਰ ਕਾਰਡ, ਪੈਨ ਕਾਰਡ, ਸਾਡੀਆਂ ਗਲੀਆਂ ਬਣੀਆਂ ਪੱਕੀਆਂ, ਸਾਰੀ ਸੁਵਿਧਾ ਸਾਨੂੰ ਹੈਗੀ ਆ ਇੱਥੇ। ਫਿਰ ਵੀ ਸਾਨੂੰ ਕਹਿੰਦੇ ਆ ਵੀ ਸਾਨੂੰ ਫਲੈਟ ਦੇ ਦਾਂਗੇ, ਅਸੀਂ ਫਲੈਟ ਲੈਣੇ ਨੇਗੇ। ਹਾਂਜੀ, ਕਾਰਨ ਕੀ ਹੈ ਜਿਹੜਾ ਕਿ ਉਹ ਫਲੈਟ ਦੇ ਰਹੇ ਨੇ ਤੁਹਾਨੂੰ? ਉਹਨਾਂ ਨੂੰ ਇਹ ਚੰਗੇ ਨਹੀਂ ਲੱਗਦੇ ਹੱਸਦੇ ਵਸਦੇ ਤੁਹਾਡੇ ਘਰ ਜਿਹੜੇ ਹੈਗੇ? ਇਹ ਸਾਡੇ ਸਾਰੇ ਐਸੀ ਭਾਈਚਾਰੇ ਸੰਬੰਧ ਆ, ਗਰੀਬ ਪਰਿਵਾਰ ਆ ਸਾਰੇ। ਇਹ ਸਾਹਮਣੇ ਕੋਠੀਆਂ ਵਾਲੀ ਇਹੀ ਜਗ੍ਹਾ, ਸਾਹਮਣੇ ਕੋਠੀਆਂ ਵਾਲੀ ਵੀ ਇਹੀ ਜਗ੍ਹਾ ਜੀ। ਇਹਨਾਂ ਨੂੰ ਕਹਿੰਦੇ ਸਾਨੂੰ ਸਾਡੇ ਕੋਲੇ ਆ ਜਾਂਦੇ। ਇਹ ਮੇਨ ਚੀਜ਼ ਪਤਾ ਕੀ ਹੈ ਜੀ, ਇਹ ਮੈਂ ਸੁਖਮੰਦਰ ਸਿੰਘ ਨਿਮਰਤਾ ਲੋਕ ਸੇਵਾ ਕਲੱਬ ਤੋਂ, ਮੈਂ ਗੋਪੀ ਦੇ ਨਾਲ ਜੁੜਿਆ ਹੋਇਆ ਕਾਫੀ ਟਾਈਮ ਤੋਂ, ਔਰ ਇਹ ਸਾਡਾ ਅੱਜ ਧਰਨਾ 13ਵਾਂ ਦਿਨ ਅੱਜ। ਔਰ ਅਸੀਂ ਇੱਕ ਜਿਹੜੇ ਆਸੇ ਪਾਸੇ ਫੇਸ 1 ਔਰ ਫੇਸ 2 ਪੈਂਦਾ ਵਾ, ਇਹ ਫੇਸ 1 ਆ ਔਰ ਫੇਸ 2 ਔਰ ਫੇਸ 3। ਇਹ ਕਹਿੰਦੇ ਆ ਵੀ ਫੇਸ 1 ਫੇਸ 2 ਵਾਲੇ ਦਾ ਇਹਨਾਂ ਨੂੰ ਬਕਾਇਦਾ ਸਾਡੇ ਤੋਂ ਅਲਰਜੀ ਹੈਗੀ। ਅਲਰਜੀ ਕੀ ਹੈਗੀ? ਉਹ ਚੰਗੇ ਘਰ, ਉਹਨੇ ਚੰਗੀਆਂ ਕੋਠੀਆਂ ਪਾਈਆਂ ਹੋਈਆਂ। ਉਹ ਕਹਿੰਦੇ ਵੀ ਇਹ ਜਿਹੜੇ ਲੋਕ ਆ, ਗਰੀਬ ਗੁਰਬਾ ਲੋਕ ਆ, ਐਸੀ ਭਾਈਚਾਰਾ, ਇਹਨਾਂ ਨੂੰ ਹਟਾਓ, ਇੱਥੇ ਕੋਈ ਚੰਗੇ ਮਾਲ ਬਣਾਓ, ਚੰਗੇ ਇੱਥੇ ਤੁਸੀਂ ਆਪਣੇ ਪਾਰਕਾਂ ਬਣਾਓ, ਵੀ ਇਹ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਕਰੋ, ਤੇ ਜਾਂ ਵੀ ਇਹਨਾਂ ਨੂੰ ਜਿਹੜੇ ਝੁੱਗੇ ਝੋਪੜੇ ਸਾਰੀਆਂ ਤੋਂ ਪੱਟ ਦਿਓ। ਉਹਨੇ ਬਕਾਇਦਾ ਇਹ ਚੀਜ਼ ਕਹਿ ਰਹੇ ਹੈਗੇ। ਔਰ ਸਾਡੇ ਜਿਹੜੇ ਇੱਥੇ ਘੱਟੋ 1200 ਘਰ ਆ ਜਿਨ੍ਹਾਂ ਨੂੰ ਉਜਾੜਨਾ ਚਾਹੁੰਦੇ ਹੈਗੇ। ਇਸ ਜਗ੍ਹਾ ਦੀ ਕੋਈ ਰਜਿਸਟਰੀ ਵਗੈਰਾ ਜਾਂ ਕੋਈ ਪਲਾਟ ਜਿਹੜੇ ਲੈਤੇ ਹੋਣੇ ਆ ਉਸ ਸਮਿਆਂ ਦੇ ਵਿੱਚ? ਇਸ ਚੀਜ਼ ਦੀ ਕੋਈ ਵੀ ਰਜਿਸਟਰੀ, ਕੋਈ ਵੀ ਪਲਾਟ ਮਿਲ ਕੇ ਹੈ ਨਹੀਂਗਾ। ਇਹ ਬੱਕ ਬੋਰਡ ਦੀ ਜਗ੍ਹਾ ਹੈਗੀ, ਸ਼ਾਮਲਾਟ ਜਿਹਨੂੰ ਕਹਿੰਦਾ, ਕਿਉਂਕਿ ਇਹਦੇ ਨਾਲ ਹੀ ਲਗਭਗ 25 ਪੱਕਾ ਧੋਬੀਆਣ ਹੈਗਾ, ਜਿਹਦਾ ਕਿ ਅਸੀਂ 84 ਘਰਾਂ ਨੇ ਕੇਸ ਜਿੱਤਿਆ ਹੋਇਆ ਹੈਗਾ ਹਾਈ ਕੋਰਟ ਤੋਂ ਮਾਣਯੋਗ। ਅਸੀਂ ਹਾਈ ਕੋਰਟ ਤੋਂ ਕੇਸ ਜਿੱਤਿਆ ਹੋਇਆ ਹੈਗੇ, ਉਸੇ ਕਾਗਜ਼ ਦੇ ਆਧਾਰ ਤੇ ਅਸੀਂ ਇਸ ਦਾ ਕੇਸ ਲੜੀ ਜਾ ਰਹੇ ਹੈਗੇ। ਕਿਉਂਕਿ ਇਹ ਦੇਖੋ, ਨਾ ਤਾਂ ਇਹ ਪੁੱਡਾ ਦੀ ਮਲਕੀਅਤ ਹੈ ਔਰ ਨਾ ਇਹ ਹੈਗਾ। ਅਸੀਂ ਜੇ ਕਹੀ ਸਾਡੀ ਚਲੋ, ਅਸੀਂ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਨੇ ਇਹ ਗੱਲ ਕਹੀ ਸੀ ਵੀ 15 ਸਾਲ ਤੋਂ ਜਿਹੜਾ ਰੂਟੀਨ ਦੇ ਨਾਲ ਇੱਕ ਜਗ੍ਹਾ ਤੇ ਰਹੂਗਾ ਤਾਂ ਉਹ ਬੰਦੇ ਨੂੰ ਉਹਦੀ ਮਾਲਕੀ ਹੱਕ ਦਿੱਤਾ ਜਾਊਗਾ। ਇਹ ਹਰੇਕ ਸਰਕਾਰ ਨੇ ਉਹਨੂੰ ਕਿਹਾ ਹੋਇਆ ਸੀ। ਪਰ ਅੱਜ ਦੇ ਟਾਈਮ ਦੇ ਵਿੱਚ ਕੀ ਹੈਗਾ, ਸਾਨੂੰ 40 ਤੋਂ 50 ਸਾਲ ਦੇ ਵਿੱਚ ਇੱਥੇ ਰਹਿੰਦੇ ਨੂੰ ਹੋ ਗਏ ਹੈਗੇ, ਫਿਰ ਸਾਡੀ ਮਾਲਕੀ ਹੱਕ ਕਿੱਧਰ ਗਿਆ? ਭਗਵੰਤ ਮਾਨ ਤਾਂ ਬਦਲਾਅ ਦਾ ਨਾਰਾ ਮਾਰ ਕੇ ਆਏ ਸੀਗੇ। ਉਹ ਤਾਂ ਕਹਿੰਦੇ ਅਸੀਂ ਬਦਲਾਅ ਕਰ ਦਿਆਂਗੇ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਹਿੱਤਾਂ ਦੇ ਲਈ ਅਸੀਂ ਖੜਾਂਗੇ। ਇਹਨਾਂ ਮੁਹੱਲਿਆਂ ਦੇ ਵਿੱਚੋਂ ਜਿਹੜੀ ਕਿ ਸਰਕਾਰ ਚੱਲੂਗੀ, ਇਹਨਾਂ ਸੱਥਾਂ ਦੇ ਵਿੱਚੋਂ ਜਿਹੜੀ ਸਰਕਾਰ ਚੱਲੂਗੀ। ਕੋਈ ਬਦਲਾਵ ਨਹੀਂ ਆਇਆ ਜੀ। ਦੇਖੋ ਤੁਸੀਂ ਵੀ ਦੇਖਦੇ ਹੋਗੇ, ਅਸੀਂ ਵੀ ਦੇ ਦੇਂਗੇ, ਮੀਡੀਆ ਨੂੰ ਸਭ ਨੂੰ ਪਤਾ ਗਾ। ਜੇ ਬਦਲਾਵ ਦੀ ਗੱਲ ਆਪਾਂ ਲੈ ਕੇ ਤੇ ਬਦਲਾਵ ਆਇਆ ਕਿਸ 'ਚ ਆਇਆਗਾ? ਨਸ਼ਾ ਵੱਧ ਗਿਆ ਗਾ। ਅੱਜ ਹਰ ਇੱਕ ਘਰ ਦੇ ਵਿੱਚ ਹਰ ਇੱਕ ਜਵਾਕ ਜਿਹੜਾ ਨਸ਼ਿਆਂ ਦੇ ਨਾਲ ਧੁੱਤ ਰਹਿਣ ਲੱਗ ਗਿਆ ਗਾ, ਮਾਂ ਪਿਓ ਨੂੰ ਕੁੱਟਣ ਲੱਗ ਗਿਆ ਗਾ। ਇਹ ਬਦਲਾਵ ਆਇਆ ਗਾ। ਮੈਨੂੰ ਕੋਈ ਦਿੰਦਾ ਨਹੀਂ ਕੋਈ ਬਦਲਾਵ, ਮੈਨੂੰ ਦੱਸੋ ਕਿਹੜਾ ਬਦਲਾਵ ਆਇਆ ਗਾ? ਜ਼ੀਰੋ ਬਿੱਲ ਕਹਿੰਦੇ ਹੈਗੇ, ਸਾਨੂੰ ਤਾਂ ਗਰੀਬਾਂ ਨੂੰ ਉਹੀ ਬਿੱਲ ਨਹੀਂ ਆਉਂਦੇ ਸੀਗੇ, ਸਾਡਾ ਕੀ ਬਿੱਲ ਉਹ ਕਰਨਗੇ? ਉਹ
ਅਸੀਂ ਤਾਂ ਸਾਡੇ ਕੋਲ ਇੱਕ ਪੱਖਾ ਇੱਕ ਲਾਈਟ ਆ ਸਾਡੇ ਕੋਲ, ਅਸੀਂ ਕਿਹੜੇ ਕੋਈ ਏਸੀਆਂ 'ਚ ਪੈਂਦੇ ਹੈਗੇ। ਏਸੀ ਵਾਲਿਆਂ ਨੂੰ ਹੀ ਲਾਈਟਾਂ ਦੇ ਮਤਲਬ ਕਿ ਬਿੱਲ ਆਉਣਗੇ, ਸਾਨੂੰ ਤਾਂ ਬਿੱਲ ਆਉਂਦੇ ਵੀ ਨਹੀਂ ਹੈਗੇ, ਸਾਡੇ ਕੀ ਬਿੱਲ ਮਾਫ ਕਰਨਗੇ ਉਹ। ਕੋਈ ਵੱਡੇ ਘਰ ਤੁਹਾਡੇ ਨਾਲ ਆ ਕੇ ਸਪੋਰਟ ਤੇ ਖੜੇ ਹੋਏ, ਜਾਂ ਕੋਈ ਸਮਾਜ ਸੇਵੀ ਆ ਕੇ ਖੜਾ ਹੋਵੇ, ਜਾਂ ਕੋਈ ਲੀਡਰ ਵਿਰੋਧੀ ਧਿਰ ਦਾ ਆ ਕੇ ਖੜਾ ਹੋਵੇ, ਜਾਂ ਕੋਈ ਮੌਜੂਦਾ ਸਰਕਾਰ ਦਾ ਆ ਕੇ ਖੜਾ ਹੋਵੇ? 13 ਦਿਨ ਹੋ ਗਿਆ ਤੁਸੀਂ ਕਹਿੰਦੇ ਸਾਨੂੰ ਬੈਠਿਆਂ ਨੂੰ। 13 ਦਿਨਾਂ ਦੇ ਵਿੱਚ ਸਾਡੇ ਕੋਲੇ ਦੇਖੋ ਜੀ ਅਕਾਲੀ ਦਲ ਤੋਂ ਵੀ ਪ੍ਰਧਾਨ ਆਏ ਹੈਗੇ, ਬੀਜੇਪੀ ਤੋਂ ਵੀ ਆਏ ਆ, ਪਰ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਪਹੁੰਚਿਆਗਾ। ਬਕਾਇਦਾ ਅਸੀਂ ਸਾਰੇ ਇਕੱਠੇ ਹੋ ਕੇ ਬਕਾਇਦਾ ਐਪਲੀਕੇਸ਼ਨ ਲੈ ਕੇ, ਅੱਜ ਜਦੋਂ ਇਹ ਧਰਨਾ ਲਾਇਆ ਨਹੀਂ ਸੀ ਨਾ, ਉਸ ਤੋਂ 2-3 ਦਿਨ ਮਗੇ 9-10 ਤਰੀਕ ਦੀ ਗੱਲ ਹੈਗੀ, 9 ਤਰੀਕ 8-9 ਤਰੀਕ ਦੀ ਗੱਲ ਆ, ਅਸੀਂ ਇਕੱਠੇ ਹੋ ਕੇ ਸਾਰੇ ਗਏ। ਜਦੋਂ ਸਾਨੂੰ ਪਤਾ ਲੱਗ ਗਿਆ ਸੀ ਨਾ ਵੀ ਘਰਾਂ ਦੇ ਵਿੱਚ ਫਾਰਮ ਭਰਨ ਵਾਸਤੇ ਪੁੱਡਾ ਜੀ ਆ ਰਹੇ ਨੇ ਸਾਰੇ, ਉਹਨੇ ਆਫਿਸਰ ਆਇਆ, ਡੀਸੀ ਸਾਹਿਬ ਆਏ ਸੀਗੇ, ਤੇ ਅਸੀਂ ਸਾਰੇ ਜਿੰਨੇ ਵੀ ਮਤਲਬ ਕਿ ਮਹੱਲਾ ਨਿਵਾਸੀ ਇਕੱਠੇ ਹੋ ਕੇ ਟਰਾਲੀਆਂ ਟਰੈਕਟਰ ਭਰ ਕੇ ਆਮ ਆਦਮੀ ਪਾਰਟੀ ਜਗਰੂਪ ਗਿੱਲ ਕੋਲ ਬਕਾਇਦਾ ਸੀਗੇ, ਅਸੀਂ ਐਪਲੀਕੇਸ਼ਨ ਦਿੱਤੀ, ਸਾਰਿਆਂ ਨੇ ਫੋਟੋ ਕੀਤੀ, ਮੈਂ ਮੋਬਾਈਲ ਦੇ ਵਿੱਚ ਫੋਟੋ ਵੀ ਦਿਖਾ ਦੇਣਾ ਬਕਾਇਦਾ ਸਾਡੀ, ਔਰ ਸਾਡੀ ਅਖਬਾਰ ਦੇ ਵਿੱਚ ਖਬਰ ਵੀ ਲੱਗੀ ਹੋਈ ਹੈਗੀ। ਅਸੀਂ ਉਹਨਾਂ ਨੂੰ ਬਕਾਇਦਾ ਇਹ ਗੱਲ ਕਿ ਸਰ ਸਾਡੀ ਬੇਨਤੀ ਸੁਣ ਲਓ ਜੀ, ਤੁਹਾਨੂੰ ਅਸੀਂ ਅਸੀਂ ਬਦਲਾਵ ਲੈ ਕੇ ਆਂਦਾਗਾ, ਤੁਸੀਂ ਸਾਡਾ ਬਦਲਾਵ ਦਾ ਕੁਝ ਤਾਂ ਸਾਨੂੰ ਇਹਦਾ ਮੁੱਲ ਵਧੀਆ ਪਾਓ। ਉਹਨਾਂ ਨੇ ਸਾਨੂੰ ਕੀ ਮੁੱਲ ਪਾਇਆਗਾ? ਸਾਡੇ ਹੀ ਘਰਾਂ ਨੂੰ ਸਾਨੂੰ ਉਜਾੜਨ ਦੇ ਹੋਏ ਪਏ ਹੈਗੇ। ਉਸ ਪਾਸੇ ਕਹਿੰਦੇ ਝੁੱਗੀਆਂ ਸਟਾਰਟ ਹੋ ਗਈਆਂ, ਉਹਨਾਂ ਨੇ ਇਹ ਨਹੀਂ ਦੇਖਿਆ ਹੈਗਾ ਵੀ ਵਿੱਚ ਲੋਕਾਂ ਨੇ ਪੱਕੇ ਮਕਾਨ ਪਾਏ ਹੋਇਆ। ਅਸੀਂ ਬਹੁਤ ਵਧੀਆ ਤਰੀਕੇ ਨਾਲ ਰਹਿ ਰਹੇ ਹਾਂ, ਕਿਸੇ ਨੂੰ ਦੁੱਖ ਨਹੀਂ, ਕਿਸੇ ਨੂੰ ਤਕਲੀਫ ਨਹੀਂ, ਅਸੀਂ ਕਿਸੇ ਨੂੰ ਗਲਤ ਨਹੀਂ ਬੋਲਦੇ ਹੈਗੇ, ਠੀਕ ਹੈ ਨਾ। ਅਸੀਂ ਤਾਂ ਇਹ ਗੱਲ ਕਹਿੰਦੇ ਵੀ ਦੇਖੋ ਜੀ, ਜੀਓ ਔਰ ਜੀਨੇ ਦੋ, ਸਾਡਾ ਤਾਂ ਬਸ ਇਹੀ ਨਾਰਾ ਹੈਗਾ, ਮੇਨ ਚੀਜ਼ ਹੈਗੀ। ਅਸੀਂ ਤਾਂ ਸਰਕਾਰ ਮੂਹਰੇ ਵੀ ਇਹੀ ਬੇਨਤੀ ਕਰਦੇ ਜੀ, ਅਸੀਂ ਜਿੱਥੇ ਬੈਠੇ ਸਾਨੂੰ ਉੱਥੇ ਬੈਠੇ ਰਹਿਣ ਦਿਓ, ਅਸੀਂ ਤੁਹਾਡੇ ਤੋਂ ਕੁਝ ਵੀ ਨਹੀਂ ਮੰਗਦੇ। ਸਾਨੂੰ ਤਾਂ ਆਟਾ ਦਾਲ ਸਕੀਮ ਸਾਡੀ ਬੰਦ ਕਰਤੀ, ਉਹ ਵੀ ਤੁਸੀਂ ਬੰਦ ਕਰ ਦਿਓ, ਸਾਨੂੰ ਕੋਈ ਲੋੜ ਨਹੀਂ। ਸਾਡੇ ਜਵਾਕ ਕਮਾ ਕੇ ਖਾ ਲੈਣਗੇ, ਸਾਡੀਆਂ ਭੈਣਾਂ ਘਰਾਂ 'ਚ ਕੰਮ ਕਰਕੇ ਜਾਂਦੀਆਂ ਗਈਆਂ, ਸਾਡੀਆਂ ਮਾਵਾਂ ਘਰਾਂ 'ਚ ਕੰਮ ਕਰਦੀਆਂ। ਅਸੀਂ ਕੋਈ ਜੱਦੀ ਪੁਸਤ, ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ, ਸਾਡਾ ਆਹੀ ਘਰ ਆ, ਆਹੀ ਸਾਡਾ ਰਹਿਣ ਬਸੇਰਾ ਹੈਗਾ, ਇਹੀ ਸਾਡਾ ਬਸ। ਸਾਨੂੰ ਚਾਹੇ ਛੱਤ ਪਾਉਣ ਨੂੰ ਸਾਨੂੰ 1 ਰੁਪਈਆ ਤੋਂ, ਪਰ ਸਾਨੂੰ ਜਾੜੋ ਨਾ। ਬਿਲਕੁਲ। ਤਾਂ ਅਸੀਂ ਗੱਲਬਾਤ ਹੈ ਜਿਹੜੀ ਉਹ ਇੱਥੇ ਲੋਕਾਂ ਦੇ ਨਾਲ ਕਰ ਰਹੇ ਹਾਂ, ਤਾਂ ਇਹ ਇੱਕ ਤਸਵੀਰ ਵਾਕਈ ਜਿਹੜੀ ਕਿ ਪੰਜਾਬ ਦੀ ਆ, ਪੰਜਾਬ ਦੇ ਹਾਲਾਤਾਂ ਦੀ ਤਸਵੀਰ ਆ, ਜਿਹੜੀ ਕਿ ਸਟੂਡੀਓ ਦੇ ਵਿੱਚ ਬੈਠ ਕੇ ਨਹੀਂ ਦਿਖਾਈ ਜਾਂਦੀ, ਪਰ ਗਰਾਊਂਡ ਲੈਵਲ ਤੋਂ ਜਿਹੜੀ ਤਸਵੀਰ ਆ ਉਹ ਦਿਖਾਈ ਜਾਂਦੀ ਆ। ਪੱਤਰਕਾਰ ਵੀ ਉਹੀ ਹੁੰਦਾ ਜਿਹੜਾ ਕਿ ਆਮ ਲੋਕਾਂ ਦੀ ਗੱਲ ਸੁਣੇ। ਕਿਹੜੀ ਕਲਾਸ 'ਚ ਪੜ੍ਹਦਾ ਤੂੰ? 8th ਜੀ। 8th? ਹਾਂਜੀ। ਕਿੰਨਾ ਦਿਨ ਹੋ ਗਏ ਸਕੂਲ ਗਏ ਨੂੰ? ਵਾਵਾ ਟਾਈਮ ਜਾਂਦੇ ਗਿਆ ਨਹੀਂ ਸਕੂਲ? ਗਿਆ ਸੀਗਾ ਜੀ। ਗਿਆ ਸੀ? ਹਾਂਜੀ, ਰੋਜ਼ ਜਾਂਦੇ। 2-3 ਦਿਨ ਹੋ ਗਏ? ਹਾਂਜੀ। ਹੁਣ ਕਿਉਂ ਨਹੀਂ ਗਿਆ? ਕੀ ਕਾਰਨ ਕੀ ਆ? ਇੱਥੇ ਧਰਨੇ ਤੇ ਹੁੰਨਾ ਲਗਾਤਾਰ? ਹਾਂਜੀ, ਧਰਨੇ ਜੀ ਹੁੰਦਾ ਜੀ, ਵੀ ਪੁੱਡਾ ਵਾਲੇ ਸਾਡੇ ਘਰ ਢਾਹ ਰਹੇ ਆ ਜੀ, ਤੇ ਜਦੋਂ ਘਰੇ ਰੋਟੀ ਦਾ ਟਾਈਮ ਹੁੰਦਾ, ਗੱਲ ਚੱਲਦੀ ਆ, ਚੁੱਲ੍ਹੇ ਤੇ ਬੈਠ ਕੇ ਮੰਮੀ ਡੈਡੀ ਗੱਲ ਕਰਦੇ ਹੋਣੇ ਆ, ਉਦੋਂ ਫਿਰ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਨੇ? ਤੁਹਾਨੂੰ ਪੁੱਛਦੇ ਹੋਣੇ ਆ ਵੀ ਘਰ ਢਾਹ ਦੇਣੇ ਆ, ਜਾਂ ਤੁਸੀਂ ਪੁੱਛਦੇ ਹੋਣੇ ਉਹਨਾਂ ਨੂੰ ਵੀ ਘਰ ਢਾਹ ਦੇਣੇ ਆ, ਹੁਣ ਫਿਰ ਕਿੱਥੇ ਰਹਾਂਗੇ? ਹਾਂਜੀ, ਉਹ ਕਹਿੰਦੇ ਆ ਵੀ ਸਰਕਾਰ ਕਹਿ ਰਹੀ ਹੈ ਵੀ ਤੁਹਾਨੂੰ ਅਸੀਂ ਫਲੈਟ ਬਣਾ ਕੇ ਦੇਵਾਂਗੇ, ਅਸੀਂ ਫਲੈਟ ਨਹੀਂ ਲੈਣਾ ਚਾਹੁੰਦੇ, ਤੇ ਅਸੀਂ ਇੱਥੇ ਪੱਕਾ ਰਹਿਣਾ ਚਾਹੁੰਦੇ, ਸਾਡਾ ਜਨਮ ਵੀ ਇੱਥੋਂ ਦਾ ਹੀ ਹੈ ਜੀ, ਇੱਥੇ ਰਹਿਣਾ ਚਾਹੁੰਦੇ ਜੀ। ਬਿਲਕੁਲ। ਤਾਂ ਇਹ ਤਸਵੀਰ ਆ ਜਗਰੂਪ ਗਿੱਲ ਨੂੰ ਮਿਲ ਕੇ ਆਏ ਆ ਬਕਾਇਦਾ, ਜਗਰੂਪ ਗਿੱਲ ਨੂੰ ਮਿਲ ਕੇ ਆਏ। ਇਹ ਤਸਵੀਰ ਜਿਹੜੀ ਕਿ ਮਿਲ ਕੇ ਆਏ ਸੀ। ਸੁੱਖੀ ਇਹ ਤਸਵੀਰ ਦਿਖਾ ਦੇ ਇੱਕ ਵਾਰ, ਫੋਨ ਦੇ ਵਿੱਚ ਆ, ਬਾਈ ਹੋਰੇ ਕਹਿ ਰਹੇ ਨੇ, ਪਰ ਅਸੀਂ ਇੱਧਰ ਗੱਲਬਾਤ ਆ ਜਿਹੜੀ ਹਰ ਇੱਕ ਦੇ ਨਾਲ ਕਰਾਂਗੇ ਇੱਥੇ, ਕਿਉਂਕਿ ਜ਼ਰੂਰੀ ਆ ਜਿਹੜੀ ਕਿ ਗੱਲ ਕਰਨੀ। ਮਾਤਾ ਕਿੰਨੀ ਕੁ ਉਮਰ ਹੋ ਗਈ? ਹੋਊਗੀ ਜੀ 50-60 ਤੋਂ ਉੱਤੇ। ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਨੂੰ? ਸਾਨੂੰ 50-60 ਸਾਲ ਇੱਥੇ ਰਹਿੰਦਿਆਂ ਨੂੰ ਹੋ ਗਏ ਜੀ। ਅਸੀਂ ਜਨਮ ਵੀ ਸਾਡੇ ਇੱਥੋਂ ਦੇ ਹੀ ਆ, ਤੇ ਇੱਥੇ ਜਦੋਂ ਅਸੀਂ ਇੱਥੇ ਆ ਕੇ ਰਹਿਣ ਲੱਗੇ ਆ, ਸਾਡੀ ਜਿੰਨੇ ਗਰੀਬ ਜਨਤਾ ਸਾਰੇ ਇੱਥੇ, ਕੋਈ ਤਗੜਾ ਘਰ ਕੋਈ ਵੀ ਨਹੀਂਗਾ, ਦਿਹਾੜੀ ਮਜ਼ਦੂਰੀ ਬਠਿੰਡੇ 'ਚ ਕਰਨ ਆਉਂਦੇ ਸੀ, ਤੇ ਇੱਥੇ 30-30 35-35 ਫੁੱਟ ਖੱਡੇ ਸੀ, ਨਾਲ ਪੋਲੀਆਂ ਸੀ, ਕਿੱਕਰਾਂ ਸੀ। ਜਦੋਂ ਵੀ ਇਹਨਾਂ ਨੇ ਜਿੰਨੇ ਬਠਿੰਡੇ ਦੇ ਵਿੱਚ ਭਰਤ ਪਾਈ ਆ, ਕੋਠੀਆਂ ਬਣੀਆਂ, ਇਸ ਜਗ੍ਹਾ ਤੋਂ ਭਰਤ ਪਾਈ ਹੈ ਬਠਿੰਡੇ 'ਚ, ਤੇ ਅਸੀਂ ਥੋੜ੍ਹਾ ਢਾਲ ਛੋਟੀਆਂ ਕੋਰੜੀਆਂ ਬਣਾ ਕੇ ਵੀ ਅਸੀਂ ਇੱਥੋਂ ਤੱਕ ਪਹੁੰਚ ਗਏ। ਹੁਣ ਤੀਸਰੀ ਮੰਜ਼ਿਲ ਸਾਡੀ ਆ, ਇਦੋਂ ਪਹਿਲਾਂ 2-2 ਮਕਾਮ ਪਾ ਕੇ ਥੱਲੇ ਨੱਪੇ ਗਏ, ਤੇ ਹੁਣ ਅਸੀਂ ਤੀਜੀ ਮੰਜ਼ਿਲ ਤੇ ਖੜੇ ਆ। ਜਦੋਂ ਅਸੀਂ ਇੰਨਾ ਕੁਝ ਕਰ ਚੁੱਕੇ ਆ, ਸਸਤੇ ਭਾਅ ਦੀ ਜਗ੍ਹਾ ਸੀ, ਉਦੋਂ ਸਰਕਾਰ ਕਿੱਥੇ ਗਈ ਸੀ? ਜਦੋਂ 2 ਰੁਪਏ ਗਜ ਨੂੰ 4 ਰੁਪਏ ਗਜ ਨੂੰ ਹਜੂਰਾ ਕੁਮਰਾ ਕਰਨੌਲੀ ਇਹ ਬਸਤੀ ਜਿਵੇਂ ਧਰਤੀ ਵਿਕੀ ਆ, ਉਦੋਂ ਕਿੱਧਰ ਗਈ ਸੀ ਸਰਕਾਰ? ਉਦੋਂ ਇਹ ਸਰਕਾਰ ਨੂੰ ਪਤਾ ਨਹੀਂ ਸੀ, ਵੋਟਾਂ ਉਦੋਂ ਵੀ ਸੀ ਪੈਂਦੀਆਂ ਤੇ ਵੋਟਾਂ ਹੁਣ ਵੀ ਪੈਂਦੀਆਂ। ਜਦੋਂ ਸਰਕਾਰ ਨੇ ਸਾਥੋਂ ਖੋਣਾ ਸੀ ਉਦੋਂ ਖੋਂਦੇ। ਹੁਣ ਸਾਡੇ ਆਧਾਰ ਕਾਰਡ ਬਣੇ ਆ, ਮੀਟਰ ਲੱਗੇ ਆ, ਵੋਟਾਂ ਬਣੀਆਂ, ਸਾਡੇ ਵਾਟਰ ਸਪਲਾਈ ਗਈ ਆ, ਨਾਲੀਆਂ ਪੱਕੀਆਂ ਕੀਤੀਆਂ ਹੋਈਆਂ, ਇਕੱਲੇ ਸੀਵਰ ਦੀ ਲੋੜ ਸੀ, ਤੇ ਇਹ ਨਵੀਂ ਸਰਕਾਰ ਨੇ ਸਾਨੂੰ ਆ ਕੇ ਨਜਾਇਜ਼ ਤੰਗ ਕੀਤਾ
ਪਹਿਲਾਂ ਅਕਾਲੀ ਆਉਂਦੇ ਸੀ, ਸਾਨੂੰ ਕੋਈ ਨਾ ਕੋਈ ਚੀਜ਼ ਦੇ ਜਾਂਦੇ ਸੀ। ਚੰਗੇ ਸੀ ਅਕਾਲੀ, ਚੰਗੇ ਸੀ ਬਾਦਲ ਕੇ ਚੰਗੇ ਸੀ, ਦੋਨੇ ਤਰ੍ਹਾਂ ਹੀ ਸੀ। ਸਾਨੂੰ ਕਾਂਗਰਸ ਵੀ ਗੱਲ ਨਾਲ ਲਾ ਲੈਂਦੀ ਸੀ, ਜੇ ਅਕਾਲੀ ਝਿੜਕਦੇ ਸੀ ਤਾਂ ਕਾਂਗਰਸ ਗੱਲ ਨਾਲ ਲਾਉਂਦੀ ਸੀ, ਜੇ ਕਾਂਗਰਸ ਨੇ ਝਿੜਕਦਾ ਤਾਂ ਅਕਾਲੀ ਲਾਉਂਦੇ ਸੀ। ਇਹ ਦੋਵੇਂ ਸਰਕਾਰਾਂ ਨੇ ਸਾਨੂੰ ਸਹੂਲਤਾਂ ਦਿੱਤੀਆਂ ਹੋਈਆਂ, ਤੇ ਪਰ ਇਹ ਸਰਕਾਰ ਨੇ ਤਾਂ ਜਮਾ ਸਾਡੇ ਪੱਠੀ ਵਾਹਤੇ। ਇਹ ਜਿਹੜੀ ਰਾਜਾ ਹੁੰਦਾ, ਰਾਜੇ ਦੇ ਨਾਲ ਪਰਜਾ ਵਸਦੀ ਆ, ਜਦੋਂ ਰਾਜਾ ਬਣ ਕੇ ਪਰਜਾ ਨੂੰ ਭੰਨਣ ਲੱਗ ਜੇ ਤੇ ਉੱਥੇ ਕੋਈ ਰਾਜਧਾਨੀ ਨਹੀਂ ਹੁੰਦੀ। ਸਾਡੇ ਭਾ ਦਾ ਇਹ ਕੰਗਾਲ ਆ, ਇਹ ਰਾਜਧਾਨੀ ਨਹੀਂ, ਸਾਡੇ ਭਾ ਦਾ ਚੰਡਾਲ ਆ। ਸਾਡਾ ਨਾ ਤਾਂ ਅੱਜ ਅਸੀਂ ਜਗ੍ਹਾ ਛੱਡ ਗਏ, ਨਾ ਕੱਲ ਛੱਡ ਗਏ, ਸਾਡੇ ਪੁੱਤ ਪੋਤਰੇ ਤੱਕ ਅਸੀਂ ਮਰ ਜਾਾਂਗੇ, ਪਰ ਇਹਦਾ ਕਬਜ਼ਾ ਨਹੀਂ ਛੱਡਾਂਗੇ। ਇਹ ਤਸਵੀਰ ਤੁਸੀਂ ਕਹਿ ਰਹੇ ਹੋ ਕਿਸੇ ਨੂੰ ਵੋਟ ਨਹੀਂ ਦੇਣੀ, ਕਿੰਨੇ ਕਾ ਕੇ ਵੋਟਾਂ ਮੰਗਣ ਆਉਂਦੇ ਹੋਣੇ ਇੱਥੇ? ਵੋਟਾਂ ਮੰਗਣ ਤਾਂ ਆਉਂਦੇ ਹੀ ਆ, ਫਿਰ ਵੋਟ ਮੰਗਦੇ ਹੀ ਆ ਕੇ, ਤੇ ਵੋਟ ਦਿੰਨੇ ਵੀ ਆ ਵੀ ਨਹੀਂ ਵੀ ਅਸੀਂ ਵੋਟ ਨਹੀਂ ਦਿੰਦੇ, ਸਾਰਿਆਂ ਨੂੰ ਵੋਟ ਵੀ ਦਿੰਨੇ ਅਸੀਂ। ਫਿਰ ਅਸੀਂ ਹੁਣ ਵੋਟ ਨਹੀਂ ਦੇਣੀ, ਜੇ ਸਾਡੇ ਤਾਂ ਘਰ ਨਹੀਂ ਪੱਕੇ ਹੁੰਦੇ ਅਸੀਂ ਉਹਨੇ ਤੱਕ ਵੋਟ ਨਹੀਂ ਦੇਣੀ ਕਿਸੇ ਨੂੰ ਵੀ, ਚਾਹੇ ਕੋਈ ਵੀ ਆਵੇ। ਇੰਨੀ ਗੱਲ ਆ ਸਾਡੀ ਬਸ। ਹਾਂ, ਸਾਡੇ ਘਰ ਪੱਕੇ ਸਾਨੂੰ ਮਾਰ ਤਾਂ ਨਹੀਂ ਦੇਣਗੇ, ਰਹਾਂਗੇ ਤਾਂ ਜਿਉਂਦੇ ਹੀ ਅਸੀਂ ਦੁਨੀਆ ਤੇ ਰਹਾਂਗੇ, ਪਰ ਵੋਟ ਅਸੀਂ ਕਿਸੇ ਨੂੰ ਦੇਣੇ ਨਹੀਂ ਦਿੰਦੇਗੇ। ਜੇ ਜਿਹੜਾ ਸਾਡਾ ਘਰ ਪੱਕਾ ਕਰੂ ਉਹਨੂੰ ਵੋਟ ਦੇਵਾਂਗੇ। 5-5 ਲੱਖ ਰੁਪਏ ਲਾ ਨਾਲੇ ਕਹਿੰਦੇ ਕਿ ਭਗਵੰਤ ਮਾਨ ਤਾਂ ਇੱਕ ਮਾਸਟਰ ਦਾ ਮੁੰਡਾ ਆਮ ਘਰ ਚੋਂ ਉੱਠਿਆ, ਕਹਿੰਦੇ ਉਹ ਤਾਂ ਆਮ ਲੋਕਾਂ ਦੀ ਗੱਲ ਕਰਦਾ। ਤੁਹਾਡੇ ਨਾਲ ਗੱਲਬਾਤ ਹੋਈ ਜਾਂ ਉਹਨੂੰ ਮਿਲਣ ਦੀ? ਸ਼ਕਲ ਵੀ ਨਹੀਂ ਵੇਖੀ ਵੀ ਕਿੱਥੇ ਭਗਵੰਤ ਮਾਨ ਰਹਿੰਦਾ, ਇੱਥੇ ਆਇਆ ਹੀ ਨਹੀਂ ਉਹ। ਵੋਟਾਂ ਜ਼ਰੂਰ ਲੈ ਗਿਆ, ਮੂਰਲਿਆਂ ਨੇ ਪਵਾ ਲਈਆਂ ਵੋਟਾਂ, ਜਿੱਤ ਗਿਆ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਇੱਥੇ ਕਰ ਰਹੇ ਹਾਂ। ਬਾਕੀ ਜਿਹੜਾ ਕਿ ਇਹ ਇੱਕ ਦਰਦ ਆ ਇਹਨਾਂ ਲੋਕਾਂ ਦਾ, ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਮਾਤਾ ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਕਿੰਨੇ ਦਿਨ ਹੋ ਗਏ ਇੱਥੇ ਧਰਨੇ ਤੇ ਬੈਠਣ? 1952 ਦੇ ਵਿੱਚ ਜਨਮ ਹੋਇਆ ਮੇਰਾ। ਉਸ ਤੋਂ ਪਹਿਲਾਂ ਦੇ ਸਾਡੇ ਮਾਪਿਓ ਇੱਥੇ ਰਹਿੰਦੇ ਸੀ, ਦਾਦਾ ਦਾਦੀ ਇੱਥੇ ਰਹਿੰਦੇ ਸੀ। ਤੁਸੀਂ ਇਹ ਸੋਚ ਲਓ ਵੀ ਕਿੰਨਾ ਟਾਈਮ ਹੋ ਗਿਆ ਹੋਣਾ ਸਾਨੂੰ ਇੱਥੇ ਬੈਠਿਆਂ ਨੂੰ। ਬਹੁਤ ਦੇਰ ਹੋ ਗਈ। ਪਹਿਲਾਂ ਕਿੱਕਰਾਂ ਪਹਾੜੀ ਕਿੱਕਰਾਂ ਹੁੰਦੀਆਂ ਸੀ, ਇਹਨਾਂ ਦੇ ਛੋਟੇ ਛੋਟੇ ਡੰਡੇ ਛਾਂਗ ਕੇ ਅਸੀਂ ਛੱਤਾਂ ਬਣਾਈਆਂ। ਰੋੜੇ ਰੱਪੇ ਚੁੱਕ ਕੇ ਮਾੜੇ ਮੋਟੇ, ਕਦੇ ਕਿ ਕੋਈ ਮਲਬੇ 'ਚੋਂ ਰੋੜਾ ਨਿਕਲ ਆਇਆ, ਕਦੇ ਕਿਤੋਂ ਟਰਾਲੀਆਂ ਸਟਾ ਕੇ ਮਲਬੇ ਦੀਆਂ ਮੁੱਲ ਦੀਆਂ ਟਰਾਲੀਆਂ 50-50 ਰੁਪਏ ਦੀ ਉਹਨਾਂ ਟਾਈਮਾਂ 'ਚ ਟਰਾਲੀ ਦਿੰਦੇ ਸੀ। ਹੁਣ ਤਾਂ 500 ਤੋਂ ਘੱਟ ਨਹੀਂ ਜੀ। ਹਾਂ, ਅਸੀਂ 20-25 ਫੁੱਟ ਜ਼ਿਆਦਾ ਟੋਏ ਸੀ, ਇਸ ਤੋਂ ਵੀ ਜ਼ਿਆਦਾ ਸੀ ਜਿਹੜੇ ਅਸੀਂ ਰਲ ਕੇ ਭਰੇ। ਫਿਰ ਅਸੀਂ ਜੀ ਪਹਾੜੀ ਕਿੱਕਰਾਂ ਦੇ ਡੰਡੇ ਪਾ ਕੇ ਉੱਤੇ ਅਸੀਂ ਕਦੇ ਚਾਦਰਾਂ ਸੱਟਦੀਆਂ, ਕੱਪੜਿਆਂ ਵਾਲੀਆਂ, ਕਦੇ ਕੋਈ ਚੀਜ਼ ਸੱਟਤੀ, ਕਦੇ ਬਾਲਣ ਚੁੱਕ ਕੇ ਲਿਆਂਦਾ ਬਾਲਣ ਵਾਸਤੇ, ਅਸੀਂ ਉਹ ਛੱਤਾਂ ਉੱਤੇ ਸੱਟ ਦਿੱਤਾ ਵੀ ਛਾਂ ਬਣ ਜੇ ਅਸੀਂ ਬਹਿ ਜਾਾਂਗੇ। ਬਹੁਤ ਹੀ ਜ਼ਿਆਦਾ ਮੁਸੀਬਤਾਂ ਨਾਲ ਅਸੀਂ ਆਹ ਟਾਈਮ ਲਿਆਂਦੇ ਆ ਜੀ। ਹੁਣ ਘਰਾਂ ਦੇ ਵਿੱਚ ਕੰਮ ਕਰਦੀਆਂ ਬੇਟੀਆਂ ਲੱਗੀਆਂ, ਸਾਡੀਆਂ ਨੂੰਹਾਂ ਲੱਗੀਆਂ, ਘਰਾਂ ਦੇ ਵਿੱਚ ਕੰਮ ਕਰਦੀਆਂ, ਕੋਈ 2000 ਲੈ ਰਹੀ ਆ, ਕੋਈ 4000 ਲੈ ਰਹੀ ਆ, ਕੋਈ 500 ਤੇ ਲੱਗੀ ਆ। ਇਸ ਤਰ੍ਹਾਂ ਸਾਰੀਆਂ ਘਰ ਕਰਕੇ ਇਕੱਠੇ ਪੈਸੇ ਉਥੋਂ ਕੁਛ ਤਾਂ ਕੰਮ ਵਾਲਿਆਂ ਤੋਂ ਲੈ ਕੰਮ ਦੀ ਥਾਂ ਤੇ ਵੀ ਤੁਹਾਡੇ ਉਤਾਰਾਂਗੇ, ਤੇ ਕੁਛ ਪੈਸੇ ਜੀ ਅਸੀਂ ਕਰਜ਼ੇ ਚੱਕੇ ਕੁੜੀਆਂ ਨੇ, ਜਿਹੜਾ ਲਾਉਣ ਲਾਉਣ ਚੱਕ ਕੇ ਅਸੀਂ ਹੁਣ ਆਪਦੇ ਪੱਕੇ ਮਕਾਨ ਮਤਲਬ ਬਣਾਏ ਆ। ਸਾਡੇ ਅਜੇ ਟੀਪ ਟਪੱਲਾ ਨਹੀਂ ਹੋਇਆ, ਬਨੇਰੇ ਨਹੀਂ ਵੱਜੇ ਗਏ, ਮਤਲਬ ਕਈਆਂ ਘਰਾਂ ਦੇ ਸਾਡੇ ਲੈਟਰ ਵੀ ਪੈ ਗਏ। ਮਤਲਬ ਜਿਹਨਾਂ ਕਮਾਈ ਦੇ ਸਾਧਨ ਆ, ਕਿਸੇ ਦਾ ਘਰ ਗਰੀਬ ਆ, ਕਿਸੇ ਦਾ ਉਦੋਂ ਵੀ ਚੰਗਾ, ਕਿਸੇ ਦਾ ਉਦੋਂ ਵੀ ਮਾੜਾ, ਇਸ ਤਰ੍ਹਾਂ ਦੇ ਹਿਸਾਬ ਆ ਜੀ। ਬਸ ਇਸ ਹਿਸਾਬ ਨਾਲ ਅਸੀਂ ਮਸਾਂ ਹੁਣ ਬਹਿਣ ਜੋਗੇ ਹੋਏ, ਬੇਫਿਕਰੇ ਹੋਏ ਆ। ਕਾਂਗਰਸ ਸਰਕਾਰ ਆਈ ਆ, ਉਹਨੇ ਸਾਨੂੰ ਗਲੀਆਂ ਪੱਕੀਆਂ ਬਣਾ ਦਿੱਤੀਆਂ, ਇੱਟਾਂ ਖੜਵੰਜੇ ਲਵਾਤੇ, ਬਿਜਲੀ ਆ ਗਈ। ਬਾਦਲ ਸਰਕਾਰ ਆਈ ਸੀ, ਸਾਨੂੰ ਉਦੋਂ ਪਾਣੀ ਦੀ ਸਹੂਲਤ ਵੀ ਦੇ ਗਈ ਸੀਗੀ, ਸਾਡੀ ਪੈਨਸ਼ਨ ਵੀ ਥੋੜ੍ਹੀ ਜਿਹੀ ਵਧਾ ਗਈ ਸੀ, ਆਟਾ ਦਾਲ ਵੀ ਸਾਨੂੰ ਮਿਲਦਾ ਸੀ, ਕਣਕ ਦਾਲ। ਤੇ ਜੀ ਹੁਣ ਇਹ ਸਰਕਾਰ ਨੇ ਆ ਕੇ ਤਾਂ ਸਾਡੇ ਵਾਕਈ ਝਾੜੂ ਫੇਰ ਦਿੱਤਾ। ਆ ਜਿਹੜੇ ਹੁਣ ਇੰਨੇ ਦਿਨਾਂ ਤੋਂ ਸਾਨੂੰ ਦੱਸ ਦਿੱਤਾ, ਜਿੱਦਾਂ ਉਹ ਪੁੱਡਾ ਵਾਲੇ ਆਏ ਆ, ਫਾਰਮ ਭਰ ਕੇ ਲੈ ਕੇ ਗਏ ਸਾਰੇ ਘਰਾਂ 'ਚੋਂ, ਉਹਨਾਂ ਨੂੰ ਇਹ ਕਹਿ ਰਹੇ ਜੇ ਤੁਸੀਂ ਨਹੀਂ ਭਰੋਗੇ ਤੁਹਾਡੇ ਨਾਲ ਧੱਕਾ ਹੁੰਦਾ। ਧੱਕੇ ਨਾਲ ਫਾਰਮ ਭਰਾ ਕੇ ਲਗਾਏ ਸਾਡੇ। ਜਦੋਂ ਫਾਰਮ ਭਰਾਉਣ ਆਏ ਆ, ਤੁਸੀਂ ਕਹਿ ਰਹੇ ਹੋ ਕਿ ਫਾਰਮ ਭਰਾ ਕੇ ਗਏ ਆ, ਜਦੋਂ ਫਾਰਮ ਭਰਾਉਣ ਆਏ ਆ ਉਦੋਂ ਕੀ ਕਹਿ ਕੇ ਗਏ ਸੀ, ਕੀ ਕਹਿ ਕੇ ਫਾਰਮ ਭਰਾਏ ਗਏ ਸੀ ਤੁਹਾਡੇ ਤੋਂ? ਉਹ ਜੀ ਇਹ ਗੱਲ ਕਹੀ ਸੀ ਵੀ ਤੁਸੀਂ ਫਾਰਮ ਭਰ ਦਿਓ, ਤੁਹਾਨੂੰ ਫਲੈਟ ਬਣਾ ਕੇ ਦਿੱਤੇ ਜਾਣਗੇ। ਤੇ ਜੀ ਨਾ ਹੁਣ ਇਹ ਫਲੈਟਾਂ ਦੀ ਸਾਨੂੰ ਝਾਕ ਹੈ ਨਹੀਂ, ਉਹਨਾਂ ਤੋਂ ਨਹੀਂ ਬਣਾ ਕੇ ਦੇਣੇ। ਸਾਡਾ 1200-1300 ਘਰ ਆ ਜੀ ਇੱਥੇ, ਸਾਨੂੰ ਉਮੀਦ ਆ ਨਹੀਂ। ਹਾਂ, ਉਹਨਾਂ ਨੇ 50 ਗਜ ਦੇ ਵਿੱਚ 54 ਗਜ ਦੇ ਵਿੱਚ ਮਤਲਬ ਸਾਨੂੰ 3 ਘਰ ਵਸਾ ਰਹੇ ਆ ਉਹ। ਤੇ ਦੱਸੋ ਪੰਜਾਬੀ ਲੋਕ ਇਹ ਖੁੱਲ੍ਹੀਆਂ ਹਵਾ ਦੇ ਵਿੱਚ ਰਹਿਣ ਵਾਲੇ, ਇਹਦੇ 50 ਗਜ ਜੋਗਾ ਤਾਂ ਸਾਡੇ ਬਾਹਰ ਹੀ ਵਿਹੜਿਆਂ ਦੇ ਵਿੱਚ ਸਮਾਨ ਪਿਆ ਸਾਡਾ। ਕਿੱਥੇ ਬੱਚਿਆਂ ਨੂੰ ਤਾੜਾਂਗੇ, ਕਿੱਥੇ ਆਪ ਬਵਾਂਗੇ, ਕਿੱਥੇ ਅਸੀਂ ਕੀ ਕਰਾਂਗੇ, ਕਿੱਥੇ ਬੱਚੇ ਵਿਆਹ ਕੇ ਲਿਆ ਕੇ ਪਾੜਾਂਗੇ। ਦੱਸੋ ਅਸੀਂ ਇਹ ਮਸਾਂ ਹੀ ਘਰ ਬਣਾਏ ਆਪਦੇ, ਹੁਣ ਬੜੀ ਮੁਸ਼ਕਲਾਂ ਨਾਲ ਮੁਸੀਬਤਾਂ ਨਾਲ, ਹਜੇ ਸਾਡੇ ਲਾਉਣ ਨਹੀਂ ਬੁੜੀਆਂ ਦੇ ਲੱਥੇ।
ਬਹੁਤ ਬੜੀ ਮੁਸ਼ਕਲ ਨਾਲ ਅਸੀਂ ਬੱਟ ਸਿਆਪਾ ਇਹਨਾਂ ਦਾ ਕਰਕੇ ਨਾ ਬਹੁਤ ਮੁਸ਼ਕਲ ਨਾਲ ਘਰ ਬਣਾਏ ਆ। ਸਾਡੀ ਮਨਜ਼ੂਰੀ ਬੰਨੀ ਜਾਵੇ ਤਾਂ ਬਹੁਤ ਵਧੀਆ ਗੱਲ ਆ। ਲੋਨ ਚੱਕ ਕੇ ਸਾਡੇ 8-8 9 ਲੋਨ ਚੱਲਦੇ ਆ, ਜਿਹੜੇ ਅਸੀਂ ਝਾੜੂ ਪੋਚਾ ਲਾ ਕੇ ਪਾਟੇ ਪੁਰਾਣੇ ਕੱਪੜੇ ਪਾ ਕੇ ਕੋਠੀਆਂ ਵਾਲੀਆਂ ਸਾਨੂੰ ਜਿਵੇਂ ਪਾਟੇ ਪੁਰਾਣੇ ਦਿੰਦੀਆਂ ਸੀ ਉਵੇਂ ਪਾ ਕੇ ਝਾੜੂ ਪੋਚਾ ਲਾਉਣੀਆਂ। ਫਿਰ ਅਸੀਂ ਆਪਦੇ ਗੱਟੇ ਸੀਮੈਂਟ ਦਾ ਕੋਈ ਇੱਟਾਂ ਕੋਈ ਗੱਟੇ ਲਿਆ ਕੇ ਅਸੀਂ ਕਮਰੇ ਪਾਏ ਆ ਜੀ। ਸਾਡੀ 2 ਨੰਬਰ ਦਾ ਧੰਦਾ ਕੋਈ ਨਹੀਂ ਕਰਦਾ। ਅਸੀਂ ਸਾਰੇ ਭੈਣ ਹਾਂ ਬੇਬੇ ਕਰਦੇ ਹਾਂ ਤੁਹਾਡੇ ਨਾਲ ਗੱਲ। ਤਾਂ ਇਹ ਤਸਵੀਰ ਆ ਬਾਕੀ, ਕਿਉਂਕਿ ਕੋਸ਼ਿਸ਼ ਤੁਸੀਂ ਕਹਿ ਰਹੇ ਹੋ ਪਾਟੇ ਕੱਪੜੇ ਲੈ ਤੇ ਕੋਠੀਆਂ ਦੇ ਵਿੱਚ ਕੰਮ ਕਰਿਆ, ਇੱਥੇ ਘਰ ਬਣਾਏ। ਹਾਂਜੀ ਤਰਸ ਨਹੀਂ ਆਇਆ ਕਿਸੇ ਨੂੰ ਜਦੋਂ ਇੱਥੇ ਆ ਕੇ ਤੁਹਾਡੇ ਨਾਲ ਗੱਲਬਾਤ ਕਹਿੰਦੇ ਸੀ ਕਿ ਤੁਹਾਨੂੰ ਫਲੈਟ ਬਣਾ ਦੇਣਗੇ? ਕੋਈ ਨਹੀਂ ਆਇਆ ਜੀ। ਸਾਨੂੰ ਕਹਿੰਦੇ ਸੀ 1000 ਰੁਪਇਆ ਬੀਬੀਆਂ ਨੂੰ ਦੇਵਾਂਗੇ, ਤੁਹਾਨੂੰ ਮਾਲਕੀ ਹੱਕ ਦੇਵਾਂਗੇ। ਨਾ ਤਾਂ ਸਾਨੂੰ ਮਾਲਕੀ ਹੱਕ ਦਿੱਤਾ, ਨਾ ਸਾਨੂੰ 1000 ਰੁਪਇਆ ਪਾਇਆ। ਸਾਡੀਆਂ ਤਾਂ ਆ ਕੇ ਉਹਨਾਂ ਨੇ ਜਮਾ ਜਿਹੜੇ ਕੋਈ ਮਾੜੇ ਮੋੜੇ ਬੱਚਿਆਂ ਨੂੰ ਚੋਕ ਦਿੰਦੇ ਸਾਂ ਉਹ ਵੀ ਸਾਡਾ ਰੁਜ਼ਗਾਰ ਮਾਰਤਾ। ਜੇ ਅਸੀਂ ਹੁਣ ਕੰਮ ਕਰਨ ਜਾਵਾਂਗੇ ਤਾਂ ਹੀ ਪੈਸੇ ਆਉਣਗੇ। ਜਦੋਂ ਅਸੀਂ ਦਿਹਾੜੀ ਜਿਨ੍ਹਾਂ ਦੇ ਕੰਮ ਕਰਦੇ ਹੋ ਸਾਨੂੰ ਪੈਸੇ ਕਿਉਂ ਦੇਣਗੇ? ਅਗਲੇ ਕਹਿਣਗੇ ਅੱਜ ਇਹਨਾਂ ਦੇ ਘਰ ਢਾਏ ਜਾਣਗੇ, ਅਗਲੇ ਸਮਝੋ ਅਸੀਂ 4 ਚੁਫੇਰੇ ਭੁੱਖੇ ਮਰਾਂਗੇ। ਨਾ ਸਾਡੇ ਬੱਚਿਆਂ ਨੇ ਗਾਹ ਲੰਘਣਾ ਨਾ ਅਸੀਂ ਲੰਘਣਾ। ਜਿਹੜੇ ਬੱਚੇ ਪੜ੍ਹਦੇ ਆ ਸਕੂਲ 'ਚ ਉਹ ਵੀ ਸਾਡੇ ਘਰੇ ਬਹਿ ਜਾਣਗੇ। ਬਾਬਾ ਜੀ ਤੁਸੀਂ ਕਿੰਨਾ ਕੁ ਸਮਾਂ ਹੋ ਗਿਆ ਇੱਥੇ ਰਹਿੰਦੇ ਨੂੰ? ਇਹ ਸਾਨੂੰ ਘੱਟ ਤੋਂ ਘੱਟ 50 ਸਾਲ ਹੋ ਗਿਆ ਜੀ। 50 ਸਾਲ ਹੋ ਗਿਆ। ਇਹ ਇੰਨੀ ਜਗ੍ਹਾ ਜਿੱਥੇ ਆਪਾਂ ਖੜੇ ਆ, ਇਹ ਇੰਨੀ ਡੂੰਘੀ ਜਗ੍ਹਾ ਸੀ ਜੇ ਸਾਡੇ 2 ਮਕਾਨ ਥੱਲੇ ਦੱਬੇ ਗਏ। ਹੁਣ ਤੀਜੀ ਵਾਰ ਮਕਾਨ ਪਾਏ ਹੋਏ ਆ, ਤੀਜੀ ਵਾਰ ਮਕਾਨ ਪਾਏ ਹੋਏ ਆ। ਕਿਸੇ ਨੇ ਲੋਨ ਚੱਕ ਕੇ ਪਾਏ, ਵਿਚਾਰੇ ਨੇ ਕਿਨੇ ਦਿਹਾੜੀ ਧੱਪਾ ਕਰਕੇ ਮਸਾਂ ਮਜਬੂਰੀਆਂ ਨਾਲ ਇੰਨੀਆਂ ਭਰਤਾਂ ਪਾ ਕੇ ਬਣਾਏ ਆ। ਇਹ ਬਹੁਤ ਹੀ ਮਕਾਨ ਅਸੀਂ ਯਤਨ ਲਾ ਕੇ ਪਾਇਆ। ਅੱਗੇ ਵੀ ਸਾਰੀ ਇੱਕ ਵਾਰੀ ਬਸਤੀ ਸਾਡੀ ਢਾਹਤੀ ਸੀ ਸਾਰੀ, ਮੁੜ ਕੇ ਫੇਰ ਅਸੀਂ ਦੁਬਾਰੇ ਉੱਥੇ ਮਕਾਨ ਪਾ ਲਏ। ਹੁਣ ਫੇਰ ਦੁਬਾਰੇ ਤੀਜੀ ਵਾਰ ਹਮਲਾ ਕਰੀ ਜਾਂਦੇ ਇਹ। ਹਾਂ ਹੁਣ ਅਸੀਂ ਕੀ ਕਰ ਸਕੀਏ? ਹੁਣ ਤਾਂ ਹੀ ਬੈਠੇ ਹਾਂ ਤੇ ਵੀ ਸਾਡਾ ਕੋਈ ਹੱਲ ਹੋ ਜੇ, ਕੋਈ ਸਤਿਗੁਰੂ ਕਰਦੇ ਵਾਹਿਗੁਰੂ। ਤਾਂ ਕਰਕੇ ਅਸੀਂ ਬਹੁਤ ਯਤਨ ਲਾ ਕੇ ਪਾਇਆ ਸਾਰੀਆਂ ਭਰਤਾਂ। ਅੱਜ ਜਿੱਥੇ ਆਪਾਂ ਬੈਠੇ ਹਾਂ ਇਦੋਂ 20 ਫੁੱਟ ਥੱਲੇ ਸੀ ਇਹ ਧਰਤੀ, ਤੇ ਤੀਜੇ ਮੰਜ਼ਿਲ ਮਕਾਨ ਪਾਏ ਅਸੀਂ ਸਾਰੇ। 2 ਮਕਾਨ ਸਾਡੇ ਵਿੱਚ ਦੱਬੇ ਗਏ। ਤਾਂ ਕਰਕੇ ਤੇ ਸਾਰੀ ਜਿਹੜੀ ਕਮਾਈ ਸੀਗੀ, ਜਿਹੜੀ ਯਤਨ ਲਾਇਆ ਵੀ 40 ਸਾਲਾਂ ਦੀ ਕਮਾਈ ਸਾਰੀ ਇੱਥੇ ਹੀ ਲੱਗ ਗਈ। ਤੇ ਹੁਣ ਜੇ ਗਰੀਬ ਇੱਥੋਂ ਉੱਠ ਕੇ ਜਾ ਵੜਨਗੇ ਤੇ ਕਾਹਦੇ ਨਾਲ ਬਣਾਉਣਗੇ? ਕਿੱਥੋਂ ਬਣਾਉਣਗੇ? ਬਣਾ ਹੀ ਨਹੀਂ ਸਕਦੇ ਗਰੀਬ, ਹੁਣ ਨਹੀਂ ਬਣਾ ਸਕਦੇ। ਹੁਣ ਯਤਨ ਕਿੱਥੋਂ ਲਾਉਣਗੇ? ਨਹੀਂ ਬਣਾ ਸਕਦੇ ਕਿਤੇ ਵੀ। ਬਸ ਜੀ ਇੰਨੀਆਂ ਕਿ ਬੇਨਤੀਆਂ ਕਰਦੇ ਹੁੰਦਾ। ਕੋਸ਼ਿਸ਼ ਆ ਸਾਡੀ ਕਿ ਹਰ ਇੱਕ ਦੀ ਆਵਾਜ਼ ਆ ਜਿਹੜੀ ਉਹ ਸੁਣੀ ਜਾਵੇ, ਹਰ ਇੱਕ ਦੇ ਨਾਲ ਜਿਹੜੀ ਗੱਲਬਾਤ ਆ ਉਹ ਕੀਤੀ ਜਾਵੇ। ਕਿਉਂਕਿ ਬੁੜੀਆਂ ਦਾ ਘਰ ਦੇ ਨਾਲ ਕਾਫੀ ਜਿਹੜਾ ਕਿ ਮੋਹ ਪਿਆਰ ਹੁੰਦਾ ਗਾ। ਉਹਨਾਂ ਨੇ ਬਨੇਰੇ ਵੀ ਲਿੱਪੇ ਹੁੰਦੇ ਆ, ਉਹਨਾਂ ਨੇ ਹਾਰੇ ਵੀ ਲਿੱਪੇ ਹੁੰਦੇ ਆ, ਉਹਨਾਂ ਨੇ ਚੁੱਲ੍ਹੇ ਵੀ ਲਿੱਪੇ ਹੁੰਦੇ ਆ ਤੇ ਵਿਹੜੇ ਵੀ ਲਿੱਪੇ ਹੁੰਦੇ ਆ। ਤਾਂ ਕਿ ਅਸੀਂ ਜਿਹੜੀ ਗੱਲਬਾਤ ਆ ਉਹ ਇਸੇ ਕਰਕੇ ਜ਼ਿਆਦਾਤਰ ਬੀਬੀਆਂ ਦੇ ਨਾਲ ਕਰ ਰਹੇ ਹਾਂ ਕਿ ਇਹਨਾਂ ਦਾ ਜ਼ਿਆਦਾ ਜਿਹੜਾ ਕਿ ਮੋਹ ਪਿਆਰ ਘਰਾਂ ਦੇ ਨਾਲ ਜੁੜਿਆ ਹੁੰਦਾ ਗਾ। ਮਾਤਾ ਕਿੰਨੀ ਉਮਰ ਹੋ ਗਈ ਤੁਹਾਡੀ? ਮੇਰੀ 60 ਸਾਲ ਦੀ ਹੋ ਗਈ। ਇੱਥੋਂ ਹੁਣ ਕਹਿੰਦੇ ਉਜਾੜ ਦੇਣਾ ਤੁਹਾਨੂੰ। ਜੜਨ ਦੇ ਤਾਂ ਇਹਨਾਂ ਨੇ ਗੱਲ ਕਰੀਏ ਜੀ, ਸਾਡਾ ਤਾਂ ਹੁਣ ਬੁਰਾ ਹਾਲ ਹੈ। ਅਸੀਂ ਤਾਂ ਹੁਣ ਵੀ ਮਰੇ ਆ, ਤੇ ਜੇ ਸਾਨੂੰ ਕੱਢਦੇ ਤਾਂ ਫਿਰ ਤਾਂ ਅਸੀਂ ਮਰੇ, ਅਸੀਂ ਤਾਂ ਬਰਬਾਦ ਆ ਜਮਾ। ਸਾਨੂੰ ਤਾਂ ਜਦੋਂ ਅਸੀਂ 2 ਇੱਟਾਂ ਲਾਉਨੇ ਆ, ਕਿਸੇ ਨੂੰ ਕੁਛ ਠੱਗੀਆਂ ਬਰਾਈਆਂ ਕਰਦੀਆਂ, ਲੋਨ ਚੱਕਦੀਆਂ, 5-5 ਸਾਡੇ ਲੋਨ ਚੱਲਦੇ ਆ। ਸਾਡੀ ਕੋਈ ਜ਼ਿੰਦਗੀ ਆ? ਅਸੀਂ ਕੰਮ ਕਰ ਗਏ ਕਿ ਲੋਨਾਂ ਦੀਆਂ ਕਿਸ਼ਤਾਂ ਭਰ ਗਏ ਕਿ ਇਹਨਾਂ ਦੇ ਸਿਆਪੇ ਕਰ ਗਏ? ਜਦੋਂ ਕੋਈ ਅਸੀਂ ਜਵਾਕਾਂ ਦੇ ਢਿੱਡ ਭਰ ਗਏ, ਕਾਹਦੇ ਨਾਲ ਅਸੀਂ ਕੁੜੀਆਂ ਵਿਆਹ ਗਏ, ਕੀ ਕਰ ਗਏ ਅਸੀਂ? ਹੁਣ ਸਾਨੂੰ ਘਰੋਂ ਕੱਢਣ ਦਾ ਇਹਨਾਂ ਨੇ ਕੋਈ ਸਰਕਾਰ ਨੇ ਸਾਡਾ ਕੋਈ ਉਹ ਨਹੀਂ ਕਰਿਆ। ਇਹਨਾਂ ਨੇ ਤਾਂ ਸਾਨੂੰ ਜਮੇ ਬਰਬਾਦ ਹੀ ਕਰਤਾ। ਕਹਿੰਦੇ ਸੀ ਸਾਨੂੰ ਮੌਕਾ ਦਿਓ, ਸਾਨੂੰ ਟਾਈਮ ਦਿਓ, ਸਾਨੂੰ ਮੌਕਾ ਦੇ ਕੇ ਸਾਡੇ ਜਮਾ ਝਾੜੂ ਮਾਰਤਾ। ਸਾਨੂੰ 15 ਦਿਨ ਹੋ ਗਏ, ਸਾਡੇ ਤੇ ਕਿਸੇ ਨੇ ਕੋਈ ਹੈਲਪ ਨਹੀਂ ਕਰੀ, ਕਿਸੇ ਨੇ ਸਾਡੀ ਆ ਕੇ ਨਹੀਂ ਸੁਣੀ, ਕੋਈ ਸੁਣਵਾਈ ਨਹੀਂ ਕਰੀ ਸਾਡੀ ਤਾਂ ਜ਼ਿੰਦਗੀ ਬਰਬਾਦ ਹੈ। ਹੁਣ ਕਿਹੜਾ ਸੀ ਜਿਉਂਦੇ ਆ? ਦੂਜੀਆਂ ਪਾਰਟੀਆਂ ਵਾਲੇ ਵੀ ਨਹੀਂ ਆਏ, ਅਕਾਲੀ ਦਲ, ਕਾਂਗਰਸ ਜਾਂ ਬੀਜੇਪੀ? ਕੋਈ ਸਾਡੀ ਕੋਈ ਕਿਸੇ ਨੇ ਸੁਣੀ ਨਹੀਂ। ਅਸੀਂ ਬਹੁਤ ਜ਼ਿਆਦਾ ਦੁਖੀ ਹਾਂ। ਸਾਡੀ ਤਾਂ ਕੋਈ ਜੀਵਤ ਹੀ ਨਹੀਂ ਹੈਗੀ। ਸਾਡਾ ਤਾਂ ਹੁਣ ਮਰਨ ਦਾ ਹੱਲ ਹੈ। ਤੁਸੀਂ ਮਤਲਬ ਕਿੰਨੀ ਉਮਰ ਹੈ ਤੁਹਾਡੀ? ਕਿੰਨੀ ਉਮਰ ਹੋ ਗਈ? ਕਿੰਨੀ ਉਮਰ ਹੋ ਗਈ ਤੁਹਾਡੀ? ਮੈਥੋਂ ਪੁੱਤ ਹੁਣ ਬੋਲਿਆ ਨਹੀਂ ਜਾਂਦਾ। ਮੈਂ ਸੱਟ ਲੱਗੀ ਵੀ ਆ। ਅੱਜ ਤਾਂ 50 ਸਾਲ 60 ਦੇ ਬੈਠੇ ਆ, ਕਰੀਏ ਕੀ? ਅੱਛਾ ਜੀ ਬੁਰਾ ਹਾਲ ਹੈ। ਜਿਹੜੇ ਭਾਂਡੇ ਲੋਕਾਂ ਦੇ ਮਾਂਜ ਕੇ ਫੇਰ ਅਸੀਂ ਆਪਦਾ ਲੋਨ ਚੱਕ ਕੇ ਪਾਏ ਆ। ਹੁਣ ਕਰ ਗਏ ਕੀ? ਮਰ ਗਏ। ਜਿਹੜਾ ਹਾਲ ਸੀ ਕਿਹੜੇ ਪਾਸੇ ਜਾਂਦੇ? ਬੈਠੇ ਸੀ। ਤੁਸੀਂ ਕਿੱਥੋਂ ਆਏ ਹੋ? ਕਿ ਇੱਥੇ ਰਹਿੰਦੇ ਹੋ? ਕਿਹੜਾ ਪਿਛੋਕੜ ਕਿੱਥੋਂ ਦਾ ਤੁਹਾਡਾ? ਹਾਂਜੀ ਬਿਹਾਰ ਤੋਂ ਆਇਆ।
ਕਿੱਥੋਂ? ਬਿਹਾਰ ਤੋਂ ਆਏ, ਯੂਪੀ ਤੋਂ ਆਏ ਹੋਏ ਹੋ? ਇੱਥੇ ਕਿੰਨਾ ਟਾਈਮ ਹੋ ਗਿਆ ਰਹਿੰਦਿਆਂ ਨੂੰ? ਇੱਥੇ ਤਾਂ 12 ਸਾਲ ਹੋ ਗਿਆ। ਅਸੀਂ ਸਾਡਾ ਜਨਮ ਕਰਮ ਵੀ ਇੱਥੇ ਹੀ ਹੈਗਾ। ਨਹੀਂ, ਇੱਥੇ ਜਨਮ ਕਰਮ ਹੀ ਮੇਰਾ ਇੱਥੇ ਕੀ ਹੀ ਹੈਗੀ। ਇੱਥੇ ਬਾਬਾ ਪਰੇਸ਼ਾਨ ਹੈ। ਇੱਕ ਦਿਨ ਕੰਮ ਤੇ ਨਹੀਂ ਜਾਓ ਤਾਂ ਬੱਚੇ ਜਵਾਕ ਭੁੱਖੇ ਮਰਨੇ लगते हैं। ਅਸੀਂ उठा देंगे तो कित्थे जावांगे ਅਸੀਂ हैं? सारे दिन एक दिन बीमार पड़ जाओ तो दूसरे दिन बच्चे स्कूल नहीं जाते हैं, भूखे प्यासे घर पे बैठे रहते हैं। पता जो ਅਸੀਂ सानू उठा देंगे कित्थे जावांगे। जितने कमाते हैं उतने उसमें जो आता है, कभी करकट आता है, कभी कुछ आता है, डंडे कोई भी चीज़ होता है इस पे रख के छतरी उतरी रख के फिर बैठ जाते हैं हम लोग। पल्ली तान के भी बैठ जाते हैं। कदे होता है तो मतलब दीवार भी चक देते हैं, पैसे होता है तो। अगर ये जब ऐसे करेंगे तो ਅਸੀਂ कित्थे जावांगे, कित्थे जावांगे। ਤਾਂ ਇਹਨਾਂ ਲੋਕਾਂ ਦੀ ਜੇ ਗੱਲ ਕਰੀਏ ਤਾਂ ਇਹ ਲੋਕ ਉਹ ਲੋਕ ਨੇ ਜਿਹੜੇ ਇੱਥੇ ਪਿਛਲੇ 50 ਸਾਲਾਂ ਤੋਂ ਰਹਿ ਰਹੇ ਨੇ, ਪਰ ਅੱਜ ਇਹਨਾਂ ਨੂੰ ਉਜਾੜ ਦਿੱਤਾ ਜਾਣਾ। ਇਹ ਖਬਰਾਂ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ, ਇਸੇ ਕਰਕੇ ਸ਼ਾਇਦ ਇਹ ਧਰਨੇ ਤੇ ਬੈਠੇ ਨੇ। ਜਿਹੜੀ ਸਰਕਾਰ ਨੇ ਬਦਲਾਅ ਦੀ ਗੱਲ ਕਰੀ ਤਾਂ ਇਹਨਾਂ ਲੋਕਾਂ ਦੇ ਲਈ ਸਵਾਲ ਇਹ ਖੜੇ ਹੁੰਦੇ ਨੇ ਕਿ ਇਹਨਾਂ ਲੋਕਾਂ ਦੇ ਲਈ ਕੀ ਇਹੋ ਬਦਲਾਅ ਸੀ ਕਿ ਇਹ ਹੱਸਦੇ ਵੱਸਦੇ ਰੋਡਾਂ ਤੇ ਆ ਕੇ ਧਰਨੇ ਲਾਉਣ। ਇਹ ਤਸਵੀਰ ਆ ਬਠਿੰਡੇ ਦੀ ਆ, ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਬਾਕੀ ਲੋਕਾਂ ਦੇ ਨਾਲ ਵੀ ਗੱਲ ਕੀਤੀ ਜਾਵੇ। ਉਹੀ ਗੱਲਾਂ ਹੋਣਗੀਆਂ, ਉਹੀ ਬਾਤਾਂ ਹੋਣਗੀਆਂ, ਕਿਉਂਕਿ 1200 ਘਰ ਨੇ ਜਿਹੜੇ ਉਹ ਬੇਘਰ ਕਰੇ ਜਾ ਰਹੇ ਨੇ। ਲੋਕ ਨੇ ਜਿਹੜੇ ਉਹ ਸੜਕਾਂ ਤੇ ਨੇ, ਘਰਾਂ ਨੂੰ ਜਿੰਦੇ ਲੱਗੇ ਹੋਏ ਨੇ। ਇਹ ਕਿਹਾ ਜਾ ਰਿਹਾ ਕਿ ਪੁੱਡਾ ਵਾਲੇ ਜਿਹੜੇ ਫਾਰਮ ਭਰਾ ਰਹੇ ਨੇ ਉਹਨਾਂ ਦੇ ਵੱਲੋਂ ਫਲੈਟ ਬਣਾ ਕੇ ਦਿੱਤੇ ਜਾਣੇ ਆ, ਪਰ ਜਿਹੜੇ ਖੁੱਲ੍ਹੇ ਘਰਾਂ ਦੇ ਵਿੱਚ ਰਹਿਣਾ ਗਿੱਝੇ ਹੋਣ, ਸਿੱਖੇ ਹੋਣ, ਤਾਂ ਉਹ ਸ਼ਾਇਦ ਫਲੈਟਾਂ ਦੇ ਵਿੱਚ ਨਹੀਂ ਰਹਿ ਸਕਦੇ। ਤਾਂ ਇਹ ਤਸਵੀਰ ਤੁਹਾਡੇ ਕੋਲ ਜਦੋਂ ਆਉਂਦੇ ਨੇ, ਫਾਰਮ ਭਰਾਉਣ ਆਉਂਦੇ ਨੇ, ਤਾਂ ਕੀ ਕਹਿੰਦੇ ਨੇ ਕਿ ਫਲੈਟ ਬਣਾ ਕੇ ਦੇ ਦਿਆਂਗੇ, ਉਹਨਾਂ ਦੇ ਵਿੱਚ ਰਹਿ ਲਓ। ਤਾਂ ਤੁਸੀਂ ਅੱਗੋਂ ਕੀ ਜਵਾਬ ਦਿੰਦੇ ਹੋ ਕਿ ਫਾਰਮ ਭਰ ਦਿੰਦੇ ਹੋ ਤੁਸੀਂ? ਨਹੀਂ ਜੀ, ਅਸੀਂ ਸਾਡੀ ਤਾਂ ਇਹੀ ਬੇਨਤੀ ਆ ਵੀ ਸਾਨੂੰ ਫਲੈਟ ਨਹੀਂ ਚਾਹੀਦੇ। ਸਾਡੇ ਤਾਂ ਜਿੱਥੇ ਅਸੀਂ ਗਰੀਬ ਲੋਕ ਬੈਠੇ ਆ, ਆਪਦੀ ਮਜ਼ਦੂਰੀ ਦਿਹਾੜੀ ਕਰਕੇ ਖਾ ਰਹੇ, ਸਾਨੂੰ ਉੱਥੇ ਹੀ ਸਾਡਾ ਘਰ ਦਿੱਤਾ ਜਾਵੇ। ਸਾਡੇ ਜੋ ਵੀ ਅਸੀਂ ਬੱਚੇ ਪਾਲੇ ਆ, ਆਪਦੇ ਦਿਹਾੜੀ ਮਜ਼ਦੂਰੀ ਕਰਕੇ ਪਾਲੇ ਆ, ਅਸੀਂ ਘਰ ਕਿੱਥੇ ਬਣਾਵਾਂਗੇ, ਕਿੱਥੇ ਅਸੀਂ ਜਾਵਾਂਗੇ? 8 ਦਿਨਾਂ ਦਾ ਸਾਨੂੰ ਟਾਈਮ ਦੇ ਰੱਖਿਆ ਵੀ 30 ਤਰੀਕ ਨੂੰ ਤੁਹਾਨੂੰ ਅਸੀਂ ਠਾ ਦਿਆਂਗੇ ਇੱਥੋਂ, ਤੁਹਾਡੇ ਸੁੱਤੇ ਪਿਆਂ ਦੇ ਬਲਡੋਜ਼ਰ ਚਲਾਵਾਂਗੇ। ਅਸੀਂ ਜਾਈਏ ਤਾਂ ਜਾਈਏ ਕਿੱਥੇ? ਕਿੱਥੇ ਜਾਈਏ ਅਸੀਂ? ਕਿਹਨੂੰ ਜਾ ਕੇ ਆਖੀਏ ਵੀ ਸਾਨੂੰ ਘਰ ਦਿਓ ਰਹਿਣ ਵਾਸਤੇ? ਅਸੀਂ ਤਾਂ ਸਾਡੀ ਸਰਕਾਰ ਮੂਹਰੇ ਇਹੀ ਬੇਨਤੀ ਆ ਵੀ ਸਾਨੂੰ ਜਿੱਥੇ ਅਸੀਂ ਬੈਠੇ, ਸਾਨੂੰ ਉੱਥੇ ਥੋੜਾ ਥਾਂ, ਜਿੱਥੇ ਵੀ ਅਸੀਂ ਕੋਈ ਬੈਠਾ, ਕੋਈ 10 ਮਰਲਿਆਂ 'ਚ ਬੈਠਾ, ਕੋਈ 2 ਮਰਲਿਆਂ 'ਚ ਬੈਠਾ, ਕੋਈ ਆਪਦੀ ਝੁੱਗੀ ਪਾਈ ਬੈਠਾ, ਕੋਈ ਕਮਰਾ ਪਾਈ ਬੈਠਾ, ਉਹਨੂੰ ਉੱਥੇ ਹੀ ਰਹਿਣ ਦਿੱਤਾ ਜਾਵੇ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ। ਬੇਬੇ ਕਿੰਨੀ ਉਮਰ ਹੋ ਗਈ ਤੇਰੀ? ਕਿੰਨੀ ਉਮਰ ਹੋ ਗਈ? ਮੇਰੀ ਉਮਰ ਪੁੱਤ 80 ਸਾਲ ਦੀ। ਅੱਛਾ, ਅੱਜ ਫੇਰ 80 ਸਾਲਾਂ ਦੇ ਵਿੱਚ ਕਾਫੀ ਕੁਝ ਦੇਖਿਆ ਹੋਊ। ਇੱਥੋਂ ਆ ਭਰੇ ਘਰ, ਫੇਰ ਦੁਬਾਰੇ ਹੁਣ ਫੇਰ ਦੇਖੀ ਜਾਂਦੇ ਹੋ, ਫੇਰ ਸੜਕ ਤੇ ਬਿਠਾਤਾ ਕੱਢ ਕੇ। ਹਾਂ, ਆ ਦੂਜੀ ਵਾਰ ਬਿਠਾਉਂਦੇ ਆ। ਬਸ ਆਪਦੇ ਜਵਾਕ ਪਾਲਦੇ ਸੀ ਤੇ ਬੈਠੇ ਆ, ਤੇ ਹੁਣੇ ਸਾਨੂੰ ਇੱਥੋਂ ਕੱਢਣਾ ਚਾਹੁੰਦੇ ਆ ਤੇ ਅਸੀਂ ਨਿਕਲਣਾ ਨਹੀਂ। ਮੇਰਾ ਪੁੱਤ ਬੇਈਆਂ ਰੋਟੀਆਂ ਨਾਲ ਲਿਜਾ ਕੇ, ਤੜਕੇ ਲਿਜਾ ਕੇ ਤੇ ਆਥਣੇ ਖਾ ਕੇ, ਤੇ ਦੁਪਹਿਰ ਦੀਆਂ ਰੋਟੀਆਂ ਫੇਰ ਨਾਲ ਲਿਜਾਂਦਾ, ਉਹ ਤੜਕੇ ਖਾ ਲੈਂਦਾ। ਅਸੀਂ ਬਹੁਤ ਔਖੇ ਆ, ਅਸੀਂ ਇੱਥੇ ਹੀ ਰਹਿਣਾ ਚਾਹੁੰਦੇ ਆ। ਅਸੀਂ ਕਿੱਧਰ ਜਾਈਏ? ਪੋਤੇ ਪੋਤੀਆਂ, ਗੱਭਰੂ ਮੁਟਿਆਰ, ਇੱਕ ਕੁੜੀ 10ਵੀਂ 'ਚ ਪੜ੍ਹਦੀ ਹੈ, ਇੱਕ 5ਵੀਂ 'ਚ ਪੜ੍ਹਦੀ ਹੈ, ਮੁੰਡਾ ਪੜ੍ਹਦਾ। ਅਸੀਂ ਕਿੱਧਰ ਸਿੱਟੀਏ ਉਹਨਾਂ ਨੂੰ? ਕਿੱਧਰ ਲੈ ਕੇ ਜਾਈਏ? ਬਸ ਅਸੀਂ ਸਾਡੀ ਇਹੀ ਬੇਨਤੀ ਹੈ। ਇਹਨਾਂ ਨੇ ਮਿੱਠੇ ਹੋ ਕੇ ਸਾਥੋਂ ਵੋਟਾਂ ਲੈ ਲਈਆਂ ਤੇ ਹੁਣ ਸਾਡੇ ਨਾਲ ਧੋਖਾ ਹੁੰਦਾ ਹੈ। ਵੋਟਾਂ ਵੇਲੇ ਕੀ ਕਹਿੰਦੇ ਸੀ? ਕਹਿੰਦੇ ਇੱਕ ਮੌਕਾ ਦੇ ਦਿਓ, ਕਹਿੰਦੇ ਅਸੀਂ ਤੁਹਾਡਾ ਸਾਰਾ ਹੱਲ ਕਰ ਦਿਆਂਗੇ, ਸਾਰਾ ਕੁਝ ਸੀਵਰ ਪਾ ਕੇ ਦੇਵਾਂਗੇ, ਤੁਹਾਨੂੰ ਸਾਰਾ ਕੁਝ ਕਰਕੇ ਦੇਵਾਂਗੇ, ਤੇ ਸਾਨੂੰ ਕੇਰਾਂ ਜਿਤਾ ਦਿਓ। ਅਸੀਂ 1000 ਰੁਪਈਆ ਮਹੀਨਾ ਤਾਂ ਇਹਦਾ ਦੇਵਾਂਗੇ ਰਸੋਈ ਦਾ ਬੁੜੀਆਂ ਨੂੰ, ਤੇ ਸਾਡੀਆਂ ਪੈਨਸ਼ਨਾਂ 2500। ਸਾਡੀਆਂ ਤਾਂ ਜਿਹੜੀਆਂ ਤੋਂ ਪਹਿਲਾਂ 1500 ਹੈਗਾ, ਉਹੀ ਸਾਡਾ ਆਈ ਜਾਂਦਾ ਹੈ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ। ਅੱਗੇ ਸੁੱਖੀ ਇੱਕ ਵਾਰ ਕੈਮਰਾ ਉੱਧਰ ਨੂੰ ਦਿਖਾ ਦੇ, ਉੱਧਰ ਵੀ ਬੈਠੇ ਆ ਲੋਕ, ਉਹਨਾਂ ਦੇ ਨਾਲ ਵੀ ਗੱਲ ਕਰਾਂਗੇ, ਕਿਉਂਕਿ ਹਰੇਕ ਦੇ ਨਾਲ ਕੋਸ਼ਿਸ਼ ਆ ਕਿ ਗੱਲ ਕੀਤੀ ਆ ਜਾਵੇ ਤੇ ਤਾਂ ਕਿ ਇਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਕੋਈ ਸੁਣਵਾਈ ਹੋਵੇ। ਕਿੱਥੋਂ ਦੇ ਰਹਿਣ ਵਾਲੇ ਹੋ? ਇੱਥੋਂ ਦੇ ਰਹਿਣ ਵਾਲੇ ਹੋ? रहने वाला है। ਹਾਂ, तो हमारे से घर उजाड़ रहे हैं, कहाँ जाएंगे? ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ? 40 साल से ऊपर हो गया जी। तो अब कहाँ जाएंगे बाल बच्चा लेके? तो हमारे से जगह दो, घर दो।
ਪਿਛੋਕਰ ਕਿੱਥੋਂ ਆਏ ਹੋਗੇ? ਪਹਿਲਾਂ ਤੁਸੀਂ कित्थे रहंदे सीगे? पहले पंजाब में बिहार में रहता था, फिर यहाँ आ गया कमाने खाने के लिए से। फिर यहाँ आके जगह खरीद के घर झुग्गी झोपड़ी बनाया है। फिर अब वो उजारने ले ली तैयार हो गया, अब कहाँ जाएंगी बच्चे लेके? अब हमारे से कोई असरा नहीं है, रोटी नहीं पूरी रहे तो जगह कहाँ से खरीद पाएंगे? दयारी दप्पा करी रहे। ये देखो सरकार बना है, सब चीज़ करा है, तो हमारे से रहने के लिए दो। हमारे से बेखुर्द का दो रहने के लिए सर। ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ? ਕਿੱਥੋਂ ਇੱਥੇ ਰਹਿੰਦੇ ਹੋ ਤੁਸੀਂ? ਪੱਕੇ ਹੀ? ਅਸੀਂ ਪੱਕੇ ਇੱਥੇ ਰਹਿੰਦੇ ਹਾਂ ਵੀਰ ਜੀ। ਅਸੀਂ 45 ਸਾਲ ਤੋਂ ਰਹਿ ਰਹੇ ਹਾਂ। 68 ਸਾਲ ਮੇਰੀ ਉਮਰ ਹੈ। ਇੱਥੇ ਮੇਰੇ ਬੱਚਿਆਂ ਦਾ ਜਨਮ ਹੋਇਆ। ਇੱਥੇ ਸਾਰਾ ਇਹ ਕਹਿੰਦੇ ਆ ਨਾ ਸਾਰੇ 2 ਨੰਬਰ ਦਾ ਕੰਮ ਕਰ ਰਹੇ ਆ। ਮੈਨੂੰ ਦੱਸਣ ਤਾਂ ਸਹੀ ਮੈਂ ਕਿੱਥੇ 2 ਨੰਬਰ ਦਾ ਕੰਮ ਕੀਤਾ ਇੱਥੇ। ਮਾਤਾ ਰਾਣੀ ਗਲੀ ਦੇ ਵਿੱਚ ਜਾ ਕੇ ਮੇਰਾ 6 ਘਰਾਂ ਦਾ ਕੰਮ ਵੇਖਣਾ। ਮੈਂ 10 ਵਜੇ ਤੋਂ ਪਹਿਲਾਂ ਕੰਮ ਕਰਕੇ ਆ ਕੇ ਫਿਰ ਮੈਂ ਸਬਜ਼ੀ ਦੀ ਰੇਹੜੀ ਲਾਉਣੀ ਆ। ਫਿਰ ਮੈਂ ਸ਼ਾਮ ਨੂੰ 7 ਵਜੇ ਜਾ ਕੇ ਹੋਟਲ 'ਚ ਜਾ ਕੇ ਵੇਖਣ ਮੈਂ ਕੰਮ ਕਰਕੇ ਆਉਂਦੀ ਹਾਂ। ਰਾਤ ਨੂੰ 12:15 ਵਜੇ ਮੇਰੀ ਸਾਰੀ ਅਟਰਾਈ ਲਈ ਜਾਵੇ। ਕਿੱਥੇ 2 ਨੰਬਰ ਦਾ ਕੰਮ ਹੋ ਗਿਆ? ਸਾਰੀ ਕੁਣਜੀ ਮੈਂ ਇੱਥੇ ਆਪਦੀ ਜ਼ਿੰਦਗੀ ਦੀ ਲਾਤੀ। ਹੁਣ ਅਸੀਂ ਕਿੱਥੇ ਜਾਵਾਂਗੇ? ਉਦੋਂ ਸਾਨੂੰ ਸਰਕਾਰ ਹੱਥ ਬੰਨ੍ਹ ਕੇ ਬੇਨਤੀਆਂ ਕਰਦੀ ਸੀ, ਸਾਨੂੰ ਕਹਿੰਦੀ ਸੀ ਸਾਨੂੰ ਇੱਕ ਮੌਕਾ ਦੇ ਦਿਓ, ਇੱਕ ਮੌਕਾ ਦੇ ਦਿਓ। ਅਸੀਂ ਮੌਕਾ ਦਿੱਤਾ। ਅਸੀਂ ਆਹ ਫਾਇਦਾ ਉਠਾਉਣ ਦੇ ਮਾਰੇ ਨੇ ਮੌਕਾ ਦਿੱਤਾ ਉਹਨਾਂ ਨੂੰ ਵੀ ਸਾਡੇ ਘਰਾਂ ਦੇ ਵਿੱਚ ਝਾੜੂ ਮਾਰਨਗੇ। ਅਸੀਂ ਝਾੜੂ ਨੂੰ ਵੋਟਾਂ ਪਾਈਆਂ, ਅਸੀਂ ਸਰਕਾਰ ਬਣਾਈ ਹੈ। ਕੋਈ ਸਰਕਾਰ ਕੱਲੀ ਸਰਕਾਰ ਨਹੀਂ ਬਣ ਗਈ, ਇਹ ਸਾਡੀਆਂ ਵੋਟਾਂ ਦੇ ਨਾਲ ਸਰਕਾਰ ਬਣੀ ਆ। ਸਾਡੇ ਗਰੀਬਾਂ ਨਾਲ ਸਰਕਾਰ ਬਣੀ ਆ। ਅੱਜ ਉਹਨਾਂ ਨੂੰ ਸਾਡੇ 'ਚ ਮੁਸਕਾਉਣ ਲੱਗ ਗਿਆ। ਜਿੱਦੇ ਸਾਡੀਆਂ ਵੋਟਾਂ ਲਈਆਂ ਉਹਦੇ ਅਸੀਂ ਗਰੀਬ ਨਹੀਂ ਸੀ ਦੇਖਦੇ, ਉਹਦੇ ਸਾਡੇ 'ਚ ਮੁਸਕ ਨਹੀਂ ਆਇਆ ਸਾਡੇ ਘਰਾਂ 'ਚੋਂ। ਉਹਦੇ ਘਰ ਘਰ ਵੇਖ ਕੇ ਗਏ ਆ। ਇਹ ਸਰਕਾਰ ਘਰ ਘਰ ਵੇਖ ਕੇ ਗਏ ਆ, ਪੱਕੇ ਘਰਾਂ ਨੂੰ ਵੇਖ ਕੇ ਗਏ ਆ। ਮੇਰਾ ਜਾ ਕੇ ਪੁੱਛਣ, ਇਹ ਕਹਿੰਦੇ ਝੁੱਗੀ ਝੋਪੜੀ ਮੇਰਾ ਲੈਂਟਰ ਪਾਇਆ ਵੇਖਣ ਆ ਕੇ। ਇਸ ਟਾਈਮ ਮੈਂ 7 ਲੱਖ 8 ਲੱਖ ਘਰ ਤੇ ਲਾਈ ਬੈਠੀ ਆ। ਉਹ ਕਿੱਥੇ ਦੇਣਗੇ? ਕਿੱਥੇ ਸਾਡਾ ਪਾਪ ਚੱਲਣਗੇ? ਕਿੱਥੇ ਮੇਰੇ ਬੱਚਿਆਂ ਦਾ ਸੰਤਾਪ ਚੱਲਣਗੇ? ਹੁਣ ਅਸੀਂ ਬੱਚੇ ਕਿੱਥੇ ਲੈ ਕੇ ਜਾਈਏ ਜੀ? 10 कमेटी चली रहा, अब कमेटी उठा के कर्जा उठा के कमरा पाया। अब दहाड़ी कर के उसको तोड़ी कि घर कहाँ जाएंगी बाल बच्चे लेके? ये तो दिमाग सुखी रहा। ਤਾਂ ਇਹ ਆਵਾਜ਼ ਹੈ ਇਹਨਾਂ ਦੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ। ਬਜ਼ੁਰਗੋ, ਕਿੰਨਾ ਕੁ ਸਮਾਂ ਹੋ ਗਿਆ ਇੱਥੇ? ਕਹਿੰਦੇ ਤੁਹਾਨੂੰ ਫੇਰ ਇੱਥੋਂ ਉਜਾੜ ਦੇਣਾ। ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ? ਇੱਥੇ ਹੋ ਗਏ ਜੀ 40-35 ਸਾਲ, 35-40 ਸਾਲ ਹੋ ਗਏ। ਤੇ ਬਹੁਤ ਵੱਡੇ ਵੱਡੇ ਟੋਏ ਹੁੰਦੇ ਸੀਗੇ, ਮਸਾਂ ਹੀ ਭਰ ਕੇ ਮਸਾਂ ਘਰ ਬਣਾਏ ਆ ਜੀ। ਇੱਥੇ ਹੀ ਰਹਿੰਦੇ ਤੁਸੀਂ ਵੀ? ਹਾਂਜੀ ਹਾਂਜੀ। ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ? ਕੀ 50 ਸਾਲ ਹੋ ਗਏ ਜੀ ਸਾਨੂੰ ਇੱਥੇ ਰਹਿੰਦਿਆਂ ਨੂੰ। ਤੇ ਆਪਣੇ ਮਕਾਨ ਬਣਾਏ ਆ, ਲੈਟਰ ਲੱਗੇ ਆ, ਬਿਜਲੀ ਦੇ ਮੀਟਰ ਲੱਗੇ ਆ, ਟੂਟੀਆਂ ਲੱਗੀਆਂ, ਗਲੀਆਂ ਪੱਕੀਆਂ। ਪਿਛਲੀ ਸਰਕਾਰ ਨੇ ਮਤਲਬ ਗਰਾਂਟਾਂ ਲਾਈਆਂ, ਸਾਰੀਆਂ ਗਲੀਆਂ ਪੱਕੀਆਂ ਕਰੀਆਂ। ਹੁਣ ਸਾਨੂੰ ਮਤਲਬ ਬੇਵਜ੍ਹਾ ਤੰਗ ਕਰ ਰਹੇ ਆ। ਕੋਈ ਮਤਲਬ ਵੀ ਧੱਕੇ ਨਾਲ ਵੀ ਇਹ ਸਾਡੇ ਫਾਰਮ ਭਰ ਦਿਓ, ਤੁਹਾਨੂੰ ਫਲੈਟ ਬਣਾ ਕੇ ਦੇਵਾਂਗੇ, ਹੇਠਾਂ ਉੱਪਰ ਫਲੈਟ ਬਣਾ ਕੇ ਦੇਵਾਂਗੇ। ਤੇ ਮਤਲਬ ਉਹ ਸਾਨੂੰ ਫਲੈਟ ਨਹੀਂ ਚਾਹੀਦੇ। ਅਸੀਂ ਆਪਣੇ ਮਕਾਨ, ਵਧੀਆ ਮਕਾਨ ਬਣਾ ਕੇ ਬੈਠੇ ਹਾਂ। ਅਸੀਂ ਜਿਵੇਂ ਬੈਠੇ ਹਾਂ ਉਵੇਂ ਹੀ ਰਹਿਣਾ ਚਾਹੁੰਦੇ ਹਾਂ। ਅਸੀਂ ਚਾਹੇ ਸਾਡੀ ਜਿੰਦ ਜਾਨ ਚਲੀ ਜਾਵੇ, ਪਰ ਅਸੀਂ ਆਪਣਾ ਜਗ੍ਹਾ ਨਹੀਂ ਛੱਡਾਂਗੇ, ਆਪਣੇ ਮਕਾਨ ਨਹੀਂ ਛੱਡਾਂਗੇ। ਮੈਂ ਤੁਹਾਡੇ ਜ਼ਰੀਏ, ਮੀਡੀਆ ਦੇ ਜ਼ਰੀਏ ਸਾਰੀਆਂ ਜਿਹੜੀਆਂ ਰਾਜਸੀ ਪਾਰਟੀਆਂ ਜਿਹੜੀਆਂ, ਜਿਵੇਂ ਹੁਣ ਤੁਸੀਂ ਲਤੀਫਪੁਰੇ ਦੇ ਵਿੱਚ ਦੇਖਿਆ, ਜਦੋਂ ਮਕਾਨ ਢਾਹਤੇ ਉਦੋਂ ਹਰੇਕ ਬੰਦਾ ਉੱਥੇ ਮਗਰਮੱਛ ਦੇ ਹੰਝੂ ਪੂੰਝਣ ਗਿਆ। ਤੁਸੀਂ ਖੁਦ ਵੀ ਦੇਖਿਆ। ਪਰ ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ, ਰਾਜਸੀ ਪਾਰਟੀਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਜਿਨ੍ਹਾਂ ਨੇ ਸਾਡੀ ਮਦਦ ਕਰਨੀ ਹੈ, ਹੁਣ ਸਾਨੂੰ 11 ਦਿਨ ਹੋ ਗਏ ਇੱਥੇ ਧਰਨੇ 'ਤੇ ਬੈਠਿਆਂ ਨੂੰ। ਸਾਡੀ ਮਦਦ ਪਹਿਲਾਂ ਕਰਨ ਆ ਕੇ, ਫਿਰ ਜਦੋਂ ਇੱਟਾਂ ਖਿਲਾਰਤੀਆਂ, ਡਲੇ ਖਿਲਾਰਤੇ ਇੱਥੇ, ਫਿਰ ਇੱਥੇ ਆਉਣ ਦਾ ਮਗਰਮੱਛ ਦੇ ਹੰਝੂ ਸਿੱਟਣ ਦਾ ਕੋਈ ਫਾਇਦਾ ਨਹੀਂ। ਸਾਡੇ ਕੋਲ ਪਹਿਲਾਂ ਆਓ, ਸਾਡੀ ਮਦਦ ਕਰੋ। ਸਾਰੀਆਂ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਇਹ ਧਰਨਾ ਅਣਮਿੱਥੇ ਸਮੇਂ ਲਈ ਧਰਨਾ, ਜਿੰਨਾ ਚਿਰ ਸਰਕਾਰ ਸਾਡੀ ਕੋਈ ਵੀ ਗੱਲ ਨਹੀਂ ਸੁਣੂਗੀ
ਜਾਂ ਸਾਨੂੰ ਆਪਣੇ ਮਕਾਨਾਂ ਦੀ ਮਾਲਕੀ ਨਹੀਂ ਦੇਊਗੀ, ਅਸੀਂ ਇਸ ਜਗ੍ਹਾ ਤੋਂ ਧਰਨਾ ਨਹੀਂ ਚੱਕਾਂਗੇ। ਤਾਂ ਇਹਨਾਂ ਨੇ ਐਲਾਨ ਕਰਤਾ ਕਿ ਅਣਮਿੱਥੇ ਸਮੇਂ ਲਈ ਇਹ ਧਰਨਾ ਲਾਇਆ ਹੋਇਆ, ਤੇ ਜਿੰਨਾ ਸਮਾਂ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ, ਸਾਨੂੰ ਸਾਡੀ ਮਾਲਕੀ ਨਹੀਂ ਮਿਲੂਗੀ, ਤਾਂ ਅਸੀਂ ਉਨਾ ਸਮਾਂ ਇਹ ਧਰਨਾ ਨਹੀਂ ਚੁੱਕਾਂਗੇ। ਤਾਂ ਫਿਲਹਾਲ ਦੇ ਲਈ ਇਹ ਅੱਜ ਤਸਵੀਰ ਸੀ ਤੁਹਾਡੇ ਨਾਲ ਸਾਂਝੀ ਕੀਤੀ ਆ। ਜਦੋਂ ਵੀ ਕੋਈ ਪੰਜਾਬ ਦੀ ਗੱਲ ਕਰਾਂਗੇ, ਆਮ ਲੋਕਾਂ ਦੇ ਨਾਲ ਖੜਾਂਗੇ। ਇੰਡੋਜ਼ ਟੀਵੀ ਲਗਾਤਾਰ ਪੰਜਾਬੀਆਂ ਦੀ ਗੱਲ ਕਰਦਾ ਰਹੂਗਾ, ਪੰਜਾਬੀਅਤ ਦੀ ਗੱਲ ਕਰਦਾ ਰਹੂਗਾ। ਤਾਂ ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਬਠਿੰਡੇ ਨੂੰ ਪੰਜਾਬ ਦਾ ਦਿਲ ਮੰਨਿਆ ਜਾਂਦਾ, ਮਾਲਵੇ ਦਾ ਦਿਲ ਮੰਨਿਆ ਜਾਂਦਾ, ਪਰ ਬਠਿੰਡਾ ਜਿਹੜਾ ਕਿ ਉਸ ਦੇ ਵਿੱਚ ਇੱਕ ਅਜਿਹੀ ਬਸਤੀ ਨੂੰ ਉਜਾੜਿਆ ਜਾ ਰਿਹਾ, ਇਸ ਦਾ ਕੀ ਕਾਰਨ ਮੰਨਦੇ ਹੋ? ਇਹ ਸਾਡੇ ਸਾਰੇ ਐਸੀ ਭਾਈਚਾਰੇ ਨਾਲ ਸੰਬੰਧਿਤ ਆ, ਗਰੀਬ ਪਰਿਵਾਰ ਆ ਸਾਰੇ। ਇਹ ਸਾਹਮਣੇ ਕੋਠੀਆਂ ਵਾਲੀ ਇਹੀ ਜਗ੍ਹਾ, ਸਾਹਮਣੇ ਕੋਠੀਆਂ ਵਾਲੀ ਵੀ ਇਹੀ ਜਗ੍ਹਾ ਜੀ। ਇਹਨਾਂ ਨੂੰ ਕਹਿੰਦੇ ਸਾਨੂੰ ਸਾਡੇ ਕੋਲੇ ਆਏ ਨੇ। ਇਹ ਕਹਿੰਦੇ ਆ ਵੀ ਫੇਸ 1 ਫੇਸ 2 ਵਾਲੇ ਦਾ ਇਹਨਾਂ ਨੂੰ ਬਕਾਇਦਾ ਸਾਡੇ ਤੋਂ ਅਲਰਜੀ ਹੈਗੀ। ਅਲਰਜੀ ਕੀ ਹੈਗੀ? ਉਹ ਚੰਗੇ ਘਰ, ਉਹਨੇ ਚੰਗੀਆਂ ਕੋਠੀਆਂ ਪਾਈਆਂ ਹੋਈਆਂ। ਉਹ ਕਹਿੰਦੇ ਵੀ ਇਹ ਜਿਹੜੇ ਲੋਕ ਆ, ਗਰੀਬ ਗੁਰਬਾ ਲੋਕ ਆ, ਐਸੀ ਭਾਈਚਾਰਾ, ਇਹਨਾਂ ਨੂੰ ਹਟਾਓ। ਇੱਥੇ ਕੋਈ ਚੰਗੇ ਮਾਲ ਬਣਾਓ, ਚੰਗੇ ਇੱਥੇ ਤੁਸੀਂ ਆਪਣਾ ਪਾਰਕਾਂ ਬਣਾਓ, ਵੀ ਇਹ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਕਰੋ। ਤੇ ਜਾਂ ਵੀ ਇਹਨਾਂ ਨੂੰ ਜਿਹੜੇ ਝੁੱਗੇ ਝੋਪੜੇ ਸਾਰੀਆਂ ਤੋਂ ਪੱਟ ਦਿਓ। ਪਹਿਲਾਂ ਭਗਵੰਤ ਮਾਨ ਦੀ ਸਰਕਾਰ ਨੇ ਇਹ ਗੱਲ ਕੀਤੀ ਸੀ ਵੀ 15 ਸਾਲ ਤੋਂ ਜਿਹੜਾ ਰੂਟੀਨ ਦੇ ਨਾਲ ਇੱਕ ਜਗ੍ਹਾ ਤੇ ਰਹੂਗਾ ਤਾਂ ਉਹ ਬੰਦੇ ਨੂੰ ਉਹਦੀ ਮਾਲਕੀ ਹੱਕ ਦਿੱਤਾ ਜਾਊਗਾ। ਆ ਸਾਨੂੰ 40 ਤੋਂ 50 ਸਾਲ ਦੇ ਵਿੱਚ ਇੱਥੇ ਰਹਿੰਦੇ ਨੂੰ ਹੋ ਗਿਆ, ਫਿਰ ਸਾਡੀ ਮਾਲਕੀ ਹੱਕ ਕਿੱਧਰ ਗਿਆ? ਬਦਲਾਅ ਦਾ ਨਾਰਾ ਮਾਰ ਕੇ ਆਏ ਸੀਗੇ। ਉਹ ਤਾਂ ਕਹਿੰਦੇ ਅਸੀਂ ਬਦਲਾਅ ਕਰ ਦਿਆਂਗੇ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਹਿੱਤਾਂ ਦੇ ਲਈ ਅਸੀਂ ਖੜਾਂਗੇ। ਇਹਨਾਂ ਮੁਹੱਲਿਆਂ ਦੇ ਵਿੱਚੋਂ ਜਿਹੜੀ ਕਿ ਸਰਕਾਰ ਚੱਲੂਗੀ, ਇਹਨਾਂ ਸੱਥਾਂ ਦੇ ਵਿੱਚੋਂ ਜਿਹੜੀ ਸਰਕਾਰ ਚੱਲੂਗੀ। ਕੋਈ ਬਦਲਾਅ ਨਹੀਂ ਆਇਆ ਜੀ। ਦੇਖੋ ਤੁਸੀਂ ਵੀ ਦੇਖਦੇ ਹੋਗੇ, ਅਸੀਂ ਵੀ ਦੇਖਦੇ, ਮੀਡੀਆ ਨੂੰ ਸਭ ਨੂੰ ਪਤਾ ਗਾ। ਜੇ ਬਦਲਾਅ ਦੀ ਗੱਲ ਆਪਾਂ ਲੈ ਕੇ ਤੇ ਬਦਲਾਅ ਆਇਆ, ਕਿਸ 'ਚ ਆਇਆਗਾ? ਨਸ਼ਾ ਵੱਧ ਗਿਆ। ਸਰਕਾਰ ਅਸੀਂ ਬਦਲਾਅ ਲੈ ਕੇ ਆਂਦਾਗਾ, ਤੁਸੀਂ ਸਾਡਾ ਬਦਲਾਅ ਦਾ ਕੁਝ ਤਾਂ ਸਾਨੂੰ ਇਹਦਾ ਮੁੱਲ ਵਧੀਆ ਪਾਓ। ਉਹਨਾਂ ਨੇ ਸਾਨੂੰ ਕੀ ਮੁੱਲ ਪਾਇਆਗਾ? ਸਾਡੇ ਹੀ ਘਰਾਂ ਨੂੰ ਸਾਨੂੰ ਉਜਾੜਦੇ ਹੋਏ ਪਏ ਹੈਗੇ। ਅਸੀਂ ਤਾਂ ਸਰਕਾਰ ਮੂਹਰੇ ਵੀ ਇਹੀ ਬੇਨਤੀ ਕਰਦੇ ਜੀ, ਅਸੀਂ ਜਿੱਥੇ ਬੈਠੇ ਸਾਨੂੰ ਉੱਥੇ ਬੈਠੇ ਰਹਿਣ ਦਿਓ। ਅਸੀਂ ਤੁਹਾਡੇ ਤੋਂ ਕੁਝ ਵੀ ਨਹੀਂ ਮੰਗਦੇ। ਸਾਡਾ ਆਟਾ ਦਾਲ ਸਕੀਮ ਸਾਡੀ ਬੰਦ ਕਰਤੀ, ਉਹ ਵੀ ਤੁਸੀਂ ਬੰਦ ਕਰ ਦਿਓ, ਸਾਨੂੰ ਕੋਈ ਲੋੜ ਨਹੀਂ। ਅਸੀਂ ਕੋਈ ਜੱਦੀ ਪੁਸਤੂ, ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ। ਸਾਡਾ ਆਹੀ ਘਰ ਆ, ਆਹੀ ਸਾਡਾ ਰਹਿਣ ਬਸੇਰਾ ਗਾ, ਇਹੀ ਸਾਡਾ ਬਸ। ਸਾਨੂੰ ਚਾਹੇ ਛੱਤ ਪਾਉਣ ਨੂੰ ਸਾਨੂੰ 1 ਰੁਪਈਆ ਤੋਂ ਪਰ ਸਾਨੂੰ ਉਜਾੜ ਹੋਣਾ। ਕਿਹੜੀ ਕਲਾਸ 'ਚ ਪੜ੍ਹਦਾ ਤੂੰ? 8th ਜੀ। 8th 'ਚ? ਹਾਂਜੀ। ਕਿੰਨਾ ਦਿਨ ਹੋ ਗਏ ਸਕੂਲ ਗਏ? ਵਾਵਾ ਟਾਈਮ ਹੋਇਆ। ਕਿਉਂ ਨਹੀਂ ਗਿਆ? ਕੀ ਕਾਰਨ ਕੀ ਆ? ਇੱਥੇ ਧਰਨੇ ਤੇ ਹੁੰਨਾ ਲਗਾਤਾਰ? ਹਾਂਜੀ ਧਰਨੇ ਜੀ ਹੁੰਦਾ ਜੀ। ਵੀ ਪੁੱਡਾ ਵਾਲੇ ਸਾਡੇ ਘਰ ਢਾਹ ਰਹੇ ਆ ਜੀ। ਉਹ ਕਹਿੰਦੇ ਆ ਵੀ ਸਰਕਾਰ ਕਹਿ ਰਹੀ ਹੈ ਵੀ ਤੁਹਾਨੂੰ ਅਸੀਂ ਫਲੈਟ ਬਣਾ ਕੇ ਦੇਵਾਂਗੇ। ਅਸੀਂ ਫਲੈਟ ਨਹੀਂ ਲੈਣਾ ਚਾਹੁੰਦੇ ਤੇ ਅਸੀਂ ਇੱਥੇ ਪੱਕਾ ਰਹਿਣਾ ਚਾਹੁੰਦੇ। ਸਾਡਾ ਜਨਮ ਵੀ ਇੱਥੋਂ ਦਾ ਹੀ ਹੈ ਜੀ। ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ? ਸਾਨੂੰ 50-60 ਸਾਲ ਇੱਥੇ ਰਹਿੰਦਿਆਂ ਨੂੰ ਹੋ ਗਏ ਜੀ। ਅਸੀਂ ਜਨਮ ਵੀ ਸਾਡੇ ਇੱਥੋਂ ਦੇ ਹੀ ਆ। ਸਾਰੇ ਇੱਥੇ ਕੋਈ ਤਗੜਾ ਘਰ ਕੋਈ ਵੀ ਨਹੀਂਗਾ। ਦਿਹਾੜੀ ਮਜ਼ਦੂਰੀ ਬਠਿੰਡੇ 'ਚ ਕਰਨ ਆਉਂਦੇ ਸੀ ਤੇ ਇੱਥੇ 30-30, 35-35 ਫੁੱਟ ਖੱਡੇ ਸੀ। ਹੁਣ ਤੀਸਰੀ ਮੰਜ਼ਿਲ ਸਾਡੀ ਆ। ਇਦੋਂ ਪਹਿਲਾਂ 2-2 ਮਕਾਨ ਪਾ ਕੇ ਥੱਲੇ ਨੱਪੇ ਗਏ ਤੇ ਹੁਣ ਅਸੀਂ ਤੀਜੀ ਮੰਜ਼ਿਲ ਤੇ ਖੜੇ ਆ। ਜਦੋਂ ਅਸੀਂ ਇੰਨਾ ਕੁਝ ਕਰ ਚੁੱਕੇ ਆ, ਸਸਤੇ ਭਾਅ ਦੀ ਜਗ੍ਹਾ ਸੀ, ਉਹਦਾ ਸਰਕਾਰ ਕਿੱਥੇ ਗਈ ਸੀ? ਚੰਗੇ ਸੀ ਅਕਾਲੀ, ਚੰਗੇ ਸੀ ਬਾਦਲ ਕੇ, ਚੰਗੇ ਸੀ ਦੋਨੇ ਤਰ੍ਹਾਂ ਹੀ ਸੀ। ਸਾਨੂੰ ਕਾਂਗਰਸ ਵੀ ਗੱਲ ਨਾਲ ਲਾ ਲੈਂਦੀ ਸੀ। ਜੇ ਅਕਾਲੀ ਝਿੜਕਦੇ ਸੀ ਤਾਂ ਕਾਂਗਰਸ ਗੱਲ ਨਾਲ ਲਾਉਂਦੀ ਸੀ। ਜੇ ਕਾਂਗਰਸ ਨੇ ਝਿੜਕਦਾ ਤਾਂ ਅਕਾਲੀ ਲਾਉਂਦੇ ਸੀ। ਤੇ ਪਰ ਇਹ ਸਰਕਾਰ ਨੇ ਤਾਂ ਜਮਾ ਸਾਡੇ ਪੱਠੀ ਬਾਤੀ। ਮਾਤਾ ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਕਿੰਨੇ ਦਿਨ ਹੋ ਗਏ ਇੱਥੇ ਧਰਨੇ ਤੇ ਬੈਠੇ? 1952 ਦੇ ਵਿੱਚ ਜਨਮ ਹੋਇਆ ਮੇਰਾ। ਉਸ ਤੋਂ ਪਹਿਲਾਂ ਦੇ ਸਾਡੇ ਮਾਪੇ ਇੱਥੇ ਰਹਿੰਦੇ ਸੀ, ਦਾਦਾ ਦਾਦੀ ਇੱਥੇ ਰਹਿੰਦੇ ਸੀ। ਤੁਸੀਂ ਇਹ ਸੋਚ ਲਓ ਵੀ ਕਿੰਨਾ ਟਾਈਮ ਹੋ ਗਿਆ ਸਾਡਾ। ਬਹੁਤ ਹੀ ਜ਼ਿਆਦਾ ਮੁਸੀਬਤਾਂ ਨਾਲ ਅਸੀਂ ਆਹ ਟਾਈਮ ਲਿਆਂਦੇ ਆ ਜੀ। ਹੁਣ ਘਰਾਂ ਦੇ ਵਿੱਚ ਕੰਮ ਕਰਦੀਆਂ ਬੇਟੀਆਂ ਲੱਗੀਆਂ, ਸਾਡੀਆਂ ਨੂੰਹਾਂ ਲੱਗੀਆਂ, ਜਿਹੜਾ ਲਾਉਣ ਚੱਕ ਚੱਕ ਕੇ ਅਸੀਂ ਹੁਣ ਆਪਦੇ ਪੱਕੇ ਮਕਾਨ ਮਤਲਬ ਬਣਾਏ ਆ। ਬਹੁਤ ਬੜੀ ਮੁਸ਼ਕਲ ਨਾਲ ਅਸੀਂ ਬੱਟ ਸਿਆਪਾ ਇਹਨਾਂ ਦਾ ਕਰਕੇ ਨਾ ਬਹੁਤ ਮੁਸ਼ਕਲ ਨਾਲ ਘਰ ਬਣਾਏ ਆ। ਸਾਡੀ ਮਨਜ਼ੂਰੀ ਮੰਨੀ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਅੱਜ ਤਾਂ 50 ਸਾਲ 60 ਦੇ ਬੈਠੇ ਆ। ਕਰੀਏ ਕੀ? ਅੱਛਾ ਜੀ, ਬੁਰਾ ਹਾਲ ਹੈ। ਜਿਹੜੇ ਭਾਂਡੇ ਲੋਕਾਂ ਦੇ ਮਾਂਜ ਕੇ ਫੇਰ ਅਸੀਂ ਆਪਦਾ ਲੋਨ ਚੱਕ ਕੇ ਪਾਏ ਆ।
ਹੁਣ ਕਰ ਗਏ ਕੀ? ਮਰ ਗਏ। ਕਿਹੜੇ ਪਾਸੇ ਜਾਂਦੇ? ਤਾਂ ਸਰਜੀਤ ਪਾਤਰ ਨੇ ਬੜਾ ਸੋਹਣਾ ਲਿਖਿਆ। ਜਦੋਂ ਅਸੀਂ ਉਸ ਨੂੰ ਪੜ੍ਹਦੇ ਹਾਂ, ਸਰਜੀਤ ਪਾਤਰ ਸਾਹਿਬ ਦੀਆਂ ਕਵਿਤਾਵਾਂ ਪੜ੍ਹਦੇ ਹਾਂ, ਤਾਂ ਉਹਨਾਂ ਦੇ ਵਿੱਚ ਇੱਕ ਕਵਿਤਾ ਆਉਂਦੀ ਆ, ਕੈਸੀ ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਸ ਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਸ ਦੇ ਸਿਰ ਤੋਂ ਵਾਰੋ। ਤਾਂ ਸੋ ਵਾਕਈ ਜਿਹੜੀ ਕਿ ਪੰਜਾਬ ਨੂੰ ਹੱਸਦੇ ਵਸਦੇ ਨੂੰ ਇੱਕ ਨਜ਼ਰ ਆ ਜਿਹੜੀ ਉਹ ਲੱਗ ਚੁੱਕੀ ਆ। ਪੰਜਾਬ ਜਿਹੜਾ ਯੋਧਿਆਂ ਦੀ, ਪੀਰਾਂ ਦੀ ਧਰਤੀ ਮੰਨਿਆ ਜਾਂਦਾ ਗਾ। ਪੰਜਾਬ ਦੇ ਵਿੱਚ ਜਿਹੜਾ ਇਹ ਮੰਨਿਆ ਜਾਂਦਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ ਆ। ਪਿਛਲੇ ਕੁਝ ਕੁ ਸਾਲਾਂ ਤੋਂ ਪੰਜਾਬ ਨੂੰ ਖਤਮ ਕਰਨ ਦੇ ਲਈ ਤਿਆਰੀਆਂ ਹੋ ਰਹੀਆਂ ਨੇ। ਇਸ ਵਕਤ ਅਸੀਂ ਬਠਿੰਡਾ ਦੀ ਧਰਤੀ 'ਤੇ ਹਾਂ। ਬਠਿੰਡਾ ਉਹ ਸ਼ਹਿਰ ਮੰਨਿਆ ਜਾਂਦਾ ਪੰਜਾਬ ਦੀ ਦੂਜੀ ਜਿਹੜੀ ਕਿ ਰਾਜਧਾਨੀ ਮੰਨੀ ਜਾਂਦੀ ਆ ਬਠਿੰਡਾ, ਕਿਉਂਕਿ ਬਠਿੰਡੇ ਦੇ ਨਾਲ ਵੀ 3 ਸਟੇਟਾਂ ਜਿਹੜੀਆਂ ਕਿ ਲੱਗਦੀਆਂ ਨੇ, ਹਰਿਆਣਾ, ਰਾਜਸਥਾਨ ਤੇ ਪੰਜਾਬ। ਜੇਕਰ ਅਸੀਂ ਬਠਿੰਡੇ ਦੀ ਗੱਲ ਕਰੀਏ ਤਾਂ ਬਠਿੰਡਾ ਮਾਲਵੇ ਦਾ ਦਿਲ ਮੰਨਿਆ ਜਾਂਦਾ। ਤਾਂ ਇਹ ਤਸਵੀਰ ਆ ਇੱਕ, ਅਸੀਂ ਤੁਹਾਨੂੰ ਦਿਖਾ ਦਿੰਨੇ ਆ। ਇੱਕ ਵਾਰ ਫੇਰ ਬਦਲਾਅ ਦੀ ਸਰਕਾਰ ਆਈ ਤਾਂ ਬਦਲਾਅ ਦੀ ਸਰਕਾਰ ਦੇ ਵੱਲੋਂ ਇੱਕ ਤਹਈਆ ਕੀਤਾ ਗਿਆ ਕਿ ਲੋਕਾਂ ਨੂੰ ਘਰਾਂ ਤੋਂ ਬੇਘਰ ਕਰ ਦੇਣਾ। ਪਹਿਲਾਂ ਬੇਸ਼ੱਕ ਉਹ ਲਤੀਫਪੁਰੇ ਦੀ ਗੱਲ ਹੋਵੇ, ਜਲੰਧਰ ਦੀ ਗੱਲ ਹੋਵੇ, ਉਸ ਜਗ੍ਹਾ ਦੇ ਉੱਪਰ ਘਰ ਢਾਏ ਗਏ। ਤਾਂ ਹੁਣ ਇਹ ਜਿਹੜਾ ਧਰਨਾ ਲੱਗਿਆ ਹੋਇਆ, ਇਹ ਪਿੱਛੇ ਵੱਡੇ ਵੱਡੇ ਬੈਨਰ ਜਿਹੜੇ ਤੁਸੀਂ ਦੇਖ ਸਕਦੇ ਹੋ, ਮਾਣਯੋਗ ਕੋਰਟ ਕੇਸ ਦੇ ਬਾਵਜੂਦ ਵੀ ਦਖਲ ਅੰਦਾਜ਼ੀ ਕਰਨ ਵਾਲਾ ਪੁੱਡਾ ਪ੍ਰਸ਼ਾਸਨ ਮੁਰਦਾਬਾਦ। ਤਾਂ ਇੱਧਰਲੇ ਪਾਸੇ ਵੀ ਧੋਬੀਆਣਾ ਬਸਤੀ ਬਠਿੰਡਾ ਦੇ ਵਿੱਚ ਜੀ ਆਇਆਂ ਨੂੰ ਇਹਨਾਂ ਨੇ ਬਕਾਇਦਾ ਇੱਕ ਜਿਹੜਾ ਕਿ ਬੈਨਰ ਲਗਾਇਆ ਗਿਆ। ਪਰ ਇਸ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਇਹਨਾਂ ਬੈਨਰਾਂ ਦੇ ਉੱਪਰ ਲਿਖੇ ਨਾਅਰੇ, ਇਹਨਾਂ ਬੈਨਰਾਂ ਦੇ ਉੱਪਰ ਲਿਖੇ ਸਲੋਗਨ ਸਾਫ਼ ਦੱਸਦੇ ਨੇ ਕਿ ਇਹਨਾਂ ਨੂੰ ਘਰਾਂ ਤੋਂ ਬੇਘਰ ਕੀਤਾ ਜਾਣਾਗਾ। ਉਹ ਅੱਜ ਕਰ ਦੇਣ, ਬੇਸ਼ੱਕ ਉਹ 2-4 ਦਿਨਾਂ ਨੂੰ ਕਰ ਦੇਣ, ਪਰ ਸਾਡੇ ਨਾਲ ਇੱਥੋਂ ਦੇ ਜਿਹੜੇ ਲੀਡ ਕਰਦੇ ਨੇ ਇਸ ਧਰਨੇ ਨੂੰ ਜਾਂ ਇਸ ਧਰਨੇ ਦੇ ਵਿੱਚ ਲਗਾਤਾਰ ਆ ਕੇ ਬੈਠਦੇ ਨੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਮੌਜੂਦ ਰਹਿਣਗੇ ਇੰਡੋਜ਼ TV ਆਸਟ੍ਰੇਲੀਆ, ਲਗਾਤਾਰ ਇਹਨਾਂ ਆਮ ਲੋਕਾਂ ਦੀ ਆਵਾਜ਼ ਬਣ ਕੇ ਤੁਹਾਡੇ ਰੂਬਰੂ ਕਰਦਾ ਰਹਿੰਦਾ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ ਬਹੁਤ ਬਹੁਤ ਸਵਾਗਤ ਆ ਪਹਿਲਾਂ ਤਾਂ ਤੁਹਾਡਾ। ਬਠਿੰਡੇ ਨੂੰ ਪੰਜਾਬ ਦਾ ਦਿਲ ਮੰਨਿਆ ਜਾਂਦਾ, ਮਾਲਵੇ ਦਾ ਦਿਲ ਮੰਨਿਆ ਜਾਂਦਾ, ਪਰ ਬਠਿੰਡਾ ਜਿਹੜਾ ਕਿ ਉਸ ਦੇ ਵਿੱਚ ਇੱਕ ਅਜਿਹੀ ਬਸਤੀ ਨੂੰ ਉਜਾੜਿਆ ਜਾ ਰਿਹਾ, ਇਸ ਦਾ ਕੀ ਕਾਰਨ ਮੰਨਦੇ ਹੋ? ਇੱਦਾਂ ਜੀ ਸਾਡੇ ਇੱਕ ਵੱਡਾ ਮਹਿਕਮਾ ਜੀ, ਅਸੀਂ 40 50 ਸਾਲ ਤੋਂ ਰਹੇ ਨੇ ਇੱਥੇ। ਉਹ ਸਾਡੇ ਹੁਣ ਆ ਕੇ ਨਾ ਫਾਰਮ ਭਰਨ ਲੱਗ ਗਿਆ, ਕਹਿੰਦਾ ਤੁਹਾਨੂੰ ਫਲੈਟ ਦੇ ਦਾਂਗੇ ਜੀ। ਜਦੋਂ ਅਸੀਂ 40 50 ਸਾਲ ਤੋਂ ਰਹੇ ਅਸੀਂ ਫਲੈਟ ਕਿਉਂ ਲੈਣੇ ਹੈਗੇ? ਸਾਡੇ ਆਪ ਦੇ ਮਕਾਨ ਬਣੇ ਹੋਏ ਆ, ਪੱਕੇ ਲੈਟਰ ਪਾਏ ਹੋਏ ਹੈਗੇ, ਆਧਾਰ ਕਾਰਡ, ਪੈਨ ਕਾਰਡ, ਸਾਡੀਆਂ ਗਲੀਆਂ ਬਣੀਆਂ ਪੱਕੀਆਂ, ਸਾਰੀ ਸੁਵਿਧਾ ਸਾਨੂੰ ਹੈਗੀ ਆ ਇੱਥੇ। ਫਿਰ ਵੀ ਸਾਨੂੰ ਕਹਿੰਦੇ ਆ ਵੀ ਸਾਨੂੰ ਫਲੈਟ ਦੇ ਦਾਂਗੇ, ਅਸੀਂ ਫਲੈਟ ਲੈਣੇ ਨੇਗੇ। ਹਾਂਜੀ, ਕਾਰਨ ਕੀ ਹੈ ਜਿਹੜਾ ਕਿ ਉਹ ਫਲੈਟ ਦੇ ਰਹੇ ਨੇ ਤੁਹਾਨੂੰ? ਉਹਨਾਂ ਨੂੰ ਇਹ ਚੰਗੇ ਨਹੀਂ ਲੱਗਦੇ ਹੱਸਦੇ ਵਸਦੇ ਤੁਹਾਡੇ ਘਰ ਜਿਹੜੇ ਹੈਗੇ ਆ? ਇਹ ਸਾਡੇ ਸਾਰੇ ਐਸੀ ਭਾਈਚਾਰੇ ਨਾਲ ਸੰਬੰਧਿਤ ਆ, ਗਰੀਬ ਪਰਿਵਾਰ ਆ ਸਾਰੇ। ਇਹ ਸਾਹਮਣੇ ਕੋਠੀਆਂ ਬਣੀ, ਇਹੀ ਜਗ੍ਹਾ ਸਾਹਮਣੇ ਕੋਠੀਆਂ ਵਾਲੀ ਵੀ ਇਹੀ ਜਗ੍ਹਾ ਗਈ। ਇਹਨਾਂ ਨੂੰ ਕਹਿੰਦੇ ਸਾਨੂੰ ਸਾਡੇ ਕੋਲੇ ਆ ਜਾਂਦੇ। ਇਹ ਮੇਨ ਚੀਜ਼ ਪਤਾ ਕੀ ਹੈ ਜੀ, ਇਹ ਮੈਂ ਸੁਖਮੰਦਰ ਸਿੰਘ ਨਿਮਰਤਾ ਲੋਕ ਸੇਵਾ ਕਲੱਬ ਤੋਂ, ਮੈਂ ਗੋਪੀ ਦੇ ਨਾਲ ਜੁੜਿਆ ਹੋਇਆ ਕਾਫੀ ਟਾਈਮ ਤੋਂ, ਔਰ ਇਹ ਸਾਡਾ ਅੱਜ ਧਰਨਾ 13ਵਾਂ ਦਿਨ ਅੱਜ। ਔਰ ਅਸੀਂ ਇੱਕ ਜਿਹੜੇ ਆਸੇ-ਪਾਸੇ ਫੇਸ 1 ਔਰ ਫੇਸ 2 ਪੈਂਦਾ ਵਾ, ਇਹ ਫੇਸ 1 ਆ, ਔਰ ਫੇਸ 2 ਔਰ ਫੇਸ 3। ਇਹ ਕਹਿੰਦੇ ਆ ਵੀ ਫੇਸ 1 ਫੇਸ 2 ਵਾਲੇ ਦਾ ਇਹਨਾਂ ਨੂੰ ਬਕਾਇਦਾ ਸਾਡੇ ਤੋਂ ਅਲਰਜੀ ਹੈਗੀ। ਅਲਰਜੀ ਕੀ ਹੈਗੀ? ਉਹ ਚੰਗੇ ਘਰ, ਉਹਨੇ ਚੰਗੀਆਂ ਕੋਠੀਆਂ ਪਾਈਆਂ ਹੋਈਆਂ। ਉਹ ਕਹਿੰਦੇ ਵੀ ਇਹ ਜਿਹੜੀ ਲੋਕ ਆ, ਗਰੀਬ ਗੁਰਬਾ ਲੋਕ ਆ, ਐਸੀ ਭਾਈਚਾਰਾ, ਇਹਨਾਂ ਨੂੰ ਹਟਾਓ, ਇੱਥੇ ਕੋਈ ਚੰਗੇ ਮਾਲ ਬਣਾਓ, ਚੰਗੇ ਇੱਥੇ ਤੁਸੀਂ ਆਪਣੇ ਪਾਰਕਾਂ ਮੰਗਣਾਓ, ਵੀ ਇਹ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਕਰੋ, ਤੇ ਜਾਂ ਵੀ ਇਹਨਾਂ ਨੂੰ ਜਿਹੜੇ ਝੁੱਗੇ ਝੋਪੜੇ ਸਾਰੀਆਂ ਤੋਂ ਪੱਟ ਦਿਓ। ਉਹਨੇ ਬਕਾਇਦਾ ਇਹ ਚੀਜ਼ ਕਹਿ ਰਹੇ ਹੈਗੇ। ਔਰ ਸਾਡੇ ਜਿਹੜੇ ਇੱਥੇ ਘੱਟੋ 1200 ਘਰ ਆ ਜਿਨ੍ਹਾਂ ਨੂੰ ਉਜਾੜਨਾ ਚਾਹੁੰਦੇ ਹੈਗੇ। ਇਸ ਜਗ੍ਹਾ ਦੀ ਕੋਈ ਰਜਿਸਟਰੀ ਵਗੈਰਾ ਜਾਂ ਕੋਈ ਪਲਾਟ ਜਿਹੜੇ ਲੈਤੇ ਹੋਣੇ ਆ ਉਸ ਸਮਿਆਂ ਦੇ ਵਿੱਚ? ਇਸ ਚੀਜ਼ ਦੀ ਕੋਈ ਵੀ ਰਜਿਸਟਰੀ, ਕੋਈ ਵੀ ਪਲਾਟ ਮਿਲ ਕੇ ਹੈ ਨਹੀਂਗਾ। ਇਹ ਬੱਕ ਬੋਰਡ ਦੀ ਜਗ੍ਹਾ ਹੈਗੀ, ਸ਼ਾਮਲਾਟ ਜਿਹਨੂੰ ਕਹਿੰਦਾ, ਕਿਉਂਕਿ ਇਹਦੇ ਨਾਲ ਹੀ ਲਗਭਗ 25 ਪੱਕਾ ਧੋਬੀਆਣਾ ਗਾ, ਜਿਹਦਾ ਕਿ ਅਸੀਂ 84 ਘਰਾਂ ਨੇ ਕੇਸ ਜਿੱਤਿਆ ਹੋਇਆ ਹੈਗਾ ਹਾਈ ਕੋਰਟ ਤੋਂ ਮਾਣਯੋਗ। ਅਸੀਂ ਹਾਈ ਕੋਰਟ ਤੋਂ ਕੇਸ ਜਿੱਤਿਆ ਹੋਇਆ ਹੈਗੇ, ਉਸੇ ਕਾਗਜ਼ ਦੇ ਆਧਾਰ ਤੇ ਅਸੀਂ ਇਸ ਦਾ ਕੇਸ ਲੜੀ ਜਾ ਰਹੇ ਹੈਗੇ। ਕਿਉਂਕਿ ਇਹ ਦੇਖੋ, ਨਾ ਤਾਂ ਇਹ ਪੁੱਡਾ ਦੀ ਮਲਕੀਅਤ ਹੈ, ਔਰ ਨਾ ਇਹ ਹੈਗਾ ਅਸੀਂ ਜੇ ਕਹੀ ਸਾਡੀ ਚਲੋ, ਅਸੀਂ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਨੇ ਇਹ ਗੱਲ ਕਹੀ ਸੀ ਵੀ 15 ਸਾਲ ਤੋਂ ਜਿਹੜਾ ਰੂਟੀਨ ਦੇ ਨਾਲ ਇੱਕ ਜਗ੍ਹਾ ਤੇ ਰਹੂਗਾ ਤਾਂ ਉਹ ਬੰਦੇ ਨੂੰ ਉਹਦੀ ਮਾਲਕੀ ਹੱਕ ਦਿੱਤਾ ਜਾਊਗਾ। ਇਹ ਹਰੇਕ ਸਰਕਾਰ ਨੇ ਉਹਨੂੰ ਕਿਹਾ ਹੋਇਆ ਸੀ। ਪਰ ਅੱਜ ਦੇ ਟਾਈਮ ਦੇ ਵਿੱਚ ਕੀ ਹੈਗਾ, ਸਾਨੂੰ 40 ਤੋਂ 50 ਸਾਲ ਦੇ ਵਿੱਚ ਇੱਥੇ ਰਹਿੰਦੇ ਨੂੰ ਹੋ ਗਏ ਹੈਗੇ, ਫਿਰ ਸਾਡੀ ਮਾਲਕੀ ਹੱਕ ਕਿੱਧਰ ਗਿਆ? ਭਗਵੰਤ ਮਾਨ ਤਾਂ ਬਦਲਾਅ ਦਾ ਨਾਰਾ ਮਾਰ ਕੇ ਆਏ ਸੀਗੇ। ਉਹ ਤਾਂ ਕਹਿੰਦੇ ਅਸੀਂ ਬਦਲਾਅ ਕਰ ਦਿਆਂਗੇ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਹਿੱਤਾਂ ਦੇ ਲਈ ਅਸੀਂ ਖੜਾਂਗੇ। ਇਹਨਾਂ ਮੁਹੱਲਿਆਂ ਦੇ ਵਿੱਚੋਂ ਜਿਹੜੀ ਕਿ ਸਰਕਾਰ ਚੱਲੂਗੀ, ਇਹਨਾਂ ਸੱਥਾਂ ਦੇ ਵਿੱਚੋਂ ਜਿਹੜੀ ਸਰਕਾਰ ਚੱਲੂਗੀ। ਕੋਈ ਬਦਲਾਵ ਨਹੀਂ ਆਇਆ ਜੀ। ਦੇਖੋ ਤੁਸੀਂ ਵੀ ਦੇਖਦੇ ਹੋਗੇ, ਅਸੀਂ ਵੀ ਦੇ ਦੇਂਗੇ, ਮੀਡੀਆ ਨੂੰ ਸਭ ਨੂੰ ਪਤਾ ਗਾ। ਜੇ ਬਦਲਾਵ ਦੀ ਗੱਲ ਆਪਾਂ ਲੈ ਕੇ ਤੇ ਬਦਲਾਵ ਆਇਆ, ਕਿਸ 'ਚ ਆਇਆਗਾ? ਨਸ਼ਾ ਵੱਧ ਗਿਆ ਗਾ। ਅੱਜ ਹਰ ਇੱਕ ਘਰ ਦੇ ਵਿੱਚ ਹਰ ਇੱਕ ਜਵਾਕ ਜਿਹੜਾ ਨਸ਼ਿਆਂ ਦੇ ਨਾਲ
ਧੁੱਤ ਰਹਿਣ ਲੱਗ ਗਿਆ ਗਾ, ਮਾਂ ਪਿਓ ਨੂੰ ਕੁੱਟਣ ਲੱਗ ਗਿਆ ਗਾ। ਇਹ ਬਦਲਾਅ ਆਇਆ ਗਾ। ਮੈਨੂੰ ਕੋਈ ਦਿੰਦਾ ਨਹੀਂ ਕੋਈ ਬਦਲਾਅ, ਮੈਨੂੰ ਦੱਸੋ ਕਿਹੜਾ ਬਦਲਾਅ ਆਇਆ ਗਾ। ਜ਼ੀਰੋ ਬਿੱਲ ਕਹਿੰਦੇ ਹੈਗੇ, ਸਾਨੂੰ ਤਾਂ ਗਰੀਬਾਂ ਨੂੰ ਉਹੀ ਬਿੱਲ ਨਹੀਂ ਆਉਂਦੇ ਸੀਗੇ, ਸਾਡਾ ਕੀ ਬਿੱਲ ਉਹ ਕਰਨਗੇ ਉਹ। ਅਸੀਂ ਤਾਂ ਸਾਡੇ ਕੋਲ ਇੱਕ ਪੱਖਾ ਇੱਕ ਲਾਈਟ ਆ ਸਾਡੇ ਕੋਲ, ਅਸੀਂ ਕਿਹੜੇ ਕੋਈ ਏਸੀਆਂ 'ਚ ਪੈਂਦੇ ਹੈਗੇ। ਏਸੀ ਵਾਲਿਆਂ ਨੂੰ ਹੀ ਲਾਈਟਾਂ ਦੇ ਮਤਲਬ ਕਿ ਬਿੱਲ ਆਉਣਗੇ, ਸਾਨੂੰ ਤਾਂ ਬਿੱਲ ਆਉਂਦੇ ਵੀ ਨਹੀਂ ਹੈਗੇ, ਸਾਡੇ ਕੀ ਬਿੱਲ ਮਾਫ ਕਰਨਗੇ ਉਹ। ਕੋਈ ਵੱਡੇ ਘਰ ਤੁਹਾਡੇ ਨਾਲ ਆ ਕੇ ਸਪੋਰਟ ਤੇ ਖੜੇ ਹੋਏ, ਜਾਂ ਕੋਈ ਸਮਾਜ ਸੇਵੀ ਆ ਕੇ ਖੜਾ ਹੋਵੇ, ਜਾਂ ਕੋਈ ਲੀਡਰ ਵਿਰੋਧੀ ਧਿਰ ਦਾ ਆ ਕੇ ਖੜਾ ਹੋਵੇ, ਜਾਂ ਕੋਈ ਮੌਜੂਦਾ ਸਰਕਾਰ ਦਾ ਆ ਕੇ ਖੜਾ ਹੋਵੇ? 13 ਦਿਨ ਹੋ ਗਿਆ ਤੁਸੀਂ ਕਹਿੰਦੇ ਸਾਨੂੰ ਬੈਠਿਆਂ ਨੂੰ। 13 ਦਿਨਾਂ ਦੇ ਵਿੱਚ ਸਾਡੇ ਕੋਲੇ ਦੇਖੋ ਜੀ ਅਕਾਲੀ ਦਲ ਤੋਂ ਵੀ ਪ੍ਰਧਾਨ ਆਏ ਹੈਗੇ, ਬੀਜੇਪੀ ਤੋਂ ਵੀ ਆਏ ਆ, ਪਰ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਪਹੁੰਚਿਆਗਾ। ਬਕਾਇਦਾ ਅਸੀਂ ਸਾਰੇ ਇਕੱਠੇ ਹੋ ਕੇ ਬਕਾਇਦਾ ਐਪਲੀਕੇਸ਼ਨ ਲੈ ਕੇ, ਅੱਜ ਜਦੋਂ ਇਹ ਧਰਨਾ ਲਾਇਆ ਨਹੀਂ ਸੀ ਨਾ, ਉਸ ਤੋਂ 2-3 ਦਿਨ ਮਤਲਬ 9-10 ਤਰੀਕ ਦੀ ਗੱਲ ਹੈਗੀ, 9 ਤਰੀਕ 8-9 ਤਰੀਕ ਦੀ ਗੱਲ ਹੈ। ਅਸੀਂ ਇਕੱਠੇ ਹੋ ਕੇ ਸਾਰੇ ਗਏ, ਜਦੋਂ ਸਾਨੂੰ ਪਤਾ ਲੱਗ ਗਿਆ ਸੀ ਨਾ ਵੀ ਘਰਾਂ ਦੇ ਵਿੱਚ ਫਾਰਮ ਭਰਨ ਵਾਸਤੇ ਪੁੱਡਾ ਜੀ ਆ ਰਹੇ ਨੇ ਸਾਰੇ, ਉਹਨੇ ਆਫਿਸਰ ਆਇਆ, ਡੀਸੀ ਸਾਹਿਬ ਆਏ ਸੀਗੇ, ਤੇ ਅਸੀਂ ਸਾਰੇ ਜਿੰਨੇ ਵੀ ਮਤਲਬ ਕਿ ਮਹੱਲਾ ਨਿਵਾਸੀ ਇਕੱਠੇ ਹੋ ਕੇ ਟਰਾਲੀਆਂ ਟਰੈਕਟਰ ਭਰ ਕੇ ਆਮ ਆਦਮੀ ਪਾਰਟੀ ਜਗਰੂਪ ਗਿੱਲ ਕੋਲ ਬਕਾਇਦਾ ਸੀਗੇ। ਅਸੀਂ ਐਪਲੀਕੇਸ਼ਨ ਦਿੱਤੀ, ਸਾਰਿਆਂ ਨੇ ਫੋਟੋ ਕੀਤੀ, ਮੈਂ ਮੋਬਾਈਲ ਦੇ ਵਿੱਚ ਤੁਹਾਨੂੰ ਫੋਟੋ ਵੀ ਦਿਖਾ ਦੇਣਾ ਬਕਾਇਦਾ ਸਾਡੀ, ਔਰ ਸਾਡੀ ਅਖਬਾਰ ਦੇ ਵਿੱਚ ਖਬਰ ਵੀ ਲੱਗੀ ਹੋਈ ਹੈਗੀ। ਅਸੀਂ ਉਹਨਾਂ ਨੂੰ ਬਕਾਇਦਾ ਇਹ ਗੱਲ ਕਿ ਸਰ ਸਾਡੀ ਬੇਨਤੀ ਸੁਣ ਲਓ ਜੀ, ਤੁਹਾਨੂੰ ਅਸੀਂ ਅਸੀਂ ਬਦਲਾਵ ਲੈ ਕੇ ਆਂਦਾਗਾ, ਤੁਸੀਂ ਸਾਡਾ ਬਦਲਾਵ ਦਾ ਕੁਝ ਤਾਂ ਸਾਨੂੰ ਇਹਦਾ ਮੁੱਲ ਵਧੀਆ ਪਾਓ। ਉਹਨਾਂ ਨੇ ਸਾਨੂੰ ਕੀ ਮੁੱਲ ਪਾਇਆਗਾ? ਸਾਡੇ ਹੀ ਘਰਾਂ ਨੂੰ ਸਾਨੂੰ ਉਜਾੜਨ ਦੇ ਹੋਏ ਪਏ ਹੈਗੇ। ਉਸ ਪਾਸੇ ਕਹਿੰਦੇ ਝੁੱਗੀਆਂ ਸਟਾਰਟ ਹੋ ਗਈਆਂ, ਉਹਨਾਂ ਨੇ ਇਹ ਨਹੀਂ ਦੇਖਿਆ ਹੈਗਾ ਵੀ ਵਿੱਚ ਲੋਕਾਂ ਨੇ ਪੱਕੇ ਮਕਾਨ ਪਾਏ ਹੋਇਆ। ਅਸੀਂ ਬਹੁਤ ਵਧੀਆ ਤਰੀਕੇ ਨਾਲ ਰਹਿ ਰਹੇ ਹਾਂ, ਕਿਸੇ ਨੂੰ ਦੁੱਖ ਨਹੀਂ, ਕਿਸੇ ਨੂੰ ਤਕਲੀਫ ਨਹੀਂ, ਅਸੀਂ ਕਿਸੇ ਨੂੰ ਗਲਤ ਨਹੀਂ ਬੋਲਦੇ ਹੈਗੇ, ਠੀਕ ਹੈ ਨਾ। ਅਸੀਂ ਤਾਂ ਇਹ ਗੱਲ ਕਹਿੰਦੇ ਵੀ ਦੇਖੋ ਜੀ, ਜੀਓ ਔਰ ਜੀਨੇ ਦੋ, ਸਾਡਾ ਤਾਂ ਬਸ ਇਹੀ ਨਾਰਾ ਹੈਗਾ, ਮੇਨ ਚੀਜ਼ ਹੈਗੀ। ਅਸੀਂ ਤਾਂ ਸਰਕਾਰ ਮੂਹਰੇ ਵੀ ਇਹੀ ਬੇਨਤੀ ਕਰਦੇ ਜੀ, ਅਸੀਂ ਜਿੱਥੇ ਬੈਠੇ ਸਾਨੂੰ ਉੱਥੇ ਬੈਠੇ ਰਹਿਣ ਦਿਓ, ਅਸੀਂ ਤੁਹਾਡੇ ਤੋਂ ਕੁਝ ਵੀ ਨਹੀਂ ਮੰਗਦੇ। ਸਾਨੂੰ ਤਾਂ ਆਟਾ ਦਾਲ ਸਕੀਮ ਸਾਡੀ ਬੰਦ ਕਰਤੀ, ਉਹ ਵੀ ਤੁਸੀਂ ਬੰਦ ਕਰ ਦਿਓ, ਸਾਨੂੰ ਕੋਈ ਲੋੜ ਨਹੀਂ। ਸਾਡੇ ਜਵਾਕ ਕਮਾ ਕੇ ਖਾ ਲੈਣਗੇ, ਸਾਡੀਆਂ ਭੈਣਾਂ ਘਰਾਂ 'ਚ ਕੰਮ ਕਰਕੇ ਜਾਂਦੀਆਂ ਗਈਆਂ, ਸਾਡੀਆਂ ਮਾਵਾਂ ਘਰਾਂ 'ਚ ਕੰਮ ਕਰਦੀਆਂ। ਅਸੀਂ ਕੋਈ ਜੱਦੀ ਪੁਸਤ, ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ, ਸਾਡਾ ਆਹੀ ਘਰ ਆ, ਆਹੀ ਸਾਡਾ ਰਹਿਣ ਬਸੇਰਾ ਹੈਗਾ, ਇਹੀ ਸਾਡਾ ਬਸ। ਸਾਨੂੰ ਚਾਹੇ ਛੱਤ ਪਾਉਣ ਨੂੰ ਸਾਨੂੰ 1 ਰੁਪਈਆ ਤੋਂ, ਪਰ ਸਾਨੂੰ ਜਾੜੋ ਨਾ। ਬਿਲਕੁਲ। ਤਾਂ ਅਸੀਂ ਗੱਲਬਾਤ ਹੈ ਜਿਹੜੀ ਉਹ ਇੱਥੇ ਲੋਕਾਂ ਦੇ ਨਾਲ ਕਰ ਰਹੇ ਹਾਂ, ਤਾਂ ਇਹ ਇੱਕ ਤਸਵੀਰ ਵਾਕਈ ਜਿਹੜੀ ਕਿ ਪੰਜਾਬ ਦੀ ਆ, ਪੰਜਾਬ ਦੇ ਹਾਲਾਤਾਂ ਦੀ ਤਸਵੀਰ ਆ, ਜਿਹੜੀ ਕਿ ਸਟੂਡੀਓ ਦੇ ਵਿੱਚ ਬੈਠ ਕੇ ਨਹੀਂ ਦਿਖਾਈ ਜਾਂਦੀ, ਪਰ ਗਰਾਊਂਡ ਲੈਵਲ ਤੋਂ ਜਿਹੜੀ ਤਸਵੀਰ ਆ ਉਹ ਦਿਖਾਈ ਜਾਂਦੀ ਆ। ਪੱਤਰਕਾਰ ਵੀ ਉਹੀ ਹੁੰਦਾ ਜਿਹੜਾ ਕਿ ਆਮ ਲੋਕਾਂ ਦੀ ਗੱਲ ਸੁਣੇ। ਕਿਹੜੀ ਕਲਾਸ 'ਚ ਪੜ੍ਹਦਾ ਤੂੰ? 8th ਜੀ। 8th 'ਚ? ਹਾਂਜੀ। ਕਿੰਨਾ ਦਿਨ ਹੋ ਗਏ ਸਕੂਲ ਗਏ ਨੂੰ? ਵਾਵਾ ਟਾਈਮ ਜਾਂਦੇ ਗਿਆ ਨਹੀਂ ਸਕੂਲ? ਗਿਆ ਸੀਗਾ ਜੀ। ਗਿਆ ਸੀ? ਹਾਂਜੀ, ਰੋਜ਼ ਜਾਂਦੇ। 2-3 ਦਿਨ ਹੋ ਗਏ? ਹਾਂਜੀ। ਹੁਣ ਕਿਉਂ ਨਹੀਂ ਗਿਆ? ਕੀ ਕਾਰਨ ਕੀ ਆ? ਇੱਥੇ ਧਰਨੇ ਤੇ ਹੁੰਨਾ ਲਗਾਤਾਰ? ਹਾਂਜੀ, ਧਰਨੇ ਜੀ ਹੁੰਦਾ ਜੀ, ਵੀ ਪੁੱਡਾ ਵਾਲੇ ਸਾਡੇ ਘਰ ਢਾਹ ਰਹੇ ਆ ਜੀ, ਤੇ ਜਦੋਂ ਘਰੇ ਰੋਟੀ ਦਾ ਟਾਈਮ ਹੁੰਦਾ, ਗੱਲ ਚੱਲਦੀ ਆ, ਚੁੱਲ੍ਹੇ ਤੇ ਬੈਠ ਕੇ ਮੰਮੀ ਡੈਡੀ ਗੱਲ ਕਰਦੇ ਹੋਣੇ ਆ, ਉਦੋਂ ਫਿਰ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਨੇ? ਤੁਹਾਨੂੰ ਪੁੱਛਦੇ ਹੋਣੇ ਆ ਵੀ ਘਰ ਢਾਹ ਦੇਣੇ ਆ, ਜਾਂ ਤੁਸੀਂ ਪੁੱਛਦੇ ਹੋਣੇ ਉਹਨਾਂ ਨੂੰ ਵੀ ਘਰ ਢਾਹ ਦੇਣੇ ਆ, ਹੁਣ ਫਿਰ ਕਿੱਥੇ ਰਹਾਂਗੇ? ਹਾਂਜੀ, ਉਹ ਕਹਿੰਦੇ ਆ ਵੀ ਸਰਕਾਰ ਕਹਿ ਰਹੀ ਹੈ ਵੀ ਤੁਹਾਨੂੰ ਅਸੀਂ ਫਲੈਟ ਬਣਾ ਕੇ ਦੇਵਾਂਗੇ, ਅਸੀਂ ਫਲੈਟ ਨਹੀਂ ਲੈਣਾ ਚਾਹੁੰਦੇ, ਤੇ ਅਸੀਂ ਇੱਥੇ ਪੱਕਾ ਰਹਿਣਾ ਚਾਹੁੰਦੇ, ਸਾਡਾ ਜਨਮ ਵੀ ਇੱਥੋਂ ਦਾ ਹੀ ਹੈ ਜੀ, ਇੱਥੇ ਹੀ ਰਹਿਣਾ ਚਾਹੁੰਦੇ ਜੀ। ਤਾਂ ਇਹ ਤਸਵੀਰ ਆ ਜਗਰੂਪ ਗਿੱਲ ਨੂੰ ਮਿਲ ਕੇ ਆਇਆ ਬਕਾਇਦਾ, ਜਗਰੂਪ ਗਿੱਲ ਨੂੰ ਮਿਲ ਕੇ ਆਏ। ਇਹ ਤਸਵੀਰ ਜਿਹੜੀ ਕਿ ਮਿਲ ਕੇ ਆਏ ਸੀ, ਸੁੱਖੀ ਇਹ ਤਸਵੀਰ ਦਿਖਾ ਦੇ ਇੱਕ ਵਾਰ, ਫੋਨ ਦੇ ਵਿੱਚ ਆ, ਬਾਈ ਹੋਰੇ ਕਹਿ ਰਹੇ ਨੇ, ਪਰ ਅਸੀਂ ਇੱਧਰ ਗੱਲਬਾਤ ਆ ਜਿਹੜੀ ਹਰ ਇੱਕ ਦੇ ਨਾਲ ਕਰਾਂਗੇ ਇੱਥੇ, ਕਿਉਂਕਿ ਜ਼ਰੂਰੀ ਆ ਜਿਹੜੀ ਕਿ ਗੱਲ ਕਰਨੀ। ਮਾਤਾ ਕਿੰਨੀ ਕੁ ਉਮਰ ਹੋ ਗਈ? ਹੋਊਗੀ ਜੀ 50-60 ਤੋਂ ਉੱਤੇ। ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਨੂੰ? ਸਾਨੂੰ 50-60 ਸਾਲ ਇੱਥੇ ਰਹਿੰਦਿਆਂ ਨੂੰ ਹੋ ਗਏ ਜੀ, ਅਸੀਂ ਜਨਮ ਵੀ ਸਾਡੇ ਇੱਥੋਂ ਦੇ ਹੀ ਆ, ਤੇ ਇੱਥੇ ਜਦੋਂ ਅਸੀਂ ਇੱਥੇ ਆ ਕੇ ਰਹਿਣ ਲੱਗੇ ਆ, ਸਾਡੀ ਜਿੰਨੇ ਗਰੀਬ ਜਨਤਾ ਸਾਰੇ ਇੱਥੇ, ਕੋਈ ਤਗੜਾ ਘਰ ਕੋਈ ਵੀ ਨਹੀਂਗਾ, ਦਿਹਾੜੀ ਮਜ਼ਦੂਰੀ ਬਠਿੰਡੇ 'ਚ ਕਰਨ ਆਉਂਦੇ ਸੀ, ਤੇ ਇੱਥੇ 30-35 ਫੁੱਟ ਖੱਡੇ ਸੀ, ਨਾਲ ਪੋਲੀਆਂ ਸੀ, ਕਿੱਕਰਾਂ ਸੀ। ਜਦੋਂ ਵੀ ਇਹਨਾਂ ਨੇ ਜਿੰਨੇ ਬਠਿੰਡੇ ਦੇ ਵਿੱਚ ਭਰਤ ਪਾਈ ਆ, ਕੋਠੀਆਂ ਬਣੀਆਂ, ਇਸ ਜਗ੍ਹਾ ਤੋਂ ਭਰਤ ਪਾਈ ਆ ਬਠਿੰਡੇ 'ਚ, ਤੇ ਅਸੀਂ ਥੋੜਾ ਢਾਲ ਛੋਟੀਆਂ ਕੋਰੜੀਆਂ ਬਣਾ ਕੇ ਵੀ ਅਸੀਂ ਇੱਥੋਂ ਤੱਕ ਪਹੁੰਚ ਗਏ। ਹੁਣ ਤੀਸਰੀ ਮੰਜ਼ਿਲ ਸਾਡੀ ਆ, ਇਦੋਂ ਪਹਿਲਾਂ 2 ਮਕਾਮ ਪਾ ਕੇ ਥੱਲੇ ਨੱਪੇ ਗਏ, ਤੇ ਹੁਣ ਅਸੀਂ ਤੀਜੀ ਮੰਜ਼ਿਲ ਤੇ ਖੜੇ ਆ। ਜਦੋਂ ਅਸੀਂ ਇੰਨਾ ਕੁਝ ਕਰ ਚੁੱਕੇ ਆ, ਸਸਤੇ ਭਾਅ ਦੀ ਜਗ੍ਹਾ ਸੀ, ਉਦੋਂ ਸਰਕਾਰ ਕਿੱਥੇ ਗਈ ਸੀ? ਜਦੋਂ 2 ਰੁਪਏ ਗਜ ਨੂੰ, 4 ਰੁਪਏ ਗਜ ਨੂੰ ਹਜੂਰਾ ਕੁਮਰਾ ਕਰਨੌਲੀ ਇਹ ਬਸਤੀ ਜਿਵੇਂ ਧਰਤੀ ਵਿਕੀ ਆ, ਉਦੋਂ ਕਿੱਧਰ ਗਈ ਸੀ ਸਰਕਾਰ? ਉਦੋਂ ਇਹ ਸਰਕਾਰ ਨੂੰ ਪਤਾ ਨਹੀਂ ਸੀ, ਵੋਟਾਂ ਉਦੋਂ ਵੀ ਸੀ ਪੈਂਦੀਆਂ ਤੇ ਵੋਟਾਂ ਹੁਣ ਵੀ ਪੈਂਦੀਆਂ। ਜਦੋਂ ਸਰਕਾਰ ਨੇ ਸਾਥੋਂ ਖੋਣਾ ਸੀ ਉਦੋਂ ਖੋਂਦੇ। ਹੁਣ ਸਾਡੇ ਆਧਾਰ ਕਾਰਡ ਬਣੇ ਆ,
ਮੀਟਰ ਲੱਗੇ ਆ, ਵੋਟਾਂ ਬਣੀਆਂ, ਸਾਡੇ ਵਾਟਰ ਸਪਲਾਈ ਗਈ ਆ, ਨਾਲੀਆਂ ਪੱਕੀਆਂ ਕੀਤੀਆਂ ਹੋਈਆਂ, ਇਕੱਲੇ ਸੀਵਰ ਦੀ ਲੋੜ ਸੀ। ਤੇ ਇਹ ਨਵੀਂ ਸਰਕਾਰ ਨੇ ਸਾਨੂੰ ਆ ਕੇ ਨਜਾਇਜ਼ ਤੰਗ ਕੀਤਾ। ਪਹਿਲਾਂ ਅਕਾਲੀ ਆਉਂਦੇ ਸੀ, ਸਾਨੂੰ ਕੋਈ ਨਾ ਕੋਈ ਚੀਜ਼ ਦੇ ਜਾਂਦੇ ਸੀ। ਚੰਗੇ ਸੀ ਅਕਾਲੀ, ਚੰਗੇ ਸੀ ਬਾਦਲ ਕੇ, ਚੰਗੇ ਸੀ ਦੋਨੇ ਤਰ੍ਹਾਂ ਹੀ ਜੀ। ਸਾਨੂੰ ਕਾਂਗਰਸ ਵੀ ਗੱਲ ਨਾਲ ਲਾ ਲੈਂਦੀ ਸੀ, ਜੇ ਅਕਾਲੀ ਝਿੜਕਦੇ ਸੀ ਤਾਂ ਕਾਂਗਰਸ ਗੱਲ ਨਾਲ ਲਾਉਂਦੀ ਸੀ, ਜੇ ਅਕਾਲੀਆਂ ਕਾਂਗਰਸ ਨੇ ਝਿੜਕਦਾ ਤਾਂ ਅਕਾਲੀ ਲਾਉਂਦੇ ਸੀ। ਇਹ ਦੋਵੇਂ ਸਰਕਾਰਾਂ ਨੇ ਸਾਨੂੰ ਸਹੂਲਤਾਂ ਦਿੱਤੀਆਂ ਹੋਈਆਂ ਤੇ ਪਰ ਇਹ ਸਰਕਾਰ ਨੇ ਤਾਂ ਜਮਾ ਸਾਡੇ ਪੱਠੀ ਬਾਤੇ। ਇਹ ਜਿਹੜੀ ਰਾਜਾ ਹੁੰਦਾ, ਰਾਜੇ ਦੇ ਨਾਲ ਪਰਜਾ ਵਸਦੀ ਆ। ਜਦੋਂ ਰਾਜਾ ਬਣ ਕੇ ਪਰਜਾ ਨੂੰ ਭੰਨਣ ਲੱਗ ਜੇ ਤੇ ਉੱਥੇ ਕੋਈ ਰਾਜਧਾਨੀ ਨਹੀਂ ਹੁੰਦੀ। ਸਾਡੇ ਭਾ ਦਾ ਇਹ ਕੰਗਾਲ ਆ, ਇਹ ਰਾਜਧਾਨੀ ਨਹੀਂ, ਸਾਡੇ ਭਾ ਦਾ ਚੰਡਾਲ ਆ। ਸਾਡਾ ਨਾ ਤਾਂ ਅੱਜ ਅਸੀਂ ਜਗ੍ਹਾ ਛੱਡ ਗਏ, ਨਾ ਕੱਲ ਛੱਡ ਗਏ, ਸਾਡੇ ਪੁੱਤ ਪੋਤਰੇ ਤੱਕ ਅਸੀਂ ਮਰ ਜਾਾਂਗੇ ਪਰ ਇਹਦਾ ਕਬਜ਼ਾ ਨਹੀਂ ਛੱਡਾਂਗੇ। ਇਹ ਤਸਵੀਰ ਤੁਸੀਂ ਕਹਿ ਰਹੇ ਹੋ ਕਿਸੇ ਨੂੰ ਵੋਟ ਨਹੀਂ ਦੇਣੀ, ਕਿੰਨੇ ਕਾ ਕੇ ਵੋਟਾਂ ਮੰਗਣ ਆਉਂਦੇ ਹੋਣੇ ਇੱਥੇ? ਵੋਟਾਂ ਮੰਗਣ ਤਾਂ ਆਉਂਦੇ ਹੀ ਆ, ਫਿਰ ਵੋਟ ਮੰਗਦੇ ਹੀ ਆ ਕੇ ਤੇ ਵੋਟ ਦਿੰਨੇ ਵੀ ਆ ਵੀ ਨਹੀਂ ਵੀ ਅਸੀਂ ਵੋਟ ਨਹੀਂ ਦਿੰਦੇ, ਸਾਰਿਆਂ ਨੂੰ ਵੋਟ ਵੀ ਦਿੰਨੇ ਅਸੀਂ। ਫਿਰ ਅਸੀਂ ਹੁਣ ਵੋਟ ਨਹੀਂ ਦੇਣੀ, ਜੇ ਸਾਡੇ ਤਾਂ ਘਰ ਨਹੀਂ ਪੱਕੇ ਹੁੰਦੇ ਅਸੀਂ ਉਹਨੇ ਤੱਕ ਵੋਟ ਨਹੀਂ ਦੇਣੀ ਕਿਸੇ ਨੂੰ ਵੀ, ਚਾਹੇ ਕੋਈ ਵੀ ਆਵੇ। ਇੰਨੀ ਗੱਲ ਆ ਸਾਡੀ ਬਸ। ਹਾਂ, ਸਾਡੇ ਘਰ ਪੱਕੇ ਸਾਨੂੰ ਮਾਰ ਤਾਂ ਨਹੀਂ ਦੇਣਗੇ, ਰਹਾਂਗੇ ਤੇ ਜਿਉਂਦੇ ਹੀ ਅਸੀਂ ਦੁਨੀਆ ਤੇ ਰਹਾਂਗੇ, ਪਰ ਵੋਟ ਅਸੀਂ ਕਿਸੇ ਨੂੰ ਦੇਣੇ ਨਹੀਂ ਦਿੰਦੇਗੇ। ਜੇ ਜਿਹੜਾ ਸਾਡਾ ਘਰ ਪੱਕਾ ਕਰੂ ਉਹਨੂੰ ਵੋਟ ਦੇਵਾਂਗੇ। 5-5 ਲੱਖ ਰੁਪਏ ਲਾਇਆ ਨਾਲੇ ਕਹਿੰਦੇ ਕਿ ਭਗਵੰਤ ਮਾਨ ਤਾਂ ਇੱਕ ਮਾਸਟਰ ਦਾ ਮੁੰਡਾ ਆਮ ਘਰ ਚੋਂ ਉੱਠਿਆ, ਕਹਿੰਦੇ ਉਹ ਤਾਂ ਆਮ ਲੋਕਾਂ ਦੀ ਗੱਲ ਕਰਦਾ। ਤੁਹਾਡੇ ਨਾਲ ਗੱਲਬਾਤ ਹੋਈ ਜਾਂ ਉਹਨੂੰ ਮਿਲਣ ਦੀ? ਸ਼ਕਲ ਵੀ ਨਹੀਂ ਵੇਖੀ ਵੀ ਕਿੱਥੇ ਭਗਵੰਤ ਮਾਨ ਰਹਿੰਦਾ, ਇੱਥੇ ਆਇਆ ਹੀ ਨਹੀਂ ਉਹ। ਵੋਟਾਂ ਜ਼ਰੂਰ ਲੈ ਗਿਆ, ਮੂਰਲਿਆਂ ਨੇ ਪਵਾ ਲਈਆਂ ਵੋਟਾਂ, ਜਿੱਤ ਗਿਆ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਇੱਥੇ ਕਰ ਰਹੇ ਹਾਂ। ਬਾਕੀ ਜਿਹੜਾ ਕਿ ਇਹ ਇੱਕ ਦਰਦ ਆ ਇਹਨਾਂ ਲੋਕਾਂ ਦਾ, ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਮਾਤਾ ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਕਿੰਨੇ ਦਿਨ ਹੋ ਗਏ ਇੱਥੇ ਧਰਨੇ ਤੇ ਬੈਠਣ? 1952 ਦੇ ਵਿੱਚ ਜਨਮ ਹੋਇਆ ਮੇਰਾ। ਉਸ ਤੋਂ ਪਹਿਲਾਂ ਦੇ ਸਾਡੇ ਮਾਪਿਓ ਇੱਥੇ ਰਹਿੰਦੇ ਸੀ, ਦਾਦਾ ਦਾਦੀ ਇੱਥੇ ਰਹਿੰਦੇ ਸੀ। ਤੁਸੀਂ ਇਹ ਸੋਚ ਲਓ ਵੀ ਕਿੰਨਾ ਟਾਈਮ ਹੋ ਗਿਆ ਹੋਣਾ ਸਾਨੂੰ ਇੱਥੇ ਬੈਠਿਆਂ ਨੂੰ। ਬਹੁਤ ਦੇਰ ਹੋ ਗਈ। ਪਹਿਲਾਂ ਕਿੱਕਰਾਂ ਪਹਾੜੀ ਕਿੱਕਰਾਂ ਹੁੰਦੀਆਂ ਸੀ, ਇਹਨਾਂ ਦੇ ਛੋਟੇ ਛੋਟੇ ਡੰਡੇ ਛਾਂਗ ਕੇ ਅਸੀਂ ਛੱਤਾਂ ਬਣਾਈਆਂ। ਰੋੜੇ ਰੱਪੇ ਚੁੱਕ ਕੇ ਮਾੜੇ ਮੋਟੇ, ਕਦੇ ਕਿ ਕੋਈ ਮਲਬੇ 'ਚੋਂ ਰੋੜਾ ਨਿਕਲਿਆ, ਕਦੇ ਕਿਤੋਂ ਟਰਾਲੀਆਂ ਸਟਾ ਕੇ ਮਲਬੇ ਦੀਆਂ ਮੁੱਲ ਦੀਆਂ ਟਰਾਲੀਆਂ 50-50 ਰੁਪਏ ਦੀ ਉਹਨਾਂ ਟਾਈਮਾਂ 'ਚ ਟਰਾਲੀ ਦਿੰਦੇ ਸੀ। ਹੁਣ ਤਾਂ 500 ਤੋਂ ਘੱਟ ਨਹੀਂ ਜੀ। ਹਾਂ, ਅਸੀਂ 20-25 ਫੁੱਟ ਜ਼ਿਆਦਾ ਟੋਏ ਸੀ, ਇਸ ਤੋਂ ਵੀ ਜ਼ਿਆਦਾ ਸੀ ਜਿਹੜੇ ਅਸੀਂ ਰਲ ਕੇ ਸਭ ਭਰੇ। ਫਿਰ ਅਸੀਂ ਜੀ ਪਹਾੜੀ ਕਿੱਕਰਾਂ ਦੇ ਡੰਡੇ ਪਾ ਕੇ ਉੱਤੇ ਅਸੀਂ ਕਦੇ ਚਾਦਰਾਂ ਸੱਟਦੀਆਂ, ਕੱਪੜਿਆਂ ਵਾਲੀਆਂ, ਕਦੇ ਕੋਈ ਚੀਜ਼ ਸੱਟਤੀ, ਕਦੇ ਬਾਲਣ ਚੁੱਕ ਕੇ ਲਿਆਂਦਾ ਬਾਲਣ ਵਾਸਤੇ, ਅਸੀਂ ਉਹ ਛੱਤਾਂ ਉੱਤੇ ਸੱਟ ਦਿੱਤਾ ਵੀ ਛਾਂ ਬਣ ਜੇ ਅਸੀਂ ਬਹਿ ਜਾਾਂਗੇ। ਬਹੁਤ ਹੀ ਜ਼ਿਆਦਾ ਮੁਸੀਬਤਾਂ ਨਾਲ ਅਸੀਂ ਆਹ ਟਾਈਮ ਲਿਆਂਦੇ ਆ ਜੀ। ਹੁਣ ਘਰਾਂ ਦੇ ਵਿੱਚ ਕੰਮ ਕਰਦੀਆਂ ਬੇਟੀਆਂ ਲੱਗੀਆਂ, ਸਾਡੀਆਂ ਨੂੰਹਾਂ ਲੱਗੀਆਂ, ਘਰਾਂ ਦੇ ਵਿੱਚ ਕੰਮ ਕਰਦੀਆਂ, ਕੋਈ 2000 ਲੈ ਰਹੀ ਆ, ਕੋਈ 4000 ਲੈ ਰਹੀ ਆ, ਕੋਈ 500 ਤੇ ਲੱਗੀ ਆ। ਇਸ ਤਰ੍ਹਾਂ ਸਾਰੀਆਂ ਘਰ ਕਰਕੇ ਇਕੱਠੇ ਪੈਸੇ ਉਥੋਂ ਕੁਛ ਤਾਂ ਕੰਮ ਵਾਲਿਆਂ ਤੋਂ ਲੈ ਕੰਮ ਦੀ ਥਾਂ ਤੇ ਵੀ ਤੁਹਾਡੇ ਉਤਾਰਾਂਗੇ, ਤੇ ਕੁਛ ਪੈਸੇ ਜੀ ਅਸੀਂ ਕਰਜ਼ੇ ਚੱਕੇ ਕੁੜੀਆਂ ਨੇ, ਜਿਹੜਾ ਲੋਨ ਚੱਕ ਚੱਕ ਕੇ ਅਸੀਂ ਹੁਣ ਆਪਦੇ ਪੱਕੇ ਮਕਾਨ ਮਤਲਬ ਬਣਾਏ ਆ। ਸਾਡੇ ਅਜੇ ਟੀਪ ਟਪੱਲਾ ਨਹੀਂ ਹੋਇਆ, ਬਨੇਰੇ ਨਹੀਂ ਵੱਜੇ ਗਏ, ਮਤਲਬ ਕਈਆਂ ਘਰਾਂ ਦੇ ਸਾਡੇ ਲੈਟਰ ਵੀ ਪੈ ਗਏ। ਮਤਲਬ ਜਿਹਨਾਂ ਕਮਾਈ ਦੇ ਸਾਧਨ ਆ, ਕਿਸੇ ਦਾ ਘਰ ਗਰੀਬ ਆ, ਕਿਸੇ ਦਾ ਉਦੋਂ ਵੀ ਚੰਗਾ, ਕਿਸੇ ਦਾ ਉਦੋਂ ਵੀ ਮਾੜਾ, ਇਸ ਤਰ੍ਹਾਂ ਦੇ ਹਿਸਾਬ ਆ ਜੀ। ਬਸ ਇਸ ਹਿਸਾਬ ਨਾਲ ਅਸੀਂ ਮਸਾਂ ਹੁਣ ਬਹਿਣ ਜੋਗੇ ਹੋਏ, ਬੇਫਿਕਰੇ ਹੋਏ। ਕਾਂਗਰਸ ਸਰਕਾਰ ਆਈ ਆ, ਉਹਨੇ ਸਾਨੂੰ ਗਲੀਆਂ ਪੱਕੀਆਂ ਬਣਾ ਦਿੱਤੀਆਂ, ਇੱਟਾਂ ਖੜਵੰਜੇ ਲਵਾਤੇ, ਬਿਜਲੀ ਆ ਗਈ। ਬਾਦਲ ਸਰਕਾਰ ਆਈ ਸੀ, ਸਾਨੂੰ ਉਦੋਂ ਪਾਣੀ ਦੀ ਸਹੂਲਤ ਵੀ ਦੇ ਗਈ ਸੀਗੀ, ਸਾਡੀ ਪੈਨਸ਼ਨ ਵੀ ਥੋੜ੍ਹੀ ਜਿਹੀ ਵਧਾ ਗਈ ਸੀ, ਆਟਾ ਦਾਲ ਵੀ ਸਾਨੂੰ ਮਿਲਦਾ ਸੀ, ਕਣਕ ਦਾਲ। ਤੇ ਜੀ ਹੁਣ ਇਹ ਸਰਕਾਰ ਨੇ ਆ ਕੇ ਤਾਂ ਸਾਡੇ ਵਾਕਈ ਝਾੜੂ ਫੇਰ ਦਿੱਤਾ। ਆ ਜਿਹੜੇ ਹੁਣ ਇੰਨੇ ਦਿਨਾਂ ਤੋਂ ਸਾਨੂੰ ਦੱਸ ਦਿੱਤਾ, ਜਿੱਦਾਂ ਉਹ ਪੁੱਡਾ ਵਾਲੇ ਆਏ ਆ, ਫਾਰਮ ਭਰ ਕੇ ਲੈ ਕੇ ਗਏ ਸਾਰੇ ਘਰਾਂ 'ਚੋਂ, ਉਹਨਾਂ ਨੂੰ ਇਹ ਕਹਿ ਰਹੇ ਜੇ ਤੁਸੀਂ ਨਹੀਂ ਭਰੋਗੇ ਤੁਹਾਡੇ ਨਾਲ ਧੱਕਾ ਹੁੰਦਾ। ਧੱਕੇ ਨਾਲ ਫਾਰਮ ਭਰਾ ਕੇ ਲਗਾਏ ਸਾਡੇ। ਜਦੋਂ ਫਾਰਮ ਭਰਾਉਣ ਆਏ ਆ, ਤੁਸੀਂ ਕਹਿ ਰਹੇ ਹੋ ਕਿ ਫਾਰਮ ਭਰਾ ਕੇ ਗਏ ਆ, ਜਦੋਂ ਫਾਰਮ ਭਰਾਉਣ ਆਏ ਆ ਉਦੋਂ ਕੀ ਕਹਿ ਕੇ ਗਏ ਸੀ, ਕੀ ਕਹਿ ਕੇ ਫਾਰਮ ਭਰਾਏ ਗਏ ਸੀ ਤੁਹਾਡੇ ਤੋਂ? ਉਹ ਜੀ ਇਹ ਗੱਲ ਕਹੀ ਸੀ ਵੀ ਤੁਸੀਂ ਫਾਰਮ ਭਰ ਦਿਓ, ਤੁਹਾਨੂੰ ਫਲੈਟ ਬਣਾ ਕੇ ਦਿੱਤੇ ਜਾਣਗੇ। ਤੇ ਜੀ ਨਾ ਹੁਣ ਇਹ ਫਲੈਟਾਂ ਦੀ ਸਾਨੂੰ ਝਾਕ ਹੈ ਨਹੀਂ, ਉਹਨਾਂ ਤੋਂ ਨਹੀਂ ਬਣਾ ਕੇ ਦੇਣੇ। ਸਾਡਾ 1200-1300 ਘਰ ਆ ਜੀ ਇੱਥੇ, ਸਾਨੂੰ ਉਮੀਦ ਆ ਨਹੀਂ। ਹਾਂ, ਉਹਨਾਂ ਨੇ 50 ਗਜ ਦੇ ਵਿੱਚ, 54 ਗਜ ਦੇ ਵਿੱਚ ਮਤਲਬ ਸਾਨੂੰ 3 ਘਰ ਵਸਾ ਰਹੇ ਆ ਉਹ। ਤੇ ਦੱਸੋ ਪੰਜਾਬੀ ਲੋਕ ਇਹ ਖੁੱਲੀਆਂ ਹਵਾ ਦੇ ਵਿੱਚ ਰਹਿਣ ਵਾਲੇ, ਇੱਕ ਇਹਦੇ 50 ਗਜ ਜੋਗਾ ਤਾਂ ਸਾਡੇ ਬਾਹਰ ਹੀ ਵਿਹੜਿਆਂ ਦੇ ਵਿੱਚ ਸਮਾਨ ਪਿਆ ਸਾਡਾ,
ਕਿੱਥੇ ਬੱਚਿਆਂ ਨੂੰ ਤਾੜਾਂਗੇ, ਕਿੱਥੇ ਆਪ ਬਵਾਂਗੇ, ਕਿੱਥੇ ਅਸੀਂ ਕੀ ਕਰਾਂਗੇ, ਕਿੱਥੇ ਬੱਚੇ ਵਿਆਹ ਕੇ ਲਿਆ ਕੇ ਪਾੜਾਂਗੇ। ਦੱਸੋ ਅਸੀਂ ਇਹ ਮਸਾਂ ਹੀ ਘਰ ਬਣਾਏ ਆਪਦੇ, ਹੁਣ ਬੜੀ ਮੁਸ਼ਕਲਾਂ ਨਾਲ ਮੁਸੀਬਤਾਂ ਨਾਲ ਹਜੇ ਸਾਡੇ ਲਾਉਣ ਨਹੀਂ ਬੁੜੀਆਂ ਦੇ ਲੱਥੇ, ਬੜੀ ਮੁਸ਼ਕਲ ਨਾਲ ਅਸੀਂ ਬਟ ਸਿਆਪਾ ਇਹਨਾਂ ਦਾ ਕਰਕੇ ਨਾ ਬਹੁਤ ਮੁਸ਼ਕਲ ਨਾਲ ਘਰ ਬਣਾਏ। ਸਾਡੀ ਮਨਜ਼ੂਰੀ ਬੰਨੀ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਲਾਉਣ ਚੱਕ ਕੇ ਸਾਡੇ 8-8 9 ਲਾਉਣ ਚੱਲਦੇ ਆ, ਜਿਹੜੇ ਅਸੀਂ ਝਾੜੂ ਪੋਚਾ ਲਾ ਕੇ ਪਾਟੇ ਪੁਰਾਣੇ ਕੱਪੜੇ ਪਾ ਕੇ ਕੋਠੀਆਂ ਵਾਲੀਆਂ ਸਾਨੂੰ ਜਿਵੇਂ ਪਾਟੇ ਪੁਰਾਣੇ ਦਿੰਦੀਆਂ ਸੀ ਉਵੇਂ ਪਾ ਕੇ ਝਾੜੂ ਪੋਚਾ ਲਾਉਣੀਆਂ। ਫਿਰ ਅਸੀਂ ਆਪਦੇ ਗੱਟੇ ਸੀਮੈਂਟ ਦਾ ਕੋਈ ਇੱਟਾਂ ਕੋਈ ਗੱਟੇ ਲਿਆ ਕੇ ਅਸੀਂ ਕਮਰੇ ਪਾਏ ਆ ਜੀ। ਸਾਡੀ 2 ਨੰਬਰ ਦਾ ਧੰਦਾ ਕੋਈ ਨਹੀਂ ਕਰਦਾ। ਅਸੀਂ ਸਾਰੇ ਭੈਣ ਹਾਂ ਬੇਬੇ ਕਰਦੇ ਹਾਂ ਤੁਹਾਡੇ ਨਾਲ ਗੱਲ। ਤਾਂ ਇਹ ਤਸਵੀਰ ਆ ਬਾਕੀ, ਕਿਉਂਕਿ ਕੋਸ਼ਿਸ਼ ਤੁਸੀਂ ਕਹਿ ਰਹੇ ਹੋ ਪਾਟੇ ਕੱਪੜੇ ਲੈ ਤੇ ਕੋਠੀਆਂ ਦੇ ਵਿੱਚ ਕੰਮ ਕਰਿਆ, ਇੱਥੇ ਘਰ ਬਣਾਏ, ਹਾਂਜੀ ਤਰਸ ਨਹੀਂ ਆਇਆ ਕਿਸੇ ਨੂੰ ਜਦੋਂ ਇੱਥੇ ਆ ਕੇ ਤੁਹਾਡੇ ਨਾਲ ਗੱਲਬਾਤ ਕਹਿੰਦੇ ਸੀ ਕਿ ਤੁਹਾਨੂੰ ਫਲੈਟ ਬਣਾ ਦੇਣਗੇ? ਕੋਈ ਨਹੀਂ ਆਇਆ ਜੀ। ਸਾਨੂੰ ਕਹਿੰਦੇ ਸੀ 1000 ਰੁਪਇਆ ਬੀਬੀਆਂ ਨੂੰ ਦੇਵਾਂਗੇ, ਤੁਹਾਨੂੰ ਮਾਲਕੀ ਹੱਕ ਦੇਵਾਂਗੇ। ਨਾ ਤਾਂ ਸਾਨੂੰ ਮਾਲਕੀ ਹੱਕ ਦਿੱਤਾ, ਨਾ ਸਾਨੂੰ 1000 ਰੁਪਇਆ ਪਾਇਆ। ਸਾਡੀਆਂ ਤਾਂ ਆ ਕੇ ਉਹਨਾਂ ਨੇ ਜਮਾ ਜਿਹੜੇ ਕੋਈ ਮਾੜੇ ਮੋੜੇ ਬੱਚਿਆਂ ਨੂੰ ਚੋਕ ਦਿੰਦੇ ਸਾਂ ਉਹ ਵੀ ਸਾਡਾ ਰੁਜ਼ਗਾਰ ਮਾਰਤਾ। ਜੇ ਅਸੀਂ ਹੁਣ ਕੰਮ ਕਰਨ ਜਾਵਾਂਗੇ ਤਾਂ ਹੀ ਪੈਸੇ ਆਉਣਗੇ। ਜਦੋਂ ਅਸੀਂ ਦਿਹਾੜੀ ਜਿਨ੍ਹਾਂ ਦੇ ਕੰਮ ਕਰਦੇ ਹੋ ਸਾਨੂੰ ਪੈਸੇ ਕਿਉਂ ਦੇਣਗੇ? ਅਗਲੇ ਕਹਿਣਗੇ ਅੱਜ ਇਹਨਾਂ ਦੇ ਘਰ ਢਾਏ ਜਾਣਗੇ, ਅਗਲੇ ਸਾਨੂੰ ਜੋ ਅਸੀਂ 4 ਚੁਫੇਰੇ ਭੁੱਖੇ ਮਰਾਂਗੇ, ਨਾ ਸਾਡੇ ਬੱਚਿਆਂ ਨੇ ਗਾਹ ਲੰਘਣਾ ਨਾ ਅਸੀਂ ਲੰਘਣਾ। ਜਿਹੜੇ ਬੱਚੇ ਪੜ੍ਹਦੇ ਆ ਸਕੂਲ 'ਚ ਉਹ ਵੀ ਸਾਡੇ ਘਰੇ ਬਹਿ ਜਾਣਗੇ। ਬਾਬਾ ਜੀ ਤੁਸੀਂ ਕਿੰਨਾ ਕੁ ਸਮਾਂ ਹੋ ਗਿਆ ਇੱਥੇ ਰਹਿੰਦੇ ਨੂੰ? ਇਹ ਸਾਨੂੰ ਘੱਟ ਤੋਂ ਘੱਟ 50 ਸਾਲ ਹੋ ਗਿਆ ਜੀ। 50 ਸਾਲ ਹੋ ਗਿਆ। ਇਹ ਇੰਨੀ ਜਗ੍ਹਾ ਜਿੱਥੇ ਆਪਾਂ ਖੜੇ ਆ, ਇਹ ਇੰਨੀ ਡੂੰਘੀ ਜਗ੍ਹਾ ਸੀ ਜੇ ਸਾਡੇ 2 ਮਕਾਨ ਥੱਲੇ ਦੱਬੇ ਗਏ। ਹੁਣ ਤੀਜੀ ਵਾਰ ਮਕਾਨ ਪਾਏ ਹੋਏ ਆ, ਤੀਜੀ ਵਾਰ ਮਕਾਨ ਪਾਏ ਹੋਏ ਆ। ਕਿਸੇ ਨੇ ਲਾਉਣ ਚੱਕ ਕੇ ਪਾਏ ਵਿਚਾਰੇ ਨੇ, ਕਿਸੇ ਨੇ ਦਿਹਾੜੀ ਧੱਪਾ ਕਰਕੇ ਮਸਾਂ ਮਜਬੂਰੀਆਂ ਨਾਲ ਇੰਨੀਆਂ ਭਰਤਾਂ ਪਾ ਕੇ ਬਣਾਏ ਆ। ਇਹ ਬਹੁਤ ਹੀ ਮਕਾਨ ਅਸੀਂ ਯਤਨ ਲਾ ਕੇ ਪਾਇਆ। ਅੱਗੇ ਵੀ ਸਾਰੀ ਇੱਕ ਵਾਰੀ ਬਸਤੀ ਸਾਡੀ ਢਾਹਤੀ ਸੀ ਸਾਰੀ, ਮੁੜ ਕੇ ਫਿਰ ਅਸੀਂ ਦੁਬਾਰੇ ਉੱਥੇ ਮਕਾਨ ਪਾ ਲਏ। ਹੁਣ ਫਿਰ ਦੁਬਾਰੇ ਤੀਜੀ ਵਾਰ ਹਮਲਾ ਕਰੀ ਜਾਂਦੇ ਆ ਇਹ। ਹਾਂ ਹੁਣ ਅਸੀਂ ਕੀ ਕਰ ਸਕੀਏ? ਹੁਣ ਤਾਂ ਹੀ ਬੈਠੇ ਹਾਂ ਤੇ ਵੀ ਸਾਡਾ ਕੋਈ ਹੱਲ ਹੋ ਜੇ, ਕੋਈ ਸਤਿਗੁਰੂ ਕਰਦੇ ਵਾਹਿਗੁਰੂ। ਤਾਂ ਕਰਕੇ ਅਸੀਂ ਬਹੁਤ ਯਤਨ ਲਾ ਕੇ ਪਾਇਆ ਸਾਰੀਆਂ ਭਰਤਾਂ। ਅੱਜ ਜਿੱਥੇ ਆਪਾਂ ਬੈਠੇ ਹਾਂ ਇਦੋਂ 20 ਫੁੱਟ ਥੱਲੇ ਸੀ ਇਹ ਧਰਤੀ, ਤੇ ਤੀਜੇ ਮੰਜ਼ਿਲ ਮਕਾਨ ਪਾਏ ਅਸੀਂ ਸਾਰੇ। 2 ਮਕਾਨ ਸਾਡੇ ਵਿੱਚ ਦੱਬੇ ਗਏ। ਤਾਂ ਕਰਕੇ ਤੇ ਸਾਰੀ ਜਿਹੜੀ ਕਮਾਈ ਸੀਗੀ, ਜਿਹੜੀ ਯਤਨ ਲਾਇਆ ਵੀ 40 ਸਾਲਾਂ ਦੀ ਕਮਾਈ ਸਾਰੀ ਇੱਥੇ ਹੀ ਲੱਗ ਗਈ। ਤੇ ਹੁਣ ਜੇ ਗਰੀਬ ਇੱਥੋਂ ਉੱਠ ਕੇ ਜਾ ਵੜਨਗੇ ਤੇ ਕਾਹਦੇ ਨਾਲ ਬਣਾਉਣਗੇ? ਕਿੱਥੋਂ ਬਣਾਉਣਗੇ? ਬਣਾ ਹੀ ਨਹੀਂ ਸਕਦੇ ਗਰੀਬ, ਹੁਣ ਨਹੀਂ ਬਣਾ ਸਕਦੇ। ਹੁਣ ਯਤਨ ਕਿੱਥੋਂ ਲਾਉਣਗੇ? ਨਹੀਂ ਬਣਾ ਸਕਦੇ ਕਿਤੇ ਵੀ। ਬਸ ਜੀ ਇੰਨੀਆਂ ਕਿ ਬੇਨਤੀਆਂ ਕਰਦੇ ਹੁੰਦਾ। ਕੋਸ਼ਿਸ਼ ਆ ਸਾਡੀ ਕਿ ਹਰ ਇੱਕ ਦੀ ਆਵਾਜ਼ ਆ ਜਿਹੜੀ ਉਹ ਸੁਣੀ ਜਾਵੇ, ਹਰ ਇੱਕ ਦੇ ਨਾਲ ਜਿਹੜੀ ਗੱਲਬਾਤ ਆ ਉਹ ਕੀਤੀ ਜਾਵੇ, ਕਿਉਂਕਿ ਬੁੜੀਆਂ ਦਾ ਘਰ ਦੇ ਨਾਲ ਕਾਫੀ ਜਿਹੜਾ ਕਿ ਮੋਹ ਪਿਆਰ ਹੁੰਦਾ ਗਾ। ਉਹਨਾਂ ਨੇ ਬਨੇਰੇ ਵੀ ਲਿੱਪੇ ਹੁੰਦੇ ਆ, ਉਹਨਾਂ ਨੇ ਹਾਰੇ ਵੀ ਲਿੱਪੇ ਹੁੰਦੇ ਆ, ਉਹਨਾਂ ਨੇ ਚੁੱਲ੍ਹੇ ਵੀ ਲਿੱਪੇ ਹੁੰਦੇ ਆ ਤੇ ਵਿਹੜੇ ਵੀ ਲਿੱਪੇ ਹੁੰਦੇ ਆ। ਤਾਂ ਕਿ ਅਸੀਂ ਜਿਹੜੀ ਗੱਲਬਾਤ ਆ ਉਹ ਇਸੇ ਕਰਕੇ ਜ਼ਿਆਦਾਤਰ ਬੀਬੀਆਂ ਦੇ ਨਾਲ ਕਰ ਰਹੇ ਹਾਂ ਕਿ ਇਹਨਾਂ ਦਾ ਜ਼ਿਆਦਾ ਜਿਹੜਾ ਕਿ ਮੋਹ ਪਿਆਰ ਘਰਾਂ ਦੇ ਨਾਲ ਜੁੜਿਆ ਹੁੰਦਾ ਗਾ। ਮਾਤਾ ਕਿੰਨੀ ਉਮਰ ਹੋ ਗਈ ਤੁਹਾਡੀ? ਮੇਰੀ 60 ਸਾਲ ਦੀ ਹੋ ਗਈ। ਇੱਥੋਂ ਹੁਣ ਕਹਿੰਦੇ ਉਜਾੜ ਦੇਣਾ ਤੁਹਾਨੂੰ। ਜਾੜਨੇ ਦੇ ਤਾਂ ਇਹਨਾਂ ਨੇ ਗੱਲ ਕਰੀਏ ਜੀ, ਸਾਡਾ ਤਾਂ ਹੁਣ ਬੁਰਾ ਹਾਲ ਹੈ। ਅਸੀਂ ਤਾਂ ਹੁਣ ਵੀ ਮਰੇ ਆ, ਤੇ ਜੇ ਸਾਨੂੰ ਕੱਢਦੇ ਤਾਂ ਫਿਰ ਤਾਂ ਅਸੀਂ ਮਰੇ, ਅਸੀਂ ਤਾਂ ਬਰਬਾਦ ਆ ਜਮਾ। ਸਾਨੂੰ ਤਾਂ ਜਦੋਂ ਅਸੀਂ 2 ਇੱਟਾਂ ਲਾਉਨੇ ਆ, ਕਿਸੇ ਨੂੰ ਕੁਛ ਠੱਗੀਆਂ ਬਰਾਈਆਂ ਕਰਦੀਆਂ, ਲੋਨ ਚੱਕਦੀਆਂ, 5-5 ਸਾਡੇ ਲੋਨ ਚੱਲਦੇ ਆ। ਸਾਡੀ ਕੋਈ ਜ਼ਿੰਦਗੀ ਆ? ਅਸੀਂ ਕੰਮ ਕਰਕੇ ਕਿ ਲੋਨਾਂ ਦੀਆਂ ਕਿਸ਼ਤਾਂ ਭਰ ਕੇ ਕਿ ਇਹਨਾਂ ਦੇ ਸਿਆਪੇ ਕਰਕੇ? ਜਦੋਂ ਕੋਈ ਅਸੀਂ ਜਵਾਕਾਂ ਦੇ ਢਿੱਡ ਭਰ ਗਏ, ਕਾਹਦੇ ਨਾਲ ਅਸੀਂ ਕੁੜੀਆਂ ਵਿਆਹ ਗਏ, ਕੀ ਕਰਕੇ ਅਸੀਂ? ਹੁਣ ਸਾਨੂੰ ਘਰੋਂ ਕੱਢਣ ਦਾ ਇਹਨਾਂ ਨੇ ਕੋਈ ਸਰਕਾਰ ਨੇ ਸਾਡਾ ਕੋਈ ਉਹ ਨਹੀਂ ਕਰਿਆ। ਇਹਨਾਂ ਨੇ ਤਾਂ ਸਾਨੂੰ ਜਮੇ ਬਰਬਾਦ ਹੀ ਕਰਤਾ। ਕਹਿੰਦੇ ਸੀ ਸਾਨੂੰ ਮੌਕਾ ਦਿਓ, ਸਾਨੂੰ ਟਾਈਮ ਦਿਓ, ਸਾਨੂੰ ਮੌਕਾ ਦੇ ਕੇ ਸਾਡੇ ਜਮਾ ਝਾੜੂ ਮਾਰਤਾ। ਸਾਨੂੰ 15 ਦਿਨ ਹੋ ਗਏ, ਸਾਡੇ ਤੇ ਕਿਸੇ ਨੇ ਕੋਈ ਹੈਲਪ ਨਹੀਂ ਕਰੀ, ਕਿਸੇ ਨੇ ਸਾਡੀ ਆ ਕੇ ਨਹੀਂ ਸੁਣੀ, ਕੋਈ ਸੁਣਵਾਈ ਨਹੀਂ ਕਰੀ ਸਾਡੀ ਤਾਂ ਜ਼ਿੰਦਗੀ ਬਰਬਾਦ ਹੈ। ਹੁਣ ਕਿਹੜਾ ਸੀ ਜਿਉਂਦੇ ਆ? ਦੂਜੀਆਂ ਪਾਰਟੀਆਂ ਵਾਲੇ ਵੀ ਨਹੀਂ ਆਏ, ਅਕਾਲੀ ਦਲ, ਕਾਂਗਰਸ ਜਾਂ ਬੀਜੇਪੀ? ਕੋਈ ਸਾਡੀ ਕੋਈ ਕਿਸੇ ਨੇ ਸੁਣੀ ਨਹੀਂ। ਅਸੀਂ ਬਹੁਤ ਜ਼ਿਆਦਾ ਦੁਖੀ ਹਾਂ। ਸਾਡੀ ਤਾਂ ਕੋਈ ਜੀਵਤ ਹੀ ਨਹੀਂ ਹੈਗੀ। ਸਾਡਾ ਤਾਂ ਹੁਣ ਮਰਨ ਦਾ ਹੱਲ ਹੈ। ਤੁਸੀਂ ਮਤਲਬ ਕਿੰਨੀ ਉਮਰ ਆ ਤੁਹਾਡੀ? ਕਿੰਨੀ ਉਮਰ ਹੋ ਗਈ? ਕਿੰਨੀ ਉਮਰ ਹੋ ਗਈ ਤੁਹਾਡੀ? ਮੈਥੋਂ ਪੁੱਤ ਹੁਣ ਬੋਲਿਆ ਨਹੀਂ ਜਾਂਦਾ, ਮੈਂ ਸੱਟ ਲੱਗੀ ਵੀ ਆ। ਅਸੀਂ ਤਾਂ 50 ਸਾਲ 60 ਦੇ ਬੈਠੇ ਆ, ਕਰੀਏ ਕੀ? ਅੱਛਾ ਜੀ ਬੁਰਾ ਹਾਲ ਹੈ। ਜਿਹੜੇ ਭਾਂਡੇ ਲੋਕਾਂ ਦੇ ਮਾਂਜ ਕੇ ਫੇਰ ਅਸੀਂ ਆਪਦਾ ਲੋਨ ਚੱਕ ਕੇ ਪਾਏ ਆ। ਹੁਣ ਕਰ ਗਏ ਕੀ? ਮਰ ਗਏ।
ਜਿਹੜਾ ਹਾਲ ਸੀ ਕਿਹੜੇ ਪਾਸੇ ਜਾਂਦੇ ਬੈਠੇ ਸੀ। अरे एक दिन नहीं जाओ ਤੁਸੀਂ ਕਿੱਥੋਂ ਆਏ ਹੋ ਕਿ ਇੱਥੇ ਹੀ ਰਹਿੰਦੇ ਹੋ? ਕਿਹੜਾ ਪਿਛੋਕੜ ਕਿੱਥੋਂ ਦਾ ਤੁਹਾਡਾ? हाँ जी बिहार तो आया हाँ जी ਕਿੱਥੋਂ? ਬਿਹਾਰ ਤੋਂ ਆਏ, ਯੂਪੀ ਤੋਂ ਆਏ ਹੋਏ ਹੋ? ਇੱਥੇ ਕਿੰਨਾ ਟਾਈਮ ਹੋ ਗਿਆ ਰਹਿੰਦਿਆਂ ਨੂੰ? ਇੱਥੇ ਤਾਂ 12 ਸਾਲ ਹੋ ਗਿਆ। ਅਸੀਂ ਸਾਡਾ ਜਨਮ ਕਰਮ ਵੀ ਇੱਥੇ ਹੀ ਹੈਗਾ। ਨਹੀਂ ਇੱਥੇ ਜਨਮ ਕਰਮ ਹੀ ਮੇਰਾ ਇੱਥੇ ਕੀ ਹੀ ਹੈਗੀ। ਇੱਥੇ ਬਾਬਾ ਪਰੇਸ਼ਾਨ ਹੈ। ਇੱਕ ਦਿਨ ਕੰਮ ਤੇ ਨਹੀਂ ਜਾਓ ਤਾਂ ਬੱਚੇ ਜਵਾਕ ਭੁੱਖੇ ਮਰਨੇ लगते हैं। ਅਸੀਂ ਉਠਾ देंगे तो कित्थे जावांगे ਅਸੀਂ हैं। सारे दिन एक दिन बीमार पड़ जाओ तो दूसरे दिन बच्चे स्कूल नहीं जाते हैं, भूखे प्यासे घर पे बैठे रहते हैं। बताओ जो ਅਸੀਂ सानू उठा देंगे कित्थे जावांगे। जितने कमाते हैं उतने उसमें जो आता है, कभी करकट आता है, कभी कुछ आता है, डंडे कोई भी चीज़ होता है उस पर रख के छतरी उतरी रख के फिर बैठ जाते हैं हम लोग। पल्ली तान के भी बैठ जाते हैं। कदे होता है तो मतलब दीवार भी चक देते हैं, पैसे होता है तो। अगर ये जब ऐसे करेंगे तो ਅਸੀਂ कित्थे जावांगे, कित्थे जावांगे। ਤਾਂ ਇਹਨਾਂ ਲੋਕਾਂ ਦੀ ਜੇ ਗੱਲ ਕਰੀਏ ਤਾਂ ਇਹ ਲੋਕ ਉਹ ਲੋਕ ਨੇ ਜਿਹੜੇ ਇੱਥੇ ਪਿਛਲੇ 50 ਸਾਲਾਂ ਤੋਂ ਰਹਿ ਰਹੇ ਨੇ, ਪਰ ਅੱਜ ਇਹਨਾਂ ਨੂੰ ਉਜਾੜ ਦਿੱਤਾ ਜਾਣਾ। ਇਹ ਖਬਰਾਂ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ, ਇਸੇ ਕਰਕੇ ਸ਼ਾਇਦ ਇਹ ਧਰਨੇ ਤੇ ਬੈਠੇ ਨੇ। ਜਿਹੜੀ ਸਰਕਾਰ ਨੇ ਬਦਲਾਅ ਦੀ ਗੱਲ ਕਰੀ ਤਾਂ ਇਹਨਾਂ ਲੋਕਾਂ ਦੇ ਲਈ ਸਵਾਲ ਇਹ ਖੜੇ ਹੁੰਦੇ ਨੇ ਕਿ ਇਹਨਾਂ ਲੋਕਾਂ ਦੇ ਲਈ ਕੀ ਇਹੋ ਬਦਲਾਅ ਸੀ ਕਿ ਇਹ ਹੱਸਦੇ ਵੱਸਦੇ ਰੋਡਾਂ ਤੇ ਆ ਕੇ ਧਰਨੇ ਲਾਉਣ। ਇਹ ਤਸਵੀਰ ਆ ਬਠਿੰਡੇ ਦੀ ਆ, ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਬਾਕੀ ਲੋਕਾਂ ਦੇ ਨਾਲ ਵੀ ਗੱਲ ਕੀਤੀ ਜਾਵੇ। ਉਹੀ ਗੱਲਾਂ ਹੋਣਗੀਆਂ, ਉਹੀ ਬਾਤਾਂ ਹੋਣਗੀਆਂ, ਕਿਉਂਕਿ 1200 ਘਰ ਨੇ ਜਿਹੜੇ ਉਹ ਬੇਘਰ ਕਰੇ ਜਾ ਰਹੇ ਨੇ। ਲੋਕ ਨੇ ਜਿਹੜੇ ਉਹ ਸੜਕਾਂ ਤੇ ਨੇ, ਘਰਾਂ ਨੂੰ ਜਿੰਦੇ ਲੱਗੇ ਹੋਏ ਨੇ। ਇਹ ਕਿਹਾ ਜਾ ਰਿਹਾ ਕਿ ਪੁੱਡਾ ਵਾਲੇ ਜਿਹੜੇ ਫਾਰਮ ਭਰਾ ਰਹੇ ਨੇ ਉਹਨਾਂ ਦੇ ਵੱਲੋਂ ਫਲੈਟ ਬਣਾ ਕੇ ਦਿੱਤੇ ਜਾਣੇ ਆ, ਪਰ ਜਿਹੜੇ ਖੁੱਲ੍ਹੇ ਘਰਾਂ ਦੇ ਵਿੱਚ ਰਹਿਣਾ ਗਿੱਝੇ ਹੋਣ, ਸਿੱਖੇ ਹੋਣ, ਤਾਂ ਉਹ ਸ਼ਾਇਦ ਫਲੈਟਾਂ ਦੇ ਵਿੱਚ ਨਹੀਂ ਰਹਿ ਸਕਦੇ। ਤਾਂ ਇਹ ਤਸਵੀਰ ਤੁਹਾਡੇ ਕੋਲ ਜਦੋਂ ਆਉਂਦੇ ਨੇ, ਫਾਰਮ ਭਰਾਉਣ ਆਉਂਦੇ ਨੇ, ਤਾਂ ਕੀ ਕਹਿੰਦੇ ਨੇ ਕਿ ਫਲੈਟ ਬਣਾ ਕੇ ਦੇ ਦਿਆਂਗੇ, ਉਹਨਾਂ ਦੇ ਵਿੱਚ ਰਹਿ ਲਓ। ਤਾਂ ਤੁਸੀਂ ਅੱਗੋਂ ਕੀ ਜਵਾਬ ਦਿੰਦੇ ਹੋ ਕਿ ਫਾਰਮ ਭਰ ਦਿੰਦੇ ਹੋ ਤੁਸੀਂ? ਨਹੀਂ ਜੀ, ਅਸੀਂ ਸਾਡੀ ਤਾਂ ਇਹੀ ਬੇਨਤੀ ਆ ਵੀ ਸਾਨੂੰ ਫਲਾਈਟ ਨਹੀਂ ਚਾਹੀਦੇ। ਸਾਡੇ ਤਾਂ ਜਿੱਥੇ ਅਸੀਂ ਗਰੀਬ ਲੋਕ ਬੈਠੇ ਆ, ਆਪਦੀ ਮਜ਼ਦੂਰੀ ਦਿਹਾੜੀ ਕਰਕੇ ਖਾ ਰਹੇ, ਸਾਨੂੰ ਉੱਥੇ ਹੀ ਸਾਡਾ ਘਰ ਦਿੱਤਾ ਜਾਵੇ। ਸਾਡੇ ਜੋ ਵੀ ਅਸੀਂ ਬੱਚੇ ਪਾਲੇ ਆ, ਆਪਦੇ ਦਿਹਾੜੀ ਮਜ਼ਦੂਰੀ ਕਰਕੇ ਪਾਲੇ ਆ। ਅਸੀਂ ਘਰ ਕਿੱਥੇ ਬਣਾਵਾਂਗੇ, ਕਿੱਥੇ ਅਸੀਂ ਜਾਵਾਂਗੇ? 8 ਦਿਨਾਂ ਦਾ ਸਾਨੂੰ ਟਾਈਮ ਦੇ ਰੱਖਿਆ ਵੀ 30 ਤਰੀਕ ਨੂੰ ਤੁਹਾਨੂੰ ਅਸੀਂ ਠਾ ਦਿਆਂਗੇ ਇੱਥੋਂ, ਤੁਹਾਡੇ ਸੁੱਤੇ ਪਿਆਂ ਦੇ ਬਲਡੋਜ਼ਰ ਚਲਾਵਾਂਗੇ। ਅਸੀਂ ਜਾਈਏ ਤਾਂ ਜਾਈਏ ਕਿੱਥੇ? ਕਿੱਥੇ ਜਾਈਏ ਅਸੀਂ? ਕਿਹਨੂੰ ਆ ਕੇ ਜਾ ਕੇ ਆਖੀਏ ਵੀ ਸਾਨੂੰ ਘਰ ਦਿਓ ਰਹਿਣ ਵਾਸਤੇ? ਅਸੀਂ ਤਾਂ ਸਾਡੀ ਸਰਕਾਰ ਮੂਹਰੇ ਇਹੀ ਬੇਨਤੀ ਆ ਵੀ ਸਾਨੂੰ ਜਿੱਥੇ ਅਸੀਂ ਬੈਠੇ, ਸਾਨੂੰ ਉੱਥੇ ਥੋੜਾ ਥਾਂ, ਜਿੱਥੇ ਵੀ ਅਸੀਂ ਕੋਈ ਬੈਠਾ, ਕੋਈ 10 ਮਰਲਿਆਂ 'ਚ ਬੈਠਾ, ਕੋਈ 2 ਮਰਲਿਆਂ 'ਚ ਬੈਠਾ, ਕੋਈ ਆਪਦੀ ਝੁੱਗੀ ਪਾਈ ਬੈਠਾ, ਕੋਈ ਕਮਰਾ ਪਾਈ ਬੈਠਾ, ਉਹਨੂੰ ਉੱਥੇ ਹੀ ਰਹਿਣ ਦਿੱਤਾ ਜਾਵੇ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ। ਬੇਬੇ ਕਿੰਨੀ ਉਮਰ ਹੋ ਗਈ ਤੇਰੀ? ਕਿੰਨੀ ਉਮਰ ਹੋ ਗਈ? ਮੇਰੀ ਉਮਰ ਪੁੱਤ 80 ਸਾਲ ਦੀ। ਅੱਛਾ, ਅੱਜ ਫੇਰ 80 ਸਾਲਾਂ ਦੇ ਵਿੱਚ ਕਾਫੀ ਕੁਝ ਦੇਖਿਆ ਹੋਊ। ਇੱਥੋਂ ਆ ਭਰੇ ਘਰ, ਫੇਰ ਦੁਬਾਰੇ ਹੁਣ ਫੇਰ ਦੇਖੀ ਜਾਂਦੇ ਹੋ, ਫੇਰ ਸੜਕ ਤੇ ਬਿਠਾਤਾ ਕੱਢ ਕੇ। ਹਾਂ, ਆ ਦੂਜੀ ਵਾਰ ਬਿਠਾਉਂਦੇ ਆ। ਬਸ ਆਪਦੇ ਜਵਾਕ ਪਾਲਦੇ ਸੀ ਤੇ ਬੈਠੇ ਆ, ਤੇ ਹੁਣੇ ਸਾਨੂੰ ਇੱਥੋਂ ਕੱਢਣਾ ਚਾਹੁੰਦੇ ਆ ਤੇ ਅਸੀਂ ਨਿਕਲਣਾ ਨਹੀਂ। ਮੇਰਾ ਪੁੱਤ ਬੇਈਆਂ ਰੋਟੀਆਂ ਨਾਲ ਲਿਜਾ ਕੇ, ਤੜਕੇ ਲਿਜਾ ਕੇ ਤੇ ਆਥਣੇ ਖਾ ਕੇ, ਤੇ ਦੁਪਹਿਰ ਦੀਆਂ ਰੋਟੀਆਂ ਫੇਰ ਨਾਲ ਲਿਜਾਂਦਾ, ਉਹ ਤੜਕੇ ਖਾ ਲੈਂਦਾ। ਅਸੀਂ ਬਹੁਤ ਔਖੇ ਆ, ਅਸੀਂ ਇੱਥੇ ਹੀ ਰਹਿਣਾ ਚਾਹੁੰਦੇ ਆ। ਅਸੀਂ ਕਿੱਧਰ ਜਾਈਏ? ਪੋਤੇ ਪੋਤੀਆਂ, ਗੱਭਰੂ ਮੁਟਿਆਰ, ਇੱਕ ਕੁੜੀ 10ਵੀਂ 'ਚ ਪੜ੍ਹਦੀ ਹੈ, ਇੱਕ 5ਵੀਂ 'ਚ ਪੜ੍ਹਦੀ ਹੈ, ਮੁੰਡਾ ਪੜ੍ਹਦਾ। ਅਸੀਂ ਕਿੱਧਰ ਸਿੱਟੀਏ ਉਹਨਾਂ ਨੂੰ? ਕਿੱਧਰ ਲੈ ਕੇ ਜਾਈਏ? ਬਸ ਅਸੀਂ ਸਾਡੀ ਇਹੀ ਬੇਨਤੀ ਹੈ। ਇਹਨਾਂ ਨੇ ਮਿੱਠੇ ਹੋ ਕੇ ਸਾਥੋਂ ਵੋਟਾਂ ਲੈ ਲਈਆਂ ਤੇ ਹੁਣ ਸਾਡੇ ਨਾਲ ਧੋਖਾ ਹੁੰਦਾ ਹੈ। ਵੋਟਾਂ ਵੇਲੇ ਕੀ ਕਹਿੰਦੇ? ਕਹਿੰਦੇ ਇੱਕ ਮੌਕਾ ਦੇ ਦਿਓ, ਕਹਿੰਦੇ ਅਸੀਂ ਤੁਹਾਡਾ ਸਾਰਾ ਹੱਲ ਕਰ ਦਿਆਂਗੇ, ਸਾਰਾ ਕੁਝ ਸੀਵਰ ਪਾ ਕੇ ਦੇਵਾਂਗੇ, ਤੁਹਾਨੂੰ ਸਾਰਾ ਕੁਝ ਕਰਕੇ ਦੇਵਾਂਗੇ, ਤੇ ਸਾਨੂੰ ਕੇਰਾਂ ਜਿਤਾ ਦਿਓ। ਅਸੀਂ ਹਾਂ 1000 ਰੁਪਈਆ ਮਹੀਨਾ ਤਾਂ ਇਹਦਾ ਦੇਵਾਂਗੇ ਰਸੋਈ ਦਾ ਬੁੜੀਆਂ ਨੂੰ, ਤੇ ਸਾਡੀਆਂ ਪੈਨਸ਼ਨਾਂ 2500। ਸਾਡੀਆਂ ਤਾਂ ਜਿਹੜੀਆਂ ਤੋਂ ਪਹਿਲਾਂ 1500 ਹੈਗਾ, ਉਹੀ ਸਾਡਾ ਆਈ ਜਾਂਦਾ ਹੈ ਇੱਦਾਂ ਹੀ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ। ਅੱਗੇ ਸੁੱਖੀ ਇੱਕ ਵਾਰ ਕੈਮਰਾ ਉਧਰ ਨੂੰ ਦਿਖਾ ਦੇ, ਉਧਰ ਵੀ ਬੈਠੇ ਆ ਲੋਕ, ਉਹਨਾਂ ਦੇ ਨਾਲ ਵੀ ਗੱਲ ਕਰਾਂਗੇ, ਕਿਉਂਕਿ ਹਰੇਕ ਦੇ ਨਾਲ ਕੋਸ਼ਿਸ਼ ਆ ਕਿ ਗੱਲ ਕੀਤੀ ਆ ਜਾਵੇ ਤੇ ਤਾਂ ਕਿ ਇਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਕੋਈ ਸੁਣਵਾਈ ਹੋਵੇ। ਕਿੱਥੋਂ ਦੇ ਰਹਿਣ ਵਾਲੇ ਹੋ? ਇੱਥੋਂ ਦੇ ਰਹਿਣ ਵਾਲੇ ਹੋ? रहने वाला है। हाँ, तो हमारे घर उजाड़ रहे हैं, कहाँ जाएंगे?
ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ? 40 साल से ऊपर हो गया जी। तो अब कहाँ जाएंगे बाल बच्चा लेके? तो हमारे इसने के जगह दो, घर दो। ਪਿਛੋਕਰ ਕਿੱਥੋਂ ਆਏ ਹੋਗੇ? ਪਹਿਲਾਂ ਤੁਸੀਂ ਕਿੱਥੇ ਰਹਿੰਦੇ ਸੀਗੇ? पहले पंजाब में बिहार में रहता था, फिर यहाँ आ गया कमाने खाने के लिए से। फिर यहाँ आके जगह खरीद के घर झुग्गी झोपड़ी बनाया है। फिर अब वो उजारने के लिए तैयार हो गया। अब कहाँ जाएंगी बच्चे लेके? अब हमारे से कोई असरा नहीं है। रोटी नहीं पूरी रहे तो जगह कहाँ से खरीद पाएंगे? दयारी दप्पा करी रहे। ये देखो सरकार बना है, सब चीज़ करा है, तो हमारे से रहने के लिए दो। हमारे से बेखुर्द का दो रहने के लिए सर। ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ? ਕਿੱਥੋਂ ਇੱਥੇ ਹੀ ਰਹਿੰਦੇ ਹੋ ਤੁਸੀਂ ਪੱਕੇ ਹੀ? ਅਸੀਂ ਪੱਕੀ ਇੱਥੇ ਰਹਿੰਦੇ ਵੀਰ ਜੀ। ਅਸੀਂ 45 ਸਾਲ ਤੋਂ ਰਹਿ ਰਹੇ ਹਾਂ। 68 ਸਾਲ ਮੇਰੀ ਉਮਰ ਹੈ। ਇੱਥੇ ਮੇਰੇ ਬੱਚਿਆਂ ਦਾ ਜਨਮ ਹੋਇਆ। ਇੱਥੇ ਸਾਰਾ ਇਹ ਕਹਿੰਦੇ ਆ ਨਾ ਸਾਰੇ 2 ਨੰਬਰ ਦਾ ਕੰਮ ਕਰ ਰਹੇ ਆ। ਮੈਨੂੰ ਦੱਸਣ ਤਾਂ ਸਹੀ ਮੈਂ ਕਿੱਥੇ 2 ਨੰਬਰ ਦਾ ਕੰਮ ਕੀਤਾ ਇੱਥੇ। ਮਾਤਾ ਰਾਣੀ ਗਲੀ ਦੇ ਵਿੱਚ ਜਾ ਕੇ ਮੇਰਾ 6 ਘਰਾਂ ਦਾ ਕੰਮ ਵੇਖਣਾ। ਮੈਂ 10 ਵਜੇ ਤੋਂ ਪਹਿਲਾਂ ਕੰਮ ਕਰਕੇ ਆ ਕੇ ਫਿਰ ਮੈਂ ਸਬਜ਼ੀ ਦੀ ਰੇਹੜੀ ਲਾਉਣੀ ਆ। ਫਿਰ ਮੈਂ ਸ਼ਾਮ ਨੂੰ 7 ਵਜੇ ਜਾ ਕੇ ਹੋਟਲ 'ਚ ਜਾ ਕੇ ਵੇਖਣ ਮੈਂ ਕੰਮ ਕਰਕੇ ਆਉਂਦੀ ਹਾਂ। ਰਾਤ ਨੂੰ 12:15 ਵਜੇ ਮੇਰੀ ਸਾਰੀ ਅਟਰਾਈ ਲਈ ਜਾਵੇ। ਕਿੱਥੇ 2 ਨੰਬਰ ਦਾ ਕੰਮ ਹੋ ਗਿਆ? ਸਾਰੀ ਕੁਣਜੀ ਮੈਂ ਇੱਥੇ ਆਪਦੀ ਜ਼ਿੰਦਗੀ ਦੀ ਲਾਤੀ। ਹੁਣ ਅਸੀਂ ਕਿੱਥੇ ਜਾਵਾਂਗੇ? ਉਦੋਂ ਸਾਨੂੰ ਸਰਕਾਰ ਹੱਥ ਬੰਨ੍ਹ ਕੇ ਬੇਨਤੀਆਂ ਕਰਦੀ ਸੀ, ਸਾਨੂੰ ਕਹਿੰਦੀ ਸੀ ਸਾਨੂੰ ਇੱਕ ਮੌਕਾ ਦੇ ਦਿਓ, ਇੱਕ ਮੌਕਾ ਦੇ ਦਿਓ। ਅਸੀਂ ਮੌਕਾ ਦਿੱਤਾ। ਅਸੀਂ ਆਹ ਫਾਇਦਾ ਉਠਾਉਣ ਦੇ ਮਾਰੇ ਨੇ ਮੌਕਾ ਦਿੱਤਾ ਉਹਨਾਂ ਨੂੰ ਵੀ ਸਾਡੇ ਘਰਾਂ ਦੇ ਵਿੱਚ ਝਾੜੂ ਮਾਰਨਗੇ। ਅਸੀਂ ਝਾੜੂ ਨੂੰ ਵੋਟਾਂ ਪਾਈਆਂ। ਅਸੀਂ ਸਰਕਾਰ ਬਣਾਈ ਹੈ। ਕੋਈ ਸਰਕਾਰ ਕੱਲੀ ਸਰਕਾਰ ਨਹੀਂ ਬਣ ਗਈ। ਇਹ ਸਾਡੀਆਂ ਵੋਟਾਂ ਦੇ ਨਾਲ ਸਰਕਾਰ ਬਣੀ ਆ। ਸਾਡੇ ਗਰੀਬਾਂ ਨਾਲ ਸਰਕਾਰ ਬਣੀ ਆ। ਅੱਜ ਉਹਨਾਂ ਨੂੰ ਸਾਡੇ 'ਚ ਮੁਸਕ ਆਉਣ ਲੱਗ ਗਿਆ। ਜਿੱਦੇ ਸਾਡੀਆਂ ਵੋਟਾਂ ਲਈਆਂ ਉਹਦੇ ਅਸੀਂ ਗਰੀਬ ਨਹੀਂ ਸੀ ਦੇਖਦੇ। ਉਹਦੇ ਸਾਡੇ 'ਚੋਂ ਮੁਸਕ ਨਹੀਂ ਆਇਆ ਸਾਡੇ ਘਰਾਂ 'ਚੋਂ। ਉਹਦੇ ਘਰ ਘਰ ਵੇਖ ਕੇ ਗਏ ਆ। ਇਹ ਸਰਕਾਰ ਘਰ ਘਰ ਵੇਖ ਕੇ ਗਏ ਆ। ਪੱਕੇ ਘਰਾਂ ਨੂੰ ਵੇਖ ਕੇ ਗਏ ਆ। ਮੇਰਾ ਜਾ ਕੇ ਪੁੱਛਣ, ਇਹ ਕਹਿੰਦੇ ਝੁੱਗੀ ਝੋਪੜੀ ਮੇਰਾ ਲੈਂਟਰ ਪਾਇਆ ਵੇਖਣ ਆ ਕੇ। ਇਸ ਟਾਈਮ ਮੈਂ 7 ਲੱਖ 8 ਲੱਖ ਘਰ ਤੇ ਲਾਈ ਬੈਠੀ ਆ। ਉਹ ਕਿੱਥੇ ਦੇਣਗੇ? ਕਿੱਥੇ ਸਾਡਾ ਪਾਪ ਚੱਲਣਗੇ? ਕਿੱਥੇ ਮੇਰੇ ਬੱਚਿਆਂ ਦਾ ਸੰਤਾਪ ਚੱਲਣਗੇ? ਹੁਣ ਅਸੀਂ ਬੱਚੇ ਕਿੱਥੇ ਲੈ ਕੇ ਜਾਈਏ ਜੀ? 10 कमेटी चली रहा। अब कमेटी उठा के कर्जा उठा के कमरा पाया। अब दहाड़ी कर के उसको तोड़ी कि घर कहाँ जाएंगी बाल बच्चे लेके? ये तो दिमाग सुखी रहा। ਤਾਂ ਇਹ ਆਵਾਜ਼ ਹੈ ਇਹਨਾਂ ਦੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ। ਬਜ਼ੁਰਗੋ, ਕਿੰਨਾ ਕੁ ਸਮਾਂ ਹੋ ਗਿਆ ਇੱਥੇ? ਕਹਿੰਦੇ ਤੁਹਾਨੂੰ ਫੇਰ ਇੱਥੋਂ ਉਜਾੜ ਦੇਣਾ। ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ? ਇੱਥੇ ਹੋ ਗਏ ਜੀ 40-35 ਸਾਲ 35-40 ਸਾਲ ਹੋ ਗਏ। ਤੇ ਬਹੁਤ ਵੱਡੇ ਵੱਡੇ ਟੋਏ ਹੁੰਦੇ ਸੀਗੇ। ਮਸਾਂ ਹੀ ਭਰਪੂਰ ਕੇ ਮਸਾਂ ਘਰ ਬਣਾਏ ਆ ਜੀ। ਇੱਥੇ ਹੀ ਰਹਿੰਦੇ ਤੁਸੀਂ ਵੀ? ਹਾਂਜੀ ਹਾਂਜੀ। ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ? 50 ਸਾਲ ਹੋ ਗਏ ਜੀ ਸਾਨੂੰ ਇੱਥੇ ਰਹਿੰਦਿਆਂ ਨੂੰ। ਤੇ ਆਪਣੇ ਮਕਾਨ ਬਣਾਏ ਆ, ਲੈਟਰ ਲੱਗੇ ਆ, ਬਿਜਲੀ ਦੇ ਮੀਟਰ ਲੱਗੇ ਆ, ਟੂਟੀਆਂ ਲੱਗੀਆਂ, ਗਲੀਆਂ ਪੱਕੀਆਂ। ਪਿਛਲੀ ਸਰਕਾਰ ਨੇ ਮਤਲਬ ਗਰਾਂਟਾਂ ਲਾਈਆਂ, ਸਾਰੀਆਂ ਗਲੀਆਂ ਪੱਕੀਆਂ ਕਰੀਆਂ। ਹੁਣ ਸਾਨੂੰ ਮਤਲਬ ਬੇਵਜ੍ਹਾ ਤੰਗ ਕਰ ਰਹੇ ਆ। ਕੋਈ ਮਤਲਬ ਵੀ ਧੱਕੇ ਨਾਲ ਵੀ ਇਹ ਸਾਡੇ ਫਾਰਮ ਭਰ ਦਿਓ, ਤੁਹਾਨੂੰ ਫਲੈਟ ਬਣਾ ਕੇ ਦੇਵਾਂਗੇ, ਹੇਠਾਂ ਉੱਪਰ ਫਲੈਟ ਬਣਾ ਕੇ ਦੇਵਾਂਗੇ। ਤੇ ਮਤਲਬ ਉਹ ਸਾਨੂੰ ਫਲੈਟ ਨਹੀਂ ਚਾਹੀਦੇ। ਅਸੀਂ ਆਪਣੇ ਮਕਾਨ, ਵਧੀਆ ਮਕਾਨ ਬਣਾ ਕੇ ਬੈਠੇ ਹਾਂ। ਅਸੀਂ ਜਿਵੇਂ ਬੈਠੇ ਹਾਂ ਉਵੇਂ ਹੀ ਰਹਿਣਾ ਚਾਹੁੰਦੇ ਹਾਂ। ਅਸੀਂ ਚਾਹੇ ਸਾਡੀ ਜਿੰਦ ਜਾਨ ਚਲੀ ਜਾਵੇ, ਪਰ ਅਸੀਂ ਆਪਣਾ ਜਗ੍ਹਾ ਨਹੀਂ ਛੱਡਾਂਗੇ, ਆਪਣੇ ਮਕਾਨ ਨਹੀਂ ਛੱਡਾਂਗੇ। ਮੈਂ ਤੁਹਾਡੇ ਜ਼ਰੀਏ, ਮੀਡੀਆ ਦੇ ਜ਼ਰੀਏ ਸਾਰੀਆਂ ਜਿਹੜੀਆਂ ਰਾਜਸੀ ਪਾਰਟੀਆਂ ਜਿਹੜੀਆਂ, ਜਿਵੇਂ ਹੁਣ ਤੁਸੀਂ ਲਤੀਫਪੁਰੇ ਦੇ ਵਿੱਚ ਦੇਖਿਆ, ਜਦੋਂ ਮਕਾਨ ਢਾਹਤੇ ਉਦੋਂ ਹਰੇਕ ਬੰਦਾ ਉੱਥੇ ਮਗਰਮੱਛ ਦੇ ਹੰਝੂ ਪੂੰਝਣ ਗਿਆ। ਤੁਸੀਂ ਖੁਦ ਵੀ ਦੇਖਿਆ। ਪਰ ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ, ਰਾਜਸੀ ਪਾਰਟੀਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਜਿਨ੍ਹਾਂ ਨੇ ਸਾਡੀ ਮਦਦ ਕਰਨੀ ਹੈ, ਹੁਣ ਸਾਨੂੰ 11 ਦਿਨ ਹੋ ਗਏ ਇੱਥੇ ਧਰਨੇ 'ਤੇ ਬੈਠਿਆਂ ਨੂੰ। ਸਾਡੀ ਮਦਦ ਪਹਿਲਾਂ ਕਰਨ ਆ ਕੇ, ਫਿਰ ਜਦੋਂ ਇੱਟਾਂ ਖਿਲਾਰਤੀਆਂ, ਡਲੇ ਖਿਲਾਰਤੇ ਇੱਥੇ, ਫਿਰ ਇੱਥੇ ਆਉਣ ਦਾ ਮਗਰਮੱਛ ਦੇ ਹੰਝੂ ਸਿੱਟਣ ਦਾ ਕੋਈ ਫਾਇਦਾ ਨਹੀਂ। ਸਾਡੇ ਕੋਲ ਪਹਿਲਾਂ ਆਓ, ਸਾਡੀ ਮਦਦ ਕਰੋ।
ਸਾਰੀਆਂ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਇਹ ਧਰਨਾ ਅਣਮਿੱਥੇ ਸਮੇਂ ਲਈ ਧਰਨਾ ਹੈ। ਜਿੰਨਾ ਚਿਰ ਸਰਕਾਰ ਸਾਡੀ ਕੋਈ ਵੀ ਗੱਲ ਨਹੀਂ ਸੁਣੂਗੀ ਜਾਂ ਸਾਨੂੰ ਆਪਣੇ ਮਕਾਨਾਂ ਦੀ ਮਾਲਕੀ ਨਹੀਂ ਦੇਊਗੀ, ਅਸੀਂ ਇਸ ਜਗ੍ਹਾ ਤੋਂ ਧਰਨਾ ਨਹੀਂ ਚੱਕਾਂਗੇ। ਤਾਂ ਇਹਨਾਂ ਨੇ ਐਲਾਨ ਕਰਤਾ ਕਿ ਅਣਮਿੱਥੇ ਸਮੇਂ ਲਈ ਇਹ ਧਰਨਾ ਲਾਇਆ ਹੋਇਆ, ਤੇ ਜਿੰਨਾ ਸਮਾਂ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ, ਸਾਨੂੰ ਸਾਡੀ ਮਾਲਕੀ ਨਹੀਂ ਮਿਲੂਗੀ, ਤਾਂ ਅਸੀਂ ਉਨਾ ਸਮਾਂ ਇਹ ਧਰਨਾ ਨਹੀਂ ਚੁੱਕਾਂਗੇ। ਤਾਂ ਫਿਲਹਾਲ ਦੇ ਲਈ ਇਹ ਅੱਜ ਤਸਵੀਰ ਸੀ ਤੁਹਾਡੇ ਨਾਲ ਸਾਂਝੀ ਕੀਤੀ ਆ। ਜਦੋਂ ਵੀ ਕੋਈ ਪੰਜਾਬ ਦੀ ਗੱਲ ਕਰਾਂਗੇ, ਆਮ ਲੋਕਾਂ ਦੇ ਨਾਲ ਖੜਾਂਗੇ, ਇੰਡੋਜ਼ ਟੀਵੀ ਲਗਾਤਾਰ ਪੰਜਾਬੀਆਂ ਦੀ ਗੱਲ ਕਰਦਾ ਰਹੂਗਾ, ਪੰਜਾਬੀਅਤ ਦੀ ਗੱਲ ਕਰਦਾ ਰਹੂਗਾ। ਤਾਂ ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਬਠਿੰਡੇ ਨੂੰ ਪੰਜਾਬ ਦਾ ਦਿਲ ਮੰਨਿਆ ਜਾਂਦਾ, ਮਾਲਵੇ ਦਾ ਦਿਲ ਮੰਨਿਆ ਜਾਂਦਾ, ਪਰ ਬਠਿੰਡਾ ਜਿਹੜਾ ਕਿ ਉਸ ਦੇ ਵਿੱਚ ਇੱਕ ਅਜਿਹੀ ਬਸਤੀ ਨੂੰ ਉਜਾੜਿਆ ਜਾ ਰਿਹਾ, ਇਸ ਦਾ ਕੀ ਕਾਰਨ ਮੰਨਦੇ ਹੋ? ਇਹ ਸਾਡੇ ਸਾਰੇ ਐਸੀ ਭਾਈਚਾਰੇ ਨਾਲ ਸੰਬੰਧਿਤ ਆ, ਗਰੀਬ ਪਰਿਵਾਰ ਆ ਸਾਰੇ। ਇਹ ਸਾਹਮਣੇ ਕੋਠੀਆਂ ਵਾਲੀ ਇਹੀ ਜਗ੍ਹਾ, ਸਾਹਮਣੇ ਕੋਠੀਆਂ ਵਾਲੀ ਵੀ ਇਹੀ ਜਗ੍ਹਾ ਜੀ। ਇਹਨਾਂ ਨੂੰ ਕਹਿੰਦੇ ਸਾਨੂੰ ਸਾਡੇ ਕੋਲੇ ਆਇਆ ਜੀ। ਇਹ ਕਹਿੰਦੇ ਆ ਵੀ ਫੇਸ 1 ਫੇਸ 2 ਵਾਲੇ ਦਾ ਇਹਨਾਂ ਨੂੰ ਬਕਾਇਦਾ ਸਾਡੇ ਤੋਂ ਅਲਰਜੀ ਹੈਗੀ। ਅਲਰਜੀ ਕੀ ਹੈਗੀ? ਉਹ ਚੰਗੇ ਘਰ, ਉਹਨੇ ਚੰਗੀਆਂ ਕੋਠੀਆਂ ਪਾਈਆਂ ਹੋਈਆਂ। ਉਹ ਕਹਿੰਦੇ ਵੀ ਇਹ ਜਿਹੜੇ ਲੋਕ ਆ, ਗਰੀਬ ਗੁਰਬਾ ਲੋਕ ਆ, ਐਸੀ ਭਾਈਚਾਰਾ, ਇਹਨਾਂ ਨੂੰ ਹਟਾਓ। ਇੱਥੇ ਕੋਈ ਚੰਗੇ ਮਾਲ ਬਣਾਓ, ਚੰਗੇ ਇੱਥੇ ਤੁਸੀਂ ਆਪਣਾ ਪਾਰਕਾਂ ਬਣਾਓ, ਵੀ ਇਹ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਕਰੋ। ਤੇ ਜਾਂ ਵੀ ਇਹਨਾਂ ਨੂੰ ਜਿਹੜੇ ਝੁੱਗੇ ਝੋਪੜੇ ਸਾਰੀਆਂ ਤੋਂ ਪੱਟ ਦਿਓ। ਪਹਿਲੇ ਭਗਵੰਤ ਮਾਨ ਦੀ ਸਰਕਾਰ ਨੇ ਇਹ ਗੱਲ ਕੀਤੀ ਸੀ ਵੀ 15 ਸਾਲ ਤੋਂ ਜਿਹੜਾ ਰੂਟੀਨ ਦੇ ਨਾਲ ਇੱਕ ਜਗ੍ਹਾ ਤੇ ਰਹੂਗਾ ਤਾਂ ਉਹ ਬੰਦੇ ਨੂੰ ਉਹਦੀ ਮਾਲਕੀ ਹੱਕ ਦਿੱਤਾ ਜਾਊਗਾ। ਆ ਸਾਨੂੰ 40 ਤੋਂ 50 ਸਾਲ ਦੇ ਵਿੱਚ ਇੱਥੇ ਰਹਿੰਦੇ ਨੂੰ ਹੋ ਗਏ, ਫਿਰ ਸਾਡੀ ਮਾਲਕੀ ਹੱਕ ਕਿੱਧਰ ਗਿਆ? ਬਦਲਾਅ ਦਾ ਨਾਰਾ ਮਾਰ ਕੇ ਆਏ ਸੀਗੇ। ਉਹ ਤਾਂ ਕਹਿੰਦੇ ਅਸੀਂ ਬਦਲਾਅ ਕਰ ਦਿਆਂਗੇ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਹਿੱਤਾਂ ਦੇ ਲਈ ਅਸੀਂ ਖੜਾਂਗੇ। ਇਹਨਾਂ ਮੁਹੱਲਿਆਂ ਦੇ ਵਿੱਚੋਂ ਜਿਹੜੀ ਕਿ ਸਰਕਾਰ ਚੱਲੂਗੀ, ਇਹਨਾਂ ਸੱਥਾਂ ਦੇ ਵਿੱਚੋਂ ਜਿਹੜੀ ਸਰਕਾਰ ਚੱਲੂਗੀ। ਕੋਈ ਬਦਲਾਅ ਨਹੀਂ ਆਇਆ ਜੀ। ਦੇਖੋ ਤੁਸੀਂ ਵੀ ਦੇਖਦੇ ਹੋਗੇ, ਅਸੀਂ ਵੀ ਦੇ ਦੇਣਗੇ, ਮੀਡੀਆ ਨੂੰ ਸਭ ਨੂੰ ਪਤਾ ਗਾ। ਜੇ ਬਦਲਾਅ ਦੀ ਗੱਲ ਆਪਾਂ ਲੈ ਕੇ ਤੇ ਬਦਲਾਅ ਆਇਆ, ਕਿਸ 'ਚ ਆਇਆਗਾ? ਨਸ਼ਾ ਵੱਧ ਗਿਆ। ਸਰਕਾਰ ਅਸੀਂ ਬਦਲਾਅ ਲੈ ਕੇ ਆਂਦਾਗਾ, ਤੁਸੀਂ ਸਾਡਾ ਬਦਲਾਅ ਦਾ ਕੁਝ ਤਾਂ ਸਾਨੂੰ ਇਹਦਾ ਮੁੱਲ ਵਧੀਆ ਪਾਓ। ਉਹਨਾਂ ਨੇ ਸਾਨੂੰ ਕੀ ਮੁੱਲ ਪਾਇਆਗਾ? ਸਾਡੇ ਹੀ ਘਰਾਂ ਨੂੰ ਸਾਨੂੰ ਉਜਾੜਦੇ ਹੋਏ ਪਏ ਹੈਗੇ। ਅਸੀਂ ਤਾਂ ਸਰਕਾਰ ਮੂਹਰੇ ਵੀ ਇਹੀ ਬੇਨਤੀ ਕਰਦੇ ਜੀ, ਅਸੀਂ ਜਿੱਥੇ ਬੈਠੇ ਹਾਂ ਸਾਨੂੰ ਉੱਥੇ ਬੈਠੇ ਰਹਿਣ ਦਿਓ। ਅਸੀਂ ਤੁਹਾਡੇ ਤੋਂ ਕੁਝ ਵੀ ਨਹੀਂ ਮੰਗਦੇ। ਸਾਡਾ ਆਟਾ ਦਾਲ ਸਕੀਮ ਸਾਡੀ ਬੰਦ ਕਰਤੀ, ਉਹ ਵੀ ਤੁਸੀਂ ਬੰਦ ਕਰ ਦਿਓ, ਸਾਨੂੰ ਕੋਈ ਲੋੜ ਨਹੀਂ। ਅਸੀਂ ਕੋਈ ਜੱਦੀ ਪੁਸਤ, ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ। ਸਾਡਾ ਆਹੀ ਘਰ ਆ, ਆਹੀ ਸਾਡਾ ਰਹਿਣ ਬਸੇਰਾ ਹੈਗਾ, ਇਹੀ ਸਾਡਾ ਬਸ। ਸਾਨੂੰ ਚਾਹੇ ਛੱਤ ਪਾਉਣ ਨੂੰ ਸਾਨੂੰ 1 ਰੁਪਈਆ ਤੋਂ ਪਰ ਸਾਨੂੰ ਉਜਾੜ ਹੋਣਾ। ਕਿਹੜੀ ਕਲਾਸ 'ਚ ਪੜ੍ਹਦਾ ਤੂੰ? 8th ਜੀ। 8th। ਹਾਂਜੀ। ਕਿੰਨਾ ਦਿਨ ਹੋ ਗਏ ਸਕੂਲ ਗਏ? ਵਾਵਾ ਟਾਈਮ ਹੋ ਕਿਉਂ ਨਹੀਂ ਗਿਆ? ਕੀ ਕਾਰਨ ਕੀ ਆ? ਇੱਥੇ ਧਰਨੇ ਤੇ ਹੁੰਨਾ ਲਗਾਤਾਰ? ਹਾਂਜੀ, ਧਰਨੇ ਜੀ ਹੁੰਦਾ ਜੀ। ਵੀ ਪੁੱਡਾ ਵਾਲੇ ਸਾਡੇ ਘਰ ਢਾਹ ਰਹੇ ਆ ਜੀ। ਉਹ ਕਹਿੰਦੇ ਆ ਵੀ ਸਰਕਾਰ ਕਹਿ ਰਹੀ ਹੈ ਵੀ ਤੁਹਾਨੂੰ ਅਸੀਂ ਫਲੈਟ ਬਣਾ ਕੇ ਦੇਵਾਂਗੇ। ਅਸੀਂ ਫਲੈਟ ਨਹੀਂ ਲੈਣਾ ਚਾਹੁੰਦੇ ਤੇ ਅਸੀਂ ਇੱਥੇ ਪੱਕਾ ਰਹਿਣਾ ਚਾਹੁੰਦੇ। ਸਾਡਾ ਜਨਮ ਵੀ ਇੱਥੋਂ ਦਾ ਹੀ ਹੈ ਜੀ। ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ? ਸਾਨੂੰ 50-60 ਸਾਲ ਇੱਥੇ ਰਹਿੰਦਿਆਂ ਨੂੰ ਹੋ ਗਏ ਜੀ। ਅਸੀਂ ਜਨਮ ਵੀ ਸਾਡੇ ਇੱਥੋਂ ਦੇ ਹੀ ਆ। ਸਾਰੇ ਇੱਥੇ ਕੋਈ ਤਗੜਾ ਘਰ ਕੋਈ ਵੀ ਨਹੀਂਗਾ। ਦਿਹਾੜੀ ਮਜ਼ਦੂਰੀ ਬਠਿੰਡੇ 'ਚ ਕਰਨ ਆਉਂਦੇ ਸੀ ਤੇ ਇੱਥੇ 30-30, 35-35 ਫੁੱਟ ਖੱਡੇ ਸੀ। ਹੁਣ ਤੀਸਰੀ ਮੰਜ਼ਿਲ ਸਾਡੀ ਆ। ਇਦੋਂ ਪਹਿਲਾਂ 2-2 ਮਕਾਨ ਪਾ ਕੇ ਥੱਲੇ ਨੱਪੇ ਗਏ ਤੇ ਹੁਣ ਅਸੀਂ ਤੀਜੀ ਮੰਜ਼ਿਲ ਤੇ ਖੜੇ ਆ। ਜਦੋਂ ਅਸੀਂ ਇੰਨਾ ਕੁਝ ਕਰ ਚੁੱਕੇ ਆ, ਸਸਤੇ ਭਾਅ ਦੀ ਜਗ੍ਹਾ ਸੀ, ਉਹ ਤਾਂ ਸਰਕਾਰ ਕਿੱਥੇ ਗਈ ਸੀ? ਚੰਗੇ ਸੀ ਅਕਾਲੀ, ਚੰਗੇ ਸੀ ਬਾਦਲ ਕੇ, ਚੰਗੇ ਸੀ ਦੋਨੇ ਤਰ੍ਹਾਂ ਹੀ ਸੀ। ਸਾਨੂੰ ਕਾਂਗਰਸ ਵੀ ਗੱਲ ਨਾਲ ਲਾ ਲੈਂਦੀ ਸੀ। ਜੇ ਅਕਾਲੀ ਝਿੜਕਦੇ ਸੀ ਤਾਂ ਕਾਂਗਰਸ ਗੱਲ ਨਾਲ ਲਾਉਂਦੀ ਸੀ। ਜੇ ਕਾਂਗਰਸ ਨੇ ਝਿੜਕਦਾ ਤਾਂ ਅਕਾਲੀ ਲਾਉਂਦੇ ਸੀ। ਤੇ ਪਰ ਇਹ ਸਰਕਾਰ ਨੇ ਤਾਂ ਜਮਾ ਸਾਡੇ ਪੱਠੀ ਬਾਤੀ। ਮਾਤਾ ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਕਿੰਨੇ ਦਿਨ ਹੋ ਗਏ ਇੱਥੇ ਧਰਨੇ ਤੇ ਬੈਠੇ? 1952 ਦੇ ਵਿੱਚ ਜਨਮ ਹੋਇਆ ਮੇਰਾ। ਉਸ ਤੋਂ ਪਹਿਲਾਂ ਦੇ ਸਾਡੇ ਮਾਪੇ ਇੱਥੇ ਰਹਿੰਦੇ ਸੀ, ਦਾਦਾ ਦਾਦੀ ਇੱਥੇ ਰਹਿੰਦੇ ਸੀ। ਤੁਸੀਂ ਇਹ ਸੋਚ ਲਓ ਵੀ ਕਿੰਨਾ ਟਾਈਮ ਹੋ ਗਿਆ ਸਾਡਾ। ਬਹੁਤ ਹੀ ਜ਼ਿਆਦਾ ਮੁਸੀਬਤਾਂ ਨਾਲ ਅਸੀਂ ਆਹ ਟਾਈਮ ਲੈਂਦੇ ਆ ਜੀ। ਹੁਣ ਘਰਾਂ ਦੇ ਵਿੱਚ ਕੰਮ ਕਰਦੀਆਂ ਬੇਟੀਆਂ ਲੱਗੀਆਂ, ਸਾਡੀਆਂ ਨੂੰਹਾਂ ਲੱਗੀਆਂ, ਜਿਹੜਾ ਲਾਉਣ ਚੱਕ ਚੱਕ ਕੇ ਅਸੀਂ ਹੁਣ ਆਪਦੇ ਪੱਕੇ ਮਕਾਨ ਮਤਲਬ ਬਣਾਏ ਆ। ਬਹੁਤ ਬੜੀ ਮੁਸ਼ਕਲ ਨਾਲ ਅਸੀਂ ਬੱਟ ਸਿਆਪਾਨਾਂ ਦਾ ਕਰਕੇ ਨਾ ਬਹੁਤ ਮੁਸ਼ਕਲ ਨਾਲ ਘਰ ਬਣਾਏ ਆ। ਸਾਡੀ ਮਨਜ਼ੂਰੀ ਮੰਨੀ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਅੱਜ ਤੱਕ
50 ਸਾਲ 60 ਦੇ ਬੈਠੇ ਆ, ਕਰੀਏ ਕੀ? ਅੱਛਾ ਜੀ, ਬੁਰਾ ਹਾਲ ਹੈ ਜਿਹੜੇ ਭਾਂਡੇ ਲੋਕਾਂ ਦੇ ਮਾਂਜ ਮਾਂਜ ਕੇ ਫੇਰ ਅਸੀਂ ਆਪਦਾ ਲੋਨ ਚੱਕ ਕੇ ਪਾਏ ਆ, ਹੁਣ ਕਰਗੇ ਕੀ? ਮਰ ਗਏ, ਜਿਹੜਾ ਹਾਲ ਸੀ ਕਿਹੜੇ ਪਾਸੇ ਜਾਂਦੇ? ਤਾਂ ਸਰਜੀਤ ਪਾਤਰ ਨੇ ਬੜਾ ਸੋਹਣਾ ਲਿਖਿਆ। ਜਦੋਂ ਅਸੀਂ ਉਸ ਨੂੰ ਪੜ੍ਹਦੇ ਹਾਂ, ਸਰਜੀਤ ਪਾਤਰ ਸਾਹਿਬ ਦੀਆਂ ਕਵਿਤਾਵਾਂ ਪੜ੍ਹਦੇ ਹਾਂ, ਤਾਂ ਉਹਨਾਂ ਦੇ ਵਿੱਚ ਇੱਕ ਕਵਿਤਾ ਆਉਂਦੀ ਆ, ਕੈਸੀ ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਸ ਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਸ ਦੇ ਸਿਰ ਤੋਂ ਵਾਰੋ। ਤਾਂ ਸੋ ਵਾਕਈ ਜਿਹੜੀ ਕਿ ਪੰਜਾਬ ਨੂੰ ਹੱਸਦੇ ਵਸਦੇ ਨੂੰ ਇੱਕ ਨਜ਼ਰ ਆ ਜਿਹੜੀ ਉਹ ਲੱਗ ਚੁੱਕੀ ਆ। ਪੰਜਾਬ ਜਿਹੜਾ ਯੋਧਿਆਂ ਦੀ, ਪੀਰਾਂ ਦੀ ਧਰਤੀ ਮੰਨਿਆ ਜਾਂਦਾ ਗਾ। ਪੰਜਾਬ ਦੇ ਵਿੱਚ ਜਿਹੜਾ ਇਹ ਮੰਨਿਆ ਜਾਂਦਾ ਕਿ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ ਆ। ਪਿਛਲੇ ਕੁਝ ਕੁ ਸਾਲਾਂ ਤੋਂ ਪੰਜਾਬ ਨੂੰ ਖਤਮ ਕਰਨ ਦੇ ਲਈ ਤਿਆਰੀਆਂ ਹੋ ਰਹੀਆਂ ਨੇ। ਇਸ ਵਕਤ ਅਸੀਂ ਬਠਿੰਡਾ ਦੀ ਧਰਤੀ 'ਤੇ ਹਾਂ। ਬਠਿੰਡਾ ਉਹ ਸ਼ਹਿਰ ਮੰਨਿਆ ਜਾਂਦਾ ਪੰਜਾਬ ਦੀ ਦੂਜੀ ਜਿਹੜੀ ਕਿ ਰਾਜਧਾਨੀ ਮੰਨੀ ਜਾਂਦੀ ਆ ਬਠਿੰਡਾ, ਕਿਉਂਕਿ ਬਠਿੰਡੇ ਦੇ ਨਾਲ ਵੀ 3 ਸਟੇਟਾਂ ਜਿਹੜੀਆਂ ਕਿ ਲੱਗਦੀਆਂ ਨੇ, ਹਰਿਆਣਾ, ਰਾਜਸਥਾਨ ਤੇ ਪੰਜਾਬ। ਜੇਕਰ ਅਸੀਂ ਬਠਿੰਡੇ ਦੀ ਗੱਲ ਕਰੀਏ ਤਾਂ ਬਠਿੰਡਾ ਮਾਲਵੇ ਦਾ ਦਿਲ ਮੰਨਿਆ ਜਾਂਦਾ। ਤਾਂ ਇਹ ਤਸਵੀਰ ਆ ਇੱਕ, ਅਸੀਂ ਤੁਹਾਨੂੰ ਦਿਖਾ ਦਿੰਨੇ ਆ। ਇੱਕ ਵਾਰ ਫੇਰ ਬਦਲਾਅ ਦੀ ਸਰਕਾਰ ਆਈ ਤਾਂ ਬਦਲਾਅ ਦੀ ਸਰਕਾਰ ਦੇ ਵੱਲੋਂ ਇੱਕ ਤਹਈਆ ਕੀਤਾ ਗਿਆ ਕਿ ਲੋਕਾਂ ਨੂੰ ਘਰਾਂ ਤੋਂ ਬੇਘਰ ਕਰ ਦੇਣਾ। ਪਹਿਲਾਂ ਬੇਸ਼ੱਕ ਉਹ ਲਤੀਫਪੁਰੇ ਦੀ ਗੱਲ ਹੋਵੇ, ਜਲੰਧਰ ਦੀ ਗੱਲ ਹੋਵੇ, ਉਸ ਜਗ੍ਹਾ ਦੇ ਉੱਪਰ ਘਰ ਢਾਏ ਗਏ। ਤਾਂ ਹੁਣ ਇਹ ਜਿਹੜਾ ਧਰਨਾ ਲੱਗਿਆ ਹੋਇਆ, ਇਹ ਪਿੱਛੇ ਵੱਡੇ ਵੱਡੇ ਬੈਨਰ ਜਿਹੜੇ ਤੁਸੀਂ ਦੇਖ ਸਕਦੇ ਹੋ। ਮਾਣਯੋਗ ਕੋਰਟ ਕੇਸ ਦੇ ਬਾਵਜੂਦ ਵੀ ਦਖਲਅੰਦਾਜ਼ੀ ਕਰਨ ਵਾਲਾ ਪੁੱਡਾ ਪ੍ਰਸ਼ਾਸਨ ਮੁਰਦਾਬਾਦ। ਤਾਂ ਇੱਧਰਲੇ ਪਾਸੇ ਵੀ ਧੋਬੀਆਣਾ ਬਸਤੀ ਬਠਿੰਡਾ ਦੇ ਵਿੱਚ ਜੀ ਆਇਆਂ ਨੂੰ ਇਹਨਾਂ ਨੇ ਬਕਾਇਦਾ ਇੱਕ ਜਿਹੜਾ ਕਿ ਬੈਨਰ ਲਗਾਇਆ ਗਿਆ। ਪਰ ਇਸ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਇਹਨਾਂ ਬੈਨਰਾਂ ਦੇ ਉੱਪਰ ਲਿਖੇ ਨਾਅਰੇ, ਇਹਨਾਂ ਬੈਨਰਾਂ ਦੇ ਉੱਪਰ ਲਿਖੇ ਸਲੋਗਨ ਸਾਫ਼ ਦੱਸਦੇ ਨੇ ਕਿ ਇਹਨਾਂ ਨੂੰ ਘਰਾਂ ਤੋਂ ਬੇਘਰ ਕੀਤਾ ਜਾਣਾਗਾ। ਉਹ ਅੱਜ ਕਰ ਦੇਣ, ਬੇਸ਼ੱਕ ਉਹ 2-4 ਦਿਨਾਂ ਨੂੰ ਕਰ ਦੇਣ, ਪਰ ਸਾਡੇ ਨਾਲ ਇੱਥੋਂ ਦੇ ਜਿਹੜੇ ਲੀਡ ਕਰਦੇ ਨੇ ਇਸ ਧਰਨੇ ਨੂੰ ਜਾਂ ਇਸ ਧਰਨੇ ਦੇ ਵਿੱਚ ਲਗਾਤਾਰ ਆ ਕੇ ਬੈਠਦੇ ਨੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਮੌਜੂਦ ਰਹਿਣਗੇ ਇੰਡੋਜ਼ TV ਆਸਟ੍ਰੇਲੀਆ, ਲਗਾਤਾਰ ਇਹਨਾਂ ਆਮ ਲੋਕਾਂ ਦੀ ਆਵਾਜ਼ ਬਣ ਕੇ ਤੁਹਾਡੇ ਰੂਬਰੂ ਕਰਦਾ ਰਹਿੰਦਾ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਾਈ ਜੀ, ਬਹੁਤ ਬਹੁਤ ਸਵਾਗਤ ਆ ਪਹਿਲਾਂ ਤਾਂ ਤੁਹਾਡਾ। ਬਠਿੰਡੇ ਨੂੰ ਪੰਜਾਬ ਦਾ ਦਿਲ ਮੰਨਿਆ ਜਾਂਦਾ, ਮਾਲਵੇ ਦਾ ਦਿਲ ਮੰਨਿਆ ਜਾਂਦਾ, ਪਰ ਬਠਿੰਡਾ ਜਿਹੜਾ ਕਿ ਉਸ ਦੇ ਵਿੱਚ ਇੱਕ ਅਜਿਹੀ ਬਸਤੀ ਨੂੰ ਉਜਾੜਿਆ ਜਾ ਰਿਹਾ, ਇਸ ਦਾ ਕੀ ਕਾਰਨ ਮੰਨਦੇ ਹੋ? ਇੱਦਾਂ ਜੀ ਸਾਡੇ ਇੱਕ ਵੱਡਾ ਮਹਿਕਮਾ ਜੀ, ਅਸੀਂ 40 50 ਸਾਲ ਤੋਂ ਰਹੇ ਨੇ ਇੱਥੇ। ਉਹ ਸਾਡੇ ਹੁਣ ਆ ਕੇ ਨਾ ਫਾਰਮ ਭਰਨ ਲੱਗ ਗਿਆ, ਕਹਿੰਦਾ ਤੁਹਾਨੂੰ ਫਲੈਟ ਦੇ ਦਾਂਗੇ ਜੀ। ਜਦੋਂ ਅਸੀਂ 40 50 ਸਾਲ ਤੋਂ ਰਹੇ, ਅਸੀਂ ਫਲੈਟ ਕਿਉਂ ਲੈਣੇ ਹੈਗੇ? ਸਾਡੇ ਆਪ ਦੇ ਮਕਾਨ ਬਣੇ ਹੋਏ ਆ, ਪੱਕੇ ਲੈਟਰ ਪਾਏ ਹੋਏ ਹੈਗੇ, ਆਧਾਰ ਕਾਰਡ, ਪੈਨ ਕਾਰਡ, ਸਾਡੀਆਂ ਗਲੀਆਂ ਬਣੀਆਂ ਪੱਕੀਆਂ, ਸਾਰੀ ਸੁਵਿਧਾ ਸਾਨੂੰ ਹੈਗੀ ਆ ਇੱਥੇ। ਫਿਰ ਵੀ ਸਾਨੂੰ ਕਹਿੰਦੇ ਆ ਵੀ ਸਾਨੂੰ ਫਲੈਟ ਦੇ ਦਾਂਗੇ, ਅਸੀਂ ਫਲੈਟ ਲੈਣੇ ਨੇਗੇ। ਹਾਂਜੀ, ਕਾਰਨ ਕੀ ਹੈ ਜਿਹੜਾ ਕਿ ਉਹ ਫਲੈਟ ਦੇ ਰਹੇ ਨੇ ਤੁਹਾਨੂੰ? ਉਹਨਾਂ ਨੂੰ ਇਹ ਚੰਗੇ ਨਹੀਂ ਲੱਗਦੇ ਹੱਸਦੇ ਵਸਦੇ ਤੁਹਾਡੇ ਘਰ ਜਿਹੜੇ ਹੈਗੇ? ਇਹ ਸਾਡੇ ਸਾਰੇ ਐਸੀ ਭਾਈਚਾਰੇ ਨਾਲ ਸੰਬੰਧਿਤ ਆ, ਗਰੀਬ ਪਰਿਵਾਰ ਆ ਸਾਰੇ। ਇਹ ਸਾਹਮਣੇ ਕੋਠੀਆਂ ਬਣੀ, ਇਹੀ ਜਗ੍ਹਾ ਸਾਹਮਣੇ ਕੋਠੀਆਂ ਵਾਲੀ ਵੀ ਇਹੀ ਜਗ੍ਹਾ ਹੈਗੀ। ਇਹਨਾਂ ਨੂੰ ਕਹਿੰਦੇ ਸਾਨੂੰ ਸਾਡੇ ਕੋਲੇ ਆ ਜਾਂਦੇ। ਇਹ ਮੇਨ ਚੀਜ਼ ਪਤਾ ਕੀ ਹੈ ਜੀ, ਇਹ ਮੈਂ ਸੁਖਮੰਦਰ ਸਿੰਘ ਨਿਮਰਤਾ ਲੋਕ ਸੇਵਾ ਕਲੱਬ ਤੋਂ, ਮੈਂ ਗੋਪੀ ਦੇ ਨਾਲ ਜੁੜਿਆ ਹੋਇਆ ਕਾਫੀ ਟਾਈਮ ਤੋਂ। ਔਰ ਇਹ ਸਾਡਾ ਅੱਜ ਧਰਨਾ 13ਵਾਂ ਦਿਨ ਅੱਜ। ਔਰ ਅਸੀਂ ਇੱਕ ਜਿਹੜੇ ਆਸੇ-ਪਾਸੇ ਫੇਸ 1 ਔਰ ਫੇਸ 2 ਪੈਂਦਾ ਵਾ, ਇਹ ਫੇਸ 1 ਆ, ਔਰ ਫੇਸ 2 ਔਰ ਫੇਸ 3। ਇਹ ਕਹਿੰਦੇ ਆ ਵੀ ਫੇਸ 1 ਫੇਸ 2 ਵਾਲੇ ਦਾ ਇਹਨਾਂ ਨੂੰ ਬਕਾਇਦਾ ਸਾਡੇ ਤੋਂ ਅਲਰਜੀ ਹੈਗੀ। ਅਲਰਜੀ ਕੀ ਹੈਗੀ? ਉਹ ਚੰਗੇ ਘਰ, ਉਹਨੇ ਚੰਗੀਆਂ ਕੋਠੀਆਂ ਪਾਈਆਂ ਹੋਈਆਂ। ਉਹ ਕਹਿੰਦੇ ਵੀ ਇਹ ਜਿਹੜੀ ਲੋਕ ਆ, ਗਰੀਬ ਗੁਰਬਾ ਲੋਕ ਆ, ਐਸੀ ਭਾਈਚਾਰਾ, ਇਹਨਾਂ ਨੂੰ ਹਟਾਓ, ਇੱਥੇ ਕੋਈ ਚੰਗੇ ਮਾਲ ਬਣਾਓ, ਚੰਗੇ ਇੱਥੇ ਤੁਸੀਂ ਆਪਣੇ ਪਾਰਕਾਂ ਬਣਾਓ, ਵੀ ਇਹ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਕਰੋ। ਤੇ ਜਾਂ ਵੀ ਇਹਨਾਂ ਨੂੰ ਜਿਹੜੇ ਝੁੱਗੇ ਝੋਪੜੇ ਸਾਰੀਆਂ ਤੋਂ ਪੱਟ ਦਿਓ। ਉਹਨਾਂ ਬਕਾਇਦਾ ਇਹ ਚੀਜ਼ ਕਹਿ ਰਹੇ ਹੈਗੇ। ਔਰ ਸਾਡੇ ਜਿਹੜੇ ਇੱਥੇ ਘੱਟੋ 1200 ਘਰ ਆ ਜਿਨ੍ਹਾਂ ਨੂੰ ਉਜਾੜਨਾ ਚਾਹੁੰਦੇ ਹੈਗੇ। ਇਸ ਜਗ੍ਹਾ ਦੀ ਕੋਈ ਰਜਿਸਟਰੀ ਵਗੈਰਾ ਜਾਂ ਕੋਈ ਪਲਾਟ ਜਿਹੜੇ ਲੈਤੇ ਹੋਣੇ ਆ ਉਸ ਸਮਿਆਂ ਦੇ ਵਿੱਚ? ਇਸ ਚੀਜ਼ ਦੀ ਕੋਈ ਵੀ ਰਜਿਸਟਰੀ, ਕੋਈ ਵੀ ਪਲਾਟ ਮਿਲ ਕੇ ਹੈ ਨਹੀਂਗਾ। ਇਹ ਬੱਕ ਬੋਰਡ ਦੀ ਜਗ੍ਹਾ ਹੈਗੀ, ਸ਼ਾਮਲਾਟ ਜਿਹਨੂੰ ਕਹਿੰਦਾ, ਕਿਉਂਕਿ ਇਹਦੇ ਨਾਲ ਹੀ ਲਗਭਗ 25 ਪੱਕਾ ਧੋਬੀਆਣਾ ਹੈਗਾ, ਜਿਹਦਾ ਕਿ ਅਸੀਂ 84 ਘਰਾਂ ਨੇ ਕੇਸ ਜਿੱਤਿਆ ਹੋਇਆ ਹੈਗਾ ਹਾਈ ਕੋਰਟ ਤੋਂ। ਮਾਣਯੋਗ ਅਸੀਂ ਹਾਈ ਕੋਰਟ ਤੋਂ ਕੇਸ ਜਿੱਤਿਆ ਹੋਇਆ ਹੈਗੇ। ਉਸੇ ਕਾਗਜ਼ ਦੇ ਆਧਾਰ ਤੇ ਅਸੀਂ ਇਸ ਦਾ ਕੇਸ ਲੜੀ ਜਾ ਰਹੇ ਹੈਗੇ, ਕਿਉਂਕਿ ਇਹ ਦੇਖੋ ਨਾ ਤਾਂ ਇਹ ਪੁੱਡਾ ਦੀ ਮਲਕੀਅਤ ਹੈ ਔਰ ਨਾ ਇਹ ਹੈਗਾ ਜੀ। ਅਸੀਂ ਜੇ ਕਹੀ ਸਾਡੀ ਚਲੋ, ਅਸੀਂ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਨੇ ਇਹ ਗੱਲ ਕਹੀ ਸੀ ਵੀ 15 ਸਾਲ ਤੋਂ ਜਿਹੜਾ ਰੂਟੀਨ ਦੇ ਨਾਲ ਇੱਕ ਜਗ੍ਹਾ ਤੇ ਰਹੂਗਾ ਤਾਂ ਉਹ ਬੰਦੇ ਨੂੰ ਉਹਦੀ ਮਾਲਕੀ ਹੱਕ ਦਿੱਤਾ ਜਾਊਗਾ। ਇਹ ਹਰੇਕ ਸਰਕਾਰ ਨੇ ਉਹਨੂੰ ਕਿਹਾ ਹੋਇਆ ਸੀ। ਪਰ ਅੱਜ ਦੇ ਟਾਈਮ ਦੇ ਵਿੱਚ ਕੀ ਹੈਗਾ, ਸਾਨੂੰ 40 ਤੋਂ 50 ਸਾਲ ਦੇ ਵਿੱਚ ਇੱਥੇ ਰਹਿੰਦੇ ਨੂੰ ਹੋ ਗਏ ਹੈਗੇ, ਫਿਰ ਸਾਡੀ ਮਾਲਕੀ ਹੱਕ ਕਿੱਧਰ ਗਿਆ? ਭਗਵੰਤ ਮਾਨ ਤਾਂ ਬਦਲਾਅ ਦਾ ਨਾਰਾ ਮਾਰ ਕੇ ਆਏ ਸੀਗੇ। ਉਹ ਤਾਂ ਕਹਿੰਦੇ ਅਸੀਂ ਬਦਲਾਅ ਕਰ ਦਿਆਂਗੇ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਹਿੱਤਾਂ ਦੇ ਲਈ ਅਸੀਂ ਖੜਾਂਗੇ। ਇਹਨਾਂ ਮੁਹੱਲਿਆਂ ਦੇ ਵਿੱਚੋਂ ਜਿਹੜੀ ਕਿ ਸਰਕਾਰ ਚੱਲੂਗੀ, ਇਹਨਾਂ ਸੱਥਾਂ ਦੇ ਵਿੱਚੋਂ ਜਿਹੜੀ ਸਰਕਾਰ ਚੱਲੂਗੀ।
ਕੋਈ ਬਦਲਾਵ ਨਹੀਂ ਆਇਆ ਜੀ। ਦੇਖੋ ਤੁਸੀਂ ਵੀ ਦੇਖਦੇ ਹੋਗੇ, ਅਸੀਂ ਵੀ ਦੇ ਦੇਂਗੇ, ਮੀਡੀਆ ਨੂੰ ਸਭ ਨੂੰ ਪਤਾ ਗਾ। ਜੇ ਬਦਲਾਵ ਦੀ ਗੱਲ ਆਪਾਂ ਲੈ ਕੇ ਤੇ ਬਦਲਾਵ ਆਇਆ ਕਿਸ 'ਚ ਆਇਆਗਾ? ਨਸ਼ਾ ਵੱਧ ਗਿਆ ਗਾ। ਅੱਜ ਹਰ ਇੱਕ ਘਰ ਦੇ ਵਿੱਚ ਹਰ ਇੱਕ ਜਵਾਕ ਜਿਹੜਾ ਨਸ਼ਿਆਂ ਦੇ ਨਾਲ ਧੁੱਤ ਰਹਿਣ ਲੱਗ ਗਿਆ ਗਾ, ਮਾਂ ਪਿਓ ਨੂੰ ਕੁੱਟਣ ਲੱਗ ਗਿਆ ਗਾ। ਇਹ ਬਦਲਾਵ ਆਇਆਗਾ। ਮੈਨੂੰ ਕੋਈ ਦਿੰਦਾ ਨਹੀਂ ਕੋਈ ਬਦਲਾਵ, ਮੈਨੂੰ ਦੱਸੋ ਕਿਹੜਾ ਬਦਲਾਵ ਆਇਆਗਾ? ਜ਼ੀਰੋ ਬਿੱਲ ਕਹਿੰਦੇ ਹੈਗੇ, ਸਾਨੂੰ ਤਾਂ ਗਰੀਬਾਂ ਨੂੰ ਉਹੀ ਬਿੱਲ ਨਹੀਂ ਆਉਂਦੇ ਸੀਗੇ, ਸਾਡਾ ਕੀ ਬਿੱਲ ਉਹ ਕਰਨਗੇ? ਉਹ ਅਸੀਂ ਤਾਂ ਸਾਡੇ ਕੋਲ ਇੱਕ ਪੱਖਾ ਇੱਕ ਲਾਈਟ ਆ ਸਾਡੇ ਕੋਲ, ਅਸੀਂ ਕਿਹੜੇ ਕੋਈ ਏਸੀਆਂ 'ਚ ਪੈਂਦੇ ਹੈਗੇ? ਏਸੀ ਵਾਲਿਆਂ ਨੂੰ ਹੀ ਲਾਈਟਾਂ ਦੇ ਮਤਲਬ ਬਿੱਲ ਆਉਣਗੇ, ਸਾਨੂੰ ਤਾਂ ਬਿੱਲ ਆਉਂਦੇ ਵੀ ਨਹੀਂ ਹੈਗੇ, ਸਾਡੇ ਕੀ ਬਿੱਲ ਮਾਫ ਕਰਨਗੇ ਉਹ? ਕੋਈ ਵੱਡੇ ਘਰ ਤੁਹਾਡੇ ਨਾਲ ਆ ਕੇ ਸਪੋਰਟ ਤੇ ਖੜੇ ਹੋਏ, ਜਾਂ ਕੋਈ ਸਮਾਜ ਸੇਵੀ ਆ ਕੇ ਖੜਾ ਹੋਵੇ, ਜਾਂ ਕੋਈ ਲੀਡਰ ਵਿਰੋਧੀ ਧਿਰ ਦਾ ਆ ਕੇ ਖੜਾ ਹੋਵੇ, ਜਾਂ ਕੋਈ ਮੌਜੂਦਾ ਸਰਕਾਰ ਦਾ ਆ ਕੇ ਖੜਾ ਹੋਵੇ? 13 ਦਿਨ ਹੋ ਗਿਆ ਤੁਸੀਂ ਕਹਿੰਦੇ ਸਾਨੂੰ ਬੈਠਿਆਂ ਨੂੰ। 13 ਦਿਨਾਂ ਦੇ ਵਿੱਚ ਸਾਡੇ ਕੋਲੇ ਦੇਖੋ ਜੀ ਅਕਾਲੀ ਦਲ ਤੋਂ ਵੀ ਪ੍ਰਧਾਨ ਆਏ ਹੈਗੇ, ਬੀਜੇਪੀ ਤੋਂ ਵੀ ਆਏ ਆ, ਪਰ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਪਹੁੰਚਿਆਗਾ। ਬਕਾਇਦਾ ਅਸੀਂ ਸਾਰੇ ਇਕੱਠੇ ਹੋ ਕੇ ਬਕਾਇਦਾ ਐਪਲੀਕੇਸ਼ਨ ਲੈ ਕੇ, ਅੱਜ ਜਦੋਂ ਇਹ ਧਰਨਾ ਲਾਇਆ ਨਹੀਂ ਸੀ ਨਾ, ਉਸ ਤੋਂ 2-3 ਦਿਨ ਮਤਲਬ 9-10 ਤਰੀਕ ਦੀ ਗੱਲ ਹੈਗੀ, 9 ਤਰੀਕ 8-9 ਤਰੀਕ ਦੀ ਗੱਲ ਹੈ। ਅਸੀਂ ਇਕੱਠੇ ਹੋ ਕੇ ਸਾਰੇ ਗਏ, ਜਦੋਂ ਸਾਨੂੰ ਪਤਾ ਲੱਗ ਗਿਆ ਸੀ ਨਾ ਵੀ ਘਰਾਂ ਦੇ ਵਿੱਚ ਫਾਰਮ ਭਰਨ ਵਾਸਤੇ ਪੁੱਡਾ ਜੀ ਆ ਰਹੇ ਨੇ ਸਾਰੇ, ਉਹਨੇ ਆਫਿਸਰ ਆਇਆ, DC ਸਾਹਿਬ ਆਏ ਸੀਗੇ, ਤੇ ਅਸੀਂ ਸਾਰੇ ਜਿੰਨੇ ਵੀ ਮਤਲਬ ਕਿ ਮਹੱਲਾ ਨਿਵਾਸੀ ਇਕੱਠੇ ਹੋ ਕੇ ਟਰਾਲੀਆਂ ਟਰੈਕਟਰ ਭਰ ਕੇ ਆਮ ਆਦਮੀ ਪਾਰਟੀ ਜਗਰੂਪ ਗਿੱਲ ਕੋਲ ਬਕਾਇਦਾ ਸੀਗੇ, ਅਸੀਂ ਐਪਲੀਕੇਸ਼ਨ ਦਿੱਤੀ, ਸਾਰਿਆਂ ਨੇ ਫੋਟੋ ਕੀਤੀ, ਮੈਂ ਮੋਬਾਈਲ ਦੇ ਵਿੱਚ ਫੋਟੋ ਵੀ ਦਿਖਾ ਦੇਣਾ ਬਕਾਇਦਾ ਸਾਡੀ, ਔਰ ਸਾਡੀ ਅਖਬਾਰ ਦੇ ਵਿੱਚ ਖਬਰ ਵੀ ਲੱਗੀ ਹੋਈ ਹੈਗੀ। ਅਸੀਂ ਉਹਨਾਂ ਨੂੰ ਬਕਾਇਦਾ ਇਹ ਗੱਲ ਕਿ ਸਰ ਸਾਡੀ ਬੇਨਤੀ ਸੁਣ ਲਓ ਜੀ, ਤੁਹਾਨੂੰ ਅਸੀਂ ਬਦਲਾਵ ਲੈ ਕੇ ਆਂਦਾਗਾ, ਤੁਸੀਂ ਸਾਡਾ ਬਦਲਾਵ ਦਾ ਕੁਝ ਤਾਂ ਸਾਨੂੰ ਇਹਦਾ ਮੁੱਲ ਵਧੀਆ ਪਾਓ। ਉਹਨਾਂ ਨੇ ਸਾਨੂੰ ਕੀ ਮੁੱਲ ਪਾਇਆਗਾ? ਸਾਡੇ ਹੀ ਘਰਾਂ ਨੂੰ ਸਾਨੂੰ ਉਜਾੜਨ ਦੇ ਹੋਏ ਪਏ ਹੈਗੇ। ਉਸ ਪਾਸੇ ਕਹਿੰਦੇ ਝੁੱਗੀਆਂ ਸਟਾਰਟ ਹੋ ਗਈਆਂ, ਉਹਨਾਂ ਨੇ ਇਹ ਨਹੀਂ ਦੇਖਿਆ ਹੈਗਾ ਵੀ ਵਿੱਚ ਲੋਕਾਂ ਨੇ ਪੱਕੇ ਮਕਾਨ ਪਾਏ ਹੋਇਆ। ਅਸੀਂ ਬਹੁਤ ਵਧੀਆ ਤਰੀਕੇ ਨਾਲ ਰਹਿ ਰਹੇ ਹਾਂ, ਕਿਸੇ ਨੂੰ ਦੁੱਖ ਨਹੀਂ, ਕਿਸੇ ਨੂੰ ਤਕਲੀਫ ਨਹੀਂ, ਅਸੀਂ ਕਿਸੇ ਨੂੰ ਗਲਤ ਨਹੀਂ ਬੋਲਦੇ ਹੈਗੇ, ਠੀਕ ਹੈ ਨਾ। ਅਸੀਂ ਤਾਂ ਇਹ ਗੱਲ ਕਹਿੰਦੇ ਵੀ ਦੇਖੋ ਜੀ, ਜੀਓ ਔਰ ਜੀਨੇ ਦੋ, ਸਾਡਾ ਤਾਂ ਬਸ ਇਹੀ ਨਾਰਾ ਹੈਗਾ, ਮੇਨ ਚੀਜ਼ ਹੈਗੀ। ਅਸੀਂ ਤਾਂ ਸਰਕਾਰ ਮੂਹਰੇ ਵੀ ਇਹੀ ਬੇਨਤੀ ਕਰਦੇ ਜੀ, ਅਸੀਂ ਜਿੱਥੇ ਬੈਠੇ ਹਾਂ ਸਾਨੂੰ ਉੱਥੇ ਬੈਠੇ ਰਹਿਣ ਦਿਓ, ਅਸੀਂ ਤੁਹਾਡੇ ਤੋਂ ਕੁਝ ਵੀ ਨਹੀਂ ਮੰਗਦੇ। ਸਾਨੂੰ ਤਾਂ ਆਟਾ ਦਾਲ ਸਕੀਮ ਸਾਡੀ ਬੰਦ ਕਰਤੀ, ਉਹ ਵੀ ਤੁਸੀਂ ਬੰਦ ਕਰ ਦਿਓ, ਸਾਨੂੰ ਕੋਈ ਲੋੜ ਨਹੀਂ। ਸਾਡੇ ਜਵਾਕ ਕਮਾ ਕੇ ਖਾ ਲੈਣਗੇ, ਸਾਡੀਆਂ ਭੈਣਾਂ ਘਰਾਂ 'ਚ ਕੰਮ ਕਰਕੇ ਜਾਂਦੀਆਂ ਹੈਗੀਆਂ, ਸਾਡੀਆਂ ਮਾਵਾਂ ਘਰਾਂ 'ਚ ਕੰਮ ਕਰਦੀਆਂ। ਅਸੀਂ ਕੋਈ ਜੱਦੀ ਪੁਸਤੂ, ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ, ਸਾਡਾ ਆਹੀ ਘਰ ਆ, ਆਹੀ ਸਾਡਾ ਰਹਿਣ ਬਸੇਰਾ ਹੈਗਾ, ਇਹੀ ਸਾਡਾ ਬਸ। ਸਾਨੂੰ ਚਾਹੇ ਛੱਤ ਪਾਉਣ ਨੂੰ ਸਾਨੂੰ 1 ਰੁਪਈਆ ਤੋਂ, ਪਰ ਸਾਨੂੰ ਜਾੜੋ ਨਾ। ਬਿਲਕੁਲ। ਤਾਂ ਅਸੀਂ ਗੱਲਬਾਤ ਹੈ ਜਿਹੜੀ ਉਹ ਇੱਥੇ ਲੋਕਾਂ ਦੇ ਨਾਲ ਕਰ ਰਹੇ ਹਾਂ, ਤਾਂ ਇਹ ਇੱਕ ਤਸਵੀਰ ਵਾਕਈ ਜਿਹੜੀ ਕਿ ਪੰਜਾਬ ਦੀ ਆ, ਪੰਜਾਬ ਦੇ ਹਾਲਾਤਾਂ ਦੀ ਤਸਵੀਰ ਆ, ਜਿਹੜੀ ਕਿ ਸਟੂਡੀਓ ਦੇ ਵਿੱਚ ਬੈਠ ਕੇ ਨਹੀਂ ਦਿਖਾਈ ਜਾਂਦੀ, ਪਰ ਗਰਾਊਂਡ ਲੈਵਲ ਤੋਂ ਜਿਹੜੀ ਤਸਵੀਰ ਆ ਉਹ ਦਿਖਾਈ ਜਾਂਦੀ ਆ। ਪੱਤਰਕਾਰ ਵੀ ਉਹੀ ਹੁੰਦਾ ਜਿਹੜਾ ਕਿ ਆਮ ਲੋਕਾਂ ਦੀ ਗੱਲ ਸੁਣੇ। ਕਿਹੜੀ ਕਲਾਸ 'ਚ ਪੜ੍ਹਦਾ ਤੂੰ? 8th ਜੀ। 8th? ਹਾਂਜੀ। ਕਿੰਨਾ ਦਿਨ ਹੋ ਗਏ ਸਕੂਲ ਗਏ ਨੂੰ? ਵਾਵਾ ਟਾਈਮ ਜਾਂਦੇ ਗਿਆ ਨਹੀਂ ਸਕੂਲ? ਗਿਆ ਸੀਗਾ ਜੀ। ਗਿਆ ਸੀ? ਹਾਂਜੀ, ਰੋਜ਼ ਜਾਂਦੇ। 2-3 ਦਿਨ ਹੋ ਗਏ? ਹਾਂਜੀ। ਹੁਣ ਕਿਉਂ ਨਹੀਂ ਗਿਆ? ਕੀ ਕਾਰਨ ਕੀ ਆ? ਇੱਥੇ ਧਰਨੇ ਤੇ ਹੁੰਨਾ ਲਗਾਤਾਰ? ਹਾਂਜੀ, ਧਰਨੇ ਜੀ ਹੁੰਦਾ ਜੀ, ਵੀ ਪੁੱਡਾ ਵਾਲੇ ਸਾਡੇ ਘਰ ਢਾਹ ਰਹੇ ਆ ਜੀ, ਤੇ ਜਦੋਂ ਘਰੇ ਰੋਟੀ ਦਾ ਟਾਈਮ ਹੁੰਦਾ, ਗੱਲ ਚੱਲਦੀ ਆ, ਚੁੱਲ੍ਹੇ ਤੇ ਬੈਠ ਕੇ ਮੰਮੀ ਡੈਡੀ ਗੱਲ ਕਰਦੇ ਹੋਣੇ ਆ, ਉਦੋਂ ਫਿਰ ਕਿਹੋ ਜਿਹੀਆਂ ਗੱਲਾਂ ਹੁੰਦੀਆਂ ਨੇ? ਤੁਹਾਨੂੰ ਪੁੱਛਦੇ ਹੋਣੇ ਆ ਵੀ ਘਰ ਢਾਹ ਦੇਣੇ ਆ, ਜਾਂ ਤੁਸੀਂ ਪੁੱਛਦੇ ਹੋਣੇ ਉਹਨਾਂ ਨੂੰ ਵੀ ਘਰ ਢਾਹ ਦੇਣੇ ਆ, ਹੁਣ ਫਿਰ ਕਿੱਥੇ ਰਹਾਂਗੇ? ਹਾਂਜੀ, ਉਹ ਕਹਿੰਦੇ ਆ ਵੀ ਸਰਕਾਰ ਕਹਿ ਰਹੀ ਹੈ ਵੀ ਤੁਹਾਨੂੰ ਅਸੀਂ ਫਲੈਟ ਬਣਾ ਕੇ ਦੇਵਾਂਗੇ, ਅਸੀਂ ਫਲੈਟ ਨਹੀਂ ਲੈਣਾ ਚਾਹੁੰਦੀ, ਤੇ ਅਸੀਂ ਇੱਥੇ ਪੱਕਾ ਰਹਿਣਾ ਚਾਹੁੰਦੇ ਜੀ, ਸਾਡਾ ਜਨਮ ਵੀ ਇੱਥੋਂ ਦਾ ਹੀ ਹੈ ਜੀ, ਇੱਥੇ ਰਹਿਣਾ ਚਾਹੁੰਦੇ ਜੀ। ਬਿਲਕੁਲ। ਤਾਂ ਇਹ ਤਸਵੀਰ ਆ ਜਗਰੂਪ ਗਿੱਲ ਨੂੰ ਮਿਲ ਕੇ ਆਏ ਆ ਬਕਾਇਦਾ, ਜਗਰੂਪ ਗਿੱਲ ਨੂੰ ਮਿਲ ਕੇ ਆਏ। ਇਹ ਤਸਵੀਰ ਜਿਹੜੀ ਕਿ ਮਿਲ ਕੇ ਆਏ ਸੀ। ਸੁੱਖੀ ਇਹ ਤਸਵੀਰ ਦਿਖਾ ਦੇ ਇੱਕ ਵਾਰ, ਫੋਨ ਦੇ ਵਿੱਚ ਆ, ਬਾਈ ਹੋਰੇ ਕਹਿ ਰਹੇ ਨੇ, ਪਰ ਅਸੀਂ ਇੱਧਰ ਗੱਲਬਾਤ ਆ ਜਿਹੜੀ ਹਰ ਇੱਕ ਦੇ ਨਾਲ ਕਰਾਂਗੇ ਇੱਥੇ, ਕਿਉਂਕਿ ਜ਼ਰੂਰੀ ਆ ਜਿਹੜੀ ਕਿ ਗੱਲ ਕਰਨੀ। ਮਾਤਾ ਕਿੰਨੀ ਕੁ ਉਮਰ ਹੋ ਗਈ? ਹੋਊਗੀ ਜੀ 50-60 ਤੋਂ ਉੱਤੇ। ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਨੂੰ? ਸਾਨੂੰ 50-60 ਸਾਲ ਇੱਥੇ ਰਹਿੰਦਿਆਂ ਨੂੰ ਹੋ ਗਏ ਜੀ। ਅਸੀਂ ਜਨਮ ਵੀ ਸਾਡੇ ਇੱਥੋਂ ਦੇ ਹੀ ਆ, ਤੇ ਇੱਥੇ ਜਦੋਂ ਅਸੀਂ ਇੱਥੇ ਆ ਕੇ ਰਹਿਣ ਲੱਗੇ ਹਾਂ, ਸਾਡੀ ਜਿੰਨੇ ਗਰੀਬ ਜਨਤਾ ਸਾਰੇ ਇੱਥੇ, ਕੋਈ ਤਗੜਾ ਘਰ ਕੋਈ ਵੀ ਨਹੀਂਗਾ, ਦਿਹਾੜੀ ਮਜ਼ਦੂਰੀ ਬਠਿੰਡੇ 'ਚ ਕਰਨ ਆਉਂਦੇ ਸੀ, ਤੇ ਇੱਥੇ 30-35 ਫੁੱਟ ਖੱਡੇ ਸੀ, ਨਾਲ ਪੋਲੀਆਂ ਸੀ, ਕਿੱਕਰਾਂ ਸੀ। ਜਦੋਂ ਵੀ ਇਹਨਾਂ ਨੇ ਜਿੰਨੇ ਬਠਿੰਡੇ ਦੇ ਵਿੱਚ ਭਰਤ ਪਾਈ ਆ, ਕੋਠੀਆਂ ਬਣੀਆਂ ਇਸ ਜਗ੍ਹਾ ਤੋਂ ਭਰਤ ਪਾਈ ਹੈ ਬਠਿੰਡੇ 'ਚ, ਤੇ ਅਸੀਂ ਥੋੜਾ ਢਾਲ ਛੋਟੀਆਂ ਕੋਰੜੀਆਂ ਬਣਾ ਕੇ ਵੀ ਅਸੀਂ ਇੱਥੋਂ ਤੱਕ ਪਹੁੰਚ ਗਏ। ਹੁਣ ਤੀਸਰੀ ਮੰਜ਼ਿਲ ਸਾਡੀ ਆ, ਇਦੋਂ ਪਹਿਲਾਂ 2 ਮਕਾਮ ਪਾ ਕੇ ਥੱਲੇ ਨੱਪੇ ਗਏ, ਤੇ ਹੁਣ ਅਸੀਂ ਤੀਜੀ ਮੰਜ਼ਿਲ ਤੇ ਖੜੇ ਹਾਂ। ਜਦੋਂ ਅਸੀਂ ਇੰਨਾ ਕੁਝ ਕਰ ਚੁੱਕੇ ਹਾਂ, ਸਸਤੇ ਭਾਅ ਦੀ ਜਗ੍ਹਾ ਸੀ, ਉਦੋਂ ਸਰਕਾਰ ਕਿੱਥੇ ਗਈ ਸੀ? ਜਦੋਂ 2 ਰੁਪਏ ਗਜ ਨੂੰ, 4 ਰੁਪਏ ਗਜ ਨੂੰ ਹਜੂਰਾ ਕੁਬਰਾ ਕਰਨੌਲੀ
ਇਹ ਬਸਤੀ ਜਿਵੇਂ ਧਰਤੀ ਵਿਕੀ ਆ, ਉਦੋਂ ਕਿੱਧਰ ਗਈ ਸੀ ਸਰਕਾਰ? ਉਦੋਂ ਇਹ ਸਰਕਾਰ ਨੂੰ ਪਤਾ ਨਹੀਂ ਸੀ ਵੋਟਾਂ ਉਦੋਂ ਵੀ ਸੀ ਪੈਂਦੀਆਂ ਤੇ ਵੋਟਾਂ ਹੁਣ ਵੀ ਪੈਂਦੀਆਂ। ਜਦੋਂ ਸਰਕਾਰ ਨੇ ਸਾਤੋਂ ਖੋਣਾ ਸੀ ਉਦੋਂ ਖੋਂਦੇ। ਹੁਣ ਸਾਡੇ ਆਧਾਰ ਕਾਰਡ ਬਣੇ ਆ, ਮੀਟਰ ਲੱਗੇ ਆ, ਵੋਟਾਂ ਬਣੀਆਂ, ਸਾਡੇ ਵਾਟਰ ਸਪਲਾਈ ਗਈ ਆ, ਨਾਲੀਆਂ ਪੱਕੀਆਂ ਕੀਤੀਆਂ ਹੋਈਆਂ, ਇਕੱਲੇ ਸੀਵਰ ਦੀ ਲੋੜ ਸੀ। ਤੇ ਇਹ ਨਵੀਂ ਸਰਕਾਰ ਨੇ ਸਾਨੂੰ ਆ ਕੇ ਨਜਾਇਜ਼ ਤੰਗ ਕੀਤਾ। ਪਹਿਲਾਂ ਅਕਾਲੀ ਆਉਂਦੇ ਸੀ, ਸਾਨੂੰ ਕੋਈ ਨਾ ਕੋਈ ਚੀਜ਼ ਦੇ ਜਾਂਦੇ ਸੀ। ਚੰਗੇ ਸੀ ਅਕਾਲੀ, ਚੰਗੇ ਸੀ ਬਾਦਲ ਕੇ, ਚੰਗੇ ਸੀ ਦੋਨੇ ਤਰ੍ਹਾਂ ਹੀ ਸੀ। ਸਾਨੂੰ ਕਾਂਗਰਸ ਵੀ ਗੱਲ ਨਾਲ ਲਾ ਲੈਂਦੀ ਸੀ, ਜੇ ਅਕਾਲੀ ਝਿੜਕਦੇ ਸੀ ਤਾਂ ਕਾਂਗਰਸ ਗੱਲ ਨਾਲ ਲਾਉਂਦੀ ਸੀ, ਜੇ ਕਾਂਗਰਸ ਨੇ ਝਿੜਕਦਾ ਤਾਂ ਅਕਾਲੀ ਲਾਉਂਦੇ ਸੀ। ਇਹ ਦੋਵੇਂ ਸਰਕਾਰਾਂ ਨੇ ਸਾਨੂੰ ਸਹੂਲਤਾਂ ਦਿੱਤੀਆਂ ਹੋਈਆਂ ਤੇ ਪਰ ਇਹ ਸਰਕਾਰ ਨੇ ਤਾਂ ਜਮਾ ਸਾਡੇ ਪੱਠੀ ਵਾਹਤੇ। ਇਹ ਜਿਹੜੀ ਰਾਜਾ ਹੁੰਦਾ, ਰਾਜੇ ਦੇ ਨਾਲ ਪਰਜਾ ਵਸਦੀ ਆ। ਜਦੋਂ ਰਾਜਾ ਬਣ ਕੇ ਪਰਜਾ ਨੂੰ ਭੰਨਣ ਲੱਗ ਜੇ ਤੇ ਉੱਥੇ ਕੋਈ ਰਾਜਧਾਨੀ ਨਹੀਂ ਹੁੰਦੀ। ਸਾਡੇ ਭਾ ਦਾ ਇਹ ਕੰਗਾਲ ਆ, ਇਹ ਰਾਜਧਾਨੀ ਨਹੀਂ, ਸਾਡੇ ਭਾ ਦਾ ਚੰਡਾਲ ਆ। ਸਾਡਾ ਨਾ ਤਾਂ ਅੱਜ ਅਸੀਂ ਜਗ੍ਹਾ ਛੱਡ ਗਏ, ਨਾ ਕੱਲ ਛੱਡ ਗਏ। ਸਾਡੇ ਪੁੱਤ ਪੋਤਰੇ ਤੱਕ ਅਸੀਂ ਮਰ ਜਾਾਂਗੇ ਪਰ ਇਹਦਾ ਕਬਜ਼ਾ ਨਹੀਂ ਛੱਡਾਂਗੇ। ਇਹ ਤਸਵੀਰ ਤੁਸੀਂ ਕਹਿ ਰਹੇ ਹੋ ਕਿਸੇ ਨੂੰ ਵੋਟ ਨਹੀਂ ਦੇਣੀ, ਕਿੰਨੇ ਕਾ ਕੇ ਵੋਟਾਂ ਮੰਗਣ ਆਉਂਦੇ ਹੋਣੇ ਇੱਥੇ? ਵੋਟਾਂ ਮੰਗਣ ਵੋਟ ਮੰਗਣ ਤਾਂ ਆਉਂਦੇ ਹੀ ਆ, ਫਿਰ ਵੋਟ ਮੰਗਦੇ ਹੀ ਆ ਕੇ ਤੇ ਵੋਟ ਦਿੰਨੇ ਵੀ ਆ ਵੀ ਨਹੀਂ ਵੀ ਅਸੀਂ ਵੋਟ ਨਹੀਂ ਦਿੰਦੇ, ਸਾਰਿਆਂ ਨੂੰ ਵੋਟ ਵੀ ਦਿੰਨੇ ਅਸੀਂ। ਫਿਰ ਅਸੀਂ ਹੁਣ ਵੋਟ ਨਹੀਂ ਦੇਣੀ, ਜੇ ਸਾਡੇ ਤਾਂ ਘਰ ਨਹੀਂ ਪੱਕੇ ਹੁੰਦੇ ਅਸੀਂ ਉਹਨੇ ਤੱਕ ਵੋਟ ਨਹੀਂ ਦੇਣੀ ਕਿਸੇ ਨੂੰ ਵੀ, ਜੇ ਕੋਈ ਵੀ ਆਵੇ। ਇੰਨੀ ਗੱਲ ਆ ਸਾਡੀ ਬਸ। ਹਾਂ, ਸਾਡੇ ਘਰ ਪੱਕੇ ਸਾਨੂੰ ਮਾਰ ਤਾਂ ਨਹੀਂ ਦੇਣਗੇ, ਰਹਾਂਗੇ ਤੇ ਜਿਉਂਦੇ ਹੀ ਅਸੀਂ ਦੁਨੀਆ ਤੇ ਰਹਾਂਗੇ, ਪਰ ਵੋਟ ਅਸੀਂ ਕਿਸੇ ਨੂੰ ਦੇਣੇ ਨਹੀਂ ਦਿੰਦੇਗੇ। ਜੇ ਜਿਹੜਾ ਸਾਡਾ ਘਰ ਪੱਕਾ ਕਰੂ ਉਹਨੂੰ ਵੋਟ ਦੇਵਾਂਗੇ। 5-5 ਲੱਖ ਰੁਪਏ ਲਾਇਆ, 4-4 ਲੱਖ। ਨਾਲੇ ਕਹਿੰਦੇ ਕਿ ਭਗਵੰਤ ਮਾਨ ਤਾਂ ਇੱਕ ਮਾਸਟਰ ਦਾ ਮੁੰਡਾ ਆਮ ਘਰ ਚੋਂ ਉੱਠਿਆ, ਕਹਿੰਦੇ ਉਹ ਤਾਂ ਆਮ ਲੋਕਾਂ ਦੀ ਗੱਲ ਕਰਦਾ। ਤੁਹਾਡੇ ਨਾਲ ਗੱਲਬਾਤ ਹੋਈ ਜਾਂ ਉਹਨੂੰ ਮਿਲਣ ਦੀ? ਸ਼ਕਲ ਵੀ ਨਹੀਂ ਵੇਖੀ ਵੀ ਕਿੱਥੇ ਭਗਵੰਤ ਮਾਨ ਰਹਿੰਦਾ, ਇੱਥੇ ਆਇਆ ਹੀ ਨਹੀਂ ਉਹ। ਵੋਟਾਂ ਜ਼ਰੂਰ ਲੈ ਗਿਆ, ਮੂਰਲਿਆਂ ਨੇ ਪਵਾ ਲਈਆਂ ਵੋਟਾਂ, ਜਿੱਤ ਗਿਆ। ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਇੱਥੇ ਕਰ ਰਹੇ ਹਾਂ। ਵਾਕਈ ਜਿਹੜਾ ਕਿ ਇਹ ਇੱਕ ਦਰਦ ਆ ਇਹਨਾਂ ਲੋਕਾਂ ਦਾ, ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਮਾਤਾ ਕਿੰਨੀ ਕੁ ਉਮਰ ਹੋ ਗਈ ਤੁਹਾਡੀ? ਕਿੰਨੇ ਦਿਨ ਹੋ ਗਏ ਇੱਥੇ ਧਰਨੇ ਤੇ ਬੈਠਣ? 1952 ਦੇ ਵਿੱਚ ਜਨਮ ਹੋਇਆ ਮੇਰਾ। ਉਸ ਤੋਂ ਪਹਿਲਾਂ ਦੇ ਸਾਡੇ ਮਾਪੇ ਇੱਥੇ ਰਹਿੰਦੇ ਸੀ, ਦਾਦਾ ਦਾਦੀ ਇੱਥੇ ਰਹਿੰਦੇ ਸੀ। ਤੁਸੀਂ ਇਹ ਸੋਚ ਲਓ ਵੀ ਕਿੰਨਾ ਟਾਈਮ ਹੋ ਗਿਆ ਹੋਣਾ ਸਾਨੂੰ ਇੱਥੇ ਬੈਠਿਆਂ ਨੂੰ। ਬਹੁਤ ਦੇਰ ਹੋ ਗਈ। ਪਹਿਲਾਂ ਕਿੱਕਰਾਂ ਪਹਾੜੀ ਕਿੱਕਰਾਂ ਹੁੰਦੀਆਂ ਸੀ, ਇਹਨਾਂ ਦੇ ਛੋਟੇ ਛੋਟੇ ਡੰਡੇ ਛਾਂਗ ਕੇ ਅਸੀਂ ਛੱਤਾਂ ਬਣਾਈਆਂ। ਰੋੜੇ ਰੱਪੇ ਚੁੱਕ ਕੇ ਮਾੜੇ ਮੋਟੇ, ਕਦੇ ਕਿ ਕੋਈ ਮਲਬੇ ਚੋਂ ਰੋੜਾ ਨਿਕਲ ਆਇਆ, ਕਦੇ ਕਿਤੋਂ ਟਰਾਲੀਆਂ ਸਟਾ ਕੇ ਮਲਬੇ ਦੀਆਂ ਮੁੱਲ ਦੀਆਂ ਟਰਾਲੀਆਂ 50-50 ਰੁਪਏ ਦੀ ਉਹਨਾਂ ਟਾਈਮਾਂ 'ਚ ਟਰਾਲੀ ਦਿੰਦੇ ਸੀ। ਹੁਣ ਤਾਂ 500 ਤੋਂ ਘੱਟ ਨਹੀਂ ਜੀ। ਹਾਂ, ਅਸੀਂ 20-25 ਫੁੱਟ ਜ਼ਿਆਦਾ ਟੋਏ ਸੀ, ਇਸ ਤੋਂ ਵੀ ਜ਼ਿਆਦਾ ਸੀ ਜਿਹੜੇ ਅਸੀਂ ਰਲ ਕੇ ਭਰੇ। ਫਿਰ ਅਸੀਂ ਜੀ ਪਹਾੜੀ ਕਿੱਕਰਾਂ ਦੇ ਡੰਡੇ ਪਾ ਕੇ ਅਸੀਂ ਕਦੇ ਚਾਦਰਾਂ ਵਾਲੀਆਂ ਤੇ ਕਦੇ ਬਾਲਣ ਚੁੱਕ ਕੇ ਲਿਆਂਦਾ ਬਾਲਣ ਵਾਸਤੇ, ਅਸੀਂ ਉਹ ਛੱਤਾਂ ਉੱਤੇ ਸਿੱਟ ਦਿੱਤਾ ਵੀ ਸ਼ਾਮ ਬਣ ਜੇ ਅਸੀਂ ਬਹਿ ਜਾਾਂਗੇ। ਬਹੁਤ ਹੀ ਜ਼ਿਆਦਾ ਮੁਸੀਬਤਾਂ ਨਾਲ ਅਸੀਂ ਆਹ ਟਾਈਮ ਲਿਆਂਦੇ ਆ ਜੀ। ਹੁਣ ਘਰਾਂ ਦੇ ਵਿੱਚ ਕੰਮ ਕਰਦੀਆਂ ਬੇਟੀਆਂ ਲੱਗੀਆਂ, ਸਾਡੀਆਂ ਨੂੰਹਾਂ ਲੱਗੀਆਂ, ਘਰਾਂ ਦੇ ਵਿੱਚ ਕੰਮ ਕਰਦੀਆਂ। ਕੋਈ 2000 ਲੈ ਰਹੀ ਆ, ਕੋਈ 4000 ਲੈ ਰਹੀ ਆ, ਕੋਈ 500 ਤੇ ਲੱਗੀ ਆ। ਇਸ ਤਰ੍ਹਾਂ ਸਾਰੀਆਂ ਘਰ ਕਰਕੇ ਇਕੱਠੇ ਪੈਸੇ ਉਥੋਂ ਕੁਛ ਤਾਂ ਕੰਮ ਵਾਲਿਆਂ ਤੋਂ ਲੈ ਕੰਮ ਦੀ ਥਾਂ ਤੇ ਵੀ ਤੁਹਾਡੇ ਉਤਾਰਾਂਗੇ, ਤੇ ਕੁਛ ਪੈਸੇ ਜੀ ਅਸੀਂ ਕਰਜ਼ੇ ਚੱਕੇ ਕੁੜੀਆਂ ਨੇ, ਜਿਹੜਾ ਲੋਨ ਚੱਕ ਚੱਕ ਕੇ ਅਸੀਂ ਹੁਣ ਆਪਦੇ ਪੱਕੇ ਮਕਾਨ ਮਤਲਬ ਬਣਾਏ ਆ। ਸਾਡੇ ਅਜੇ ਟੀਪ ਟਪੱਲਾ ਨਹੀਂ ਹੋਇਆ, ਬਨੇਰੇ ਨਹੀਂ ਵੱਜੇ ਗਏ। ਮਤਲਬ ਕਈਆਂ ਘਰਾਂ ਦੇ ਸਾਡੇ ਲੈਟਰ ਵੀ ਪੈ ਗਏ। ਮਤਲਬ ਜਿਹਨਾਂ ਕਮਾਈ ਦੇ ਸਾਧਨ ਆ, ਕਿਸੇ ਦਾ ਘਰ ਗਰੀਬ ਆ, ਕਿਸੇ ਦਾ ਉਦੋਂ ਵੀ ਚੰਗਾ, ਕਿਸੇ ਦਾ ਉਦੋਂ ਵੀ ਮਾੜਾ। ਇਸ ਤਰ੍ਹਾਂ ਦੇ ਹਿਸਾਬ ਆ ਜੀ। ਬਸ ਇਸ ਹਿਸਾਬ ਨਾਲ ਅਸੀਂ ਮਸਾਂ ਹੁਣ ਬਹਿਣ ਜੋਗੇ ਹੋਏ, ਬੇਫਿਕਰੇ ਹੋਏ। ਕਾਂਗਰਸ ਸਰਕਾਰ ਆਈ ਆ, ਉਹਨੇ ਸਾਨੂੰ ਗਲੀਆਂ ਪੱਕੀਆਂ ਬਣਾ ਦਿੱਤੀਆਂ, ਇੱਟਾਂ ਖੜਵੰਜੇ ਲਵਾਤੇ, ਬਿਜਲੀ ਆ ਗਈ। ਬਾਦਲ ਸਰਕਾਰ ਆਈ ਸੀ, ਸਾਨੂੰ ਉਦੋਂ ਪਾਣੀ ਦੀ ਸਹੂਲਤ ਵੀ ਦੇ ਗਈ ਸੀਗੀ, ਸਾਡੀ ਪੈਨਸ਼ਨ ਵੀ ਥੋੜ੍ਹੀ ਜਿਹੀ ਵਧਾ ਗਈ ਸੀ, ਆਟਾ ਦਾਲ ਵੀ ਸਾਨੂੰ ਮਿਲਦਾ ਸੀ, ਕਣਕ ਦਾਲ। ਤੇ ਜੀ ਹੁਣ ਇਹ ਸਰਕਾਰ ਨੇ ਆ ਕੇ ਤਾਂ ਸਾਡੇ ਵਾਕਈ ਝਾੜੂ ਫੇਰ ਦਿੱਤਾ। ਆ ਜਿਹੜੇ ਹੁਣ ਇੰਨੇ ਦਿਨਾਂ ਤੋਂ ਸਾਨੂੰ ਦੱਸ ਦਿੱਤਾ, ਜਿੱਦਾਂ ਉਹ ਪੁੱਡਾ ਵਾਲੇ ਆਏ ਆ ਫਾਰਮ ਭਰ ਕੇ ਲੈ ਕੇ ਗਏ ਸਾਰੇ ਘਰਾਂ 'ਚੋਂ, ਉਹਨਾਂ ਨੂੰ ਇਹ ਕਹਿ ਰਹੇ ਜੇ ਤੁਸੀਂ ਨਹੀਂ ਭਰੋਗੇ ਤੁਹਾਡੇ ਨਾਲ ਧੱਕਾ ਹੁੰਦਾ। ਧੱਕੇ ਨਾਲ ਫਾਰਮ ਭਰਾ ਕੇ ਲਗਾਏ ਸਾਡੇ। ਫਾਰਮ ਜਦੋਂ ਫਾਰਮ ਭਰਾਉਣ ਆਏ ਆ, ਤੁਸੀਂ ਕਹਿ ਰਹੇ ਹੋ ਕਿ ਫਾਰਮ ਭਰਾ ਕੇ ਗਏ ਆ, ਜਦੋਂ ਫਾਰਮ ਭਰਾਉਣ ਆਏ ਆ ਉਦੋਂ ਕੀ ਕਹਿ ਕੇ ਗਏ ਸੀ, ਕੀ ਕਹਿ ਕੇ ਫਾਰਮ ਭਰਾਏ ਗਏ ਸੀ ਤੁਹਾਡੇ ਤੋਂ? ਉਹ ਜੀ ਇਹ ਗੱਲ ਕਹੀ ਸੀ ਵੀ ਤੁਸੀਂ ਫਾਰਮ ਭਰ ਦਿਓ, ਤੁਹਾਨੂੰ ਫਲੈਟ ਬਣਾ ਕੇ ਦਿੱਤੇ ਜਾਣਗੇ। ਤੇ ਜੀ ਨਾ ਹੁਣ ਇਹ ਫਲੈਟਾਂ ਦੀ ਸਾਨੂੰ ਝਾਕ ਹੈ ਨਹੀਂ, ਉਹਨਾਂ ਤੋਂ ਨਹੀਂ ਬਣਾ ਕੇ ਦੇਣੇ। ਸਾਡਾ 1200-1300 ਘਰ ਆ ਜੀ ਇੱਥੇ।
ਸਾਨੂੰ ਉਮੀਦ ਹੈ ਨਹੀਂ। ਹਾਂ, ਉਹਨਾਂ ਨੇ 50 ਗਜ ਦੇ ਵਿੱਚ 54 ਗਜ ਦੇ ਵਿੱਚ ਮਤਲਬ ਸਾਨੂੰ 3 ਘਰ ਵਸਾ ਰਹੇ ਆ ਉਹ। ਤੇ ਦੱਸੋ ਪੰਜਾਬੀ ਲੋਕ ਇਹ ਖੁੱਲੀਆਂ ਹਵਾ ਦੇ ਵਿੱਚ ਰਹਿਣ ਵਾਲੇ, ਇੱਕ ਇਹਦੇ 50 ਗਜ ਜੋਗਾ ਤਾਂ ਸਾਡੇ ਬਾਹਰ ਹੀ ਵਿਹੜਿਆਂ ਦੇ ਵਿੱਚ ਸਮਾਨ ਪਿਆ ਸਾਡਾ। ਕਿੱਥੇ ਬੱਚਿਆਂ ਨੂੰ ਤਾੜਾਂਗੇ, ਕਿੱਥੇ ਆਪ ਬਵਾਂਗੇ, ਕਿੱਥੇ ਅਸੀਂ ਕੀ ਕਰਾਂਗੇ, ਕਿੱਥੇ ਬੱਚੇ ਵਿਆਹ ਕੇ ਲਿਆ ਕੇ ਪਾੜਾਂਗੇ। ਦੱਸੋ ਅਸੀਂ ਇਹ ਮਸਾਂ ਹੀ ਘਰ ਬਣਾਇਆ, ਬੜੀ ਮੁਸ਼ਕਲਾਂ ਨਾਲ ਮੁਸੀਬਤ ਹਜੇ ਸਾਡੇ ਲਾਉਣ ਨਹੀਂ ਬੁੜੀਆਂ ਦੇ ਲੱਥੇ, ਬੜੀ ਮੁਸ਼ਕਲ ਨਾਲ ਸੀ। ਬਟ ਸਿਆਪਾ ਇਹਨਾਂ ਦਾ ਕਰਕੇ ਨਾ ਬਹੁਤ ਮੁਸ਼ਕਲ ਨਾਲ ਘਰ ਬਣਾਏ। ਸਾਡੀ ਮਨਜ਼ੂਰੀ ਬੰਨੀ ਜਾਵੇ ਤਾਂ ਬਹੁਤ ਵਧੀਆ। ਲਾਉਣ ਚੱਕ ਕੇ ਲਾਉਣ ਚੱਲਦੇ ਆ, ਜਿਹੜੇ ਅਸੀਂ ਝਾੜੂ ਪੋਚਾ ਲਾ ਕੇ ਪਾਟੇ ਪੁਰਾਣੇ ਕੱਪੜੇ ਪਾ ਕੇ ਕੋਠੀਆਂ ਵਾਲੀਆਂ ਸਾਨੂੰ ਦਿੰਦੀਆਂ ਸੀ, ਉਵੇਂ ਪਾ ਕੇ ਝਾੜੂ ਪੋਚਾ ਲਾਉਣੀਆਂ। ਫਿਰ ਅਸੀਂ ਆਪਦੇ ਗੱਟੇ ਸੀਮੈਂਟ ਦਾ ਕੋਈ ਇੱਟਾਂ ਦੇ ਗੱਟੇ ਪਾਏ ਆ ਜੀ। ਸਾਡੀ 2 ਨੰਬਰ ਦਾ ਧੰਦਾ ਕੋਈ ਨਹੀਂ ਕਰਦਾ। ਅਸੀਂ ਹਾਂ ਬੇਬੇ ਕਰਦੇ ਹਾਂ ਤੁਹਾਡੇ ਨਾਲ ਗੱਲ। ਤਾਂ ਇਹ ਤਸਵੀਰ ਆ ਬਾਕੀ, ਕਿਉਂਕਿ ਕੋਸ਼ਿਸ਼ ਤੁਸੀਂ ਕਹਿ ਰਹੇ ਹੋ ਪਾਟੇ ਕੱਪੜੇ ਦੇ ਤੇ ਕੋਠੀਆਂ ਦੇ ਵਿੱਚ ਕੰਮ ਕਰਿਆ, ਇੱਥੇ ਘਰ ਬਣਾਏ। ਹਾਂਜੀ, ਤਰਸ ਨਹੀਂ ਆਇਆ ਕਿਸੇ ਨੂੰ ਜਦੋਂ ਇੱਥੇ ਆ ਕੇ ਤੁਹਾਡੇ ਨਾਲ ਗੱਲਬਾਤ ਕਹਿੰਦੇ ਸੀ ਕਿ ਤੁਹਾਨੂੰ ਫਲੈਟ ਬਣਾ ਦੇਣਗੇ? ਕੋਈ ਨਹੀਂ ਆਇਆ ਜੀ। ਸਾਨੂੰ ਕਹਿੰਦੇ ਸੀ 1000 ਰੁਪਇਆ ਬੀਬੀਆਂ ਨੂੰ ਦੇਵਾਂਗੇ, ਤੁਹਾਨੂੰ ਮਾਲਕੀ ਹੱਕ ਦੇਵਾਂਗੇ। ਨਾ ਤਾਂ ਸਾਨੂੰ ਮਾਲਕੀ ਹੱਕ ਦਿੱਤਾ, ਨਾ ਸਾਨੂੰ 1000 ਰੁਪਇਆ ਪਾਇਆ। ਸਾਡੀਆਂ ਤਾਂ ਆ ਕੇ ਉਹਨਾਂ ਨੇ ਜਮਾ ਜਿਹੜੇ ਕੋਈ ਮਾੜੇ ਮੋੜੇ ਬੱਚਿਆਂ ਨੂੰ ਚੋਕ ਦਿੰਦੇ ਸਾਂ, ਉਹ ਵੀ ਸਾਡਾ ਰੁਜ਼ਗਾਰ ਮਾਰਤਾ। ਜੇ ਅਸੀਂ ਹੁਣ ਕੰਮ ਕਰਨ ਜਾਵਾਂਗੇ ਤਾਂ ਹੀ ਪੈਸੇ ਆਉਣਗੇ। ਜਦੋਂ ਅਸੀਂ ਦਿਹਾੜੀ ਜਿਨ੍ਹਾਂ ਦੇ ਕੰਮ ਕਰਦੇ ਹੋ ਸਾਨੂੰ ਪੈਸੇ ਕਿਉਂ ਦੇਣਗੇ? ਅਗਲੇ ਕਹਿਣਗੇ ਅੱਜ ਇਹਨਾਂ ਦੇ ਘਰ ਢਾਏ ਜਾਣਗੇ, ਅਗਲੇ ਸਾਨੂੰ ਜੋ ਅਸੀਂ 4 ਚੁਫੇਰੇ ਭੁੱਖੇ ਮਰਾਂਗੇ। ਨਾ ਸਾਡੇ ਬੱਚਿਆਂ ਨੇ ਗਾਹ ਲੰਘਣਾ, ਨਾ ਅਸੀਂ ਲੰਘਣਾ। ਜਿਹੜੇ ਬੱਚੇ ਪੜ੍ਹਦੇ ਆ ਸਕੂਲ 'ਚ ਉਹ ਵੀ ਸਾਡੇ ਘਰੇ ਬਹਿ ਜਾਣਗੇ। ਬਾਬਾ ਜੀ ਤੁਸੀਂ ਕਿੰਨਾ ਕੁ ਸਮਾਂ ਹੋ ਗਿਆ ਇੱਥੇ ਰਹਿੰਦੇ ਨੂੰ? ਇਹ ਸਾਨੂੰ ਘੱਟ ਤੋਂ ਘੱਟ 50 ਸਾਲ ਹੋ ਗਿਆ ਜੀ। 50 ਸਾਲ ਹੋ ਗਿਆ। ਇਹ ਇੰਨੀ ਜਗ੍ਹਾ ਜਿੱਥੇ ਆਪਾਂ ਖੜੇ ਆ, ਇਹ ਇੰਨੀ ਡੂੰਘੀ ਜਗ੍ਹਾ ਸੀ ਜੇ ਸਾਡੇ 2 ਮਕਾਨ ਥੱਲੇ ਦੱਬੇ ਗਏ। ਹੁਣ ਤੀਜੀ ਵਾਰ ਮਕਾਨ ਪਾਏ ਹੋਏ ਆ, ਤੀਜੀ ਵਾਰ ਮਕਾਨ ਪਾਏ ਹੋਏ ਆ। ਕਿਸੇ ਨੇ ਲੋਨ ਚੱਕ ਕੇ ਪਾਏ, ਵਿਚਾਰੇ ਨੇ ਕਿਸੇ ਦਿਹਾੜੀ ਧੱਪਾ ਕਰਕੇ ਮਸਾਂ ਮਜਬੂਰੀਆਂ ਨਾਲ ਇੰਨੀਆਂ ਭਰਤਾਂ ਪਾ ਕੇ ਬਣਾਏ ਆ। ਇਹ ਬਹੁਤ ਹੀ ਮਕਾਨ ਅਸੀਂ ਯਤਨ ਲਾ ਕੇ ਪਾਇਆ। ਅੱਗੇ ਵੀ ਸਾਰੀ ਇੱਕ ਵਾਰੀ ਬਸਤੀ ਸਾਡੀ ਢਾਹਤੀ ਸੀ ਸਾਰੀ, ਮੁੜ ਕੇ ਫੇਰ ਅਸੀਂ ਦੁਬਾਰੇ ਉੱਥੇ ਮਕਾਨ ਪਾ ਲਏ। ਹੁਣ ਫੇਰ ਦੁਬਾਰੇ ਤੀਜੀ ਵਾਰ ਹਮਲਾ ਕਰੀ ਜਾਂਦੇ ਇਹ। ਹਾਂ, ਹੁਣ ਅਸੀਂ ਕੀ ਕਰ ਸਕੀਏ? ਹੁਣ ਤਾਂ ਹੀ ਬੈਠੇ ਹਾਂ ਤੇ ਵੀ ਸਾਡਾ ਕੋਈ ਹੱਲ ਹੋ ਜੇ, ਕੋਈ ਸਤਿਗੁਰੂ ਕਰਦੇ ਵਾਹਿਗੁਰੂ। ਤਾਂ ਕਰਕੇ ਅਸੀਂ ਬਹੁਤ ਯਤਨ ਲਾ ਕੇ ਪਾਇਆ ਸਾਰੀਆਂ ਭਰਤਾਂ। ਅੱਜ ਜਿੱਥੇ ਆਪਾਂ ਬੈਠੇ ਹਾਂ ਇਦੋਂ 20 ਫੁੱਟ ਥੱਲੇ ਸੀ ਇਹ ਧਰਤੀ, ਤੇ ਤੀਜੇ ਮੰਜ਼ਿਲ ਮਕਾਨ ਪਾਏ ਅਸੀਂ ਸਾਰੇ। 2 ਮਕਾਨ ਸਾਡੇ ਵਿੱਚ ਦੱਬੇ ਗਏ। ਤਾਂ ਕਰਕੇ ਤੇ ਸਾਰੀ ਜਿਹੜੀ ਕਮਾਈ ਸੀਗੀ, ਜਿਹੜੀ ਯਤਨ ਲਾਇਆ ਵੀ 40 ਸਾਲਾਂ ਦੀ ਕਮਾਈ ਸਾਰੀ ਇੱਥੇ ਹੀ ਲੱਗ ਗਈ। ਤੇ ਹੁਣ ਜੇ ਗਰੀਬ ਇੱਥੋਂ ਉੱਠ ਕੇ ਜਾ ਵੜਨਗੇ ਤੇ ਕਾਹਦੇ ਨਾਲ ਬਣਾਉਣਗੇ? ਕਿੱਥੋਂ ਬਣਾਉਣਗੇ? ਬਣਾ ਹੀ ਨਹੀਂ ਸਕਦੇ ਗਰੀਬ, ਹੁਣ ਨਹੀਂ ਬਣਾ ਸਕਦੇ। ਹੁਣ ਯਤਨ ਕਿੱਥੋਂ ਲਾਉਣਗੇ? ਨਹੀਂ ਬਣਾ ਸਕਦੇ ਕਿਤੇ ਵੀ। ਬਸ ਜੀ ਇੰਨੀਆਂ ਕਿ ਬੇਨਤੀਆਂ ਕਰਦੇ ਹੁੰਦਾ। ਕੋਸ਼ਿਸ਼ ਆ ਸਾਡੀ ਕਿ ਹਰ ਇੱਕ ਦੀ ਆਵਾਜ਼ ਆ ਜਿਹੜੀ ਉਹ ਸੁਣੀ ਜਾਵੇ, ਹਰ ਇੱਕ ਦੇ ਨਾਲ ਜਿਹੜੀ ਗੱਲਬਾਤ ਆ ਉਹ ਕੀਤੀ ਜਾਵੇ। ਕਿਉਂਕਿ ਬੁੜੀਆਂ ਦਾ ਘਰ ਦੇ ਨਾਲ ਕਾਫੀ ਜਿਹੜਾ ਕਿ ਮੋਹ ਪਿਆਰ ਹੁੰਦਾ ਗਾ। ਉਹਨਾਂ ਨੇ ਬਨੇਰੇ ਵੀ ਲਿੱਪੇ ਹੁੰਦੇ ਆ, ਉਹਨਾਂ ਨੇ ਹਾਰੇ ਵੀ ਲਿੱਪੇ ਹੁੰਦੇ ਆ, ਉਹਨਾਂ ਨੇ ਚੁੱਲ੍ਹੇ ਵੀ ਲਿੱਪੇ ਹੁੰਦੇ ਆ ਤੇ ਵਿਹੜੇ ਵੀ ਲਿੱਪੇ ਹੁੰਦੇ ਆ। ਤਾਂ ਕਿ ਅਸੀਂ ਜਿਹੜੀ ਗੱਲਬਾਤ ਆ ਉਹ ਇਸੇ ਕਰਕੇ ਜ਼ਿਆਦਾਤਰ ਬੀਬੀਆਂ ਦੇ ਨਾਲ ਕਰ ਰਹੇ ਹਾਂ ਕਿ ਇਹਨਾਂ ਦਾ ਜ਼ਿਆਦਾ ਜਿਹੜਾ ਕਿ ਮੋਹ ਪਿਆਰ ਘਰਾਂ ਦੇ ਨਾਲ ਜੁੜਿਆ ਹੁੰਦਾ ਗਾ। ਮਾਤਾ ਕਿੰਨੀ ਉਮਰ ਹੋ ਗਈ ਤੁਹਾਡੀ? ਮੇਰੀ 60 ਸਾਲ ਦੀ ਹੋ ਗਈ। ਇੱਥੋਂ ਹੁਣ ਕਹਿੰਦੇ ਉਜਾੜ ਦੇਣਾ ਤੁਹਾਨੂੰ। ਜੜਨੇ ਦੇ ਤਾਂ ਇਹਨਾਂ ਨੇ ਗੱਲ ਕਰੀਏ ਜੀ, ਸਾਡਾ ਤਾਂ ਹੁਣ ਬੁਰਾ ਹਾਲ ਹੈ। ਅਸੀਂ ਤਾਂ ਹੁਣ ਵੀ ਮਰੇ ਆ, ਤੇ ਜੇ ਸਾਨੂੰ ਕੱਢਦੇ ਤਾਂ ਫਿਰ ਤਾਂ ਅਸੀਂ ਮਰੇ, ਅਸੀਂ ਤਾਂ ਬਰਬਾਦ ਆ ਜਮਾ। ਸਾਨੂੰ ਤਾਂ ਜਦੋਂ ਅਸੀਂ 2 ਇੱਟਾਂ ਲਾਉਨੇ ਆ, ਕਿਸੇ ਨੂੰ ਕੁਛ ਠੱਗੀਆਂ ਬਰਾਈਆਂ ਕਰਦੀਆਂ, ਲੋਨ ਚੱਕਦੀਆਂ। 5 ਸਾਡੇ ਲੋਨ ਚੱਲਦੇ ਆ। ਸਾਡੀ ਕੋਈ ਜ਼ਿੰਦਗੀ ਆ? ਅਸੀਂ ਕੰਮ ਕਰ ਗਏ ਕਿ ਲੋਨਾਂ ਦੀਆਂ ਕਿਸ਼ਤਾਂ ਭਰ ਗਏ ਕਿ ਇਹਨਾਂ ਦੇ ਸਿਆਪੇ ਕਰ ਗਏ? ਜਦੋਂ ਕੋਈ ਅਸੀਂ ਜਵਾਕਾਂ ਦੇ ਢਿੱਡ ਭਰ ਗਏ, ਕਾਹਦੇ ਨਾਲ ਅਸੀਂ ਕੁੜੀਆਂ ਵਿਆਹ ਗਏ, ਕੀ ਕਰ ਗਏ ਅਸੀਂ? ਹੁਣ ਸਾਨੂੰ ਘਰੋਂ ਕੱਢਣ ਦਾ ਇਹਨਾਂ ਨੇ ਕੋਈ, ਸਰਕਾਰ ਨੇ ਸਾਡਾ ਕੋਈ ਉਹ ਨਹੀਂ ਕਰਿਆ। ਇਹਨਾਂ ਨੇ ਤਾਂ ਸਾਨੂੰ ਜਮੇ ਬਰਬਾਦ ਹੀ ਕਰਤਾ। ਕਹਿੰਦੇ ਸੀ ਸਾਨੂੰ ਮੌਕਾ ਦਿਓ, ਸਾਨੂੰ ਟਾਈਮ ਦਿਓ, ਸਾਨੂੰ ਮੌਕਾ ਦੇ ਕੇ ਸਾਡੇ ਜਮਾ ਝਾੜੂ ਮਾਰਤਾ। ਸਾਨੂੰ 15 ਦਿਨ ਹੋ ਗਏ, ਸਾਡੇ ਤੇ ਕਿਸੇ ਨੇ ਕੋਈ ਹੈਲਪ ਨਹੀਂ ਕਰੀ, ਕਿਸੇ ਨੇ ਸਾਡੀ ਆ ਕੇ ਨਹੀਂ ਸੁਣੀ, ਕੋਈ ਸੁਣਵਾਈ ਨਹੀਂ ਕਰੀ ਸਾਡੀ ਤਾਂ ਜ਼ਿੰਦਗੀ ਬਰਬਾਦ ਹੈ। ਹੁਣ ਕਿਹੜਾ ਸੀ ਜਿਉਂਦੇ ਆ? ਦੂਜੀਆਂ ਪਾਰਟੀਆਂ ਵਾਲੇ ਵੀ ਨਹੀਂ ਆਏ, ਅਕਾਲੀ ਦਲ, ਕਾਂਗਰਸ ਜਾਂ ਬੀਜੇਪੀ? ਸਾਡੀ ਕੋਈ ਕਿਸੇ ਨੇ ਸੁਣੀ ਨਹੀਂ। ਅਸੀਂ ਬਹੁਤ ਜ਼ਿਆਦਾ ਦੁਖੀ ਹਾਂ। ਸਾਡੀ ਤਾਂ ਕੋਈ ਜੀਵਤ ਹੀ ਨਹੀਂ ਹੈਗੀ। ਸਾਡਾ ਤਾਂ ਹੁਣ ਮਰਨ ਦਾ ਹੱਲ ਹੈ। ਤੁਸੀਂ ਮਤਲਬ ਕਿੰਨੀ ਉਮਰ ਆ ਤੁਹਾਡੀ? ਕਿੰਨੀ ਉਮਰ ਹੋ ਗਈ? ਕਿੰਨੀ ਉਮਰ ਹੋ ਗਈ ਤੁਹਾਡੀ? ਮੈਥੋਂ ਪੁੱਤ ਹੁਣ ਬੋਲਿਆ ਨਹੀਂ ਜਾਂਦਾ। ਮੈਂ
ਸੱਟ ਲੱਗੀ ਵੀ ਆ। ਅੱਜ ਤਾਂ 50 ਸਾਲ 60 ਦੇ ਬੈਠੇ ਆ, ਕਰੀਏ ਕੀ? ਅੱਛਾ ਜੀ, ਬੁਰਾ ਹਾਲ ਹੈ ਜਿਹੜੇ ਭਾਂਡੇ ਲੋਕਾਂ ਦੇ ਮਾਂਜ ਕੇ ਫੇਰ ਅਸੀਂ ਆਪਦਾ ਲੋਨ ਚੱਕ ਕੇ ਪਾਏ ਆ। ਹੁਣ ਕਰਗੇ ਕੀ? ਮਰ ਗਏ। ਜਿਹੜਾ ਹਾਲ ਸੀ ਕਿਹੜੇ ਪਾਸੇ ਜਾਂਦੇ? ਬੈਠੇ ਸੀ। एक दिन नहीं जाओ। ਤੁਸੀਂ ਕਿੱਥੋਂ ਆਏ ਹੋ ਕਿ ਇੱਥੇ ਹੀ ਰਹਿੰਦੇ ਹੋ? ਕਿਹੜਾ ਪਿਛੋਕੜ ਕਿੱਥੋਂ ਦਾ ਤੁਹਾਡਾ? हाँ जी, बिहार तो आया। हाँ जी, ਕਿੱਥੋਂ? ਬਿਹਾਰ ਤੋਂ ਆਏ, ਯੂਪੀ ਤੋਂ ਆਏ ਹੋਏ ਹੋ? ਇੱਥੇ ਕਿੰਨਾ ਟਾਈਮ ਹੋ ਗਿਆ ਰਹਿੰਦਿਆਂ ਨੂੰ? ਇੱਥੇ ਤਾਂ 12 ਸਾਲ ਹੋ ਗਿਆ। ਅਸੀਂ ਸਾਡਾ ਜਨਮ ਕਰਮ ਵੀ ਇੱਥੇ ਹੀ ਹੈਗਾ। ਨਹੀਂ, ਇੱਥੇ ਜਨਮ ਕਰਮ ਹੀ ਮੇਰਾ ਇੱਥੇ ਕੀ ਹੀ ਹੈਗੀ। ਇੱਥੇ ਬਾਬਾ ਪਰੇਸ਼ਾਨ ਹੈ। ਇੱਕ ਦਿਨ ਕੰਮ ਤੇ ਨਹੀਂ ਜਾਓ ਤਾਂ ਬੱਚੇ ਜਵਾਕ ਭੁੱखे मरने लगते हैं। ਅਸੀਂ ਉਠਾ देंगे तो कित्थे जावांगे ਅਸੀਂ? हैं सारे दिन, एक दिन बीमार पड़ जाओ तो दूसरे दिन बच्चे स्कूल नहीं जाते हैं, भूखे प्यासे घर पे बैठे रहते हैं। तो जासी सानू उठा देंगे, कित्थे जावांगे? जितने कमाते हैं उतने उसमें जो आता है, कभी करकट आता है, कभी कुछ आता है, डंडे कोई भी चीज़ होता है उस पर रख के छतरी उतरी रख के फिर बैठ जाते हैं हम लोग। पल्ली तान के भी बैठ जाते हैं। कदे होता है तो मतलब दीवार भी चक देते हैं, पैसे होता है तो। अगर ये जब ऐसे करेंगे तो असी कित्थे जावांगे? कित्थे जावांगे? ਤਾਂ ਇਹਨਾਂ ਲੋਕਾਂ ਦੀ ਜੇ ਗੱਲ ਕਰੀਏ ਤਾਂ ਇਹ ਲੋਕ ਉਹ ਲੋਕ ਨੇ ਜਿਹੜੇ ਇੱਥੇ ਪਿਛਲੇ 50 ਸਾਲਾਂ ਤੋਂ ਰਹਿ ਰਹੇ ਨੇ, ਪਰ ਅੱਜ ਇਹਨਾਂ ਨੂੰ ਉਜਾੜ ਦਿੱਤਾ ਜਾਣਾ। ਇਹ ਖਬਰਾਂ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ, ਇਸੇ ਕਰਕੇ ਸ਼ਾਇਦ ਇਹ ਧਰਨੇ ਤੇ ਬੈਠੇ ਨੇ। ਜਿਹੜੀ ਸਰਕਾਰ ਨੇ ਬਦਲਾਅ ਦੀ ਗੱਲ ਕਰੀ ਤਾਂ ਇਹਨਾਂ ਲੋਕਾਂ ਦੇ ਲਈ ਸਵਾਲ ਇਹ ਖੜੇ ਹੁੰਦੇ ਨੇ ਕਿ ਇਹਨਾਂ ਲੋਕਾਂ ਦੇ ਲਈ ਕੀ ਇਹੋ ਬਦਲਾਅ ਸੀ ਕਿ ਇਹ ਹੱਸਦੇ ਵੱਸਦੇ ਰੋਡਾਂ ਤੇ ਆ ਕੇ ਧਰਨੇ ਲਾਉਣ। ਇਹ ਤਸਵੀਰ ਆ ਬਠਿੰਡੇ ਦੀ ਆ, ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਬਾਕੀ ਲੋਕਾਂ ਦੇ ਨਾਲ ਵੀ ਗੱਲ ਕੀਤੀ ਜਾਵੇ। ਉਹੀ ਗੱਲਾਂ ਹੋਣਗੀਆਂ, ਉਹੀ ਬਾਤਾਂ ਹੋਣਗੀਆਂ, ਕਿਉਂਕਿ 1200 ਘਰ ਨੇ ਜਿਹੜੇ ਉਹ ਬੇਘਰ ਕਰੇ ਜਾ ਰਹੇ ਨੇ। ਲੋਕ ਨੇ ਜਿਹੜੇ ਉਹ ਸੜਕਾਂ ਤੇ ਨੇ, ਘਰਾਂ ਨੂੰ ਜਿੰਦੇ ਲੱਗੇ ਹੋਏ ਨੇ। ਇਹ ਕਿਹਾ ਜਾ ਰਿਹਾ ਕਿ ਪੁੱਡਾ ਵਾਲੇ ਜਿਹੜੇ ਫਾਰਮ ਭਰਾ ਰਹੇ ਨੇ ਉਹਨਾਂ ਦੇ ਵੱਲੋਂ ਫਲੈਟ ਬਣਾ ਕੇ ਦਿੱਤੇ ਜਾਣੇ ਆ, ਪਰ ਜਿਹੜੇ ਖੁੱਲ੍ਹੇ ਘਰਾਂ ਦੇ ਵਿੱਚ ਰਹਿਣਾ ਗਿੱਝੇ ਹੋਣ, ਸਿੱਖੇ ਹੋਣ, ਤਾਂ ਉਹ ਸ਼ਾਇਦ ਫਲੈਟਾਂ ਦੇ ਵਿੱਚ ਨਹੀਂ ਰਹਿ ਸਕਦੇ। ਤਾਂ ਇਹ ਤਸਵੀਰ ਤੁਹਾਡੇ ਕੋਲ ਜਦੋਂ ਆਉਂਦੇ ਨੇ, ਫਾਰਮ ਭਰਾਉਣ ਆਉਂਦੇ ਨੇ, ਤਾਂ ਕੀ ਕਹਿੰਦੇ ਨੇ ਕਿ ਫਲੈਟ ਬਣਾ ਕੇ ਦੇ ਦਿਆਂਗੇ, ਉਹਨਾਂ ਦੇ ਵਿੱਚ ਰਹਿ ਲਓ। ਤਾਂ ਤੁਸੀਂ ਅੱਗੋਂ ਕੀ ਜਵਾਬ ਦਿੰਦੇ ਹੋ ਕਿ ਫਾਰਮ ਭਰ ਦਿੰਦੇ ਹੋ ਤੁਸੀਂ? ਨਹੀਂ ਜੀ, ਅਸੀਂ ਸਾਡੀ ਤਾਂ ਇਹੀ ਬੇਨਤੀ ਆ ਵੀ ਸਾਨੂੰ ਫਲੈਟ ਨਹੀਂ ਚਾਹੀਦੇ। ਸਾਡੇ ਤਾਂ ਜਿੱਥੇ ਅਸੀਂ ਗਰੀਬ ਲੋਕ ਬੈਠੇ ਆ, ਆਪਦੀ ਮਜ਼ਦੂਰੀ ਦਿਹਾੜੀ ਕਰਕੇ ਖਾ ਰਹੇ, ਸਾਨੂੰ ਉੱਥੇ ਹੀ ਸਾਡਾ ਘਰ ਦਿੱਤਾ ਜਾਵੇ। ਸਾਡੇ ਬੱਚੇ ਜੋ ਵੀ ਅਸੀਂ ਬੱਚੇ ਪਾਲੇ ਆ, ਆਪਦੇ ਦਿਹਾੜੀ ਮਜ਼ਦੂਰੀ ਕਰਕੇ ਪਾਲੇ ਆ। ਅਸੀਂ ਘਰ ਕਿੱਥੇ ਬਣਾਵਾਂਗੇ? ਕਿੱਥੇ ਅਸੀਂ ਜਾਵਾਂਗੇ? 8 ਦਿਨਾਂ ਦਾ ਸਾਨੂੰ ਟਾਈਮ ਦੇ ਰੱਖਿਆ ਵੀ 30 ਤਰੀਕ ਨੂੰ ਤੁਹਾਨੂੰ ਅਸੀਂ ਠਾ ਦਿਆਂਗੇ ਇੱਥੋਂ, ਤੁਹਾਡੇ ਸੁੱਤੇ ਪਿਆਂ ਦੇ ਬਲਡੋਜ਼ਰ ਚਲਾਵਾਂਗੇ। ਅਸੀਂ ਜਾਈਏ ਤਾਂ ਜਾਈਏ ਕਿੱਥੇ? ਕਿੱਥੇ ਜਾਈਏ ਅਸੀਂ? ਕਿਹਨੂੰ ਆ ਕੇ ਜਾ ਕੇ ਆਖੀਏ ਵੀ ਸਾਨੂੰ ਘਰ ਦਿਓ ਰਹਿਣ ਵਾਸਤੇ? ਅਸੀਂ ਤਾਂ ਸਾਡੀ ਸਰਕਾਰ ਮੂਹਰੇ ਇਹੀ ਬੇਨਤੀ ਆ ਵੀ ਸਾਨੂੰ ਜਿੱਥੇ ਅਸੀਂ ਬੈਠੇ, ਸਾਨੂੰ ਉੱਥੇ ਥੋੜਾ ਥਾਂ, ਜਿੱਥੇ ਵੀ ਅਸੀਂ ਕੋਈ ਬੈਠਾ, ਕੋਈ 10 ਮਰਲਿਆਂ 'ਚ ਬੈਠਾ, ਕੋਈ 2 ਮਰਲਿਆਂ 'ਚ ਬੈਠਾ, ਕੋਈ ਆਪਦੀ ਝੁੱਗੀ ਪਾਈ ਬੈਠਾ, ਕੋਈ ਕਮਰਾ ਪਾਈ ਬੈਠਾ, ਉਹਨੂੰ ਉੱਥੇ ਹੀ ਰਹਿਣ ਦਿੱਤਾ ਜਾਵੇ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ। ਬੇਬੇ ਕਿੰਨੀ ਉਮਰ ਹੋ ਗਈ ਤੇਰੀ? ਕਿੰਨੀ ਉਮਰ ਹੋ ਗਈ? ਮੇਰੀ ਉਮਰ ਪੁੱਤ 80 ਸਾਲ ਦੀ। ਅੱਛਾ, ਅੱਜ ਫੇਰ 80 ਸਾਲਾਂ ਦੇ ਵਿੱਚ ਕਾਫੀ ਕੁਝ ਦੇਖਿਆ ਹੋਊ। ਇੱਥੋਂ ਆ ਭਰੇ ਘਰ, ਫੇਰ ਦੁਬਾਰੇ ਹੁਣ ਫੇਰ ਦੇਖੀ ਜਾਂਦੇ ਹੋ, ਫੇਰ ਸੜਕ ਤੇ ਬਿਠਾਤਾ ਕੱਢ ਕੇ। ਹਾਂ, ਆ ਦੂਜੀ ਵਾਰ ਬਿਠਾਉਂਦੇ ਆ। ਬਸ ਆਪਦੇ ਜਵਾਕ ਪਾਲਦੇ ਸੀ ਤੇ ਬੈਠੇ ਆ, ਤੇ ਹੁਣੇ ਸਾਨੂੰ ਇੱਥੋਂ ਕੱਢਣਾ ਚਾਹੁੰਦੇ ਆ ਤੇ ਅਸੀਂ ਨਿਕਲਣਾ ਨਹੀਂ। ਮੇਰਾ ਪੁੱਤ ਬੇਈਆਂ ਰੋਟੀਆਂ ਨਾਲ ਲਿਜਾ ਕੇ, ਤੜਕੇ ਲਿਜਾ ਕੇ ਤੇ ਆਥਣੇ ਖਾ ਕੇ, ਤੇ ਦੁਪਹਿਰ ਦੀਆਂ ਰੋਟੀਆਂ ਫੇਰ ਨਾਲ ਲਿਜਾਂਦਾ, ਉਹ ਤੜਕੇ ਖਾ ਲੈਂਦਾ। ਅਸੀਂ ਬਹੁਤ ਔਖੇ ਆ, ਅਸੀਂ ਇੱਥੇ ਹੀ ਰਹਿਣਾ ਚਾਹੁੰਦੇ ਆ। ਅਸੀਂ ਕਿੱਧਰ ਜਾਈਏ? ਪੋਤੇ ਪੋਤੀਆਂ, ਗੱਭਰੂ ਮੁਟਿਆਰ, ਇੱਕ ਕੁੜੀ 10ਵੀਂ 'ਚ ਪੜ੍ਹਦੀ ਹੈ, ਇੱਕ 5ਵੀਂ 'ਚ ਪੜ੍ਹਦੀ ਹੈ, ਮੁੰਡਾ ਪੜ੍ਹਦਾ। ਅਸੀਂ ਕਿੱਧਰ ਸਿੱਟੀਏ ਉਹਨਾਂ ਨੂੰ? ਕਿੱਧਰ ਲੈ ਕੇ ਜਾਈਏ? ਬਸ ਅਸੀਂ ਸਾਡੀ ਇਹੀ ਬੇਨਤੀ ਹੈ। ਇਹਨਾਂ ਨੇ ਮਿੱਠੇ ਹੋ ਕੇ ਸਾਥੋਂ ਵੋਟਾਂ ਲੈ ਲਈਆਂ ਤੇ ਹੁਣ ਸਾਡੇ ਨਾਲ ਧੋਖਾ ਹੁੰਦਾ ਹੈ। ਵੋਟਾਂ ਵੇਲੇ ਕੀ ਕਹਿੰਦੇ ਸੀ? ਕਹਿੰਦੇ ਇੱਕ ਮੌਕਾ ਦੇ ਦਿਓ, ਕਹਿੰਦੇ ਅਸੀਂ ਤੁਹਾਡਾ ਸਾਰਾ ਹੱਲ ਕਰ ਦਿਆਂਗੇ, ਸਾਰਾ ਕੁਝ ਸੀਵਰ ਪਾ ਕੇ ਦੇਵਾਂਗੇ, ਤੁਹਾਨੂੰ ਸਾਰਾ ਕੁਝ ਕਰਕੇ ਦੇਵਾਂਗੇ, ਤੇ ਸਾਨੂੰ ਕੇਰਾਂ ਜਿਤਾ ਦਿਓ। ਅਸੀਂ ਹਾਂ 1000 ਰੁਪਈਆ ਮਹੀਨਾ ਤਾਂ ਇਹਦਾ ਦੇਵਾਂਗੇ ਰਸੋਈ ਦਾ ਬੁੜੀਆਂ ਨੂੰ, ਤੇ ਸਾਡੀਆਂ ਪੈਨਸ਼ਨਾਂ 2500। ਸਾਡੀਆਂ ਤਾਂ ਜਿਹੜੀਆਂ ਤੋਂ ਪਹਿਲਾਂ 1500 ਹੈਗਾ, ਉਹੀ ਸਾਡਾ ਆਈ ਜਾਂਦਾ ਹੈ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ। ਅੱਗੇ ਸੁੱਖੀ ਇੱਕ ਵਾਰ ਕੈਮਰਾ ਉਧਰ ਨੂੰ ਦਿਖਾ ਦੇ, ਉਧਰ ਵੀ ਬੈਠੇ ਆ ਲੋਕ, ਉਹਨਾਂ ਦੇ ਨਾਲ ਵੀ ਗੱਲ ਕਰਾਂਗੇ, ਕਿਉਂਕਿ
ਹਰੇਕ ਦੇ ਨਾਲ ਕੋਸ਼ਿਸ਼ ਆ ਕਿ ਗੱਲ ਕੀਤੀ ਆ ਜਾਵੇ ਤੇ ਤਾਂ ਕਿ ਇਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਕੋਈ ਸੁਣਵਾਈ ਹੋਵੇ। ਕਿੱਥੋਂ ਦੇ ਰਹਿਣ ਵਾਲੇ ਹੋ? ਇੱਥੋਂ ਦੇ ਰਹਿਣ ਵਾਲੇ ਹੋ? रहने वाला है ਹਾਂ। तो हमारे इसने घर उजाड़ रहे हैं, कहाँ जाएंगे? ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ? 40 साल से ऊपर हो गया जी। तो अब कहाँ जाएंगे बाल बच्चा लेके? तो हमारे इसने के जगह दो, घर दो। ਪਿਛੋਕਰ ਕਿੱਥੋਂ ਦਾ ਕਿੱਥੋਂ ਆਏ ਹੋਗੇ? ਪਹਿਲਾਂ ਤੁਸੀਂ ਕਿੱਥੇ ਰਹਿੰਦੇ ਸੀਗੇ? पहले पंजाब में बिहार में रहता था, फिर यहाँ आ गया कमाने खाने के लिए से। फिर यहाँ आके जगह खरीद के घर झुग्गी झोपड़ी बनाया है। फिर अब वो उजाड़ने ले ली तैयार हो गया। अब कहाँ जाएंगी बच्चे लेके? अब हमारे से कोई असरा नहीं है। रोटी नहीं पूरी रहे तो जगह कहाँ से खरीद पाएंगे? दयारी दप्पा करी रहे। ये देखो सरकार बना है, सब चीज़ करा है, तो हमारे से रहने के लिए दो। हमारे से का बेखुर्द का दो रहने के लिए सर। ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ? ਕਿੱਥੋਂ ਇੱਥੇ ਹੀ ਰਹਿੰਦੇ ਹੋ ਤੁਸੀਂ ਪੱਕੇ ਹੀ? ਅਸੀਂ ਪੱਕੇ ਇੱਥੇ ਰਹਿੰਦੇ ਹਾਂ ਵੀਰ ਜੀ। ਅਸੀਂ 45 ਸਾਲ ਤੋਂ ਰਹਿ ਰਹੇ ਹਾਂ। 68 ਸਾਲ ਮੇਰੀ ਉਮਰ ਹੈ। ਇੱਥੇ ਮੇਰੇ ਬੱਚਿਆਂ ਦਾ ਜਨਮ ਹੋਇਆ। ਇੱਥੇ ਸਾਰਾ ਇਹ ਕਹਿੰਦੇ ਆ ਨਾ ਸਾਰੇ 2 ਨੰਬਰ ਦਾ ਕੰਮ ਕਰ ਰਹੇ ਆ। ਮੈਨੂੰ ਦੱਸਣ ਤਾਂ ਸਹੀ ਮੈਂ ਕਿੱਥੇ 2 ਨੰਬਰ ਦਾ ਕੰਮ ਕੀਤਾ ਇੱਥੇ। ਮਾਤਾ ਰਾਣੀ ਗਲੀ ਦੇ ਵਿੱਚ ਜਾ ਕੇ ਮੇਰਾ 6 ਘਰਾਂ ਦਾ ਕੰਮ ਵੇਖਣਾ। ਮੈਂ 10 ਵਜੇ ਤੋਂ ਪਹਿਲਾਂ ਕੰਮ ਕਰਕੇ ਆ ਕੇ ਫਿਰ ਮੈਂ ਸਬਜ਼ੀ ਦੀ ਰੇਹੜੀ ਲਾਉਣੀ ਆ। ਫਿਰ ਮੈਂ ਸ਼ਾਮ ਨੂੰ 7 ਵਜੇ ਜਾ ਕੇ ਹੋਟਲ 'ਚ ਜਾ ਕੇ ਵੇਖਣ। ਮੈਂ ਕੰਮ ਕਰਕੇ ਆਉਂਦੀ ਹਾਂ ਰਾਤ ਨੂੰ 12:15 ਵਜੇ। ਮੇਰੀ ਸਾਰੀ ਅਟਰਾਈ ਲਈ ਜਾਵੇ। ਕਿੱਥੇ 2 ਨੰਬਰ ਦਾ ਕੰਮ ਹੋ ਗਿਆ? ਸਾਰੀ ਕੁਣਜੀ ਮੈਂ ਇੱਥੇ ਆਪਦੀ ਜ਼ਿੰਦਗੀ ਦੀ ਲਾਤੀ। ਹੁਣ ਅਸੀਂ ਕਿੱਥੇ ਜਾਵਾਂਗੇ? ਉਦੋਂ ਸਾਨੂੰ ਸਰਕਾਰ ਹੱਥ ਬੰਨ੍ਹ ਕੇ ਬੇਨਤੀਆਂ ਕਰਦੀ ਸੀ, ਸਾਨੂੰ ਕਹਿੰਦੀ ਸੀ ਸਾਨੂੰ ਇੱਕ ਮੌਕਾ ਦੇ ਦਿਓ, ਇੱਕ ਮੌਕਾ ਦੇ ਦਿਓ। ਅਸੀਂ ਮੌਕਾ ਦਿੱਤਾ। ਅਸੀਂ ਆਹ ਫਾਇਦਾ ਉਠਾਉਣ ਦੇ ਮਾਰੇ ਨੇ ਮੌਕਾ ਦਿੱਤਾ ਉਹਨਾਂ ਨੂੰ ਵੀ ਸਾਡੇ ਘਰਾਂ ਦੇ ਵਿੱਚ ਝਾੜੂ ਮਾਰਨਗੇ। ਅਸੀਂ ਝਾੜੂ ਨੂੰ ਵੋਟਾਂ ਪਾਈਆਂ। ਅਸੀਂ ਸਰਕਾਰ ਬਣਾਈ ਹੈ। ਕੋਈ ਸਰਕਾਰ ਕੱਲੀ ਸਰਕਾਰ ਨਹੀਂ ਬਣ ਗਈ। ਇਹ ਸਾਡੀਆਂ ਵੋਟਾਂ ਦੇ ਨਾਲ ਸਰਕਾਰ ਬਣੀ ਆ। ਸਾਡੇ ਗਰੀਬਾਂ ਨਾਲ ਸਰਕਾਰ ਬਣੀ ਆ। ਅੱਜ ਉਹਨਾਂ ਨੂੰ ਸਾਡੇ 'ਚ ਮੁਸਕ ਆਉਣ ਲੱਗ ਗਿਆ। ਜਿੱਦੇ ਸਾਡੀਆਂ ਵੋਟਾਂ ਲਈਆਂ ਉਹਦੇ ਅਸੀਂ ਗਰੀਬ ਨਹੀਂ ਸੀ ਦੇਖਦੇ। ਉਹਦੇ ਸਾਡੇ 'ਚ ਮੁਸਕ ਨਹੀਂ ਆਇਆ ਸਾਡੇ ਘਰਾਂ 'ਚੋਂ। ਉਹਦੇ ਘਰ ਘਰ ਵੇਖ ਕੇ ਗਏ ਆ। ਇਹ ਸਰਕਾਰ ਘਰ ਘਰ ਵੇਖ ਕੇ ਗਏ ਆ। ਪੱਕੇ ਘਰਾਂ ਨੂੰ ਵੇਖ ਕੇ ਗਏ ਆ। ਮੇਰਾ ਜਾ ਕੇ ਪੁੱਛਣ, ਇਹ ਕਹਿੰਦੇ ਝੁੱਗੀ ਝੋਪੜੀ ਮੇਰਾ ਲੈਂਟਰ ਪਾਇਆ ਵੇਖਣ ਆ ਕੇ। ਇਸ ਟਾਈਮ ਮੈਂ 7 ਲੱਖ 8 ਲੱਖ ਘਰ ਤੇ ਲਾਈ ਬੈਠੀ ਆ। ਉਹ ਕਿੱਥੇ ਦੇਣਗੇ? ਕਿੱਥੇ ਸਾਡਾ ਪਾਪ ਚੱਲਣਗੇ? ਕਿੱਥੇ ਮੇਰੇ ਬੱਚਿਆਂ ਦਾ ਸੰਤਾਪ ਚੱਲਣਗੇ? ਹੁਣ ਅਸੀਂ ਬੱਚੇ ਕਿੱਥੇ ਲੈ ਕੇ ਜਾਈਏ ਜੀ? 10 कमेटी चली रहा। अब कमेटी उठा के कर्जा उठा के कमरा पाया। अब दहाड़ी कर के उसको तोड़ी कि घर कहाँ जाएंगी बाल बच्चे लेके? ये तो दिमाग सुखी रहा। ਤਾਂ ਇਹ ਆਵਾਜ਼ ਹੈ ਇਹਨਾਂ ਦੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ। ਬਜ਼ੁਰਗੋ, ਕਿੰਨਾ ਕੁ ਸਮਾਂ ਹੋ ਗਿਆ ਇੱਥੇ? ਕਹਿੰਦੇ ਤੁਹਾਨੂੰ ਫੇਰ ਇੱਥੋਂ ਉਜਾੜ ਦੇਣਾ। ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ? ਇੱਥੇ ਹੋ ਗਏ ਜੀ 40-35 ਸਾਲ 35-40 ਸਾਲ ਹੋ ਗਏ। ਤੇ ਬਹੁਤ ਵੱਡੇ ਵੱਡੇ ਟੋਏ ਹੁੰਦੇ ਸੀਗੇ। ਮਸਾਂ ਹੀ ਭਰ ਕੇ ਮਸਾਂ ਘਰ ਬਣਾਏ ਆ ਜੀ। ਇੱਥੇ ਹੀ ਰਹਿੰਦੇ ਤੁਸੀਂ ਵੀ? ਹਾਂਜੀ ਹਾਂਜੀ। ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ? 50 ਸਾਲ ਹੋ ਗਏ ਜੀ ਸਾਨੂੰ ਇੱਥੇ ਰਹਿੰਦਿਆਂ ਨੂੰ। ਤੇ ਆਪਣੇ ਮਕਾਨ ਬਣਾਏ ਆ, ਲੈਟਰ ਲੱਗੇ ਆ, ਬਿਜਲੀ ਦੇ ਮੀਟਰ ਲੱਗੇ ਆ, ਟੂਟੀਆਂ ਲੱਗੀਆਂ, ਗਲੀਆਂ ਪੱਕੀਆਂ। ਪਿਛਲੀ ਸਰਕਾਰ ਨੇ ਮਤਲਬ ਗਰਾਂਟਾਂ ਲਾਈਆਂ, ਸਾਰੀਆਂ ਗਲੀਆਂ ਪੱਕੀਆਂ ਕਰੀਆਂ। ਹੁਣ ਸਾਨੂੰ ਮਤਲਬ ਬੇਵਜ੍ਹਾ ਤੰਗ ਕਰ ਰਹੇ ਆ। ਕੋਈ ਮਤਲਬ ਵੀ ਧੱਕੇ ਨਾਲ ਵੀ ਇਹ ਸਾਡੇ ਫਾਰਮ ਭਰ ਦਿਓ, ਤੁਹਾਨੂੰ ਫਲੈਟ ਬਣਾ ਕੇ ਦੇਵਾਂਗੇ, ਹੇਠਾਂ ਉੱਪਰ ਫਲੈਟ ਬਣਾ ਕੇ ਦੇਵਾਂਗੇ। ਤੇ ਮਤਲਬ ਉਹ ਸਾਨੂੰ ਫਲੈਟ ਨਹੀਂ ਚਾਹੀਦੇ। ਅਸੀਂ ਆਪਣੇ ਮਕਾਨ ਵਧੀਆ ਮਕਾਨ ਬਣਾ ਕੇ ਬੈਠੇ ਹਾਂ। ਅਸੀਂ ਜਿਵੇਂ ਬੈਠੇ ਹਾਂ ਉਵੇਂ ਹੀ ਰਹਿਣਾ ਚਾਹੁੰਦੇ ਹਾਂ। ਅਸੀਂ ਚਾਹੇ ਸਾਡੀ ਜਿੰਦ ਜਾਨ ਚਲੀ ਜਾਵੇ ਪਰ ਅਸੀਂ ਆਪਣਾ ਜਗ੍ਹਾ ਨਹੀਂ ਛੱਡਾਂਗੇ, ਆਪਣੇ ਮਕਾਨ ਨਹੀਂ ਛੱਡਾਂਗੇ। ਮੈਂ ਤੁਹਾਡੇ ਜ਼ਰੀਏ ਮੀਡੀਆ ਦੇ ਜ਼ਰੀਏ ਸਾਰੀਆਂ ਜਿਹੜੀਆਂ ਰਾਜਸੀ ਪਾਰਟੀਆਂ ਜਿਹੜੀਆਂ, ਜਿਵੇਂ ਹੁਣ ਤੁਸੀਂ ਲਤੀਫਪੁਰੇ ਦੇ ਵਿੱਚ ਦੇਖਿਆ, ਜਦੋਂ ਮਕਾਨ ਢਾਤੇ ਉਦੋਂ ਹਰੇਕ ਬੰਦਾ ਉੱਥੇ ਮਗਰਮੱਛ ਦੇ ਹੰਝੂ ਪੂੰਝਣ ਗਿਆ। ਤੁਸੀਂ ਖੁਦ ਵੀ ਦੇਖਿਆ। ਪਰ ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ, ਰਾਜਸੀ ਪਾਰਟੀਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਜਿਨ੍ਹਾਂ ਨੇ ਸਾਡੀ ਮਦਦ ਕਰਨੀ ਹੈ, ਹੁਣ ਸਾਨੂੰ 11 ਦਿਨ ਹੋ ਗਏ,
ਇੱਥੇ ਧਰਨੇ ਤੇ ਬੈਠਿਆਂ ਨੂੰ ਸਾਡੀ ਮਦਦ ਪਹਿਲਾਂ ਕਰਨ ਆ ਕੇ, ਫਿਰ ਜਦੋਂ ਇੱਟਾਂ ਖਿਲਾਰਤੀਆਂ, ਡਲੇ ਖਿਲਾਰਤੇ ਇੱਥੇ, ਫਿਰ ਇੱਥੇ ਆਉਣ ਦਾ ਮਗਰਮੱਛ ਦੇ ਹੰਝੂ ਸਿੱਟਣ ਦਾ ਕੋਈ ਫਾਇਦਾ ਨਹੀਂ। ਸਾਡੇ ਕੋਲ ਪਹਿਲਾਂ ਆਓ, ਸਾਡੀ ਮਦਦ ਕਰੋ। ਸਾਰੀਆਂ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਇਹ ਧਰਨਾ ਅਣਮਿੱਥੇ ਸਮੇਂ ਲਈ ਧਰਨਾ ਹੈ। ਜਿੰਨਾ ਚਿਰ ਸਰਕਾਰ ਸਾਡੀ ਕੋਈ ਵੀ ਗੱਲ ਨਹੀਂ ਸੁਣੂਗੀ ਜਾਂ ਸਾਨੂੰ ਆਪਣੇ ਮਕਾਨਾਂ ਦੀ ਮਾਲਕੀ ਨਹੀਂ ਦੇਊਗੀ, ਅਸੀਂ ਇਸ ਜਗ੍ਹਾ ਤੋਂ ਧਰਨਾ ਨਹੀਂ ਚੱਕਾਂਗੇ। ਤਾਂ ਇਹਨਾਂ ਨੇ ਐਲਾਨ ਕਰਤਾ ਕਿ ਅਣਮਿੱਥੇ ਸਮੇਂ ਲਈ ਇਹ ਧਰਨਾ ਲਾਇਆ ਹੋਇਆ, ਤੇ ਜਿੰਨਾ ਸਮਾਂ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ, ਸਾਨੂੰ ਸਾਡੀ ਮਾਲਕੀ ਨਹੀਂ ਮਿਲੂਗੀ, ਤਾਂ ਅਸੀਂ ਉਨਾ ਸਮਾਂ ਇਹ ਧਰਨਾ ਨਹੀਂ ਚੁੱਕਾਂਗੇ। ਤਾਂ ਫਿਲਹਾਲ ਦੇ ਲਈ ਇਹ ਅੱਜ ਤਸਵੀਰ ਸੀ ਤੁਹਾਡੇ ਨਾਲ ਸਾਂਝੀ ਕੀਤੀ ਆ। ਜਦੋਂ ਵੀ ਕੋਈ ਪੰਜਾਬ ਦੀ ਗੱਲ ਕਰਾਂਗੇ, ਆਮ ਲੋਕਾਂ ਦੇ ਨਾਲ ਖੜਾਂਗੇ, ਇੰਡੋਜ਼ ਟੀਵੀ ਲਗਾਤਾਰ ਪੰਜਾਬੀਆਂ ਦੀ ਗੱਲ ਕਰਦਾ ਰਹੂਗਾ, ਪੰਜਾਬੀਅਤ ਦੀ ਗੱਲ ਕਰਦਾ ਰਹੂਗਾ। ਤਾਂ ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਬਠਿੰਡੇ ਆਪਦਾ ਦਿਲ ਮੰਨਿਆ ਜਾਂਦਾ, ਅਜਿਹੀ ਬਸਤੀ ਦਾ ਕੀ ਸਾਰੇ ਗਰੀਬ ਪਰਿਵਾਰ ਆ, ਸਾਰੇ ਸਾਹਮਣੇ ਕੋਠੀਆਂ ਵਾਲੀ ਵੀ ਇਹੀ ਜਗ੍ਹਾ ਜੀ। ਇਹਨਾਂ ਨੂੰ ਕਹਿੰਦੇ ਸਾਨੂੰ ਸਾਡੇ ਕੋਲੇ ਆਏ ਨੇ। ਇਹ ਕਹਿੰਦੇ ਆ ਵੀ ਫੇਸ 1 ਫੇਸ 2 ਵਾਲੇ ਦਾ ਇਹਨਾਂ ਨੂੰ ਬਕਾਇਦਾ ਸਾਡੇ ਤੋਂ ਅਲਰਜੀ ਹੈਗੀ। ਅਲਰਜੀ ਕੀ ਹੈਗੀ? ਉਹ ਚੰਗੇ ਘਰ, ਉਹਨੇ ਚੰਗੀਆਂ ਕੋਠੀਆਂ ਪਾਈਆਂ ਹੋਈਆਂ। ਉਹ ਕਹਿੰਦੇ ਵੀ ਇਹ ਜਿਹੜੀ ਲੋਕ ਆ, ਗਰੀਬ ਗੁਰਬਾ ਲੋਕ ਆ, ਐਸੀ ਭਾਈਚਾਰਾ, ਇਹਨਾਂ ਨੂੰ ਹਟਾਓ। ਇੱਥੇ ਕੋਈ ਚੰਗੇ ਮਾਲ ਬਣਾਓ, ਚੰਗੇ ਇੱਥੇ ਤੁਸੀਂ ਆਪਣਾ ਪਾਰਕਾਂ ਬਣਾਓ, ਵੀ ਇਹ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਕਰੋ। ਤੇ ਜਾਂ ਵੀ ਇਹਨਾਂ ਨੂੰ ਜਿਹੜੇ ਝੁੱਗੇ ਝੋਪੜੇ ਸਾਰੀਆਂ ਤੋਂ ਪੱਟ ਦਿਓ। ਪਹਿਲੇ ਭਗਵੰਤ ਮਾਨ ਦੀ ਸਰਕਾਰ ਨੇ ਇਹ ਗੱਲ ਕੀਤੀ ਸੀ ਵੀ 15 ਸਾਲ ਤੋਂ ਜਿਹੜਾ ਰੂਟੀਨ ਦੇ ਨਾਲ ਇੱਕ ਜਗ੍ਹਾ ਤੇ ਰਹੂਗਾ ਤਾਂ ਉਹ ਬੰਦੇ ਨੂੰ ਉਹਦੀ ਮਾਲਕੀ ਹੱਕ ਦਿੱਤਾ ਜਾਊਗਾ। ਆ ਸਾਨੂੰ 40 ਤੋਂ 50 ਸਾਲ ਦੇ ਵਿੱਚ ਇੱਥੇ ਰਹਿੰਦੇ ਨੂੰ ਹੋ ਗਿਆ, ਫਿਰ ਸਾਡੀ ਮਾਲਕੀ ਹੱਕ ਕਿੱਧਰ ਗਿਆ? ਬਦਲਾਅ ਦਾ ਨਾਰਾ ਮਾਰ ਕੇ ਆਏ ਸੀਗੇ। ਉਹ ਤਾਂ ਕਹਿੰਦੇ ਅਸੀਂ ਬਦਲਾਅ ਕਰ ਦਿਆਂਗੇ ਪੰਜਾਬ ਦੇ ਲੋਕਾਂ ਦੇ ਲਈ, ਪੰਜਾਬ ਦੇ ਹਿੱਤਾਂ ਦੇ ਲਈ ਅਸੀਂ ਖੜਾਂਗੇ। ਇਹਨਾਂ ਮੁਹੱਲਿਆਂ ਦੇ ਵਿੱਚੋਂ ਜਿਹੜੀ ਕਿ ਸਰਕਾਰ ਚੱਲੂਗੀ, ਇਹਨਾਂ ਸੱਥਾਂ ਦੇ ਵਿੱਚੋਂ ਜਿਹੜੀ ਸਰਕਾਰ ਚੱਲੂਗੀ। ਕੋਈ ਬਦਲਾਅ ਨਹੀਂ ਆਇਆ ਜੀ। ਦੇਖੋ ਤੁਸੀਂ ਵੀ ਦੇਖਦੇ ਹੋਗੇ, ਅਸੀਂ ਵੀ ਦੇ ਦੇਣਗੇ, ਮੀਡੀਆ ਨੂੰ ਸਭ ਨੂੰ ਪਤਾ ਗਾ। ਜੇ ਬਦਲਾਅ ਦੀ ਗੱਲ ਆਪਾਂ ਲੈ ਕੇ ਤੇ ਬਦਲਾਅ ਆਇਆ, ਕਿਸ 'ਚ ਆਇਆਗਾ? ਨਸ਼ਾ ਵੱਧ ਗਿਆ। ਸਰਕਾਰ ਅਸੀਂ ਬਦਲਾਅ ਲੈ ਕੇ ਆਂਦਾਗਾ, ਕੋਈ ਸਾਡਾ ਬਦਲਾਅ ਦਾ ਕੁਝ ਤਾਂ ਸਾਨੂੰ ਇਹਦਾ ਮੁੱਲ ਵਧੀਆ ਪਾਓ। ਉਹਨਾਂ ਨੇ ਸਾਨੂੰ ਕੀ ਮੁੱਲ ਪਾਇਆਗਾ? ਸਾਡੇ ਹੀ ਘਰਾਂ ਨੂੰ ਸਾਨੂੰ ਉਜਾੜਨ ਦੇ ਹੋਏ ਪਏ ਹੈਗੇ। ਅਸੀਂ ਤਾਂ ਸਰਕਾਰ ਮੂਹਰੇ ਵੀ ਇਹੀ ਬੇਨਤੀ ਕਰਦੇ ਜੀ, ਅਸੀਂ ਜਿੱਥੇ ਬੈਠੇ ਸਾਨੂੰ ਉੱਥੇ ਬੈਠੇ ਰਹਿਣ ਦਿਓ। ਅਸੀਂ ਤੁਹਾਡੇ ਤੋਂ ਕੁਝ ਵੀ ਨਹੀਂ ਮੰਗਦੇ। ਸਾਡਾ ਆਟਾ ਦਾਲ ਸਕੀਮ ਸਾਡੀ ਬੰਦ ਕਰਤੀ, ਉਹ ਵੀ ਤੁਸੀਂ ਬੰਦ ਕਰ ਦਿਓ, ਸਾਨੂੰ ਕੋਈ ਲੋੜ ਨਹੀਂ। ਅਸੀਂ ਕੋਈ ਜੱਦੀ ਪੁਸਤੂ, ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ। ਸਾਡਾ ਆਹੀ ਘਰ ਆ, ਆਹੀ ਸਾਡਾ ਰਹਿਣ ਬਸੇਰਾ ਹੈਗਾ, ਇਹੀ ਸਾਡਾ ਬਸ। ਸਾਨੂੰ ਚਾਹੇ ਛੱਤ ਪਾਉਣ ਨੂੰ ਸਾਨੂੰ ਕਿਰਪੀਆਂ ਤੋਂ, ਪਰ ਸਾਨੂੰ ਜਾੜੋ ਨਾ। ਕਿਹੜੀ ਕਲਾਸ 'ਚ ਪੜ੍ਹਦਾ ਤੂੰ? 8th ਜੀ। ਹਾਂਜੀ। ਕਿੰਨਾ ਦਿਨ ਹੋ ਗਏ ਸਕੂਲ ਗਏ? ਵਾਵਾ ਟਾਈਮ ਹੋ ਕਿਉਂ ਨਹੀਂ ਗਿਆ? ਕੀ ਕਾਰਨ ਕੀ ਆ? ਇੱਥੇ ਧਰਨੇ ਤੇ ਹੁੰਨਾ ਲਗਾਤਾਰ? ਹਾਂਜੀ, ਧਰਨੇ ਜੀ ਹੁੰਦਾ ਜੀ। ਵੀ ਪੁੱਡਾ ਵਾਲੇ ਸਾਡੇ ਘਰ ਢਾਹ ਰਹੇ ਆ ਜੀ। ਉਹ ਕਹਿੰਦੇ ਆ ਵੀ ਸਰਕਾਰ ਕਹਿ ਰਹੀ ਹੈ ਵੀ ਤੁਹਾਨੂੰ ਅਸੀਂ ਫਲੈਟ ਬਣਾ ਕੇ ਦੇਵਾਂਗੇ, ਅਸੀਂ ਫਲੈਟ ਨਹੀਂ ਲੈਣਾ ਚਾਹੁੰਦੇ।